ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਇਸ ਦੇ ਨਾਲ ਨਾਲ ਊੜਾ ਡਟ ਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ। ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਆਪਣੇ ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਤੇ ਆਓ ਅੱਗੇ ਆਪਾਂ ਵੱਧਦੇ ਹਾਂ। ਇਮੀਗ੍ਰੇਸ਼ਨ ਦੀਆਂ ਲੇਟੈਸਟ ਕੀ ਜਾਣਕਾਰੀਆਂ ਚੱਲ ਰਹੀਆਂ, ਕੀ ਨਿਊਜ਼ ਆ ਰਹੀਆਂ, ਉਹਦੇ ਬਾਰੇ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਦਾ ਸਿਲਸਿਲਾ ਵੀ ਅੱਜ ਜਿਹੜਾ ਉਹ ਆਪਾਂ ਕਰਾਂਗੇ। ਕਾਲਸ ਕਰਨ ਦੇ ਲਈ ਨੰਬਰ ਰਹੇਗਾ 408-272-5200। ਪੰਜਾਬੀ ਰੇਡੀਓ USA ਦੇ ਨਾਲ ਨਾਲ ਪੰਜਾਬੀ TV USA ਦੇ YouTube ਪੇਜ ਅਤੇ YouTube ਚੈਨਲ ਦੇ ਉੱਤੇ ਤੇ Facebook ਪੇਜ ਦੇ ਉੱਤੇ ਵੀ ਇਹ ਨਾਲ ਦੇ ਨਾਲ ਚੱਲ ਰਿਹਾ। ਜੇ ਤੁਸੀਂ ਪੰਜਾਬ ਭਾਰਤ ਵਿੱਚ ਬੈਠੇ ਇਹ ਪ੍ਰੋਗਰਾਮ ਨੂੰ ਦੇਖਣਾ ਸੁਣਨਾ ਚਾਹੁੰਦੇ ਹੋ ਤਾਂ ਅਪਡੇਟ ਇਮੀਗ੍ਰੇਸ਼ਨ ਦੇ ਨੂੰ ਤੇ ਹੋਰ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨੂੰ ਤਾਂ ਪੰਜਾਬੀ TV ਦਾ ਜਿਹੜਾ YouTube ਚੈਨਲ ਤੇ Facebook ਪੇਜ ਆ ਉਸ ਨੂੰ ਲਾਈਕ ਸਬਸਕ੍ਰਾਈਬ ਜਿਹੜਾ ਉਹ ਜ਼ਰੂਰ ਕਰ ਲਓ। ਤੇ ਹੁਣ ਆਪਾਂ ਨਿਊਜ਼ ਦੇ ਵੱਲ ਵੱਧਦੇ ਹਾਂ। ਇਮੀਗ੍ਰੇਸ਼ਨ ਦੀਆਂ ਜੋ ਲੇਟੈਸਟ ਇਸ ਮੌਕੇ ਚੱਲ ਰਹੀਆਂ ਆ, ਸੋ ਕਾਫੀ ਅਪਡੇਟਸ ਜਿਹੜੀਆਂ ਆ ਰਹੀਆਂ। ਅਟਾਰਨੀ ਟਿਰਕਿਆਣਾ ਜੀ, ਏਜ ਦੀ ਕੈਲਕੂਲੇਸ਼ਨ ਨੂੰ ਲੈ ਕੇ USCIS ਨੇ ਜਿਹੜੀ ਪਾਲਿਸੀ ਆ ਉਹ ਚੇਂਜ ਕੀਤੀ ਆ। ਜਿੱਦਾਂ ਆਪਾਂ ਨੂੰ ਪਹਿਲੋਂ ਵੀ ਬਹੁਤ ਵਾਰੀ ਸਵਾਲ ਆਉਂਦੇ ਹੁੰਦੇ ਸੀਗੇ ਵੀ ਅਪਲਾਈ ਕੀਤਾ ਹੋਇਆ ਆ, ਉਹ ਉਮਰ 21 ਤੋਂ ਵੱਧ ਜਾਣੀ ਆ, ਫਿਰ ਉਹ ਵਿੱਚੋਂ ਕੱਟ ਹੋ ਜਾਂਦੀ ਸੀ। ਇਹ ਹੁਣ ਜਿਹੜੀ ਪਾਲਿਸੀ ਚੇਂਜ ਆ, ਪਹਿਲਾਂ ਤਾਂ ਪਾਲਿਸੀ ਚੇਂਜ ਕੀ ਆ ਤੇ ਕਿਹੜੇ ਕੇਸਿਸ ਦੇ ਉੱਤੇ ਜਿਹੜਾ ਇਸ ਦਾ ਅਸਰ ਜਿਹੜਾ ਉਹ ਹੋਣਾ ਹੈ? ਜੀ ਬਿਲਕੁਲ। ਸੋ ਕਾਫੀ ਇਹਦੀ ਨਾ ਮਿਸ ਇਨਫੋਰਮੇਸ਼ਨ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਸਪੈਸ਼ਲੀ ਜਿੱਦਾਂ ਟਿਕਟੌਕ ਵਗੈਰਾ ਤੇ ਕਾਫੀ ਸ਼ਾਰਟ ਵੀਡੀਓ ਜਿੱਦਾਂ ਪਾ ਦਿੰਦੇ ਆ ਤੇ ਲੋਕੀ ਕਾਫੀ ਜਿੱਦਾਂ ਕਨਫਿਊਜ਼ ਹੋ ਜਾਂਦੇ ਆ ਤੇ ਪੂਰੀ ਜਿੱਦਾਂ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਜੋ ਵੀ ਆ ਫਾਰਮੈਟ ਮੇਰੇ ਖਿਆਲ ਜਿਹੜੇ ਸੋਸ਼ਲ ਮੀਡੀਆ ਦਾ ਕਾਫੀ ਛੋਟਾ ਸੈਗਮੈਂਟ ਹੁੰਦਾ ਤੇ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਸਕਸੈਸ ਦਾ ਜਿਹੜਾ ਤੁਸੀਂ ਕਹ ਲਓ ਇੱਕ ਫਾਰਮੂਲਾ ਹੁੰਦਾ ਸੋਸ਼ਲ ਮੀਡੀਆ ਦੇ ਵਿੱਚ, ਟਿਕਟੌਕ ਸਪੈਸ਼ਲੀ ਜੇ ਲਾ ਲਈਏ, ਇੰਸਟਾਗ੍ਰਾਮ 'ਚ, ਕੀ ਉਹ ਖੁਦ ਤੁਹਾਨੂੰ ਜਿੱਦਾਂ ਕਹਿੰਦੇ ਆ ਕਿ 2 ਮਿੰਟ ਤਾਂ ਤੁਹਾਡੀ ਛੋਟੀ ਵੀਡੀਓ ਹੋਣੀ ਚਾਹੀਦੀ ਆ, ਉਹ ਤੇ ਸਨਸਨੀ ਜਿੱਦਾਂ ਤੁਸੀਂ ਕਹ ਲਓ ਕਿ ਜਿੰਨੀ ਕ੍ਰੀਏਟ ਹੁੰਦੀ ਆ ਉਹਨਾਂ ਜ਼ਿਆਦਾ ਵਿਊ ਬੰਦੇ ਨੂੰ ਲੱਭਦੇ ਆ। ਤੇ ਕੋਈ ਮੇਜਰ ਚੇਂਜ ਨਹੀਂ ਹੈਗੀ, ਤੁਹਾਨੂੰ ਸਮਝਾ ਦਿੰਦੇ ਆ ਕਿ ਕੀ ਚੇਂਜ ਆ। ਸੋ ਫਰਵਰੀ 14 2023 ਨੂੰ ਜਿਹੜੀ ਸੀਗੀ ਬਾਈਡਨ ਸਰਕਾਰ ਨੇ ਪਾਲਿਸੀ ਇਸ ਮੁੱਦੇ ਉੱਤੇ ਕਲੀਅਰ ਕੀਤੀ ਸੀਗੀ। ਠੀਕ ਹੈ। ਸੋ ਉਹਦੇ ਵਿੱਚ 2-3 ਚੀਜ਼ਾਂ ਤੁਹਾਨੂੰ ਜਿਹੜੀਆਂ ਧਿਆਨ ਰੱਖਣੀਆਂ ਪੈਂਦੀਆਂ। ਪਹਿਲਾਂ ਕੀ ਹੁੰਦਾ ਕਿ CSPA ਕੀ ਹੁੰਦਾ, ਉਹ ਇੱਕ ਜਿਹੜਾ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ, ਕਿ ਬੱਚੇ ਦੀ ਜਿਹੜੀ 21 ਸਾਲ ਤੋਂ ਉੱਤੇ ਹੋ ਗਿਆ, ਉਹ ਕਈ ਬੱਚਿਆਂ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਪ੍ਰੋਟੈਕਸ਼ਨ ਆਪਾਂ ਦੇਣੀ ਆ। ਸਾਰੇ ਜਾਣੇ ਨਹੀਂ ਉਹਦੇ ਵਿੱਚ ਆਉਂਦੇ, ਕਈ ਜਾਣੇ ਉਹਦੇ ਵਿੱਚ ਆ ਸਕਦੇ ਆ। ਸੋ 21 ਸਾਲ ਤੱਕ ਤੁਸੀਂ ਲਾ ਲਓ ਕਿ ਕਈ ਪਟੀਸ਼ਨਸ ਦੇ ਥੱਲੇ 21 ਸਾਲ ਤੋਂ ਨੀਚੇ ਉਮਰ ਹੋਣੀ ਚਾਹੀਦੀ ਹੈ ਜਵਾਕ ਦੀ, ਗ੍ਰੀਨ ਕਾਰਡ ਮਿਲਣ ਦੇ ਟਾਈਮ ਤੇ ਜਾਂ ਜਦੋਂ ਵੀਜ਼ਾ ਬੁਲੇਟਿਨ ਅਵੇਲੇਬਲ ਹੋਵੇ। ਤੇ ਜ਼ਿਆਦਾਤਰ ਜਿਹੜੇ ਡਿਲੇ ਹੁੰਦੇ ਆ, ਬੈਕਲੌਗ ਹੁੰਦੇ ਆ, ਉਹਦੇ ਕਰਕੇ ਜਿਹੜੀ ਉਮਰ ਆ ਉਹ 21 ਤੋਂ ਉੱਤੇ ਚੱਲ ਜਾਂਦੀ ਹੈ, ਜਿੱਦਾਂ ਕੋਈ 23 ਦਾ ਹੋ ਗਿਆ, 24 ਦਾ ਹੋ ਗਿਆ। ਫੈਮਿਲੀ ਬੇਸ ਦੇ ਵਿੱਚ ਅਕਸਰ ਇਹ ਚੀਜ਼ ਸਾਨੂੰ ਜਿਹੜੀ ਵੇਖਣ ਨੂੰ ਮਿਲਦੀ ਹੈ, ਜਿੱਦਾਂ ਭੈਣ ਭਰਾਵਾਂ ਦਾ ਕਿਸੇ ਨੇ ਕੇਸ ਕੀਤਾ ਹੁੰਦਾ, ਕਾਫੀ ਇਹ ਸਵਾਲ ਜਿਹੜੇ ਪੁੱਛਦੇ ਆ, ਕਨਫਿਊਜ਼ਨ ਵੀ ਲੋਕਾਂ 'ਚ ਕਾਫੀ ਹੈ। ਸੋ ਫੈਮਿਲੀ ਬੇਸ ਤੁਸੀਂ ਲਾ ਲਓ ਕਿ 15-15 ਸਾਲ ਜਿਹੜੀ ਆਮ ਇੱਕ ਗੱਲ ਕਿ ਐਮਬੈਸੀ 'ਚ ਟਾਈਮ ਲੱਗ ਜਾਂਦਾ, ਤੇ ਜਵਾਕਾਂ ਦੀ ਉਮਰ ਜਿੱਦਾਂ ਲਾ ਲਓ 23-24 ਸਾਲ ਜਿੱਦਾਂ ਹੋ ਗਈ। ਸੋ ਹੁਣ ਜਿਹੜਾ CSPA ਉਹ ਕੀ ਕਹਿੰਦਾ ਹੈਗਾ, CSPA ਕਹਿੰਦਾ ਹੈਗਾ ਕਿ ਜਦੋਂ ਤੁਹਾਡਾ ਵੀਜ਼ਾ ਅਵੇਲੇਬਲ ਹੋ ਗਿਆ, ਸੋ ਇਹ ਵੱਡੀ ਚੀਜ਼ ਆ ਗਈ ਕਿ ਵੀਜ਼ਾ ਅਵੇਲੇਬਲ ਕਦੋਂ ਹੁੰਦਾ। ਸੋ ਕਹਿੰਦੇ ਕਿ ਜਦੋਂ ਤੁਹਾਡਾ ਵੀਜ਼ਾ ਅਵੇਲੇਬਲ ਹੋ ਗਿਆ, ਉਦੋਂ ਆਪਾਂ ਤੁਹਾਡੀ ਏਜ ਨੂੰ ਫਰੀਜ਼ ਕਰ ਦੇਣਾ ਉੱਥੇ। ਸੋ ਜਦੋਂ ਵੀਜ਼ਾ ਅਵੇਲੇਬਲ ਹੋਇਆ, ਜੇ ਤੁਹਾਡੀ 23 ਸਾਲ ਉਮਰ ਆ ਉਸ ਵੇਲੇ, 23 ਸਾਲ 5 ਮਹੀਨੇ, ਉੱਥੇ ਉਹ ਏਜ ਫਰੀਜ਼ ਹੋ ਜਾਂਦੀ ਆ। ਤੇ ਫਿਰ ਉਹ ਕੀ ਕਹਿੰਦੇ ਆ ਕਿ ਜਦੋਂ ਤੁਹਾਡੀ ਇੱਕ ਵਾਰੀ ਏਜ ਫਰੀਜ਼ ਹੋ ਜਾਂਦੀ ਆ ਤੇ ਆਪਾਂ ਇਹ ਦੇਖਣਾ ਕਿ ਜਿਹੜਾ ਤੁਹਾਡਾ I-130 ਸੀਗਾ ਉਹ ਕਿੰਨੀ ਦੇਰ ਪੈਂਡਿੰਗ ਆ। ਠੀਕ ਹੈ, ਜਿੱਦਾਂ ਹੁਣ ਇਹ ਆਪਾਂ ਗੱਲ ਕਰੀਏ ਕਿ ਉਮਰ ਹੋ ਗਈ 23 ਸਾਲ ਤੇ 5 ਮਹੀਨੇ, ਪਰ ਜਿਹੜਾ I-130 ਸੀਗਾ ਉਹ ਸਿਰਫ ਪੈਂਡਿੰਗ ਸੀਗਾ 2 ਸਾਲ ਤੇ 4 ਮਹੀਨੇ।
ਸੋ ਜਿਹੜਾ ਟਾਈਮ I-130 ਪੈਂਡਿੰਗ ਹੁੰਦਾ ਉਹਨਾਂ ਟਾਈਮ ਤੁਹਾਨੂੰ ਪ੍ਰੋਟੈਕਸ਼ਨ ਮਿਲ ਸਕਦੀ ਹੈ, ਠੀਕ ਆ। ਉਹ ਪ੍ਰੋਟੈਕਸ਼ਨ ਹੈਗੀ ਆ ਕਿ ਜਿਹੜਾ ਇਮੀਗ੍ਰੇਸ਼ਨ ਨੂੰ ਟਾਈਮ ਲੱਗਾ ਪਟੀਸ਼ਨ ਦੀ ਡਿਲੇ ਹੋਣ ਦੇ ਵਿੱਚ, ਉਹ ਆਪਾਂ ਤੁਹਾਨੂੰ ਮਾਫ ਕਰ ਦਿੰਦੇ ਆ। ਸਾਰਾ ਟਾਈਮ ਨਹੀਂ ਉਹਨਾਂ ਨੇ ਮਾਫ ਕਰਨਾ ਜਿੰਨੀ ਚਿਰ ਪੈਂਡਿੰਗ ਸੀਗਾ। ਜਿਹੜਾ I-130 ਦਾ ਨੂੰ ਜਦੋਂ ਤੁਸੀਂ ਫਾਈਲ ਕੀਤਾ ਤੇ ਜਦੋਂ ਉਹ ਅਪਰੂਵ ਹੋਇਆ ਜਿਹੜਾ I-130 ਹੁੰਦਾ, ਉਹ ਟਾਈਮ ਮਾਈਨਸ ਕਰ ਦਿੰਦੇ ਆ। ਠੀਕ ਹੈ। ਸੋ ਜਿਹੜੀ ਹੁਣ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਕਿ 23.5 ਸਾਲ ਦਾ 23 ਸਾਲ 5 ਮਹੀਨੇ ਦਾ ਉਮਰ ਹੋ ਗਈ, ਪਰ ਜਿਹੜਾ I-130 ਸੀਗਾ ਉਹ ਪੈਂਡਿੰਗ ਸੀਗਾ ਸਿਰਫ 2 ਸਾਲ ਤੇ 4 ਮਹੀਨੇ। ਸੋ 1 ਮਹੀਨੇ ਦਾ ਸਾਨੂੰ ਨਹੀਂ ਜਵਾਬ ਫਿਰ ਮਿਲ ਸਕਦਾ, ਉਹ ਬੱਚਾ ਏਜ ਆਊਟ ਹੋ ਗਿਆ। ਮਤਲਬ ਇਹ ਦਿਨਾਂ ਦੇ ਹਿਸਾਬ ਨਾਲ ਵੀ ਚੱਲਦੇ ਆ, ਭਾਵੇਂ ਤੁਸੀਂ 1 ਦਿਨ ਦੇ ਨਾਲ ਏਜ ਆਊਟ ਹੋ ਜਾਓ, ਇਹ ਤੁਹਾਡੀ ਕਿਸਮਤ ਆ। ਅੱਛਾ। ਸੋ ਮਤਲਬ ਉਹ ਵਾਲਾ ਟਾਈਮ, ਸੋ ਲੋਕੀ ਹੁਣ ਉਹ ਚੀਜ਼ 'ਚ ਬੜੇ ਕਨਫਿਊਜ਼ ਆ ਕਿ ਏਜ ਜਿਹੜੀ ਫਰੀਜ਼ ਕਦੋਂ ਹੁੰਦੀ ਆ। ਇਸ ਚੀਜ਼ ਨੂੰ ਲੈ ਕੇ ਜਿਹੜਾ ਸਾਰਾ ਜਿਹੜਾ ਸੀਗਾ ਵਿਵਾਦ ਸੀਗਾ, ਠੀਕ ਆ। ਸੋ ਜੇ ਇਹਨੂੰ ਹੋਰ ਸਿੰਪਲੀਫਾਈ ਕਰੀਏ, ਇੱਕ ਬਾਹਲੀ ਤੁਸੀਂ ਟੈਕਨੀਕਲ ਡਿਟੇਲ 'ਚ ਨਹੀਂ ਜਾਣਾ ਚਾਹੁੰਦੇ, ਜਿਹਨਾਂ ਦੇ ਜਵਾਕ ਏਜ ਆਊਟ ਹੋ ਗਏ ਆ, ਉਹ ਸਿੰਪਲ ਮੈਥਡ ਉਹਨਾਂ ਦਾ ਹੈਗਾ ਕਿ I-130 ਜਿੰਨੀ ਦੇਰ ਪੈਂਡਿੰਗ ਸੀਗਾ ਉਹ ਆਪਾਂ ਮਾਈਨਸ ਕਰ ਸਕਦੇ ਆ, ਠੀਕ ਆ। ਜਦੋਂ ਉਹਨਾਂ ਦੀ ਏਜ ਫਰੀਜ਼ ਹੁੰਦੀ ਆ, ਏਜ ਕਦੋਂ ਫਰੀਜ਼ ਹੁੰਦੀ ਆ? ਏਜ ਉਦੋਂ ਫਰੀਜ਼ ਹੁੰਦੀ ਆ ਜਦੋਂ ਵੀਜ਼ਾ ਨੰਬਰ ਅਵੇਲੇਬਲ ਹੁੰਦਾ। ਸੋ ਵੀਜ਼ਾ ਨੰਬਰ ਅਵੇਲੇਬਿਲਿਟੀ ਨੂੰ ਲੈ ਕੇ ਹੁਣ ਸਾਰਾ ਜਿਹੜਾ ਵਿਵਾਦ ਛਿੜਿਆ ਹੋਇਆ ਕਿ ਵੀਜ਼ਾ ਕਦੋਂ ਅਵੇਲੇਬਲ ਹੁੰਦਾ। ਇਹਨਾਂ ਨੇ ਕੀ ਕੀਤਾ ਸੀਗਾ ਕਿ ਪਹਿਲਾਂ ਤਾਂ ਦੇਖੋ ਜੀ ਇੱਕੋ ਡੇਟ ਹੁੰਦੀ ਸੀਗੀ, ਉਹਨੂੰ ਕਹਿੰਦੇ ਸੀ ਫਾਈਨਲ ਐਕਸ਼ਨ ਡੇਟ ਚਾਰਟ। ਸੋ 2 ਚਾਰਟ ਛਪਦੇ ਆ ਹਰ ਮਹੀਨੇ, ਇਹ ਵੀਜ਼ਾ ਬੁਲੇਟਿਨ ਛਾਪਦੇ ਆ ਡਿਪਾਰਟਮੈਂਟ ਆਫ ਸਟੇਟ ਵਾਲੇ। ਉਹਦੇ ਵਿੱਚ ਇਹ ਦੱਸਦੇ ਆ ਕਿ ਵੀਜ਼ਾ ਕਿਹੜੇ ਹਿਸਾਬ ਨਾਲ ਅੱਗੇ ਐਡਵਾਂਸ ਕਰ ਗਏ ਆ, ਠੀਕ ਹੈ। ਜਿੱਦਾਂ ਆਪਾਂ ਨੂੰ ਰੇਡੀਓ ਤੇ ਕਈ ਵਾਰੀ ਲੋਕੀ ਪੁੱਛਦੇ ਆ ਕਿ ਹੁਣ ਜਨਵਰੀ 2006 ਚੱਲਦਾ, ਹੁਣ ਜੁਲਾਈ 2000 ਕਿਹੜੀ ਵਾਲੀ ਡੇਟ ਚੱਲਦੀ ਹੈ, ਹਨਾ। ਸੋ ਇਹ ਵੀਜ਼ਾ ਬੁਲੇਟਿਨ ਜਿਹੜਾ ਸੀਗਾ, ਇਹਦੇ ਵਿੱਚ ਓਬਵੀਅਸਲੀ ਇੱਕੋ ਹੀ ਵੀਜ਼ਾ ਬੁਲੇਟਿਨ ਹੁੰਦਾ, ਇਹ 2 ਤਾਂ ਹੁੰਦੇ ਨਹੀਂ। ਸੋ ਉਹਦੇ ਵਿੱਚ ਇੱਕ ਫਾਈਨਲ ਐਕਸ਼ਨ ਡੇਟ ਸੀਗੀ ਕਿ ਆ ਤੁਹਾਡੀ ਫਾਈਨਲ ਐਕਸ਼ਨ ਡੇਟ ਆ ਗਈ, ਇਹਦੇ ਹਿਸਾਬ ਨਾਲ ਤੁਹਾਡਾ ਵੀਜ਼ਾ ਨੰਬਰ ਹੁਣ ਅਵੇਲੇਬਲ ਹੋ ਗਿਆ। ਇੱਕ ਚੀਜ਼ ਦੀ ਲੋਕਾਂ ਨੂੰ ਕਨਫਿਊਜ਼ਨ ਹੈ ਕਿ ਮੈਨੂੰ ਐਮਬੈਸੀ ਨੇ ਤਾਂ ਚਿੱਠੀ ਪਾ ਦਿੱਤੀ ਸੀਗੀ, ਸਾਡੇ ਕੋਲ ਫੀਸਾਂ ਵੀ ਇਕੱਠੀਆਂ ਕਰ ਲਈਆਂ। ਸੋ ਉਹਦਾ ਮੈਟਰ ਨਹੀਂ ਕਰਦਾ, ਕਿਉਂਕਿ ਜਿਹੜੀ ਐਮਬੈਸੀ ਆ ਉਹ ਤੁਹਾਨੂੰ ਐਡਵਾਂਸ ਚਿੱਠੀ ਪਾਉਂਦੀ ਆ। ਤੇ ਉਹ ਕਈ ਵਾਰੀ ਲੋਕੀ ਕਹਿੰਦੇ ਕਿ ਲੈ ਇਹਨਾਂ ਨੇ ਜਵਾਕਾਂ ਦੀ ਫੀਸ ਵੀ ਲੈ ਲਈ ਤੇ ਮੁੜ ਕੇ ਜਿਹੜਾ ਸੀਗਾ ਕੇਸ ਵੀ ਨਹੀਂ ਗ੍ਰਾਂਟ ਕੀਤਾ। ਸੋ ਐਮਬੈਸੀ ਦੀ ਫੀਸ ਲੈਣਾ, ਉਹਨਾਂ ਦੀ ਤੁਹਾਨੂੰ ਸੱਦਾ ਪੱਤਰ ਭੇਜਣਾ ਕਿ ਤੁਸੀਂ ਵੀਜ਼ਾ ਅਪਲਾਈ ਕਰੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਵਾਕ ਨੂੰ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ, ਠੀਕ ਹੈ ਜੀ। ਸੋ ਜਿਹੜਾ ਫਾਈਨਲ ਐਕਸ਼ਨ ਡੇਟ ਚਾਰਟ ਸੀਗਾ, ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇੱਕ ਇਹਨਾਂ ਨੇ ਵਾਅਦਾ ਕਰਤਾ ਸੀਗਾ, ਇਹਨਾਂ ਨੇ 2 ਚਾਰਟ ਦੇਣੇ ਸ਼ੁਰੂ ਕਰਤੇ ਸੀਗੇ, ਇੱਕ ਫਾਈਨਲ ਐਕਸ਼ਨ ਵਾਲਾ, ਇੱਕ ਡੇਟ ਆਫ ਫਾਈਲਿੰਗ ਵਾਲਾ, ਠੀਕ ਹੈ। ਉਹਨੂੰ ਆਪਾਂ ਚਾਰਟ A ਚਾਰਟ B ਕਹਿ ਸਕਦੇ ਹਾਂ, ਠੀਕ ਹੈ। ਸੋ ਚਾਰਟ B ਦਾ ਜਿਹੜਾ ਸਿਰਫ ਤੇ ਸਿਰਫ ਮਕਸਦ ਇਹ ਸੀਗਾ ਕਿ ਤੁਸੀਂ ਥੋੜੀ ਜਿਹੀ ਐਡਵਾਂਸ ਜਿਹੜਾ ਫਾਈਲ ਕਰ ਸਕਦੇ ਆ ਆਪਣਾ ਗ੍ਰੀਨ ਕਾਰਡ, ਜੇ ਤੁਸੀਂ US ਦੇ ਵਿੱਚ ਹੈਗੇ ਆ। ਐਮਬੈਸੀਆਂ 'ਚ ਉਹਦਾ ਕੋਈ ਫਰਕ ਨਹੀਂ ਪੈਂਦਾ ਸੀਗਾ। ਜਿਹੜੇ ਉਰੇ ਅਮਰੀਕਾ ਦੇ ਵਿੱਚ ਸੀਗੇ ਲੋਕੀ, ਉਹ ਆਪਣਾ ਤੁਸੀਂ ਕਹ ਲਓ ਕਿ ਥੋੜਾ ਜਿਹਾ ਅਰਲੀ, ਜਿੱਦਾਂ ਸਾਲ ਖੰਡ ਦਾ ਉਹਨਾਂ ਨੂੰ ਜਿਹੜਾ ਫਾਇਦਾ ਮਿਲ ਜਾਂਦਾ ਸੀਗਾ ਚਾਰਟ B ਦੇ ਹਿਸਾਬ ਨਾਲ। ਓਕੇ। USCIS ਫਿਰ ਹਰ ਮਹੀਨੇ ਇਹ ਦੋਨੋਂ ਚਾਰਟ ਪਬਲਿਸ਼ ਕਰਦੀ ਸੀਗੀ, ਚਾਰਟ A ਚਾਰਟ B, ਤੇ ਉਹ ਫਿਰ ਦੱਸਦੀ ਵੀ ਸੀਗੀ ਕਿ ਤੁਸੀਂ ਕਿਹੜੇ ਚਾਰਟ ਦੇ ਥੱਲੇ ਜਿਹੜੀ ਫਾਈਲ ਕਰਨੀ ਆ। ਜਿਹੜੀ ਬਾਈਡਨ ਸਰਕਾਰ ਸੀਗੀ, ਉਹਨੇ ਬਹੁਤ ਜ਼ਿਆਦਾ ਢਿੱਲ ਦਿੱਤੀ ਕਈ ਏਰੀਏ ਦੇ ਵਿੱਚ, ਜਿਹਦੇ ਕਰਕੇ ਤੁਸੀਂ ਦੇਖੋ ਕਿ ਹੁਣ ਉਨੀਆਂ ਜਿਹੜੀਆਂ ਮੁਸ਼ਕਲਾਂ ਵੱਧ ਰਹੀਆਂ, ਠੀਕ ਹੈ। ਨਾ ਤੁਸੀਂ ਪਹਿਲਾਂ ਰੂਲ ਜਿਹੜੇ ਚੇਂਜ ਕਰਕੇ ਢਿੱਲ ਦਿਓ, ਨਾ ਲੋਕਾਂ ਨੂੰ ਤੁਸੀਂ, ਕਿਉਂਕਿ ਰੂਲ ਪਹਿਲਾਂ ਦੇ ਸੈਟਲ ਸੀਗੇ ਕਈ ਸਾਲਾਂ ਦੇ, ਠੀਕ ਹੈ। ਜਦੋਂ ਤੁਸੀਂ ਰੂਲ ਨੂੰ ਚੇਂਜ ਕਰਦੇ ਆ, ਤੁਸੀਂ ਇੱਧਰ ਉੱਧਰ ਲਿਜਾਂਦੇ ਆ, ਦੂਜੀ ਸਰਕਾਰ ਵੀ ਉੱਧਰ ਉੱਧਰ ਲਿਜਾਂਦੀ ਆ, ਉਹ ਵੀ ਚੇਂਜ ਕਰਦੀ ਆ। ਸੋ ਬਾਈਡਨ ਸਰਕਾਰ ਨੇ ਕੀ ਕਿਹਾ ਸੀਗਾ, ਉਹ ਕਹਿੰਦੇ ਕਿ ਆਪਾਂ ਆਪਣੀ ਪਾਲਿਸੀ ਉਹਨਾਂ ਨੇ ਚੇਂਜ ਏਦਾਂ ਕੀਤੀ ਕਿ ਹੁਣ ਹੋਣਾ ਤਾਂ ਜਿਹੜੀ ਏਜ ਫਰੀਜ਼ ਆ ਉਹ ਫਾਈਨਲ ਐਕਸ਼ਨ ਡੇਟ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ, ਕਿਉਂਕਿ ਵੀਜ਼ਾ ਨੰਬਰ ਜਿਹੜਾ ਕਦੋਂ ਅਵੇਲੇਬਲ ਹੁੰਦਾ, ਜਦੋਂ ਫਾਈਨਲ ਐਕਸ਼ਨ ਡੇਟ ਚਾਰਟ ਡੇਟ ਕਰੰਟ ਹੁੰਦੀ ਆ। ਬਾਈਡਨ ਸਰਕਾਰ ਕਹਿੰਦੀ ਕਿ ਜਿਹੜਾ ਚਾਰਟ B ਆ, ਕਿਉਂਕਿ ਆਪਾਂ ਤੁਹਾਡੀ ਐਪਲੀਕੇਸ਼ਨ ਐਕਸੈਪਟ ਕਰ ਰਹੇ ਆ ਤੇ ਤੁਹਾਡੀ ਜਿਹੜੀ ਏਜ ਫਰੀਜ਼ ਆ ਉਹ ਚਾਰਟ B ਦੇ ਹਿਸਾਬ ਨਾਲ ਹੋ ਸਕਦੀ ਆ। ਹੁਣ ਚਾਰਟ B ਜਿਹੜਾ ਤੁਹਾਨੂੰ ਜਿੱਦਾਂ ਦੱਸਿਆ ਕਿ ਸਾਲ 2 ਸਾਲ ਦਾ ਉਹ 'ਚ ਫਾਇਦਾ ਹੋ ਜਾਂਦਾ, ਉਹ ਪਹਿਲਾਂ ਚੱਲ ਪੈਂਦਾ ਸੀਗਾ। ਜਿਹੜੀ ਹੁਣ ਇਹ ਸਰਕਾਰ ਆ, ਇਹ ਆ ਕੇ ਟਰੰਪ ਸਰਕਾਰ ਹੁਣ ਕੀ ਕਹਿ ਰਹੀ ਆ, ਇਹ ਕਹਿੰਦੀ ਆ ਕਿ ਜਿਹੜੀ ਉਹ ਚਾਰਟ B ਦੇ ਥੱਲੇ ਏਜ ਫਰੀਜ਼ ਹੋਣੀ ਉਹ ਗਲਤ ਆ। ਉਹ ਬਾਈਡਨ ਸਰਕਾਰ ਨੇ ਥੋੜਾ ਜਿਹੀ ਜ਼ਿਆਦਾ ਖੁੱਲ੍ਹ ਦੇ ਦਿੱਤੀ ਸੀਗੀ। ਆਪਾਂ ਵਾਪਸ ਉਹੀ ਪਾਲਿਸੀ ਵੱਲ ਜਾ ਰਹੇ ਹਾਂ ਕਿ ਜਿਹੜਾ ਸਿਰਫ ਫਾਈਨਲ ਐਕਸ਼ਨ ਚਾਰਟ ਹੈਗਾ, ਚਾਰਟ A, ਉਹਦੇ ਥੱਲੇ ਜਿਹੜਾ ਆਪਾਂ ਏਜ ਫਰੀਜ਼ ਕਰਾਂਗੇ। ਸੋ ਇਹਦਾ ਜਿਹੜੇ ਐਮਬੈਸੀ ਬੂਸੀ ਵਾਲੇ ਜਿਹੜੇ ਬਾਹਰ ਅਮਰੀਕਾ ਤੋਂ ਲੋਕ ਹੈਗੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਜਿਹੜੇ ਅਮਰੀਕਾ ਦੇ ਵਿੱਚ ਲੋਕ ਉਰੇ ਰਹਿੰਦੇ ਆ, ਉਹਨਾਂ ਨੂੰ ਫਰਕ ਪਊਗਾ। ਜ਼ਿਆਦਾਤਰ ਇਹਨਾਂ ਦੇ ਵਿੱਚ ਜਿੱਦਾਂ H1 ਵਗੈਰਾ ਵਾਲੇ, ਉਹ ਜਿਹੜੇ ਲੋਕ ਆ ਜਿਹਨਾਂ ਦੇ ਜਵਾਕ ਆਲਰੇਡੀ ਉਰੇ ਆ, ਉਹਨਾਂ ਨੂੰ ਕਈਆਂ ਨੂੰ ਜਿਹੜਾ ਫਰਕ ਪੈ ਸਕਦਾ। ਸਾਰਿਆਂ ਨੂੰ ਫਰਕ ਨਹੀਂ ਪੈਣਾ, ਜਿਹਨਾਂ ਦੇ ਜਵਾਕ ਕਾਫੀ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਨਹੀਂ ਫਰਕ ਪੈਣਾ। ਜਿਹੜੇ ਬਿਲਕੁਲ ਤੁਸੀਂ ਕਹਿ ਲਓ ਕਿ 20-21 ਸਾਲ ਦੇ ਸੀਗੇ ਤੇ ਚਾਰਟ B ਦਾ ਜਿਹੜਾ ਨੂੰ ਫਾਇਦਾ ਹੋ ਸਕਦਾ ਸੀਗਾ, ਉਹ ਫਾਇਦਾ ਇਹਨਾਂ ਨੇ ਜਿਹੜਾ ਵਾਪਸ ਲਿਆ। ਸੋ ਸਿਰਫ ਇੰਨੀ ਗੱਲ ਆ, ਕੋਈ ਮੇਜਰ ਚੇਂਜ ਇਹਦੇ ਵਿੱਚ ਨਹੀਂ ਹੈਗੀ ਵੀਜ਼ਾ ਐਸ ਫਾਰ ਐਸ ਜਿਹੜਾ ਵੀਜ਼ਾ ਬੁਲੇਟਿਨ ਕੰਸਰਨਡ ਹੈਗਾ। ਸੋ ਅਨਮੈਰਿਡ ਜਵਾਕ ਜਿੱਦਾਂ 21 ਸਾਲ ਤੋਂ ਥੱਲੇ ਹੋਣੇ ਚਾਹੀਦੇ ਆ, ਜਦੋਂ ਉਹਨਾਂ ਨੂੰ ਫੈਮਿਲੀ ਬੇਸ ਪਟੀਸ਼ਨ ਦੇ ਥੱਲੇ ਨਾਲ ਉਹਨਾਂ ਨੇ ਪੇਰੈਂਟਸ ਦੇ ਜਿਹੜਾ ਆਉਣਾ। ਤੇ ਹੁਣ ਇਹ ਜਿਹੜਾ ਚਾਰਟ A ਤੇ ਚਾਰਟ B ਕਾਫੀ ਕਨਫਿਊਜ਼ਨ ਕ੍ਰੀਏਟ ਕਰਦਾ ਸੀਗਾ,
ਕਿ ਜਿਹੜੇ ਇੰਡੀਆ ਵਾਲੇ ਬੈਠੇ ਆ ਉਹਨਾਂ ਨੂੰ ਤਾਂ ਚਾਰਟ ਏ ਦੇ ਥੱਲੇ ਜਾਣਾ ਪੈਂਦਾ ਸੀਗਾ। ਸੋ ਹੂੰ, ਅਕਸਰ ਜਿਹੜੇ ਆਪਣੇ ਲੋਕੀ ਕਈ ਪੁੱਛਦੇ ਵੀ ਸੀਗੇ ਕਿ ਜੇ ਜਵਾਕ ਉਰੇ ਆ ਜਾਵੇ ਉਹਨੂੰ ਫਾਇਦਾ ਹੋਊਗਾ ਕਿ ਨਹੀਂ ਹੋਊਗਾ, ਤੇ ਉਹ ਜਿਹੜਾ ਫਾਇਦਾ ਥੋੜਾ ਜਿਹਾ ਹੁੰਦਾ ਜ਼ਰੂਰ ਸੀਗਾ, ਸਾਲ 2 ਸਾਲ ਦਾ ਕਈਆਂ ਨੂੰ ਕਾਫੀ ਫਾਇਦਾ ਹੋ ਜਾਂਦਾ ਸੀਗਾ ਜਿਹਨਾਂ ਦੀ ਏਜ। ਸੋ ਪਰ ਇਹ ਸਰਕਾਰ ਇਹਨਾਂ ਨੇ ਉਹ ਵਾਲਾ ਸਿਸਟਮ ਜਿਹੜਾ ਐਲੀਮੀਨੇਟ ਕਰਤਾ। ਹੁਣ ਭਾਵੇਂ ਜਵਾਕ ਉਰੇ ਆ ਭਾਵੇਂ ਉੱਧਰ ਆ, ਉਹਨੂੰ ਕੋਈ ਫਰਕ ਨਹੀਂ ਹੈਗਾ। ਤੇ ਇਹ ਜਿਹੜੀ ਸਰਕਾਰ ਹੈ ਇਹ ਕਹਿ ਰਹੀ ਹੈ ਕਿ ਸੇਮ ਰੂਲ ਹੋਣੇ ਚਾਹੀਦੇ ਆ ਦੋਨਾਂ ਦੇ। ਤੇ ਇਹ ਚੀਜ਼ ਇਹਨਾਂ ਨੇ ਜਿਹੜੀ ਸੀਗੀ ਚਾਰਟ ਬੀ ਦੇ ਨਾਲ ਏਜ ਫਰੀਜ਼ ਹੋਣ ਵਾਲੀ ਗੱਲ ਜਿਹੜੀ, ਉਹ ਚੀਜ਼ ਇਹਨਾਂ ਨੇ ਐਲੀਮੀਨੇਟ ਕਰਤੀ ਹੈ। ਓਕੇ, ਠੀਕ ਆ। ਸੋ ਬੇਸਿਕਲੀ ਜਿਹੜੇ ਲੋਕ ਇੱਥੇ ਨੇ ਉਹਨਾਂ ਦੇ ਉੱਤੇ ਹੀ ਇਸ ਚੀਜ਼ ਦਾ ਜਿਹੜਾ ਅਸਰ ਆ, ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਆਊਟ ਆਫ ਕੰਟਰੀ ਆ ਉਹਨਾਂ ਦੇ ਉਸੇ ਤਰੀਕੇ ਦੇ ਨਾਲ ਜਿਹੜੇ ਪ੍ਰੋਸੈਸ ਜਿੱਦਾਂ ਪਹਿਲਾਂ ਚੱਲਦਾ ਸੀ ਉਦਾਂ ਹੀ ਚੱਲੀ ਜਾਣਾ ਆ, ਰਾਈਟ? ਜੀ, ਤੇ ਇੱਕ ਇਹਨਾਂ ਨੇ ਇਹਦੇ ਵਿੱਚ ਐਕਸੈਪਸ਼ਨ ਦਿੱਤੀ ਆ। ਆਫ ਕੋਰਸ ਉਹ ਐਕਸੈਪਸ਼ਨ ਇਹਨਾਂ ਨੂੰ ਦੇਣੀ ਪੈਂਦੀ ਹੈ, ਨਹੀਂ ਤਾਂ ਜਿਹੜਾ ਕਈ ਵਾਰੀ ਜਿਹੜੇ ਕੋਰਟ ਆ ਉੱਤੇ ਜਾ ਕੇ ਉਹ ਰੱਦ ਵੀ ਕਰ ਦਿੰਦੇ ਆ ਪਾਲਿਸੀਆਂ। ਸੋ ਐਕਸੈਪਸ਼ਨ ਉਹਨਾਂ ਨੇ ਇਹ ਦਿੱਤੀ ਹੈ। ਸੋ ਇਹਨਾਂ ਨੇ ਨਾ ਜੀ ਟਾਈਮ ਫਰੇਮ ਆਪਣੇ ਸੈੱਟ ਕੀਤੇ ਆ। ਕਹਿੰਦੇ ਕਿ ਜਿਹਨਾਂ ਦੀ ਅਗਸਤ 15 ਜਾਂ ਉਸ ਤੋਂ ਪਹਿਲਾਂ ਜਿਹੜੀ ਐਪਲੀਕੇਸ਼ਨ ਪੈਂਡਿੰਗ ਆ ਉਹ ਬਾਈਡਨ ਦੀ ਪੁਰਾਣੀ ਪਾਲਿਸੀ ਦੇ ਨਾਲ ਜਾ ਸਕਦਾ, ਚਾਰਟ ਏ ਚਾਰਟ ਬੀ ਦੇ ਨਾਲ। ਓਕੇ, ਜਿਹੜੇ ਅਗਸਤ 15 ਤੋਂ ਬਾਅਦ ਜਾਂ ਉਸ ਤੋਂ ਬਾਅਦ ਜਿਹੜੇ ਫਾਈਲ ਹੋਣੇ ਆ ਉਹ ਨਵੀਂ ਪਾਲਿਸੀ ਦੇ ਥੱਲੇ ਜਾਣੇ ਆ। ਸੋ ਯਾਨੀ ਕਿ ਆ ਜਿਹੜੀ ਅਗਸਤ 15 ਆਉਣੀ ਉਹ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ? ਹਾਂਜੀ ਹਾਂਜੀ, ਠੀਕ ਹੈ, ਓਕੇ। ਤੇ ਇਹਦੇ ਵਿੱਚ ਇਹਨਾਂ ਨੇ ਜਿਹੜੀ ਐਕਸੈਪਸ਼ਨ ਦਿੱਤੀ ਉਹ ਇਹ ਦਿੱਤੀ ਹੈ ਕਿ ਜੇ ਕੋਈ ਜਵਾਕ ਇਹ ਦਿਖਾ ਹੁਣ ਕੀ ਹੁੰਦਾ ਕਿ ਰੂਲ ਇੱਕ ਇਹ ਹੈਗਾ ਕਿ ਤੁਸੀਂ ਜਦੋਂ ਤੁਹਾਡਾ ਵੀਜ਼ਾ ਨੰਬਰ ਅਵੇਲੇਬਲ ਹੋਊਗਾ ਸਾਲ ਦੇ ਅੰਦਰ ਅੰਦਰ ਤੁਸੀਂ ਕੇਸ ਜਿਹੜਾ ਫਾਈਲ ਕਰਨਾ ਹੁੰਦਾ, ਠੀਕ ਹੈ। ਇਹਦਾ ਮਤਲਬ ਕੀ ਹੁੰਦਾ ਕਿ ਜੇ ਤੁਸੀਂ ਸਾਲ ਦੇ ਅੰਦਰ ਕੇਸ ਹੀ ਨਹੀਂ ਫਾਈਲ ਕਰਦੇ ਆ ਫਿਰ ਤੁਹਾਡੀ ਇਹ ਪ੍ਰੋਟੈਕਸ਼ਨ ਤੁਹਾਨੂੰ ਲੱਗਦੀ ਨਹੀਂ ਹੈਗੀ। ਕਿ ਮਤਲਬ ਇਹ ਨਹੀਂ ਕਿ ਤੁਸੀਂ ਹੁਣ 23 ਸਾਲ ਦੇ ਹੋ ਗਏ ਤੁਸੀਂ ਕਵਰਡ ਆ, ਪਰ ਤੁਸੀਂ ਕਹੋ ਮੈਂ 2 ਸਾਲ ਹੋਰ ਵੇਟ ਕਰਨਾ। ਤੁਸੀਂ ਸਾਲ ਦੇ ਅੰਦਰ ਅੰਦਰ ਜਦੋਂ ਤੁਹਾਡਾ ਵੀਜ਼ਾ ਅਵੇਲੇਬਲ ਹੋਇਆ, ਤੁਹਾਡੀ ਸ਼ਰਤ ਇਹ ਹੈ ਕਿ ਤੁਸੀਂ ਉਹਦੇ ਵਿੱਚ ਆਪਣਾ ਗ੍ਰੀਨ ਕਾਰਡ ਜਾਂ ਐਮਬੈਸੀ ਦੇ ਵਿੱਚ ਜਿਹੜੀ ਤੁਹਾਡੀ ਪਟੀਸ਼ਨ ਉਹ ਫਾਈਲ ਕਰਨੀ ਹੈ। ਤੇ ਇਹਨਾਂ ਨੇ ਐਕਸੈਪਸ਼ਨ ਇਹ ਦਿੱਤੀ ਹੈ ਕਿ ਫੋਰ ਐਗਜ਼ਾਮਪਲ ਹੁਣ ਜਿੱਦਾਂ ਮੰਨ ਲਓ ਕੋਈ ਇੰਪਲੋਇਮੈਂਟ ਵਾਲਾ ਸੀਗਾ ਵਿਅਕਤੀ, ਠੀਕ ਹੈ, ਉਹਦੀ ਇੰਪਲੋਇਮੈਂਟ ਦਾ ਵਿੱਚ ਲੇ ਆਫ ਹੋ ਗਿਆ, ਨੌਕਰੀ ਚਲ ਗਈ ਉਹਦੀ, ਠੀਕ ਹੈ, ਉਹ ਤਾਂ ਫਿਰ ਹੁਣ ਫਾਈਲ ਕਰ ਨਹੀਂ ਸਕਦਾ। ਇਹ ਹੋ ਗਈ ਐਕਸਟਰਾਆਰਡਨਰੀ ਸਰਕਮਸਟੈਂਸ। ਜੇ ਕੋਈ ਫੈਮਿਲੀ ਬੇਸਡ ਵਾਲਾ ਬੰਦਾ ਸੀਗਾ, ਉਹ ਕੋਈ ਅਰੈਸਟ ਹੋ ਗਿਆ ਜਾਂ ਕੁਝ ਹੋ ਗਿਆ ਜਾਂ ਮੈਡੀਕਲ ਕੰਡੀਸ਼ਨ ਆ ਗਈ ਕਿ ਉਹ 1 ਸਾਲ ਦੇ ਅੰਦਰ ਫਾਈਲ ਨਹੀਂ ਕਰ ਪਾਇਆ, ਉਹਨਾਂ ਨੇ ਇਹ ਛੋਟ ਦਿੱਤੀ ਹੈ ਕਿ ਜੇ ਤੁਸੀਂ ਸ਼ੋਅ ਕਰ ਦੋ ਕਿ ਤੁਹਾਡੇ ਹਾਲਾਤ ਇਦਾਂ ਦੇ ਸੀਗੇ ਕਿ ਤੁਸੀਂ ਨਹੀਂ ਫਾਈਲ ਕਰ ਪਾਏ, ਤੇ ਫਿਰ ਆਪਾਂ ਤੁਹਾਨੂੰ ਜਿਹੜੀ ਸੀਗੀ ਇਸ ਚੀਜ਼ ਦੇ ਵਿੱਚ ਐਕਸੈਪਸ਼ਨ ਜਿਹੜੀ ਆ ਦਵਾਂਗੇ। ਠੀਕ ਹੈ, ਫਿਰ ਤੁਹਾਨੂੰ ਪੁਰਾਣੀ ਪਾਲਿਸੀ ਦੇ ਵਿੱਚ ਬਾਈਡਨ ਦੀ ਪਾਲਿਸੀ ਨਾਲ ਤੁਸੀਂ ਜਾ ਸਕਦੇ ਆ ਜੇ ਤੁਸੀਂ ਇਹ ਸ਼ੋਅ ਕਰ ਦੋ ਕਿ ਤੁਸੀਂ 1 ਸਾਲ ਦੇ ਅੰਦਰ ਕਿਉਂ ਨਹੀਂ ਫਾਈਲ ਕਰ ਪਾਏ। ਠੀਕ ਹੈ। ਸੋ ਜਿੰਨੇ ਵੀ ਜਿਹੜੀ ਇਹ ਏਜ ਨੂੰ ਲੈ ਕੇ ਆ ਨਾ, ਇਹ ਚੰਕ ਪੂਰਾ ਸੁਣਿਓ, ਇਹ ਜਿਹੜੇ 10-15 ਮਿੰਟ ਸਾਰਾ ਸੁਣਿਓ ਤਾਂ ਜੋ ਤੁਹਾਨੂੰ ਐਗਜ਼ੈਕਟਲੀ ਕਲੀਅਰ ਹੋ ਜਾਵੇ ਵੀ ਕਿੱਦਾਂ ਜਿਹੜਾ ਉਹ ਚੇਂਜਸ ਜੇ ਹੈਗੇ ਆ। ਮੋਸਟਲੀ ਆਪਣੇ ਜਿੱਦਾਂ ਮੈਨੂੰ ਲੱਗਦਾ ਆਪਣੇ ਬੰਦਿਆਂ ਦੇ ਬਹੁਤੇ ਕੇਸਾਂ ਦੇ ਉੱਤੇ ਇਸ ਦਾ ਕੋਈ ਜ਼ਿਆਦਾ ਅਸਰ ਜਿਹੜਾ ਉਹ ਨਹੀਂ ਜਿਹੜਾ ਉਹ ਪੈਣਾ, ਜਿੱਦਾਂ ਤੁਸੀਂ ਐਕਸਪਲੇਨ ਜਿਹੜਾ ਉਹ ਕਰ ਰਹੇ ਆ। ਸੋ ਇਹ ਫੈਮਿਲੀ ਵਾਲਿਆਂ ਦਾ ਜਿਹੜਾ ਹੁੰਦਾ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਉਹ ਕੁਐਸਚਨ, ਤੇ ਇਹ ਜਿਹੜੇ ਰਾਈਟ ਨਾਓ ਇੱਥੇ ਆ ਉਹਨਾਂ ਦੇ ਉੱਤੇ ਜਿਹੜਾ ਇਸ ਦਾ ਜ਼ਿਆਦਾ ਅਸਰ ਆ। ਪਰ ਫਿਰ ਵੀ ਆਪਾਂ ਤੁਹਾਨੂੰ ਬੇਨਤੀ ਕਰਦੇ ਆ ਵੀ ਇਸ ਨੂੰ ਜੇ ਕਿਸੇ ਨੂੰ ਵੀ ਕੋਈ ਡਾਊਟ ਆ, ਇਹ ਜਿਹੜਾ ਹਿੱਸਾ ਆ ਇਸ ਨੂੰ ਪੂਰੇ ਦਾ ਪੂਰਾ ਸਾਰਾ ਜਿਹੜਾ ਉਹ ਸੁਣਿਓ, 10-15 ਮਿੰਟ ਕੱਢ ਕੇ ਜਿਹੜਾ ਸੁਣਨਾ। ਆਈ ਨੋ ਰੀਲ ਦਾ ਜ਼ਮਾਨਾ ਆ, ਉਹਦੇ ਕਰਕੇ ਲੋਕ ਕਾਲੇ ਬਹੁਤ ਪੈ ਜਾਂਦੇ ਆ, ਪਰ ਥੋੜਾ ਜਿਹਾ ਆਪਾਂ ਨੂੰ ਇਹਦੇ ਵਿੱਚ ਪੇਸ਼ੈਂਸ ਜਿਹੜੀ ਉਹ ਰੱਖਣੀ ਜਿਹੜੀ ਉਹ ਚਾਹੀਦੀ ਆ, ਤਾਂ ਹੀ ਪਤਾ ਜਿਹੜਾ ਉਹ ਲੱਗਦਾ ਆ। ਇਹਦੇ ਵਿੱਚ ਜੇ ਐਗਜ਼ਾਮਪਲ ਦੇਣੀ ਹੋਵੇ ਕਿ ਜੇ ਆਪਣੇ ਬੰਦਿਆਂ ਦੇ ਵਿੱਚ ਕਿਹੜੇ ਲੋਕੀ ਆਣੇ ਆ, ਮੰਨ ਲਓ ਕਿ ਕਿਸੇ ਦਾ ਫੈਮਿਲੀ ਬੇਸਡ ਪਟੀਸ਼ਨ ਆਲਰੇਡੀ ਫਾਈਲ ਸੀਗਾ, ਠੀਕ ਆ, 15 ਸਾਲ ਪਹਿਲਾਂ, ਉਹਨਾਂ ਦਾ ਜਵਾਕ ਹੁਣ ਹੋ ਗਿਆ 20 ਸਾਲ ਦਾ, ਉਹ ਆਲਰੇਡੀ ਇੱਥੇ ਐਜ਼ ਅ ਸਟੂਡੈਂਟ ਪੜ੍ਹਦਾ ਪਿਆ ਹੈਗਾ, ਤੇ ਫੈਮਿਲੀ ਵੀ ਕਿਸੇ ਕਾਰਨ ਉਹਨਾਂ ਕੋਲ ਟੂਰਿਸਟ ਵੀਜ਼ਾ ਵਗੈਰਾ ਹੈਗਾ, ਸਾਰਾ ਪਰਿਵਾਰ ਕਿਸੇ ਤਰੀਕੇ ਨਾਲ ਉਰੇ ਅਮਰੀਕਾ ਦੇ ਵਿੱਚ ਮੌਜੂਦ ਹੈਗਾ ਮੌਕੇ ਸਰ, ਉਹਨਾਂ ਤੇ ਇਹ ਜਿਹੜਾ ਮੈਟਰ ਕਰਦਾ ਕਿ ਉਹਨਾਂ ਨੇ ਬਾਈਡਨ ਦੀ ਪਾਲਿਸੀ ਦੇ ਥੱਲੇ ਆਣਾ ਨਾ, ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਸੀਗਾ ਸਾਲ 2 ਸਾਲ ਦਾ ਜਿਹੜਾ ਸੀਗਾ ਜਵਾਕ ਜਿਹੜਾ ਬਚ ਸਕਦਾ ਹੈਗਾ, ਤੇ ਜੇ ਅਗਸਤ 15 ਤੋਂ ਬਾਅਦ ਵਾਲੀ ਗੱਲ ਚੱਲ ਗਈ ਤੇ ਉਹ ਨਹੀਂ ਬਚ ਸਕਦਾ। ਤੇ ਅਨਲੈਸ ਇਹਦੇ ਵਿੱਚ ਕੋਈ ਐਕਸਟਰਾਆਰਡਨਰੀ ਜੇ ਸਰਕਮਸਟੈਂਸ ਹੈਗਾ ਤੇ ਫਿਰ ਉਹ ਬਾਈਡਨ ਵਾਲੀ ਪਾਲਿਸੀ ਯੂਜ਼ ਜਿਹੜੀ ਕਰ ਸਕਦੇ ਆ ਜੇ ਕੋਈ ਫਾਈਲ ਕਰਨਾ ਭੁੱਲ ਗਿਆ ਸੀਗਾ। ਤੇ ਅਕਸਰ ਇਹਦੇ ਵਿੱਚ ਜਿਹੜੇ ਲੋਕੀ ਮਾਰ ਇਸ ਕਰਕੇ ਖਾਂਦੇ, ਹੁਣ ਦੇਖੋ ਸਾਨੂੰ ਕਈ ਜਿੱਦਾਂ ਪੈਰਾਲੀਗਲ ਸਰਵਿਸ ਏਜੰਸੀ ਹੁੰਦੀਆਂ ਧੰਨਵਾਦ ਵੀ ਕਰਦੀਆਂ, ਕਈ ਸੁਣਦੇ ਆ, ਪਰ ਇਹ ਹੈ ਕਿ ਸਾਰਾ ਹੁਣ ਜਿਹੜਾ ਕਾਨੂੰਨ ਆ ਉਹ ਇਹ ਆ। ਸੋ ਇਹ ਕਈ ਵਾਰੀ ਕੀ ਕਰਦੇ ਆ ਪੈਰਾਲੀਗਲ, ਇਹ ਬਸ ਫਾਰਮ ਭਰ ਦਿੰਦੇ ਕਿ ਗ੍ਰੀਨ ਕਾਰਡ ਲਾਤਾ, 485 ਲਾਤਾ, ਬਾਲੀ ਇਹਨਾਂ ਨੂੰ ਜਿੱਦਾਂ ਸਮਝ ਨਹੀਂ ਹੁੰਦੀ, ਠੀਕ ਹੈ, ਕਿ ਗ੍ਰੀਨ ਕਾਰਡ ਵਾਲੇ ਦਾ ਸਪਾਊਸ 485 ਕਰ ਸਕਦਾ ਕਿ ਨਹੀਂ ਕਰ ਸਕਦਾ, ਕਿਹੜੇ ਹਾਲਾਤਾਂ 'ਚ ਤੁਸੀਂ ਕਰ ਸਕਦੇ ਆ। ਇਹ ਸਿੱਧੇ ਜਿੱਦਾਂ ਬੰਦੇ ਨੂੰ ਫਾਰਮ ਵਗੈਰਾ ਫਾਈਲ ਕਰ ਦਿੰਦੇ ਆ। ਤੇ ਪਹਿਲਾਂ ਦੇਖੋ ਜੀ, ਜਦੋਂ ਤੁਸੀਂ 485 ਫਾਈਲ ਕਰਦੇ ਆ ਸਾਰਿਆਂ ਦੇ ਵਰਕ ਪਰਮਿਟ ਵਗੈਰਾ ਆ ਜਾਂਦੇ ਆ, ਉਹ ਨਾਰਮਲ ਜੀ ਗੱਲ ਆ। ਉਹ ਆਪਣੇ ਬੰਦੇ ਆ ਜਿਹੜੇ ਉਹ ਵਰਕ ਪਰਮਿਟ ਤੇ ਖੁਸ਼ ਹੋ ਜਾਂਦੇ, ਲੈ ਵਰਕ ਪਰਮਿਟ ਆ ਗਏ ਨੇ, ਸਹੀ ਕੀਤਾ ਹੋਣਾ। ਤੇ ਬਾਕੀ ਉਹ ਜਿੱਦਾਂ ਹੁਣ ਅਫਸਰ ਕਈ ਵਾਰੀ ਦੱਸਦੇ, ਮੈਂ ਕਿਹਾ ਯਾਰ ਤੁਸੀਂ ਫਸੇ ਕਿਉਂ, ਕਹਿੰਦੇ ਯਾਰ ਜਹਾਜ਼ ਦੀ ਫੋਟੋ ਲਾਈ ਆ, ਗਲੋਬ ਦੀ ਫੋਟੋ ਲਾਈ ਆ,
ਤੇ ਉਹ ਮਤਲਬ ਪਤਾ ਹੀ ਨਹੀਂ ਲੱਗਾ ਬੰਦੇ ਨੂੰ ਕਿ ਇਹ ਵਕੀਲ ਹੈ ਨਹੀਂਗਾ ਬੰਦਾ। ਸੋ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਤੇ ਜਿਹੜੇ ਮਤਲਬ ਸਿਰਫ ਤੇ ਸਿਰਫ ਜਿੱਦਾਂ ਫਾਰਮ ਭਰਨਾ ਕਈ ਵਾਰੀ ਏਦਾਂ ਕਿ ਉਹਨਾਂ ਬੰਦਿਆਂ ਦਾ ਕਈ ਵਾਰੀ ਆਪਾਂ ਦੇਖਿਆ ਕਿ ਕਾਫੀ ਜਿੱਦਾਂ ਨੁਕਸਾਨ ਹੁੰਦਾ ਕਿ ਫਾਈਲ ਤਾਂ ਕਰ ਦਿੰਦੇ ਆ ਪਰ ਇਹ ਨਹੀਂ ਪਤਾ ਕਿ ਕਿਹੜੇ ਮੌਕੇ ਫਾਈਲ ਕਰਨੀ ਸੀ, ਕਿਹੜੇ ਦਿਨ ਫਾਈਲ ਕਰਨੀ ਸੀ, ਕਿਹੜੀ ਚੀਜ਼ ਨਹੀਂ ਕਰਨੀ ਸੀ। ਸੋ ਉਹ ਚੀਜ਼ਾਂ 'ਚ ਕਾਫੀ ਜਿਹੜੇ ਆਪਣੇ ਲੋਕ ਫਸਦੇ ਆ। ਸੋ ਸਪੈਸ਼ਲੀ ਹੁਣ ਜਿਹੜੇ ਆਪਣੇ ਪੰਜਾਬੀਆਂ ਦੇ ਤਾਂ ਇਹ ਉਹਨਾਂ ਦਾ ਸਿਨੈਰੀਓ ਜਿਹੜੇ ਲੀਗਲੀ ਅਮਰੀਕਾ 'ਚ ਮੌਜੂਦ ਆ ਤੇ 20-21 ਸਾਲ ਦੀ ਜਵਾਕਾਂ ਦੀ ਜਿਹੜੀ ਉਮਰ ਆ, ਕੋਈ ਸਟੂਡੈਂਟ ਸਟੇਟਸ ਤੇ ਹੈਗਾ ਤੇ ਫੈਮਿਲੀ ਬੇਸਡ ਪਟੀਸ਼ਨ ਜਿਹਨਾਂ ਦੀ ਲਾਗੇ ਬੰਨੇ ਜਿਹੜੀ ਆਈ ਖੜੀ ਹੈ ਹਨਾ। ਤੇ ਇਹਦੇ ਵਿੱਚ ਵੀ ਦੇਖੋ ਤੁਸੀਂ ਬਾਲਾ ਉਹਨਾਂ ਨੇ ਟਾਈਮ ਨਹੀਂ ਦਿੱਤਾ, ਉਹਨਾਂ ਨੇ ਅਗਸਤ 15 ਹੀ ਦਿੱਤੀ ਆ। ਸੋ ਹੁਣ ਇਹ ਤਾਂ ਮਤਲਬ ਕਿ ਤੁਸੀਂ ਦੇ ਲਾ ਲਓ 2 ਦਿਨ ਦਾ ਹੀ ਟਾਈਮ ਅਗਲੇ ਹਫਤੇ ਜਿਹੜਾ ਬਚਿਆ। ਜੀ ਜੀ ਬਿਲਕੁਲ। ਹਾਂ 15 ਤਰੀਕ ਤਾਂ ਆਈ ਖੜੀ, 2 ਹਫ਼ਤੇ ਵੀ ਕਾਹਦੇ ਕਹਿਣਾ ਜੀ, ਹਫ਼ਤਾ ਹੀ ਰਹਿ ਗਿਆ। 2 ਦਿਨ ਦਿਨਾਂ ਦਾ ਹੀ ਇਹਦੇ ਵਿੱਚ ਕੰਮ ਜਿਹੜਾ ਇਹਦੇ ਵਿੱਚ ਕਰਦੇ ਆ। ਸੋ ਐ ਮੌਕੇ ਤੇ ਆ ਕੇ ਕਰਦੇ ਆ, ਵਾਰੰਟ ਜਾਰੀ ਕਰਦੇ ਆ ਵੀ ਚਲੋ ਚੱਕ ਲਓ ਕੰਮ। ਹੁਣ ਉਹ ਵੀ ਹੁੰਦਾ ਵੀ ਵੀਕਐਂਡ ਦੇ ਉੱਤੇ ਹੀ ਆ ਵੀ ਜਦੋਂ ਕੰਮ ਕਾਜ ਠੱਪ ਹੋਏ ਹੁੰਦੇ ਆ ਸਾਰੇ ਪਾਸੇ, ਵੀ ਏਦਾਂ ਹੀ ਕਰਦੇ ਆ। ਇਹ ਵੀ ਸਕੀਮਾਂ ਜਿਹੜੀਆਂ ਇਹਨਾਂ ਦੀਆਂ ਨਾਲ ਚੱਲ ਰਹੀਆਂ। USCIS ਨੇ ਇੱਕ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕੀਤੀ ਆ। ਇੱਕ ਕ੍ਰਿਮੀਨਲ ਪ੍ਰੈਡੇਟਰ ਸੀਗਾ ਜਿਹੜਾ ਫਿਊਜੀਟਿਵ ਸੀਗਾ, ਉਸ ਨੂੰ ਰਿਮੂਵ ਜਿਹੜਾ ਉਹ ਕਰਾਉਣ ਦੇ ਲਈ। ਇਹ ਬੈਲਜੀਅਮ ਦਾ ਸੀਗਾ ਸ਼ਾਇਦ। ਹਾਂਜੀ, ਸੋ 33 ਸਾਲ ਦਾ ਸੀਗਾ ਇਹ, ਬੈਲਜੀਅਮ ਤੋਂ ਕਹਿੰਦੇ ਭੱਜ ਕੇ ਆਇਆ ਸੀਗਾ। ਤੇ ਆਹੀ ਜਿਹੜੇ ਜਵਾਕਾਂ ਨੂੰ ਲੈ ਕੇ ਜਿਹੜੇ ਸੈਕਸ ਕ੍ਰਾਈਮ ਹੁੰਦੇ ਆ ਉਹਦੇ ਵਿੱਚ ਇਹ ਆਪਣੀ ਕੰਟਰੀ ਦੇ ਵਿੱਚ ਵਾਂਟਡ ਸੀਗਾ। ਤੇ ਬੰਦਾ ਉਰੇ ਜਿਹੜਾ ਸੀਗਾ ਗ੍ਰੀਨ ਕਾਰਡ ਸੀਗਾ ਤੇ ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇ ਲਈ ਪੇਸ਼ ਹੋਇਆ ਸੀਗਾ ਉਰੇ। ਇਹ ਇਹਨਾਂ ਨੇ ਖਬਰ ਲਾਈ ਆ। ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਹੁਣ ਇਹ ਕੀ ਕਰਦੇ ਕੀ ਪਏ ਆ। ਠੀਕ ਹੈ, ਇਹ ਸਿਰਫ ਬੈਲਜੀਅਮ ਵਾਲੇ ਤੇ ਨਹੀਂ, ਇਹ ਸਾਰਿਆਂ ਤੇ ਹੀ ਜਿਹੜੀ ਗੱਲ ਜਿਹੜੀ ਲਾਗੂ ਹੁੰਦੀ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਸੀਗੀ ਨਾ, ਜਿੱਦਾਂ ਕਈ ਵਾਰੀ ਲੋਕੀ ਸਵਾਲ ਪੁੱਛਦੇ ਆ ਕਿ ਲੈ ਇਹ ਬੈਕਗਰਾਉਂਡ ਚੈੱਕ ਕਿੰਨੇ ਕੁ ਕਰਦੇ ਆ, ਕਿੱਦਾਂ ਕਰਦੇ ਆ। ਸੋ ਸਪੈਸ਼ਲੀ ਜਿਹੜੇ ਲੋਕੀ ਭਗੌੜੇ ਆ, ਪੀਓ ਉੱਥੋਂ ਹੈਗੇ ਆ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਜਿੱਥੇ ਬੈਕਗਰਾਉਂਡ ਚੈੱਕ ਦੇ ਵਿੱਚ ਇਹਨਾਂ ਦਾ ਆ ਗਿਆ ਤੇ ਇਹ ਜਿਹੜਾ ਫਿਰ ਸੀਗਾ ਉੱਪਰ ਰੈਫਰ ਕਰ ਦਿੰਦੇ ਆ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਆਫਿਸ ਨੂੰ, ਵਾਸ਼ਿੰਗਟਨ DC ਦੇ ਨੂੰ। ਤੇ ਉਹ ਕੀ ਕਰਦੇ ਆ ਹੁਣ, ਉਹ ਡਾਇਰੈਕਟ ਜਿਹੜੀ ਕੰਟਰੀ ਤੋਂ ਬੰਦਾ ਆਇਆ ਉਹਨਾਂ ਨਾਲ ਸੰਪਰਕ ਜਿਹੜਾ ਬਣਾ ਲੈਂਦੇ ਆ ਕਿ ਦੇਖਦੇ ਆ ਕਿ ਬੰਦਾ ਵਾਂਟਡ ਹੈਗਾ ਕਿ ਨਹੀਂ ਹੈਗਾ। ਮਤਲਬ ਦੇਖੋ ਜੀ ਰਾਜਕਰਨ ਜੀ, ਬੈਕਗਰਾਉਂਡ ਚੈੱਕ ਦਾ ਮਕਸਦ ਇਹੀ ਸੀਗਾ ਕਿ ਬੰਦੇ ਜਿਹੜੇ ਕਲੀਨ ਇਹ ਆਣ। ਤੇ ਇਹਨਾਂ ਨੇ ਕੀ ਕੀਤਾ ਸੀਗਾ ਕਿ ਬੈਕਗਰਾਉਂਡ ਚੈਕਸ ਤੇ ਕਾਫੀ ਠੱਲ ਪਾਈ ਸੀਗੀ ਤੇ ਇਨਫੈਕਟ ਤੁਸੀਂ ਕਹ ਲਓ ਕਿ ਬਾਰਡਰ ਖੋਲ ਹੀ ਦਿੱਤਾ, ਆਜੋ ਸਾਰੇ ਜਣੇ ਆਜੋ। ਠੀਕ ਆ, ਹੁਣ ਉਹਦੇ ਵਿੱਚ ਦੇਖੋ ਜੀ ਆਪਣੇ ਜਿਹੜੇ ਤਾਂ ਗੁੱਡ ਇਮੀਗ੍ਰੈਂਟ ਹੈਗੇ ਹਨਾ, ਜਿਹੜੇ ਤਾਂ ਆਪਣੀ ਪ੍ਰੋਬਲਮ ਆ ਜਿਹਨਾਂ ਨੂੰ ਕੋਈ ਸਿੱਧੇ ਕੰਮ ਆਪਣਾ ਉਹ ਕਰਨਾ ਉਹ ਤਾਂ ਠੀਕ ਆ। ਪਰ ਤੁਸੀਂ ਨਾਲ ਦੇਖੋ ਜਿਹੜਾ ਦਰਵਾਜ਼ਾ ਹੀ ਆਪਣਾ ਤੁਸੀਂ ਖੋਲਤਾ, ਉਹਦੇ ਵਿੱਚ ਤਾਂ ਹਰ ਤਰ੍ਹਾਂ ਦਾ ਹੀ ਬੰਦਾ ਜਿਹੜਾ ਆ ਜਾਊਗਾ ਹਨਾ। ਤੇ ਇਹ ਮਤਲਬ ਥੋੜਾ ਡੈਲੀਬਰੇਟ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦਾ ਐਕਟ ਸੀਗਾ ਸਰਕਾਰ ਦਾ, ਸਿੱਧੇ ਹੀ ਜਿਹੜੇ ਫਲੱਡ ਗੇਟ ਖੋਲਤੇ, ਕਈ ਤਰ੍ਹਾਂ ਦੇ ਬੰਦੇ ਜਿਹੜੇ ਸੀਗੇ ਆ ਗਏ। ਤੇ ਹੁਣ ਇਹਨਾਂ ਨੇ ਵੀ ਕੀ ਕੀਤਾ ਕਿ ਹੁਣ ਜਿਹੜੇ ਬੰਦੇ, ਕਿਉਂਕਿ ਇਹ ਆ ਗਏ ਆ ਤੇ ਵਿੱਚ ਤੁਸੀਂ ਦੇਖਿਆ ਹੋਣਾ ਖਬਰਾਂ ਕਿ ਜਿਹੜੀ ਗੈਂਗ ਸੀਗੇ ਜਿਹੜੇ ਦੂਜੀ ਕੰਟਰੀਆਂ ਦੇ, ਉਹਨਾਂ ਦਾ ਬੜਾ ਇੱਥੇ ਬੋਲਬਾਲਾ ਜਿਹੜਾ ਵੱਧ ਰਿਹਾ ਸੀਗਾ। ਤੇ ਗੈਂਗਸ ਜਿਹੜੇ ਗਰੁੱਪਾਂ ਦੇ ਗਰੁੱਪ ਹੀ ਜਿਹੜੇ ਆ ਗਏ। ਤੇ ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਕੋਲ ਕੋਈ ਚਾਰਾ ਨਹੀਂ ਸੀਗਾ, ਇਹਨਾਂ ਨੇ ਜਿਹੜਾ ਸੀਗਾ ਕਿ ਜਿਹੜੀ ਇਨਵੈਸਟੀਗੇਸ਼ਨ ਸੀਗੀ ਉਹ ਡਬਲ ਡਾਊਨ ਕਰਤੀ। ਤੇ ਉਹਦਾ ਜਿਹੜਾ ਹੁਣ ਸੀਗਾ ਕਿ ਬੈਕਗਰਾਉਂਡ ਚੈੱਕ ਜਿਹੜੇ ਸੀਗੇ ਇਹਨਾਂ ਨੇ, ਅਮਰੀਕਾ ਨੇ, ਉਹ ਜਿਹੜੇ ਪੂਰੇ ਜਿਹੜੇ ਜਿੱਦਾਂ ਕਰਨੇ ਚਾਹੀਦੇ ਸੀਗੇ ਉਦਾਂ ਹੀ ਕਰਦੇ ਆ। ਤੇ ਇਹ ਫਿਰ ਕੀ ਹੈ ਕਿ ਦੂਜੀ ਜਿਹੜੀ ਹੁਣ ਇਹਦੀ ਕੰਟਰੀ ਸੀਗੀ ਉਹਦੇ ਨਾਲ ਕੋਆਪਰੇਟ ਕਰਕੇ ਉੱਥੋਂ ਦੀ ਕਰਕੇ ਸਾਰਾ ਅਰੈਸਟ ਕਰਕੇ ਤੇ ਇਹਨੂੰ ਵਾਪਸ ਜਿਹੜਾ ਭੇਜਦੇ ਉਹਨਾਂ ਨੂੰ ਸੌਂਪਦੇ ਵੀ ਆ। ਠੀਕ ਹੈ। ਤੇ ਇਹਨੂੰ ਫਿਰ ਆਪਣਾ ਜਿਹੜਾ ਸੀਗਾ ਇਹ ਇੰਟਰਵਿਊ ਤੇ ਸੀਗਾ, ਨੈਚੁਰਲ ਸਿਟੀਜ਼ਨਸ਼ਿਪ ਦੀ ਇਹਦੀ ਐਪਲੀਕੇਸ਼ਨ ਸੀਗੀ। ਫਰਾਡ ਡਿਟੈਕਸ਼ਨ ਪ੍ਰੋਗਰਾਮ ਵਾਲਿਆਂ ਨੇ ਇਹਨੂੰ ਫੜ ਲਿਆ ਤੇ ਕੇਸ ਜਿਹੜਾ ਸੀਗਾ HSI ਜਿਹੜਾ ਵਾਸ਼ਿੰਗਟਨ DC ਜਿਹੜਾ ਹੈਗਾ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦਾ ਆਫਿਸ, ਉੱਥੇ ਰੈਫਰ ਕਰਤਾ। ਉੱਥੇ ਫਿਰ ਇਨਵੈਸਟੀਗੇਸ਼ਨ ਚੱਲੀ। ਉਸ ਤੋਂ ਬਾਅਦ ਇਹਨੂੰ ਅਰੈਸਟ ਕਰ ਲਿਆ। ਅਰੈਸਟ ਕਰਕੇ ਇਹਨੂੰ ਜੱਜ ਦੇ ਮੂਹਰੇ ਪੇਸ਼ ਕੀਤਾ। ਜੱਜ ਦੇ ਮੂਹਰੇ ਸਾਰਾ ਐਵੀਡੈਂਸ ਪੇਸ਼ ਹੋਇਆ। ਜੱਜ ਨੇ ਫਿਰ ਫਟਾਫਟ ਕੁਇਕਲੀ ਜਿਹੜਾ ਰਿਮੂਵ ਕਰਤਾ ਤੇ ਜੂਨ 26 ਨੂੰ ਇਹਨੂੰ ਜਿਹੜਾ ਸੀਗਾ ਤੁਸੀਂ ਕਹ ਲਓ ਕਿ ਜੱਜ ਨੇ ਰਿਮੂਵਲ ਆਰਡਰ ਦਿੱਤਾ। ਤੇ ਬਾਕੀ ਜੋ ਵੀ ਇਹਦੀਆਂ ਅਪੀਲ ਵਗੈਰਾ ਆਪਸ਼ਨ ਜਿਹੜੀਆਂ ਹੋ ਗਈਆਂ ਉਹ ਇਹਨਾਂ ਨੇ ਕਰਕੇ ਰਨ ਆਊਟ ਤੇ ਫਿਰ ਬੰਦੇ ਨੂੰ ਵਾਪਸ ਭੇਜ ਦੇਣਾ। ਜੀ ਜੀ ਇਹਦੇ ਵਿੱਚ ਨਾ ਜਿਹੜਾ ਦੱਸਦੇ ਜਾਈਏ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਕਾਟਲ ਕੂਟਲ ਵਾਲੇ ਬਥੇਰੇ ਜਿਹੜੇ ਉਹ ਆ ਕੇ ਗੈਂਗੂੰਗ ਵਾਲੇ ਬਹੁਤ ਆ ਗਏ ਆ। ਕੱਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਪੈਂਟਾਗਨ ਨੂੰ, ਡਿਪਾਰਟਮੈਂਟ ਆਫ ਡਿਫੈਂਸ ਆ, ਉਹਨਾਂ ਨੂੰ ਹਦਾਇਤਾਂ ਦਿੱਤੀਆਂ ਪ੍ਰੀਪੇਅਰ ਕਰਨ ਦੇ ਲਈ ਵੀ ਆਪਾਂ ਯੂਜ਼ ਆਫ ਫੋਰਸ ਕਰ ਸਕਦੇ ਹਾਂ, ਯਾਨੀ ਕਿ ਮਿਲਟਰੀ ਐਕਸ਼ਨ ਜਿਹੜਾ ਲਿਆ ਜਾ ਸਕਦਾ ਆ ਡਰੱਗ ਕਾਰਟਲਸ ਦੇ ਅਗੇਂਸਟ। ਤੇ ਆਪਾਂ ਨੂੰ ਪਤਾ ਵੀ ਡਰੱਗ ਕਾਰਟਲਸ ਮੋਸਟਲੀ ਜਿਹੜੇ ਆ ਲੈਟਿਨ ਮੁਲਕਾਂ ਦੇ ਵਿੱਚ, ਸੈਂਟਰਲ US ਦੇ ਵਿੱਚ, ਮੈਕਸੀਕੋ, ਕੋਲੰਬੀਆ, ਹੋਰ ਇਹ ਜਿਹੜੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਕਾਰਟਲਸ ਜਿਹੜੇ ਉਹ ਚੱਲਦੇ ਆ। ਜਿੰਨਾ ਟ੍ਰੈਂਡ ਰਗਵਾ ਵਾਲੇ, ਵੈਨੀਜ਼ੂਏਲਾ ਵਾਲਾ ਗੈਂਗ ਆ, MS-13 ਵਾਲਾ ਜਿਹੜੇ ਗੈਂਗ ਆ,
ਤੇ ਐਸਕੋਬਾਰ ਜਿਨ੍ਹਾਂ ਦਾ ਜਿਹੜਾ ਉਹ ਹੁੰਦਾ ਸੀ, ਉਹ ਸਾਰੇ ਜਾਣੇ। ਸੋ ਪੈਂਟਾਗਨ ਨੂੰ ਹਦਾਇਤਾਂ ਦਿੱਤੀਆਂ ਵੀ ਭਾਈ ਜਿਹੜੀ ਇੱਕ ਹਿਸਾਬ ਦੇ ਨਾਲ ਫੋਰਸ ਯੂਜ਼ ਕਰਨ ਦੇ ਲਈ ਆਪਸ਼ਨਸ ਜਿਹੜੀਆਂ ਉਹ ਪ੍ਰਿਪੇਅਰ ਕਰੋ। ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਇਸ ਤਰੀਕੇ ਦਾ ਐਕਸ਼ਨ ਵੀ ਜਿਹੜਾ ਉਹ ਲਿਆ ਜਾਵੇ। ਤੇ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਇਹ ਜਿਹੜੇ ਡਰੱਗ ਕਾਰਟਲਸ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਅੱਤਵਾਦੀ ਜਥੇਬੰਦੀਆਂ ਜਿਹੜੀਆਂ ਉਹ ਘੋਸ਼ਿਤ ਕੀਤਾ ਹੋਇਆ ਆ। ਸੋ ਕਾਰਵਾਈ ਲੱਗਦਾ ਆ ਵੀ ਹੋਰ ਵੀ ਜ਼ਿਆਦਾ ਤਿੱਖੀ ਇਸ ਬਾਬਤ ਜਿਹੜੀ ਹੋਊਗੀ। ਸੋ ਇਦਾਂ ਦੀਆਂ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਨਿਊਜ਼ ਖਬਰਾਂ ਜਿਹੜੀਆਂ ਉਹ ਹੋਰ ਵੀ ਜ਼ਿਆਦਾ ਆ ਸਕਦੀਆਂ ਨੇ। ਅਗਲੀ ਜਿਹੜੀ USCIS ਨੇ ਜਿਹੜੀਆਂ ਵੂਮਨ ਸਪੋਰਟਸ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵੀ ਆਪਣੀ ਪਾਲਿਸੀ ਜਿਹੜੀ ਉਹ ਅਪਡੇਟ ਕੀਤੀ ਹੈ ਜੀ। ਹਾਂਜੀ, ਸੋ ਜਿਹਨਾਂ ਨੂੰ ਨਹੀਂ ਪਤਾ ਕੀ ਸੀਗਾ ਕਿ ਥੋੜੀ ਜੈਂਡਰ ਨੂੰ ਲੈ ਕੇ ਮਤਲਬ ਕਿ 4-5 ਸਾਲ 10 ਸਾਲਾਂ 'ਚ ਤੁਸੀਂ ਲਾ ਲਓ ਕਿ ਬੜਾ ਕੁਛ ਜਿਹੜਾ ਸੁਣਨ ਨੂੰ ਮਿਲਿਆ। ਉਸ ਤੋਂ ਪਹਿਲਾਂ ਹੀ ਅਮਰੀਕਾ 'ਚ ਨਹੀਂ ਹੁੰਦਾ ਸੀਗਾ। ਜਿਹੜੇ ਪੁਰਾਣੇ ਆਏ ਇੱਕਦਮ ਹੀ ਜਿਹੜੀ ਚੀਜ਼ ਜਿਹੜੀ ਸੀਨ ਤੇ ਆਈ ਕਿ ਜੈਂਡਰ ਨੂੰ ਲੈ ਕੇ ਕਿ ਮੇਲ ਫੀਮੇਲ ਜੈਂਡਰ ਨਹੀਂ ਹੁੰਦਾ, ਉਹ ਤੋਂ ਵੱਧ ਵੀ ਜੈਂਡਰ ਜਿਹੜੇ ਹੋ ਸਕਦੇ ਆ। ਕਾਫੀ ਵਿਵਾਦ ਵੀ ਚੱਲਿਆ ਉਹਦੇ ਵਿੱਚ, ਤੇ ਉਹਨੂੰ ਲੈ ਕੇ ਜਿਹੜਾ ਸੀਗਾ ਤੁਸੀਂ ਦੇਖੋ ਕਿ ਰੈਸਟ ਰੂਮ ਪਾਲਿਸੀਆਂ ਇਹਨਾਂ ਨੇ, ਸ਼ਹਿਰਾਂ ਨੇ, ਸਿਟੀਆਂ ਨੇ, ਸਟੇਟਸ ਨੇ, ਕਾਫੀ ਜਿਹੜੇ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਪਾਲਿਸੀ ਜਿਹੜੀ ਸੀਗੀ, ਫੋਰਸ ਜਿਹੜੀ ਬੜੀ ਹੋ ਰਹੀ ਸੀਗੀ ਬਿਜ਼ਨਸਾਂ ਦੇ ਉੱਤੇ, ਹਰੇਕ ਚੀਜ਼ ਦੇ ਉੱਤੇ ਡਾਇਵਰਸਿਟੀ ਇਨਕਲੂਜਨ ਦੇ ਨਾਂ ਤੇ ਜਿਹੜੀ ਹੁਣ ਜਿੱਦਾਂ ਅੱਗੇ ਹੋਰ ਰਿਵੀਲੇਸ਼ਨ ਹੋਈਆਂ ਕਿ ਜਿਹੜੀਆਂ ਕੰਪਨੀਆਂ ਕੰਪਲਾਈ ਕਰਦੀਆਂ ਸੀਗੀਆਂ ਪਾਲਿਸੀ ਨੂੰ, ਉਹਨਾਂ ਨੂੰ ਵਾਧੇ ਹੁੰਦੇ ਸੀਗੇ ਤੇ ਐਡਵਾਂਟੇਜ ਦਿੱਤੀ ਜਾਂਦੀ ਸੀਗੀ ਜਿਹੜੇ ਡਾਇਵਰਸਿਟੀ ਇਨਕਲੂਜਨ ਤੇ ਇਕੁਐਲਿਟੀ ਇਹ ਵਾਲੇ ਪ੍ਰੋਗਰਾਮ ਨੂੰ ਲੈ ਕੇ। ਤੇ ਇਹਦੇ ਵਿੱਚ ਹੁਣ ਕੀ ਹੋਇਆ ਕਿ ਜਿਹੜੇ ਉਹ ਕਹਿੰਦੇ ਮੇਲ ਐਥਲੀਟ ਸੀਗੇ ਜਿਹੜੇ ਕੰਪੀਟ ਨਹੀਂ ਕਰ ਸਕਦੇ ਸੀਗੇ, ਮਤਲਬ ਕਿ ਮੇਲਸ ਮੁੰਡਿਆਂ ਦੀ ਸਪੋਰਟ ਦੇ ਵਿੱਚ ਜਿਹੜੇ ਮੁੰਡੇ ਕੰਪੀਟ ਨਹੀਂ ਕਰ ਸਕਦੇ ਸੀਗੇ, ਉਹ ਕੁੜੀਆਂ ਬਣ ਕੇ ਜਿਹੜਾ ਸੀਗਾ ਕੁੜੀਆਂ ਦੀ ਸਪੋਰਟਸ ਤੇ ਚਲੇ ਗਏ। ਤੇ ਹੁਣ ਆਬਵੀਅਸਲੀ ਉਹਨਾਂ ਨੂੰ ਇੱਕ ਬਾਇਓਲੋਜੀਕਲ ਐਡਵਾਂਟੇਜ ਜਿਹੜੀ ਹੈਗੀ ਆ, ਠੀਕ ਆ, ਉਹਦੇ ਵਿੱਚ ਤਾਂ ਕੋਈ ਕਿਸੇ ਨੂੰ ਡਿਸਪਿਊਟ ਨਹੀਂ ਹੈ ਨਾ। ਬੋਨ ਡੈਂਸਿਟੀ ਜੋ ਵੀ ਮੈਡੀਕਲ ਤੁਸੀਂ ਚੈੱਕ ਕਰ ਸਕਦੇ ਆ ਕਿ ਕੀ ਐਡਵਾਂਟੇਜ ਰਹਿੰਦੀ ਹੈ। ਇਹਨਾਂ ਨੇ ਆਪਣਾ ਕੀ ਕੀਤਾ ਸੀਗਾ ਕਿ ਜਿਹੜੀ ਵੂਮਨ ਸਪੋਰਟ ਸੀਗੀ ਉਹਦੇ ਰਿਕਾਰਡ ਤੋੜਨੇ ਸ਼ੁਰੂ ਕਰਤੇ, ਮਤਲਬ ਸ਼ੈਟਰ ਕਰਤੇ ਸਾਰੇ ਜਿਹੜੇ ਤੁਸੀਂ ਕਹਿ ਲਓ ਕਿ ਜਿਹੜੇ ਫੀਮੇਲ ਵਰਲਡ ਚੈਂਪੀਅਨ ਸੀਗੀਆਂ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਤਾ, ਕਿਉਂਕਿ ਹੁਣ ਬਾਇਓਲੋਜੀਕਲ ਐਡਵਾਂਟੇਜ ਤੁਹਾਨੂੰ ਇੰਨੀ ਜ਼ਿਆਦਾ ਹੈਗੀ ਆ। ਤੇ ਸਪੋਰਟਸ ਵਾਲੇ ਲੈਵਲ ਤੇ ਤਾਂ ਚਲੋ ਜੋ ਹੋ ਰਿਹਾ ਠੀਕ ਆ, ਬਾਕੀ ਕਮਿਸ਼ਨ ਵਗੈਰਾ ਲੈਵਲ ਤੇ ਜੋ ਹੋ ਰਿਹਾ। USCIS ਨੇ ਕੀ ਕੀਤਾ ਕਿ ਜਿਹੜੇ ਲੋਕਾਂ ਨੇ ਹੁਣ ਏਦਾਂ ਦੇ ਜਿੱਦਾਂ ਹੁਣ ਇੱਥੇ ਵੀਜ਼ੇ ਹੁੰਦੇ ਆ ਕਿ ਜੇ ਤੁਸੀਂ ਇੰਟਰਨੈਸ਼ਨਲ ਐਥਲੀਟ ਆ ਜਾਂ ਤੁਸੀਂ ਕੋਈ ਮੈਡਲ ਜਿੱਤੇ ਆ, ਤੁਸੀਂ O1 ਵੀਜ਼ੇ ਤੇ ਆ ਸਕਦੇ ਆ, EB1A ਗ੍ਰੀਨ ਕਾਰਡ ਕਰ ਸਕਦੇ ਆ। ਸੋ ਇਮੀਗ੍ਰੇਸ਼ਨ ਕੀ ਕਹਿੰਦੀ ਹੈ ਕਿ ਜਿਹੜੇ ਤੁਸੀਂ ਕੋਈ ਵੀ ਏਦਾਂ ਦੀਆਂ ਅਚੀਵਮੈਂਟਸ ਜੇ ਕੀਤੀਆਂ ਤੇ ਬਾਇਓਲੋਜੀਕਲ ਤੁਸੀਂ ਮੇਲ ਹੈਗੇ, ਆਪਾਂ ਕਿਸੇ ਚੀਜ਼ ਨੂੰ ਵੀ ਕੰਸੀਡਰ ਨਹੀਂ ਕਰਨਾ। ਇਹ ਇੱਕ ਲੂਪ ਹੋਲ ਹੈਗਾ ਤੇ ਤੁਸੀਂ ਸਿਰਫ ਇਹਨੂੰ ਜਿਹੜਾ ਯੂਜ਼ ਕਰ ਰਹੇ ਆ ਕਿ ਫੀਮੇਲ ਐਥਲੀਟਸ ਦੇ ਵਿੱਚ ਆ ਕੇ ਤੁਹਾਡਾ ਕੋਈ ਜਿਹੜਾ ਮੈਡਲ ਸ਼ੈਡਲ ਤੁਹਾਨੂੰ ਮਿਲ ਜਾਵੇ। ਤੇ ਉਹ ਕਹਿੰਦੇ ਕਿ ਇਹ ਜਿਹੜੇ ਸਾਰੇ ਪਟੀਸ਼ਨਾਂ ਆਪਾਂ ਜਿਹੜੀਆਂ ਗ੍ਰਾਂਟ ਵੀ ਕੀਤੀਆਂ ਉਹ ਆਪਾਂ ਕੈਂਸਲ ਵੀ ਕਰ ਸਕਦੇ ਆ, ਰੀਓਪਨ ਵੀ ਕਰ ਸਕਦੇ ਆ, ਤੇ ਨਵੇਂ ਕੋਈ ਕਹਿੰਦੇ ਆਪਾਂ ਅਪਰੂਵ ਨਹੀਂ ਕਰਨੇ। ਤੇ ਇੱਥੇ ਦੇ ਜਿਹੜੇ ਕਾਨੂੰਨ ਇਹ ਸੀਗੇ ਕਿ ਤੁਸੀਂ ਜੇ ਅਮਰੀਕਾ ਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਪਹੁੰਚਾ ਸਕਦੇ ਆ ਤੇ ਉਹ ਤੁਹਾਨੂੰ ਗ੍ਰੀਨ ਕਾਰਡ ਜਿਹੜਾ ਦੇ ਦਿੰਦੇ ਸੀਗੇ EB1A ਥੱਲੇ, ਨੈਸ਼ਨਲ ਇੰਟਰਸਟ ਵੇਵਰ ਦੇ ਦਿੰਦੇ ਸੀਗੇ। US ਦੇ ਨੈਸ਼ਨਲ ਮਤਲਬ ਉਹਨਾਂ ਦੇ ਹਿੱਤ 'ਚ ਗੱਲ ਜਿਹੜੀ ਹੋ ਰਹੀ ਆ। ਤੇ ਇਹ ਸਰਕਾਰ ਕਹਿੰਦੀ ਹੈ ਕਿ ਨਹੀਂ, ਏਦਾਂ ਦੀ ਚੀਜ਼ਾਂ ਕੋਈ ਵੀ ਸਾਡੇ ਨੈਸ਼ਨਲ ਇੰਟਰਸਟ 'ਚ ਨਹੀਂ ਜਾਂਦੀਆਂ, ਇਹਦੇ ਵਿੱਚ US ਦਾ ਕੋਈ ਬੈਨੀਫਿਟ ਨਹੀਂ ਹੁੰਦਾ। ਤੇ ਉਹਨੇ ਜਿਹੜੀਆਂ ਇਹ ਸਾਰੀਆਂ ਸਪੋਰਟਸ ਵਾਲੀ ਜਿਹੜੀ ਕੈਟਾਗਰੀ ਸੀਗੀ ਇਹਨੂੰ ਉਹਨਾਂ ਨੇ ਵੈਟ ਕਰਨਾ ਸ਼ੁਰੂ ਕਰਤਾ। ਤੇ ਉਹ ਕਹਿੰਦੇ ਕਿ ਇਹਦੇ ਵਿੱਚ ਜੇ ਕਿਸੇ ਦੀ ਵੀ ਅਕੰਪਲਿਸ਼ਮੈਂਟ ਇਹ ਹੈਗੀ ਕਿ ਉਹਨੇ ਮੇਲ ਨੇ ਫੀਮੇਲ ਦੀ ਸਪੋਰਟ 'ਚ ਕੰਪੀਟ ਕੀਤਾ, ਉਹਨੂੰ ਆਪਾਂ ਮੰਨਣਾ ਨਹੀਂ। ਠੀਕ ਹੈ ਜੀ। US ਦੀ ਅਪੀਲ ਕੋਰਟ ਨੇ ਜਿਹੜੀ ਲਾਸ ਐਂਜਲਸ ਦੇ ਵਿੱਚ ਫੈਡਰਲ ਇਮੀਗ੍ਰੇਸ਼ਨ ਅਰੈਸਟ ਆ ਉਹਨਾਂ ਦੇ ਉੱਤੇ ਜਿਹੜੀ ਬਾਰ ਆ ਉਸ ਨੂੰ ਬਰਕਰਾਰ ਜਿਹੜਾ ਉਹ ਰੱਖਿਆ ਆ। ਬੀਤੇ ਦਿਨਾਂ 'ਚ ਫਿਰ ਆਪਾਂ ਦੇਖਿਆ ਵੀ ਇੱਕ ਰੈਂਟਲ ਟਰੱਕ ਦੇ ਵਿੱਚੋਂ ਆਈਸ ਦੇ ਜਿਹੜੇ ਏਜੰਟ ਨਿਕਲਦੇ ਆ, ਹੋਮ ਡੀਪੂ ਦੇ ਉੱਤੇ ਛਾਪਾਮਾਰੀ ਹੁੰਦੀ ਆ, ਦਰਜਨ ਤੋਂ ਵੱਧ ਲੋਕ ਜਿਹੜੇ ਉਹਨਾਂ ਨੇ ਉਹ ਗ੍ਰਿਫਤਾਰ ਕੀਤੇ ਜਾਂਦੇ, ਜਦਕਿ ਅਦਾਲਤਾਂ ਨੇ ਰੋਕਿਆ, ਪਰ ਫਿਰ ਵੀ ਉਹ ਆਪਣੀਆਂ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਪਾਈ ਜਾ ਰਹੇ ਆ। ਹਾਂਜੀ, ਪਹਿਲਾਂ ਤਾਂ ਪੈਂਸਕੀ ਵਾਲਾ ਟਰੱਕ ਸੀਗਾ ਜਿਹੜਾ, ਉਹਨਾਂ ਨੂੰ ਕੇਸ ਕਰਨਾ ਚਾਹੀਦਾ ਨਾ ਉੱਤੇ। ਹੁਣ ਮੈਂ ਕਿਹਾ ਆਪਾਂ ਰੈਂਟਲ ਕਰੀਏ, ਸਾਨੂੰ ਤਾਂ ਤੁਸੀਂ ਕਹਿੰਦੇ 2 ਬੰਦੇ ਤੋਂ ਵੱਧ ਬਹਿ ਨਹੀਂ ਸਕਦੇ ਵਿੱਚ। ਇਹਨਾਂ ਨੂੰ ਤੁਸੀਂ ਕਿਹੜੇ ਹਿਸਾਬ ਨਾਲ 15 ਬੰਦੇ ਪਹਿਲਾਂ ਬਿਠਾਤੇ? ਪਹਿਲਾਂ ਤਾਂ ਤੁਹਾਨੂੰ ਇਹਨਾਂ ਦੇ ਕੇਸ ਕਰਨਾ ਚਾਹੀਦਾ ਕਿ ਤੁਹਾਡੀ ਪਾਲਿਸੀ ਜਿਹੜੀ ਸੀਗੀ ਰੈਂਟਲ ਵਾਲੀ ਉਹ ਵਾਇਲੇਟ ਹੋ ਗਈ ਹੈ। ਐਡੇ ਬੰਦੇ ਪਿੱਛੇ ਸਮਾਨ ਢੋਣੇ ਟਰੱਕ 'ਚ, ਮੈਂ ਕਿਹਾ 20 ਬੰਦੇ ਲੱਦ ਗਏ ਹਥਿਆਰਾਂ ਨਾਲ, ਤੁਸੀਂ ਉਹਨਾਂ ਨੂੰ ਰੈਂਟ ਕਰ ਦਿੰਦੇ ਆ। ਠੀਕ ਆ, ਚਲੋ ਇਹ ਮਜ਼ਾਕ ਹੈ ਵੈਸੇ, ਸਹੀ ਨਾ ਕੋਈ ਸਮਝ ਲਵੇ। ਤੇ ਆ ਕਾਫੀ ਜਿਹੜੀ ਨਾ ਵੱਡੀ ਜਿੱਤ ਦੀ ਖਬਰ ਆ। ਤੇ ਇਹ ਫਰਾਈਡੇ ਲੇਟ ਨਾਈਟ ਹੋਇਆ, ਠੀਕ ਆ। ਜਿਹੜਾ ਫਰਾਈਡੇ ਨੂੰ ਮਤਲਬ ਤੁਸੀਂ ਕਹਿ ਲਓ ਕਿ ਜਦੋਂ ਇੱਕ ਦਿਨ ਖਤਮ ਹੋਇਆ ਉਦੋਂ ਕੀ ਇਹ ਜਿਹੜਾ ਫੈਸਲਾ ਜਿਹੜਾ ਆਇਆ 9th ਸਰਕਿਟ ਜਿੰਦਾਬਾਦ, ਠੀਕ ਹੈ। ਤੁਹਾਨੂੰ ਪਹਿਲਾਂ ਵੀ ਸਾਰਿਆਂ ਨੂੰ ਕਿਹਾ ਸੀਗਾ
ਕਿ ਸਭ ਤੋਂ ਐਂਡ ਆਫ ਦਾ ਡੇ ਸਭ ਤੋਂ ਵਧੀਆ ਸਟੇਟ ਕੈਲੀਫੋਰਨੀਆ ਬਣਨੀ ਹੈ, ਜਿਹੜਾ ਹੁਣ ਮੈਂ ਕਿਹਾ ਜਿਹੜਾ ਸੀਗਾ ਕਿ ਜਿਹੜਾ ਆ ਗਿਆ ਇਹਦੀ ਛਤਰ ਛਾਇਆ ਦੇ ਵਿੱਚ ਉਹ ਬਰਕਰਾਰ ਰਹੂਗਾ। ਤਾਈਓ ਇੱਥੇ ਟਾਰਗੇਟ ਜਿਹੜਾ ਛੇਤੀ ਕਰਦੇ ਸੀਗੇ ਠੀਕ ਕਿ ਹੈ। ਐਲਏ ਕਰਦੀ ਹੈ, ਇੱਧਰ ਕਰਦੀ ਹੈ, ਕਿਉਂਕਿ ਹੈਗੀ ਵੀ ਦੇਖੋ ਲਿਬਰਲ ਸਟੇਟ ਹੈਗੀ ਆ, ਡੈਮੋਕ੍ਰੈਟਿਕ ਸਟੇਟ ਹੈਗੀ ਆ। ਤੇ 9th ਸਰਕਟ ਨੇ ਬੇਸਿਕਲੀ ਫੈਸਲਾ ਦੇ ਦਿੱਤਾ, ਪਹਿਲਾਂ ਇੱਕ ਜੱਜ ਨੇ ਵੀ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਅਰੈਸਟਾਂ ਕਰ ਰਹੇ ਆ ਇਹਨਾਂ ਨੂੰ ਤੁਸੀਂ ਹੁਣ ਕਰ ਨਹੀਂ ਸਕਦੇ, ਤੁਹਾਨੂੰ ਰੋਕਣੀਆਂ ਪੈਣੀਆਂ। ਤੇ 3 ਜੱਜ ਇਹਨਾਂ ਦਾ ਪੈਨਲ ਸੀਗਾ, ਉਹ ਕਹਿੰਦੇ ਕਿਉਂਕਿ ਜਿਹੜੀ ਤੁਸੀਂ ਅਰੈਸਟ ਕਰ ਰਹੇ ਆ ਨਾ, ਇਹ ਤੁਸੀਂ ਦੇਖ ਰਹੇ ਆ ਕਿ ਸਕਿਨ ਦਾ ਕਲਰ ਕੀ ਆ, ਬੰਦਾ ਸਪੈਨਿਸ਼ ਤਾਂ ਨਹੀਂ ਬੋਲਦਾ, ਉਹਦੀ ਇੰਗਲਿਸ਼ ਕੋਈ ਐਕਸੈਂਟ ਤਾਂ ਨਹੀਂ ਹੈਗਾ ਹੁਣ ਜਿੱਦਾਂ ਆਪਣੇ ਇੰਡੀਆ ਦੇ ਬੰਦੇ ਆ ਸਾਡੇ ਵਰਗੇ, ਉਹ ਐਕਸੈਂਟ ਦੇ ਨਾਲ ਇੰਗਲਿਸ਼ ਜਿਹੜੀ ਬੋਲਦੇ ਆ। ਰੰਗ, ਲੈਂਗੁਏਜ, ਇੰਗਲਿਸ਼ ਬੋਲਣ ਦਾ ਲਹਿਜਾ, ਉਹ ਕਿੱਥੇ ਖੜਾ, ਬੱਸ ਸਟਾਪ ਤੇ ਖੜਾ, ਟਰੱਕ ਦੇ ਮੂਹਰੇ ਖੜਾ, ਖੇਤਾਂ 'ਚ ਕੰਮ ਕਰ ਰਿਹਾ, ਹੋਮ ਡੀਪੋ ਤੇ, ਕਿ ਤੁਸੀਂ ਟਾਰਗੇਟ ਹੀ ਉਹ ਚੀਜ਼ਾਂ ਤੇ ਕਰ ਰਹੇ ਆ। ਮਤਲਬ ਇਹਦਾ ਸਾਫ਼ ਹੁੰਦਾ ਕਿ ਤੁਸੀਂ ਪ੍ਰੋਫਾਈਲਿੰਗ ਕਰ ਰਹੇ ਆ, ਤੁਹਾਡੇ ਕੋਲ ਹੋਰ ਕੋਈ ਕ੍ਰਾਈਟੇਰੀਆ ਨਹੀਂ ਹੈਗਾ, ਤੇ ਸਿੱਧੇ ਤੁਸੀਂ ਜਿਹੜੀ ਇਲੀਗਲ ਅਰੈਸਟ ਜਿਹੜੀ ਉਹ ਕਰ ਰਹੇ ਆ। ਤੇ 9th ਸਰਕਟ ਨੇ ਬੇਸਿਕਲੀ ਕਿਹਾ ਕਿ 9th ਸਰਕਟ ਨੇ ਐਗਰੀ ਕੀਤਾ ਕਿ ਤੁਸੀਂ ਕਰ ਨਹੀਂ ਸਕਦੇ, ਉਹਨਾਂ ਨੇ ਇਹਨੂੰ ਹੁਣ ਆਰਡਰ ਕਰਤਾ। ਹੁਣ ਇਹ ਹੈ ਕਿ ਜਿਹੜੀ ਚੀਜ਼ ਇਹ ਕਰੂਗੇ, ਉਹ ਜਿੱਦਾਂ ਹੁਣ ਬੌਂਡਮੈਨ ਜਿਹੇ ਹੁੰਦੇ ਆ ਐਮਾਜ਼ਨ ਤੋਂ ਲੈ ਕੇ ਜੈਕਟ ਪਾਈ, ਉਹਨਾਂ ਦੀ ਕੋਈ ਅਥਾਰਟੀ ਨਹੀਂ ਹੈਗੀ 9th ਸਰਕਟ ਦੇ ਵਿੱਚ। ਜੇ ਹੁਣ ਪੇਸ਼-ਪੂਸ਼ ਹੁੰਦੇ ਆ ਘਰੋਂ, ਤੁਸੀਂ ਉਹਨੂੰ ਕਹਿ ਸਕਦੇ ਜਾਓ ਦਫਾ ਹੋ ਜਾਓ ਇੱਥੋਂ ਦੀ, 9th ਸਰਕਟ ਨੇ ਰੂਲ ਦੇ ਦਿੱਤਾ ਵਾ। ਤੇ ਵੈਸੇ ਵੀ ਜੈਕਟਾਂ ਜੁਕਟਾਂ ਪਾ ਕੇ ਉਦਾਂ ਹੀ ਜਿਹੜੇ ਸੀਗੇ ਬੌਂਡਸਮੈਨ ਜਿਹੜੇ ਹੁੰਦੇ ਆ, ਬੇਲ ਬੌਂਡ ਵਾਲੇ ਜਾਂ ਬਾਉਂਟੀ ਹੰਟਰ, ਉਹਨਾਂ ਨੇ ਜੈਕਟਾਂ ਪਵਾ ਕੇ ਕੀਤੀਆਂ ਸੀਗੀਆਂ, ਤੇ ਕੋਈ ਉਹ ਸੀਗੀ ਨਹੀਂ। ਤੇ ਲੋਕੀ ਹੁਣ ਪਹਿਲਾਂ ਵੀ ਉਹਨਾਂ ਖਹਿੰਦੇ ਸੀਗੇ, ਤੇ ਉਹ ਥੋੜਾ ਜਿਹਾ ਡਰਾਵਾ ਜਿਹਾ ਰਹਿੰਦਾ ਸੀਗਾ ਲੋਕਾਂ ਨੂੰ ਕਿ ਨਹੀਂ ਜੀ ਇਹ ਕਾਨੂੰਨ ਦੀ ਉਹਦੇ ਧਾਰਾ ਥੱਲੇ ਅਧੀਨ ਉਹ ਕਰਦੇ ਆ। ਤੇ ਹੁਣ 9th ਸਰਕਟ ਜਿਹੜਾ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਤੁਸੀਂ ਲਾ ਲਓ ਕੋਈ ਕੋਰਟ ਹੈਗਾ, ਉਹਨੇ ਕਿਹਾ ਕਿ ਇਹ ਇਲੀਗਲ ਹੈਗਾ। ਤੇ ਮਤਲਬ ਹੁਣ ਤੁਸੀਂ ਦੇਖ ਲਿਓ ਕਿ ਅਮਰੀਕੀਆਂ ਨੇ ਹੁਣ ਗਾਲ ਇਹਨਾਂ ਦੇ ਹੋਰ ਜ਼ਿਆਦਾ ਪੈਣਾ, ਤੇ ਹੁਣ ਇਹਨਾਂ ਦੇ ਭਾਵੇਂ ਨਕਾਬ ਵੀ ਜਿਹੜੇ ਉਹ ਪੁੱਛ ਹੋਏ ਨੇ ਕਿ ਤੁਸੀਂ ਕਿਹੜੇ ਹਿਸਾਬ ਨਾਲ ਜੈਕਟਾਂ ਪਾ ਕੇ ਲੋਕਾਂ ਨੂੰ ਜਿਹੜਾ ਫੜੀ ਜਾਂਦੇ ਆ। ਜਿਹੜੀ ਸਰਕਾਰ ਆ ਹੁਣ ਇਹ ਸੁਪਰੀਮ ਕੋਰਟ ਵਾਲਾ ਮਸਲਾ ਹੋ ਗਿਆ, ਉੱਥੇ ਜਾਣਾ ਪੈਣਾ, ਤੇ ਗੱਲ ਸਿੱਧੀ ਜੀ ਹੋ ਜਾਣੀ ਹੈ ਕਿ ਤੁਸੀਂ ਆਪਣੀ ਮੈਥਡੋਲੋਜੀ ਦਿਖਾਓ ਕਿ ਕਿਹੜੇ ਹਿਸਾਬ ਨਾਲ ਤੁਸੀਂ ਲੋਕਾਂ ਨੂੰ ਫੜ ਰਹੇ ਆ, ਰੋਕ ਰਹੇ ਆ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਹੁਣ ਮੈਂ ਕਿਹਾ ਕੋਈ ਏਦਾਂ ਦਾ ਹੈ ਨਹੀਂ ਕਿ ਜੀ ਆਫਿਸਾਂ 'ਚ ਜਾ ਕੇ ਜੀ ਸਾਰੇ ਉਹ ਮਤਲਬ ਸਿੱਧੀ ਗੱਲ ਆ ਕਿ ਬਰਾਊਨ ਬੰਦਿਆਂ ਨੂੰ ਜਿਹੜਾ ਉਹ ਟਾਰਗੇਟ ਕਰ ਰਿਹਾ, ਹਿਸਪੈਨਿਕ ਇਹਦੇ ਵਿੱਚ ਸਾਰੇ ਆਉਂਦੇ ਆ, ਠੀਕ ਆ। ਤੇ ਆਪਣੇ ਮੁਲਕ ਦੇ ਲੋਕ ਵੀ ਜਿਹੜੇ ਆ ਜਾਂਦੇ ਆ, ਠੀਕ ਹੈ ਜੀ, ਸਾਡਾ ਪਹਿਰਾਵਾ ਵੱਖਰਾ, ਦੇਖਣ ਨੂੰ ਆਪਾਂ ਵੱਖਰੇ ਆ, ਇਸ ਹਿਸਾਬ ਨਾਲ ਜਿਹੜੀ ਸੀਗੀ ਉਹ ਚੀਜ਼ ਚੱਲਦੀ ਸੀਗੀ। ਤੇ ਸਾਰੇ ਜਿਹੜੇ ਸਿਟੀ ਸੁਟੀ ਹੈਗੇ ਉੱਧਰ ਲਾਸ ਐਂਜਲਸ ਵਗੈਰਾ ਇਨਕਲੂਡਡ, ਇਹਨਾਂ ਨੇ ACLU ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਉਹਨਾਂ ਨਾਲ ਰਲ ਕੇ ਜਿਹੜਾ ਸੀਗਾ ਕੇਸ ਕੀਤਾ, ਠੀਕ ਹੈ। ਤੇ ਬਾਰ-ਬਾਰ ਤੁਸੀਂ ਦੇਖੋਗੇ ਐਂਡ ਆਫ ਦਾ ਡੇ ਜਿਹੜੀ ਇੱਕੋ ਸੰਸਥਾ ਪ੍ਰਧਾਨ ਆ, ਰੌਲਾ ਬਹੁਤ ਸੰਸਥਾਵਾਂ ਪਾਉਂਦੀਆਂ, ਪਰ ਤੁਸੀਂ ਦੇਖੋਗੇ ਕਿ ਹਰੇਕ ਜਿਹੜੀ ਫਾਈਟ ਜਿਹੜੀ ਹੈਗੀ ਆ ACLU ਹੀ ਕਰਦੀ ਆ, ਨਾਨ ਪ੍ਰੋਫਿਟ ਇਹ ਹੈਗੀ ਆ। ਤੇ ਅਗੇਨ ਤੁਸੀਂ ਸਾਰੇ ਜਿਹੜੇ ਸੁਣਦੇ ਆ, ਥੋੜੀ ਬਹੁਤੀ ਫੰਡਿੰਗ ਜਿਹੜੀ ਇਹਨਾਂ ਵੱਲ ਘੱਲਿਆ ਕਰੋ ਜ਼ਰੂਰ। ਤੇ ਕਿਉਂਕਿ ਇਹ ਸਿੱਧੀ ਗੱਲ ਆ ਕਿ ਸਭ ਤੋਂ ਜਿਹੜੀ ਮੇਨ ਸੰਸਥਾ ਜਿਹੜੀ ਇਸ ਵੇਲੇ ਹੈਗੀ ਆ ਉਹ ਇਹੀ ਹੈਗੀ ਆ। ਹਰੇਕ ਮੋਰਚਾ ਜਿਹੜਾ ਇਹਨੇ ਫਤਿਹ ਜਿਹੜਾ ਕੀਤਾ ਹੈਗਾ, ਪੂਰੀ ਜਿਹੜੀ ਫਾਈਟ ਉਹਨਾਂ ਨੂੰ ਦਿੰਦੇ ਆ, ਸੁਪਰੀਮ ਕੋਰਟ ਤੱਕ ਲੈ ਕੇ ਜਾਂਦੇ ਆ, ਠੀਕ ਆ। ਤੇ ਇਹਦੇ ਜਿਹੜੇ ਬੈਨੀਫਿਟ ਆ, ਠੀਕ ਆ, ਤੁਹਾਨੂੰ ਸਾਰਿਆਂ ਨੂੰ ਹੀ ਮਿਲਦੇ ਆ। ਕੋਈ 7-11 ਵਾਲਾ, ਕੋਈ ਖੇਤਾਂ ਵਾਲਾ, ਜਿਹੜਾ ਹਰੇਕ ਵਰਕਰ ਜਿਹੜਾ ਹੈਗਾ ਉਹਨੂੰ ਇਸ ਚੀਜ਼ ਦਾ ਜਿਹੜਾ ਫਾਇਦਾ। ਤੇ 9th ਸਰਕਟ ਚੋਂ ਇਹ ਬੜੀ ਵੱਡੀ ਜਿਹੜੀ ਤੁਸੀਂ ਕਹ ਲਓ ਕਿ ACLU ਦੀ ਜਿਹੜੀ ਜਿੱਤ ਹੈਗੀ ਆ। ਜੀ ਬਿਲਕੁਲ। ਤੇ ਟਰਨੀ ਕਹਿਣਾ ਜੀ, ਆਪਾਂ ਅੱਗੇ ਜਿਹੜਾ ਇਸ ਦੇ ਵਿੱਚ ਵੱਧਦੇ ਹਾਂ, ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਰੋਕਣ ਦੇ ਲਈ ਜਿਹੜੀ ਕੋਸ਼ਿਸ਼ ਚੱਲ ਰਹੀ ਹੈ ਟਰੰਪ ਹੋਣਾ ਦੀ, ਇੱਕ ਹੋਰ ਫੈਡਰਲ ਕੋਰਟ ਨੇ, ਚੌਥੇ ਫੈਡਰਲ ਕੋਰਟ ਨੇ ਵੀ ਇਸ ਦੇ ਉੱਤੇ ਬਲੌਕ ਲਾ ਦਿੱਤਾ ਨੇਸ਼ਨ ਵਾਈਡ। ਉਹ ਵੀ ਜਦਕਿ ਸੁਪਰੀਮ ਕੋਰਟ ਤਾਂ ਕਹਿ ਰਹੇ ਸੀਗੇ ਵੀ ਸ਼ਾਇਦ ਤੁਸੀਂ ਏਦਾਂ ਕਰ ਨਹੀਂ ਸਕਦੇ। ਸੋ ਇਹ ਵੀ ਮਾਮਲਾ ਬੜਾ ਪੇਚੀਦਾ ਟੈਕਨੀਕਲ ਜਿਹਾ ਬਣਦਾ ਜਾ ਰਿਹਾ ਹੁਣ। ਨਹੀਂ ਜੀ, ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੇ ਹਿਸਾਬ ਨਾਲ ਕਿ ਹਰੇਕ ਜੱਜ ਬਲੌਕ ਨਹੀਂ ਲਾ ਸਕਦਾ, ਪਰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜੇ ਕਲਾਸ ਐਕਸ਼ਨ ਜਿਹੜੀ ਹੈਗੀ ਆ, ਤੁਸੀਂ ਕਲਾਸ ਐਕਸ਼ਨ ਬਣਾ ਕੇ ਕਰਦੇ ਆ, ਫਿਰ ਉਹਨਾਂ ਨੇ ਉਹ ਵਾਲਾ ਦਰਵਾਜ਼ਾ ਖੁੱਲਾ ਛੱਡਿਆ ਸੀਗਾ। ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਲੋਕਾਂ ਨੇ ਕਲਾਸ ਐਕਸ਼ਨ ਬਣਾ ਕੇ ਕਰਨੇ ਸ਼ੁਰੂ ਕਰਤੇ। ਸਿਰਫ ਗੱਲ ਇੰਨੀ ਰਹਿ ਜਾਂਦੀ ਸੀ ਕਿ ਜਿਹੜਾ ਜੱਜ ਸੀਗਾ ਉਹ ਕਲਾਸ ਨੂੰ ਸਰਟੀਫਾਈ ਕਰੂਗਾ ਕਿ ਨਹੀਂ ਕਰੂਗਾ। ਤੇ ਹਾਂਜੀ, ਸੋ ਤੁਸੀਂ ਦੇਖੋ ਕਿ ਜਦੋਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਲੌਂਗ ਰਨ ਦੇ ਵਿੱਚ ਕੀ ਹੈਗਾ, ਕਿ ਇਹਨਾਂ ਦੇਸ਼ਾਂ ਦੇ ਵਿੱਚ ਕੀ ਹੈਗਾ ਕਿ ਲਾਅ ਹੀ ਪ੍ਰਧਾਨ ਹੈਗਾ। ਸ਼ਾਰਟ ਰਨ 'ਚ ਤੁਸੀਂ ਖਰੂ ਪਾ ਸਕਦੇ ਆ, 6 ਮਹੀਨੇ ਪਾਲਿਆ, ਉਹ ਪਾਲਿਆ। ਅਲਟੀਮੇਟਲੀ ਤੁਸੀਂ ਦੇਖਿਓ ਕਿ ਸਾਰਾ ਘੁਮਾ ਕੇ ਜਿਹੜਾ ਸੀਗਾ ਸ਼ਿਕੰਜਾ 2 ਸਾਲਾਂ ਦੇ ਅੰਦਰ ਪੂਰਾ ਕੱਸ ਹੋ ਜਾਣਾ। ਟਾਈਮ ਏਦਾਂ ਲੱਗਦਾ ਕਿਉਂਕਿ ਉਹਨਾਂ ਨੇ ਬੰਦੇ ਹਾਇਰ ਕਰਕੇ ਸਿੱਧੇ ਠਾ ਕਰਕੇ ਜਿਹੜਾ ਧਾਵਾ ਬੋਲ ਦਿੰਦੇ ਸੀਗੇ ਕਿ ਅਰੈਸਟ ਕਰ ਲਿਆ, ਉਹ ਕਰ ਲਿਆ, ਪਾਲਿਸੀਆਂ ਬਣਾਤੀਆਂ। ਤੇ ਕੋਰਟਾਂ ਦੇ ਵਿੱਚ ਤੁਹਾਨੂੰ ਪਤਾ, ਕਚਹਿਰੀਆਂ ਦੇ ਵਿੱਚ ਜਾਣ ਨੂੰ ਜਿਹੜਾ ਇਹ ਸੀਗਾ ਸਾਰਾ ਟਾਈਮ ਲੱਗਦਾ। ਪਰ ਲੌਂਗ ਰਨ ਦੇ ਵਿੱਚ ਜਿਹੜੀ US ਕਨਸਟੀਟਿਊਸ਼ਨ ਹੈਗੀ ਆ, ਉਹ ਐਡੀ ਕਿ ਸਟਰੋਂਗ ਜਿਹੜੀ ਚੀਜ਼ ਹੈਗੀ ਆ, ਉਹਦਾ ਰੀਜ਼ਨ ਵੀ ਇਹੀ ਆ ਕਿ ਇਹ ਜਿਹੜੇ ਜਦੋਂ ਇਹ ਦੇਸ਼ ਬਣਿਆ ਸੀਗਾ, ਠੀਕ ਆ, ਇਹ ਕੋਈ ਏਦਾਂ ਨਹੀਂ ਸੀਗਾ ਕਿ ਭੁੱਖ ਹੜਤਾਲਾਂ ਕਰਤੀਆਂ ਤੇ ਗੋਰੇ ਛੱਡ ਕੇ ਚੱਲ ਗਏ ਦੇਸ਼, ਠੀਕ ਆ। ਤੇ ਇਹ ਜਿਹੜਾ ਦੇਸ਼ ਸੀਗਾ ਇਹ ਬੰਦੂਕ ਦੀ ਨੋਕ ਤੇ ਜਿਹੜਾ ਬਣਿਆ ਸੀਗਾ, ਜਿੱਤ ਕੇ ਇਹਨਾਂ ਨੇ ਲਿਆ। ਕੈਨੇਡਾ, ਆਸਟ੍ਰੇਲੀਆ ਸਾਰਾ ਰਾਣੀ ਦੇ ਸਿੱਕੇ ਨੋਟ ਚੱਲਦੇ ਆ। ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ 'ਚ ਬੜਾ ਫਰਕ ਆ। ਇਹ ਜਿਹੜੀ ਕੰਟਰੀ ਇਹਨਾਂ ਨੇ ਜਿੱਤ ਕੇ ਲਿਆ ਸੀਗਾ, ਲੜ ਕੇ ਲਿਆ ਸੀਗਾ। ਤੁਸੀਂ ਹਿਸਟਰੀ ਚੈੱਕ ਕਰ ਲਓ,
ਲੋਕਾਂ ਨੂੰ ਨਹੀਂ ਇਸ ਚੀਜ਼ ਦਾ ਜਿਹੜਾ ਪਤਾ, ਠੀਕ ਆ, ਤਾਂ ਕਰਕੇ ਜਿਹੜੀ ਇੱਥੇ ਜਿਹੜੀ ਕਨਸਟੀਟਿਊਸ਼ਨ ਆ ਉਹ ਇੱਥੇ ਦੀ ਕਨਸਟੀਟਿਊਸ਼ਨ ਆ, ਇਹਦੇ ਵਿੱਚ ਕੋਈ ਰਾਣੀ ਰੂਣੀ ਨੂੰ ਕੋਈ ਵੀਟੋ ਪਾਵਰ ਨਹੀਂ ਹੈਗੀ, ਇਹਨਾਂ ਨੇ ਕੰਪਲੀਟ ਜਿਹੜੀ ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਬੰਦੂਕ ਦੇ ਨੋਕ ਦੇ ਉੱਤੇ ਇੰਡੀਪੈਂਡੈਂਸ ਲਈ ਸੀਗੀ। ਸੋ ਉਹ ਜਿਹੜੇ ਲੋਕਾਂ ਨੇ ਇੰਡੀਪੈਂਡੈਂਸ ਜਦੋਂ ਲਈ ਸੀਗੀ, ਜਿਹੜੇ ਫਾਊਂਡਿੰਗ ਫਾਦਰ ਸੀਗੇ, ਉਹਨਾਂ ਦਾ ਬੜੇ ਵਿਜ਼ਨਰੀ ਬੰਦੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਇਹ ਖਰਾਬੀ ਜਿਹੜੀ ਬਾਅਦ ਚ ਹੋਣੀ ਆ। ਉਹਨਾਂ ਨੇ ਏਦਾਂ ਦੀਆਂ ਪ੍ਰੋਟੈਕਸ਼ਨਾਂ ਇਸ ਸੰਵਿਧਾਨ ਦੇ ਵਿੱਚ ਰੱਖੀਆਂ, ਯੂਐਸ ਦੇ ਸੰਵਿਧਾਨ ਦੇ ਵਿੱਚ, ਕਿ ਦੁਬਾਰਾ ਜਿਹੜਾ ਸੀਗਾ ਏਦਾਂ ਦਾ ਕਬਜ਼ਾ ਹੋ ਨਾ ਸਕੇ। ਕੋਲੋਨਿਸਟ ਕਿਉਂਕਿ ਉਹ ਲੜਦੇ ਸੀਗੇ, ਜਿਹੜੀ ਰਾਣੀ ਸੀਗੀ ਉਹਨੇ ਦੁਨੀਆ ਤੇ ਜਿਹੜਾ ਤੁਸੀਂ ਕਹ ਲਓ ਕਬਜ਼ਾ ਕੀਤਾ ਸੀਗਾ, ਪਰ ਜਿਹੜੀ ਯੂਐਸ ਦੀ ਕਨਸਟੀਟਿਊਸ਼ਨ ਆ ਉਹਦੇ ਵਿੱਚ ਇੰਨੀਆਂ ਕੁ ਪ੍ਰੋਟੈਕਸ਼ਨ ਆ, ਉਹਨੂੰ ਤੁਸੀਂ ਤੋੜ ਮਰੋੜ ਨਹੀਂ ਕਰ ਸਕਦੇ। ਸ਼ਾਰਟ ਰਨ ਚ ਤੁਸੀਂ ਪੰਗੇ ਪੁੰਗੇ ਲੈ ਸਕਦੇ ਆ, ਲੌਂਗ ਰਨ ਦੇ ਵਿੱਚ ਜਿਹੜੀ ਸੀਗੀ ਕਿ ਕਨਸਟੀਟਿਊਸ਼ਨ ਇਹਨਾਂ ਦੀ ਕਾਫੀ ਜਿਹੜੀ ਵਧੀਆ ਤੁਸੀਂ ਕਹ ਲਓ ਤੇ ਸੋਲਿਡ ਜਿਹੜੀ ਹੈਗੀ ਆ। ਬਾਕੀ ਦੇਸ਼ਾਂ ਦਾ ਤੁਸੀਂ ਕਹ ਲਓ ਕਈ ਵਾਰੀ ਮਜ਼ਾਕ ਹੀ ਉੱਡਦਾ, ਆਪਣੇ ਹੁਣ ਜਿੱਦਾਂ ਸਾਡੇ ਮੁਲਕਾਂ ਦੇ ਵੱਲ ਉਹਦੇ ਵੱਲ ਤਾਂ ਤੁਹਾਨੂੰ ਪਤਾ ਕਿ ਜਿਹੜਾ ਮਰਜ਼ੀ ਕਰ ਦੋ, ਕਦੀ ਬੀਫ ਬੈਨ ਲਾਤਾ, ਕਦੀ ਆਹ ਲਾਤਾ ਉਹ ਲਾਤਾ, ਕੋਈ ਬੋਲ ਨਹੀਂ ਸਕਦਾ ਹਨਾ। ਤੇ ਇਸ ਦੇਸ਼ ਦੇ ਵਿੱਚ ਹੁਣ ਕੀ ਸੀਗਾ ਕਿ ਜਦੋਂ ਲਾਅ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਤੁਸੀਂ ਕਲਾਸ ਐਕਸ਼ਨ ਕਰ ਸਕਦੇ ਆ, ਤੇ ਹੁਣ ਗੱਲ ਫੇਰ ਘੁੰਮ ਕੇ ਆ ਗਈ ਕਿ ਇੱਕ ਜੱਜ ਜਿਹੜਾ ਸੀਗਾ ਉਹਨੇ ਸਟੈਂਡ ਲੈ ਲਿਆ ਕਿ ਨਹੀਂ ਆਪਾਂ ਜਿਹੜੀ ਕਲਾਸ ਸਰਟੀਫਾਈ ਕਰਦੇ ਆ। ਤੇ ਹੁਣ ਇਹ ਆ ਕਿ ਇਹ ਬਰਥ ਰਾਈਟ ਵਾਲਾ ਜਾਣਾ ਨਹੀਂ ਕਿਤੇ ਮੁੱਦਾ, ਤੁਸੀਂ ਦੇਖਿਓ ਕਿ ਐਂਡ ਆਫ ਦਾ ਡੇ ਹੁਣ ਕੈਂਸਲ ਕੁੰਸਲ ਕਿਸੇ ਦੀ ਨਹੀਂ ਹੋਣੀ। ਤੇ ਜਿਹੜੀ ਟਰੰਪ ਸਰਕਾਰ ਸੀਗੀ ਉਹਦੇ ਵੀ ਧੂਏ ਜਿਹੜੇ ਨਿਕਲ ਜਾਣੇ ਆ, ਕਦੀ ਸੁਪਰੀਮ ਕੋਰਟ ਜਾ, ਕਦੀ ਉੱਥੇ ਜਾ। ਤੇ ਇਹ ਜਿਹੜੇ ਜੱਜ ਸੀਗੇ ਬਾਈਡਨ ਅਪਾਇੰਟਡ ਸੀਗੇ, ਠੀਕ ਆ। ਹੁਣ ਚੈਕਸ ਐਂਡ ਬੈਲੈਂਸਿਸ ਇਹੀ ਹੁੰਦਾ ਕਿ ਕੋਈ ਵੀ ਇੱਕ ਪਾਰਟੀ ਧੱਕਾ ਨਾ ਕਰ ਸਕੇ। ਜਿੱਦਾਂ ਹੁਣ ਸਾਡੇ ਦੇਸ਼ਾਂ 'ਚ ਕੀ ਹੁੰਦਾ ਕਿ ਜਿਹੜੀ ਪਾਰਟੀ ਜਿੱਤੀ, ਜਿਹੜਾ ਸਰਪੰਚ ਜਿੱਤਿਆ, ਉਹਨੇ ਚੱਕ ਦੇਣੇ ਫੱਟੇ ਜੀ ਪੂਰੇ ਪਿੰਡ ਦੇ। ਇਹਦੇ ਵਿੱਚ ਕੀ ਹੈਗਾ ਕਿ ਚੈਕਸ ਐਂਡ ਬੈਲੈਂਸਿੰਗ ਇਹ ਹੈ ਕਿ 50-50 ਤੇ ਰੱਖਦੇ ਆ, ਠੀਕ ਆ। ਤੇ ਦਰਅਸਲ ਕੀ ਹੁੰਦਾ ਕਿ ਲੋਕਾਂ ਦੇ ਲਈ ਇੱਕ ਪਾਰਟੀ ਤੋਂ ਬਣੀਆਂ ਦੋ ਤੋਂ ਬਣੀਆਂ ਤਿੰਨ, ਠੀਕ ਆ, ਲੋਕਾਂ ਲਈ। ਉਦਾਂ ਲੋਕੀ ਤੁਸੀਂ ਕਹ ਲਓ ਕੋਈ ਜਸ਼ਨ ਥੋੜੇ ਜਿਹੇ ਸਿੰਗਲ ਪਾਰਟੀ ਤੇ ਜ਼ਿਆਦਾ ਮਨਾ ਜਾਂਦੇ ਆ, ਪਰ ਹੁਣ ਇਹ ਚੀਜ਼ ਸੀਗੀ ਬਾਈਡਨ ਦੀ ਜੱਜ ਸੀਗੀ, ਬਾਈਡਨ ਅਪਾਇੰਟੀ ਸੀਗੀ। ਤੇ ਇਮੀਗ੍ਰੈਂਟ ਰਾਈਟ ਗਰੁੱਪ ਜਿਹੜੇ ਤੁਹਾਨੂੰ ਦੱਸਿਆ ਕਈ ਵਾਰੀ ਜਿਹੜੇ ਰਲ ਕੇ, ਤੇ 22 ਡੈਮੋਕ੍ਰੈਟਿਕ ਜਿਹੜੀ ਸਟੇਟ ਅਟਰਨੀ ਜਨਰਲ ਸੀਗੇ, ਉਹ ਸਾਰਿਆਂ ਨੇ ਜਿਹੜਾ ਸੂ ਕੀਤਾ ਸੀਗਾ ਟਰੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ 14th ਅਮੈਂਡਮੈਂਟ ਜਿਹੜੀ ਯੂਐਸ ਕਨਸਟੀਟਿਊਸ਼ਨ ਦੀ ਜਿਹੜੀ ਵਾਇਲੇਟ ਕਰਦੀ ਆ। ਤੇ ਉਹਦੇ ਬੇਸ ਤੇ ਫਿਰ ਇਹ ਜਿਹੜੀ ਫਾਈਟ ਜਿਹੜੀ ਚੱਲਦੀ ਸੀਗੀ। ਤੇ ਜਿੱਧਰ ਨੂੰ ਇਹ ਚੀਜ਼ਾਂ ਜਾ ਰਹੀਆਂ, ਮੇਰੇ ਖਿਆਲ ਕੁਝ ਨਹੀਂ ਹੋਣਾ, ਕੋਈ ਕਰ ਹੋਣਾ ਟਰੰਪ ਸਰਕਾਰ ਕੋ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਬਾਰੇ। ਤੇ ਜੇ ਹੱਦ ਚੀਜ਼ਾਂ ਉਧਰਲੇ ਪਾਸੇ ਨੂੰ ਫੇਰ ਜਾਂਦੀਆਂ, ਹੁਣ ਜਿਹੜੇ ਐਟਲੀਸਟ ਜਿਹੜੇ ਲਿਬਰਲ ਸਟੇਟ ਜਿਹੜੇ ਹੈਗੇ ਆ, ਇਹਨਾਂ ਨੇ ਤਾਂ ਹੁਣ ਨੈਸ਼ਨ ਵਾਈਡ ਜਿਹੜੇ ਕਲਾਸ ਤੁਸੀਂ ਕਹੋ ਸਰਟੀਫਾਈ ਕਰਤੇ ਆ ਕਿ ਪੂਰੇ ਦੇਸ਼ ਨੇਸ਼ਨ ਵਾਈਡ ਹੀ ਇਹਨਾਂ ਨੇ ਠੱਲ ਪਾਤੀ ਆ। ਪਰ ਜੇ ਤੋਂ ਵੀ ਵੱਧ ਕੋਈ ਚੀਜ਼ ਹੁੰਦੀ ਹੈ ਤਾਂ ਘੱਟੋ ਘੱਟ ਜਿਹੜੇ ਇਹ ਡੈਮੋਕ੍ਰੈਟਿਕ ਜਿਹੜੇ ਸਟੇਟ ਹੈਗੇ ਇਹਦੇ ਵਿੱਚ ਨਹੀਂ ਮੈਨੂੰ ਲੱਗਦਾ ਇਹਨਾਂ ਕੋ ਕੁਝ ਕਰ ਹੋਣਾ। ਤੇ ਫਿਲਹਾਲ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ, ਜਿਹੜੇ ਜਵਾਕ ਜਿਹਨਾਂ ਦੇ ਪੈਦਾ ਹੋ ਰਹੇ ਆ ਉਹ ਯੂਐਸ ਸਿਟੀਜ਼ਨ ਹੀ ਰਹੂਗੇ ਜਦ ਤੱਕ ਕੋਈ। ਹੁਣ ਇਹਦੇ ਵਿੱਚ ਸੁਪਰੀਮ ਕੋਰਟ ਅਨਲੈਸ ਇਸ ਮੁੱਦੇ ਉੱਤੇ ਫੈਸਲਾ ਕਰੇ ਸਬਜੈਕਟ ਟੂ ਜੁਰਿਸਡਿਕਸ਼ਨ ਦੇਅਰ ਆਫ, ਜਿੱਦਾਂ ਆਪਾਂ ਕਿਹਾ ਸੀ ਨਾ ਕਿ ਲਾਈਨ ਦਾ ਹੇਰ ਫੇਰ ਹੁੰਦਾ ਕਿ ਸਬਜੈਕਟ ਟੂ ਜੁਰਿਸਡਿਕਸ਼ਨ ਵੇਅਰ ਆਫ, ਕਿ ਬੰਦੇ ਸਿਟੀਜ਼ਨ ਹੈਗੇ ਆ ਕਿ ਨਹੀਂ ਹੈਗੇ। ਉਹਨਾਂ ਨੇ ਫੈਸਲਾ ਉਹ ਪਹਿਲਾਂ ਹੀ ਕਰਤਾ, ਜਿਹੜਾ ਅਵਨ ਕੇ ਮਾਰਕ ਦਾ ਕੇਸ ਸੀਗਾ, ਤੁਹਾਨੂੰ ਦੱਸਿਆ ਸੀਗਾ ਸਾਰਿਆਂ ਨੂੰ। ਤੇ ਜੇ ਦੁਬਾਰਾ ਹੁਣ ਸੁਪਰੀਮ ਕੋਰਟ ਕੋ ਜਾਂਦਾ, ਗੱਲ ਇਹੀ ਹੈਗੀ ਕਿ ਸੁਪਰੀਮ ਕੋਰਟ ਉਹਨੂੰ ਕਿਹੜੇ ਹਿਸਾਬ ਨਾਲ ਲੈਂਦਾ, ਤੇ ਔਖਾ ਹੀ ਲੱਗ ਰਿਹਾ ਇਸ ਵੇਲੇ। ਅੱਛਾ, ਇਹਨਾਂ ਨੇ ਵਿੱਚ ਇਹ ਵੀ ਕੁਛ ਕਹਿੰਦੇ ਵੀ ਜਿਹੜੇ ਨਿਆਣੇ ਜੰਮੇ ਵੀ ਆ ਉਹ ਅਪਲਾਈ ਕਰਨ ਲਈ ਹੁਣ ਮਾਪਿਆਂ ਦੀ ਵੀ ਜਿਹੜੀ ਇਮੀਗ੍ਰੇਸ਼ਨ ਸਟੇਟਸ ਉਹਨਾਂ ਦਾ ਵੀ ਉਹ ਚੀਜ਼ਾਂ ਜਿਹੜੀਆਂ ਉਹ ਪਤਾ ਕਰਨੀਆਂ, ਕਿਉਂਕਿ ਰਾਈਟ ਨਾਓ ਜਿਹੜਾ ਵੀ ਕੋਈ ਬੱਚਾ ਜੰਮਦਾ ਆ ਇੱਥੇ ਉਹਦੇ ਬਰਥ ਸਰਟੀਫਿਕੇਟ ਦੇ ਲਈ ਇਹ ਚੀਜ਼ਾਂ ਦੀ ਜ਼ਰੂਰਤ ਨਹੀਂ ਆ। ਕਹਿੰਦੇ ਵੀ ਉਹ ਚੀਜ਼ਾਂ ਦੀ ਮੰਗ ਵੀ ਹੁਣ ਇਹ ਕਰਨਾ ਚਾਹ ਰਹੇ ਆ, ਉਸ ਪਾਸੇ ਵੱਲ ਨੂੰ ਵੀ ਕਦਮ ਵਧਾ ਰਹੇ ਵੀ ਜੇ ਇੱਧਰੋਂ ਨਹੀਂ ਗੱਲ ਬਣਦੀ ਤੇ ਹੋਰ ਪਾਸਿਓਂ ਕੁੰਡੀ ਜਿਹੜੀ ਉਹ ਫਸਾ ਲਈਏ। ਨਹੀਂ, ਮਸਲਾ ਤਾਂ ਰਾਜਕਰਨ ਜੀ ਉਹੀ ਸੀਗਾ ਕਿ ਉਹ ਕਹਿੰਦੇ ਕਿ ਪੱਕੇ ਹੋਣੇ ਚਾਹੀਦੇ ਆ, ਤੇ ਜਿਹੜੇ ਟੈਂਪਰੇਰੀ ਸਟੇਟਸ ਤੇ ਆਇਆ H1B ਵੀਜ਼ਾ ਵਗੈਰਾ, ਕਿ ਉਹਨਾਂ ਤੇ ਜਵਾਕ ਜਿਹੜੇ ਜੰਮਦੇ ਆ ਜਾਂ ਕੱਚਿਆਂ ਦੇ ਜੰਮਦੇ ਆ ਉਹ ਆਪਾਂ ਸਿਟੀਜ਼ਨ ਨਹੀਂ ਬਣਾਣੇ ਹਨਾ। ਤੇ ਉਹੀ ਚੀਜ਼ ਤੇ ਇਹ ਕਹਿ ਰਹੇ ਸੀਗੇ ਕਿ ਆਪਣੀ ਜਿਹੜੇ ਘਰਦਿਆਂ ਨੂੰ ਪ੍ਰੂਫ ਦੇਣਾ ਪੈਣਾ, ਉਸੇ ਚੀਜ਼ ਦੀ ਤਾਂ ਫਾਈਟ ਆ। ਤੇ ਉਹ ਕਹਿ ਰਹੇ ਆ ਕਿ ਨਹੀਂ ਏਦਾਂ ਨਹੀਂ ਹੋਣਾ ਚਾਹੀਦਾ, ਸਿਰਫ ਜਿਹੜਾ ਬੱਚਾ ਹੁਣ ਇਹ ਕਹਿ ਰਹੇ ਵੀ ਪਾਸਪੋਰਟ ਬਣਾਉਣ ਲੱਗਿਆ ਜਾਂ ਉਹ ਕਰਨ ਲੱਗਿਆ ਬੱਚਿਆਂ ਦੇ, ਤੁਹਾਨੂੰ ਹੁਣ ਆਪਣਾ ਵੀ ਉਹ ਚੀਜ਼ਾਂ ਇਮੀਗ੍ਰੇਸ਼ਨ ਦਾ ਸਟੇਟਸ ਜਿਹੜਾ ਉਹ ਦੱਸਣਾ ਪੈ ਸਕਦਾ। ਸੋ ਉਸ ਪਾਸੇ ਵੱਲ ਨੂੰ ਇਹ ਕਰ ਰਹੇ ਆ ਵੀ ਉਧਰੋਂ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਜੇ ਨਾ ਰੋਕ ਸਕੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੌਲਿਆਂ ਜਿਹੜਾ ਉਹ ਕਰਦੀ ਹੈ। ਸੋ ਏਦਾਂ ਨਹੀਂ ਕਰ ਸਕਦੇ। ਮੈਂ ਤੁਹਾਨੂੰ ਕੇਸ ਦੀ ਆਪਣੀ ਐਗਜ਼ਾਮਪਲ ਦਿੰਦਾ। ਸੀਗਾ ਬੰਦੇ ਦਾ, ਜੇ ਇੱਕ ਵਿਅਕਤੀ ਸੀਗਾ ਸਾਡੇ ਕੋਲ ਆਇਆ ਸੀਗਾ, RKK ਦਾ ਨਾ ਉਹਦਾ ਫੈਕਟ ਪੈਟਰਨ ਕਾਫੀ ਤਕੜਾ ਲਾਤਾ ਸੀਗਾ। ਠੀਕ ਹੈ, ਮੈਡੀਕਲ ਲੈਟਰ ਲੂਟਰ ਢਾਂਚੇ ਢੁੰਚੇ ਮਿਲਦੇ ਆ ਸਾਰੇ। ਤੇ ਇਸ ਹਫਤੇ ਉਹਦੀ ਜਿਹੜੀ ਸੀਗੀ, ਤੇ ਉਹਦੇ ਵਿੱਚ ਕੀ ਸੀਗਾ ਕਿ ਸਰਕਾਰ ਜਿਹੜੀ ਸੀਗੀ ਉਹ ਪੁਸ਼ ਕਰ ਰਹੀ ਸੀਗੀ ਆਪਣਾ। ਬਾਏ ਦਾ ਵੇ ਜਿਹੜੇ ਸੁਣ ਰਹੇ ਸਾਰੇ, ਨਵਾਂ RKK ਦਾ ਜਿਹੜਾ ਪੈਕੇਟ ਆ ਰਿਹਾ ਕੇਸਾਂ ਦੇ ਵਿੱਚ ਲੱਗਣਾ, ਸਰਕਾਰ ਨੇ ਜਿਹੜੀਆਂ ਸੀਗੀਆਂ ਸਾਡੇ ਕੇਸ ਤੋਂ ਬਾਅਦ ਸਾਰੀਆਂ ਆਪਣੀਆਂ ਗਲਤੀਆਂ ਦਰੁਸਤ ਕਰਕੇ ਜਿਹੜਾ ਸੀਗਾ ਹੁਣ ਉਹ ਕਹਿੰਦੇ ਨਵਾਂ ਪੈਕੇਟ ਉਹਨਾਂ ਨੇ ਬਣਾਇਆ। ਪਰ ਮੈਂ ਕਿਹਾ ਤੂੰ ਫਾਈਲ ਨਹੀਂ ਕਰ ਸਕਦੀ। ਤੇ ਸਰਕਾਰੀ ਵਕੀਲ ਸੀਗੀ, ਉਹ ਪਿੱਛੋਂ ਪੁੱਛੇ ਕਹਿੰਦੀ ਮੈਂ ਫਾਈਲ ਆਪਾਂ ਕਰਨਾ ਨਾ ਕਿ ਇਹ। ਤੇ ਮੈਂ ਕਿਹਾ 9th ਸਰਕਿਟ ਦੀ ਵਾਇਲੇਸ਼ਨ ਤੇ ਹੈਗਾ, ਮੈਂ ਔਨ ਰਿਕਾਰਡ ਦੱਸੂਗਾ ਕਿ ਇਹਨਾਂ ਨੂੰ ਦੱਸਿਆ ਗਿਆ ਸੀਗਾ ਕਿ ਇਹ 9th ਸਰਕਿਟ ਦਾ ਲਾਅ ਹੈਗਾ, ਤੁਸੀਂ ਫੇਰ ਵੀ ਉਸ ਤੋਂ ਬਿਯੋਂਡ ਜਾ ਕੇ ਤੁਸੀਂ ਉਹ ਕਰ ਰਹੇ ਆ।
ਰਾਜਗੁਰੂ ਜੀ ਯਕੀਨ ਮੰਨਿਓ ਮਤਲਬ ਜਿਹੜੀ ਸਰਕਾਰ ਉਹਨੇ ਡਿਪਾਰਟਮੈਂਟ ਨੇ ਆਪਣੇ ਚੈੱਕ ਕੀਤਾ। ਮੈਂ ਕਿਹਾ ਡਿਪਾਰਟਮੈਂਟ ਨੂੰ ਆਪਣੇ ਪੁੱਛ ਲਾ, ਕਿਉਂਕਿ ਹੁਣ ਇਸ ਵੇਲੇ ਲਾਅ ਇਹ ਸਟੈਂਡ ਕਰਦਾ ਹੈਗਾ। ਤੇ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ, ਸ਼ਾਇਦ ਡਰ ਗਏ ਜਾਂ ਕਿੱਦਾਂ, ਤਾਂ ਉਹਨਾਂ ਨੇ ਉਹੀ ਆ, ਮੈਂ ਕਿਹਾ ਤੁਸੀਂ ਲਾਅ ਦੀ ਕੰਟਰਾਡਿਕਸ਼ਨ 'ਚ ਨਹੀਂ ਜਾ ਸਕਦੇ, ਉਹ ਕੋਰਟ ਦਾ ਕੰਟੈਂਪਟ ਹੋ ਜਾਣਾ ਸਾਰਿਆਂ ਦੇ, ਫਿਰ ਜਿਹੜੇ ਬਾਰ ਲਾਇਸੈਂਸ ਵੀ ਉਹ ਵੀ ਜਿਹੜੇ ਕੁਐਸਚਨ 'ਚ ਆ ਜਾਂਦੇ ਆ। ਠੀਕ ਹੈ। ਤੇ ਉਹਨਾਂ ਨੇ ਜਿਹੜਾ ਸੀਗਾ ਪੈਕੇਟ ਹੀ ਆਲ ਟੂਗੇਦਰ ਜਿਹੜਾ ਸੀਗਾ ਵਿਡਰਾਅ ਕਰ ਲਿਆ ਕੇਸ ਦੇ ਵਿੱਚੋਂ ਦੀ, ਕਿ ਆਪਣਾ ਜਿਹੜਾ ਜਦੋਂ ਸੀਗਾ, ਮੈਂ ਕਿਹਾ ਇਸ ਵੇਲੇ ਮੈਂ ਕਿਹਾ 9th ਸਰਕਿਟ ਦਾ ਕਲੀਅਰ ਲਾਅ ਹੈਗਾ, ਜਦੋਂ ਚੇਂਜ ਹੋਊਗਾ ਤਾਂ ਹੁਣ ਜਿੱਦਾਂ ਇਸ ਵੇਲੇ ਨੇਸ਼ਨ ਵਾਈਡ ਇੰਜੰਕਸ਼ਨ ਹੈਗੀ ਆ। ਤੁਹਾਨੂੰ ਜੇ ਕੋਈ ਪਾਸਪੋਰਟ ਵਾਲਾ ਆਫਿਸ ਵਾਲਾ ਕਹਿੰਦਾ, ਮਤਲਬ ਕਿ ਉਹ ਇਦਾਂ ਦੀ ਕੋਈ ਪਾਲਿਸੀ ਜਿਹੜੀ ਚਲਾਉਂਦਾ ਵਾ, ਤੁਸੀਂ ਜੀ ਜਿਹੜੀ ਸਟੇਟ 'ਚ ਹੈਗੇ ਆ ਉੱਥੇ ਤੁਸੀਂ ਲੋਕਲ ਸਿਵਲ ਜਿਹੜਾ ਸਿਵਲ ਲਿਟੀਗੇਸ਼ਨ ਲਾਇਰ ਹੁੰਦਾ, ਤੁਸੀਂ ਉਹ ਕਰਕੇ ਤੁਸੀਂ ਉਹ ਡਿਪਾਰਟਮੈਂਟ ਨੂੰ ਸੂ ਕਰ ਸਕਦੇ ਆ ਕਿ ਇਹ ਕੰਟੈਂਪਟ ਆਫ ਕੋਰਟ ਦੇ ਵਿੱਚ ਹੈਗਾ, ਇਹ ਜਿਹੜੀ ਗੱਲ ਮੰਨ ਨਹੀਂ ਰਹੇ। ਹੁਣ ਜਦੋਂ ਸੀਗਾ 9th ਸਰਕਿਟ ਨੇ ਲਾਤਾ ਇਹ, ਤੇ ਹੁਣ ਜੇ ਟਰੰਪ ਹੁਣੀ ਫੇਰ ਵੀ ਕਰਦੇ ਆ, ਉਹ ਕੰਟੈਂਪਟ ਆਫ ਕੋਰਟ ਵਾਲਾ ਆ ਜਾਣਾ। ਮਤਲਬ ਉਹ ਜਿੱਦਾਂ ਹੁਣ ਸਰਕਾਰੀ ਵਕੀਲ ਸੀ, ਮੈਂ ਕਿਹਾ ਸਰਕਾਰ ਤੇ ਨਹੀਂ ਲੱਗਣਾ, ਤੇਰੇ ਤੇ ਲੱਗਣਾ, ਕਿਉਂਕਿ ਤੂੰ ਕੰਟੈਂਪਟ 'ਚ ਹੈਗੀ ਆ। ਤੇ ਹੁਣ ਜਿਹੜਾ ਅਸੀਂ ਮੈਂ ਕਿਹਾ ਧੱਕੇ ਸ਼ਾਹੀ ਨਾਲ ਜਿਹੜਾ ਬੰਦਾ ਕੋਈ ਅਰੈਸਟ ਕਰਨ ਆਉਂਦਾ 9th ਸਰਕਿਟ ਦੀ ਵਾਇਓਲੇਸ਼ਨ ਦੇ ਵਿੱਚ, ਜਾਂ ਜਿੱਦਾਂ ਤੁਸੀਂ ਕਹਿ ਰਹੇ ਆ ਕਿ ਪਾਸਪੋਰਟ ਵਾਲਾ ਪਾਸਪੋਰਟ ਨਹੀਂ ਬਣਾਉਂਦਾ, ਉਹ ਕਹਿੰਦਾ ਘਰਦਿਆਂ ਦੇ ਉਹ ਦਿਖਾ ਬਰਥ ਸਰਟੀਫਿਕੇਟ ਦੇ, ਉਹ ਚੀਜ਼ ਨੂੰ ਬੰਦਾ ਲਾਅਸੂਟ ਉੱਤੇ ਫਾਈਲ ਕਰ ਸਕਦਾ ਬਕਾਇਦਾ, ਤੇ ਸਿਵਲ ਲਿਟੀਗੇਸ਼ਨ ਤੇ ਹੋ ਸਕਦਾ ਉਹਨੂੰ ਹਰਜਾਨਾ ਵੀ ਜਿਹੜਾ ਕੰਪਨਸੇਸ਼ਨ ਵੀ ਮਿਲੇ ਉਹਨੂੰ। ਕਿਉਂਕਿ ਹੁਣ ਇਸ ਵੇਲੇ ਲਾਅ ਕਲੀਅਰ ਹੈਗਾ ਕਿ ਤੁਸੀਂ ਰੋਕ ਨਹੀਂ ਸਕਦੇ ਹੈਗੇ ਕਿ ਜਿਹੜੇ ਜਵਾਕ ਜਿਹੜੇ ਜੰਮੇ ਆ, ਉਹ ਜਿਹੜੇ ਇਸ ਵੇਲੇ ਹੈਗੇ ਆ ਉਹ ਸਿਟੀਜ਼ਨ ਹੈਗੇ ਆ, ਤੇ ਇਹ ਕਾਨੂੰਨ ਸਟੈਂਡ ਕਰਦਾ। ਨਹੀਂ ਤਾਂ ਫਿਰ ਤਾਂ ਕੋਟਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਜਾਂ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਫਿਰ ਜਿਹੜਾ ਹੋ ਰਹਿ ਜਾਂਦਾ। ਜੀ ਜੀ। ਕੋਰਟ ਨੇ ਇੱਕ ਹੋਰ ਕੋਰਟ ਨੇ ਟਰੰਪ ਹੋਣਾ ਦਾ ਜਿਹੜਾ ਅਸਾਈਲਮ ਬੈਨ ਆ ਉਸ ਨੂੰ ਬਲੌਕ ਕੀਤਾ ਆ। ਜਿਹੜੀਆਂ ਡੈਪੂਟੇਸ਼ਨਸ ਉਸ ਦੇ ਨਾਲ ਸੰਬੰਧਿਤ ਸੀਗੀਆਂ ਉਸ ਨੂੰ ਵੀ ਹਾਲਟ ਕਰ ਦਿੱਤਾ। ਇਹ ਕਿਹੜਾ ਮਾਮਲਾ ਆ ਜੀ? ਕਿਹੜੇ ਅਸਾਈਲਮ ਬੈਨ ਨੂੰ ਬਲੌਕ ਕੀਤਾ ਇਹਨਾਂ ਨੇ? ਇਹ ਦੇਖੋ ਜੀ, ਹੁਣ ਜਿਹੜੇ ਹਿਊਮੈਨਿਟੇਰੀਅਨ ਪੇਰੋਲ ਦਿੱਤੇ ਸੀਗੇ ਨਾ ਜਿਹਨਾਂ ਨੂੰ, ਅੱਛਾ ਜਿਹੜੇ ਕਹਿ ਰਹੇ ਆ ਕਿ ਜਿਹੜੇ ਦੋ ਤਰ੍ਹਾਂ ਦੇ ਲੋਕੀ ਜਿਹੜੇ ਇੱਕ ਆ ਜਾਂਦੇ ਆ ਇਹਦੇ ਵਿੱਚ। ਇੱਕ ਤਾਂ ਹੈਗਾ ਕਿ ਜਦੋਂ ਬਾਰਡਰ ਤੇ ਹੁਣ ਜਿਹੜੇ ਆਉਂਦੇ ਸੀਗੇ ਇਹਨਾਂ ਨੂੰ ਸਿੱਧੇ ਮਨਾ ਕਰੀ ਜਾਂਦੇ ਸੀਗੇ ਕਿ ਬਾਰਡਰ ਤੋਂ ਕੋਈ ਟੱਪ ਨਹੀਂ ਸਕਦਾ, ਜ਼ੀਰੋ ਐਂਟਰੀ ਹੈ ਸਾਡੀ। ਤੇ ਫੈਡਰਲ ਕੋਰਟ ਕਹਿੰਦਾ ਕਿ ਤੁਸੀਂ ਏਦਾਂ ਕਰ ਨਹੀਂ ਸਕਦੇ, ਇਹ ਇਲੀਗਲ ਹੈਗਾ, ਤੁਹਾਨੂੰ ਉਹਨਾਂ ਦੀ ਗੱਲ ਸੁਣਨੀ ਪੈਣੀ ਹੈ, ਤੁਹਾਨੂੰ ਬਿਆਨ ਵੀ ਉਹਨਾਂ ਦੇ ਲੈਣੇ ਪੈਣੇ, ਕ੍ਰੈਡੀਬਲ, ਫਿਰ ਇੰਟਰਵਿਊ ਤੁਸੀਂ ਸੁਣ ਕੇ ਹੀ ਉਹਨਾਂ ਨੂੰ ਰਿਜੈਕਟ ਕਰ ਸਕਦੇ ਆ। ਮਤਲਬ ਜਿਹੜਾ ਟੋਟਲ ਬੈਨ ਹੀ ਲਾਤਾ ਸੀ ਨਾ ਕਿ ਆਪਾਂ ਕਿਸੇ ਨੂੰ ਆਣ ਹੀ ਨਹੀਂ ਦੇਣਾ, ਏਦਾਂ ਦਾ ਮਾਹੌਲ ਸੀਗਾ। ਤੇ ਹੁਣ ਜਿਹੜਾ ਸੀਗਾ ਫਿਰ ਦੁਬਾਰਾ ਜਿਹੜਾ ਸੀਗਾ DC ਦਾ ਸਰਕਿਟ ਕੋਰਟ ਆਫ ਅਪੀਲ ਹੈਗਾ, ਉਹ ਕਹਿੰਦਾ ਤੁਸੀਂ ਜਿਹੜੀ ਸਿਕਿਉਰਿਟੀ ਵਧਾਣੀ ਆ ਵਧਾ ਲਓ, ਪਰ ਤੁਸੀਂ ਲੋਕਾਂ ਨੂੰ ਰੋਕ ਨਹੀਂ ਸਕਦੇ ਹੈਗੇ, ਤੁਹਾਨੂੰ ਉਹਨਾਂ ਨੂੰ ਅੰਦਰ ਫੜ ਕੇ ਪ੍ਰੋਸੈਸ ਕਰਕੇ ਉਹਨਾਂ ਦੇ ਬਿਆਨ ਲੈ ਕੇ ਫਿਰ ਹੀ ਫੈਸਲਾ ਤੁਹਾਨੂੰ ਜਿਹੜਾ ਕਰਨਾ ਪੈਣਾ। ਮਤਲਬ ਕਿ ਜਿਹੜਾ ਦਰਵਾਜ਼ਾ ਇਹਨਾਂ ਨੇ ਹੁਣ ਬੰਦ ਕੀਤਾ ਸੀਗਾ ਉਹ 'ਚ ਜਿਹੜਾ ਕ੍ਰੈਕ ਜਿਹੜੇ ਤੁਸੀਂ ਕਹਿ ਲਓ ਕਿ ਆਉਣ ਲੱਗ ਪਈ ਆ ਹੁਣ ਦੁਬਾਰਾ ਫਿਰ। ਤੇ ਜਿਹੜੇ ਇਹ ਸਰਕਿਟ ਕੋਰਟ ਆਫ ਅਪੀਲ ਉਹ ਕਹਿੰਦੇ ਤੁਹਾਨੂੰ ਉਹਨਾਂ ਦਾ ਸੁਣਨਾ ਪੈਣਾ, ਤੇ ਫਿਰ ਤੁਸੀਂ ਰੀਜ਼ਨ ਦੇ ਨਾਲ ਉਹਨਾਂ ਨੂੰ ਕਹਿ ਸਕਦੇ ਆ ਕਿ ਜੇ ਉਹਨਾਂ ਦੇ ਅਸਾਈਲਮ ਦਾ ਕਲੇਮ ਹੈਗਾ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਜਿਹੜੀ ਸੁਣਨੀ ਪੈਣੀ। ਤੇ ਇੱਕ ਚੀਜ਼ ਇਹਦੇ ਵਿੱਚ ਹੋਰ ਸੀਗੀ, ਸੇਮ ਜਿਹੜਾ ਸੀਗਾ ਵਾਸ਼ਿੰਗਟਨ DC ਦੇ ਵਿੱਚ US ਦਾ ਜਿਹੜਾ ਡਿਸਟ੍ਰਿਕਟ ਜੱਜ ਸੀਗਾ, ਉਹਨਾਂ ਨੇ ਜਿਹੜੇ ਲੋਕਾਂ ਨੂੰ ਹਿਊਮੈਨਿਟੇਰੀਅਨ ਪੇਰੋਲ ਮਿਲਿਆ ਸੀਗਾ ਉਹਨਾਂ ਨੂੰ ਬੜਾ ਇਹ ਤੰਗ ਪਰੇਸ਼ਾਨ ਕਰਦੇ ਸੀਗੇ। ਠੀਕ ਆ, ਕਿਸੇ ਨੂੰ TPS ਮਿਲਿਆ ਸੀਗਾ, ਕਿਸੇ ਨੂੰ ਕੋਈ ਪੈਰੋਲ ਤੇ ਜਿਹੜਾ ਆਇਆ। ਠੀਕ ਆ, ਤੇ ਉਹ ਕਹਿੰਦੇ ਕਿ ਇਹ ਲੋਕੀ ਜਿਹੜੇ ਸੀਗੇ, ਇਹ ਜਿਹੜੇ ਰੂਲ ਸੀਗੇ ਸਰਕਾਰ ਦੇ ਰੂਲ ਦੇ ਹਿਸਾਬ ਨਾਲ ਇਹ ਅੰਦਰ ਆਏ ਆ, ਇਹਨਾਂ ਨੇ ਰੂਲ ਦੇ ਹਿਸਾਬ ਨਾਲ ਆਪਣੀ ਜਿਹੜੀ ਐਂਟਰੀ ਲਈ ਆ। ਤੁਸੀਂ ਇਹਨਾਂ ਨੂੰ ਨਹੀਂ ਧੱਕਾ ਕਰ ਸਕਦੇ ਕਿ ਇਹਨਾਂ ਨੂੰ ਤੁਸੀਂ ਡਿਪੋਰਟੇਸ਼ਨ ਦੇ ਵਿੱਚ ਪਾਤਾ, ਤੇ ਉਹ ਚੀਜ਼ ਤੇ ਇਹਨਾਂ ਨੇ ਬਲੌਕ ਲਾਤਾ ਕਿ ਜਿਹੜੇ ਪੈਰੋਲੀ ਹੈਗੇ ਆ, ਜੇ ਉਹਨਾਂ ਨੂੰ ਤੁਸੀਂ 3 ਸਾਲ 4 ਸਾਲ ਦਿੱਤੇ ਆ ਤੁਹਾਨੂੰ, ਉਹਨਾਂ ਨੂੰ ਉਹ ਰਹਿ ਸਕਦੇ ਇੱਥੇ, ਉਹਨਾਂ ਨੂੰ ਤੁਸੀਂ ਭੇਜ ਨਹੀਂ ਸਕਦੇ, ਉਹਨਾਂ ਨੂੰ ਤੁਸੀਂ ਫੜ ਨਹੀਂ ਸਕਦੇ ਹੈਗੇ। ਜੀ ਜੀ। ਤੇ ਆਪਾਂ ਇੱਕ ਦੀ ਗੱਲ ਕਰਕੇ ਤੇ ਫਿਰ ਆਪਾਂ ਬ੍ਰੇਕ ਲੈਣੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕਾਲਸ ਦਾ ਸਿਲਸਿਲਾ ਜਿਹੜਾ ਉਹ ਚਾਲੂ ਕਰਾਂਗੇ। ਹਿਊਮੈਨਿਟੇਰੀਅਨ ਪ੍ਰੋਜ਼ ਦਾ ਜਿੱਦਾਂ ਤੁਸੀਂ ਨਾਲ ਜਿਹੜਾ ਉਹ ਦੱਸ ਰਹੇ ਸੀ, ਇਹ ਬਲੌਕ ਨੂੰ ਵੀ ਐਕਸਪੈਂਡ ਜਿਹੜਾ ਉਹਨਾਂ ਨੇ ਕਰ ਦਿੱਤਾ, ਜਿਹੜੀਆਂ ਫਾਸਟ ਟਰੈਕ ਡੈਪੂਟੇਸ਼ਨਸ ਵਗੈਰਾ ਜਿਹੜੀਆਂ ਉਹ ਸੀਗੀਆਂ। ਸੋ ਕਾਫੀ ਕੁਛ ਜਿਹੜੇ ਅਦਾਲਤਾਂ ਦੇ ਵਿੱਚ ਤੇ ਪ੍ਰਸ਼ਾਸਨ ਦੇ ਵਿੱਚ ਗੁੱਥਮ ਗੁੱਥਾ ਜਿਹੜਾ ਆ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਐਜ਼ ਏ ਇਮੀਗ੍ਰੇਸ਼ਨ ਅਟਰਨੀ, ਤੁਹਾਡੇ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਦਾ ਕਹਿ ਲਓ ਵੀ ਜਿਹੜੀ ਕਮਿਊਨਿਟੀ ਆ, ਉਹ ਸਾਰੇ ਹੁਣ ਕਹਿ ਲਓ ਵੀ ਇਹਨਾਂ ਵਾਟਰਸ ਨੂੰ ਕਿੱਦਾਂ ਜਿਹੜੀ ਉਹ ਟ੍ਰੈਡ ਕਰ ਰਹੀ ਆ? ਤੁਹਾਨੂੰ ਕਿੱਦਾਂ ਅਹਿਸਾਸ ਹੋ ਰਿਹਾ, ਕੀ ਫੀਲ ਹੋ ਰਿਹਾ ਵੀ ਆਉਣ ਵਾਲਾ ਸਮਾਂ ਕਿੱਦਾਂ ਦਾ ਜਿਹੜਾ ਹੋਊਗਾ? ਕੰਮਕਾਰ ਨਹੀਂ, ਮਤਲਬ ਵੀ ਕੇਸਿਸ ਦੇ ਵਿੱਚ ਜਾਂ ਕੇਸ ਦੀ ਪ੍ਰੈਪਰੇਸ਼ਨ ਜਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਿੱਦਾਂ ਦੀ ਤੁਹਾਡੀ ਆਪਸ ਦੇ ਵਿੱਚ ਇਹ ਜਿਹੜੀ ਇਮੀਗ੍ਰੇਸ਼ਨ ਅਟਰਨੀਜ਼ ਦੀ ਕਿੱਦਾਂ ਦੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਇਸ ਟਾਈਮ? ਦੇਖੋ ਜੀ, ਕਾਫੀ ਇਮੀਗ੍ਰੈਂਟ ਅਟਰਨੀ ਜਿਹੜੇ ਹੈਗੇ ਨਾ, ਕਾਫੀ ਭਾਈਚਾਰਾ ਜਿਹੜਾ ਹੈਗਾ, 2-4 ਨਿਕੰਮੇ ਵੀ ਜ਼ਰੂਰ ਜਿਹੜੇ ਹੈਗੇ ਆ ਆਪਣੇ ਸੈਲਫਿਸ਼ ਗੇਨ ਨੂੰ ਪੁੱਠੀਆਂ ਸਿੱਧੀਆਂ ਲੋਕਾਂ ਨੂੰ ਜਿਹੜੀਆਂ ਤੁਹਾਨੂੰ ਪਤਾ ਐਡਵਾਈਜ਼ਾਂ ਜਿਹੜੀਆਂ ਦਿੰਦੇ ਆ। ਪਰ ਜ਼ਿਆਦਾਤਰ ਕਾਫੀ ਜਿਹੜੇ ਇਮੀਗ੍ਰੇਸ਼ਨ ਅਟਰਨੀ ਆ ਕੋਆਪਰੇਟਿਵ ਆ, ਇੱਕ ਦੂਜੇ ਦੀ ਸਪੋਰਟ ਵੀ ਜਿਹੜੀ ਹੁੰਦੀ ਆ, ਇਮੀਗ੍ਰੈਂਟਾਂ ਦੀ ਵੀ ਸਪੋਰਟ ਕਰਦੇ ਆ। ਤੇ ਕਈ ਜਿਹੜੇ
ਤੁਸੀਂ ਕਹਿ ਲਓ ਕਿ ਜਿਹੜੇ ਆਪਣੇ ਪ੍ਰੋ ਬੋਨੋ ਆਵਰਸ ਜਿਹੜੇ ਹੁੰਦੇ ਆ ਕਿ ਸੰਸਥਾਵਾਂ ਨੂੰ ਜਿੱਥੇ ਲੱਗਦੇ ਆ, ਉਹ ਵੀ ਕਾਫੀ ਜਿਹੜੇ ਦਿੰਦੇ ਆ। ਆਪਾਂ ਵੀ ਹੁਣ ਆਪਣੇ ਵੱਲੋਂ ਜਿਹੜਾ ਉਪਰਾਲਾ ਕਰੀਦਾ ਉਰੇ ਆ ਕੇ ਜਿਹੜਾ ਸੀਗਾ ਕਿ ਹਰ ਹਫ਼ਤੇ ਜਿਹੜਾ ਤੁਹਾਡੇ ਨਾਲ ਟਾਈਮ ਜਿਹੜਾ ਵਿਚਰੀਦਾ, ਠੀਕ ਆ। ਤੇ ਏਦਾਂ ਹੀ ਜੀ ਰਲ ਮਿਲ ਕੇ ਜਿੱਦਾਂ ਭਾਈਚਾਰੇ ਨਾਲ ਜਿਹੜਾ ਸਾਰਾ ਕੰਮ ਜਿਹੜਾ ਚੱਲਦਾ, ਠੀਕ ਆ। ਸਿਸਟਮ ਜਿਹੜਾ ਸੀਗਾ ਇੱਕਦਮ ਪਹਿਲਾਂ ਹਾਵੀ ਹੋ ਗਿਆ ਸੀਗਾ ਪਹਿਲੇ 6 ਮਹੀਨੇ, ਪਰ ਹੁਣ ਜਿਹੜੇ ਸੀਗੇ ਸਿਸਟਮ ਸਾਰੇ ਬਾਉਂਸ ਬੈਕ ਜਿਹੜੇ ਕਰ ਰਹੇ ਆ। ਇਮੀਗ੍ਰੇਸ਼ਨ ਅਟਰਨੀਆਂ ਦੇ ਵਿੱਚ ਵੀ ਜਿੱਦਾਂ ਹੁਣ ਆਪਸ ਦੇ ਵਿੱਚ ਕਾਫੀ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਐਕਸਚੇਂਜ ਖੁੱਲਿਆ ਕਿ ਕਿੱਦਾਂ ਇਹਨਾਂ ਨੂੰ ਫਾਈਟ ਬੈਕ, ਇਕੱਠੇ ਹੋ ਕੇ ਕਿੱਦਾਂ ਫਾਈਟ ਬੈਕ ਕਰਨਾ। ਮੋਸ਼ਨਸ ਵਗੈਰਾ ਆਪਣੀਆਂ ਜਿਹੜੀਆਂ ਹਨਾ, ਜਿੱਦਾਂ ਹੁਣ ਕੋਈ ਚੀਜ਼ ਆ, ਮੈਂ ਮੰਨ ਲਓ ਕਿ ਆਰਕੇ ਦਾ ਸੀਗਾ ਟੈਂਪਲੇਟ, ਉਹ ਬਣਾ ਲਿਆ। ਕਿਸੇ ਨੂੰ ਹੈਲਪ ਚਾਹੀਦੀ ਸੀ ਵਕੀਲ ਨੂੰ, ਉਹਨਾਂ ਨੂੰ ਆਪਾਂ ਕਰ ਦਿੱਤਾ ਕਿ ਯਾਰ ਤੁਸੀਂ ਇਸ ਹਿਸਾਬ ਨਾਲ ਮੋਸ਼ਨ ਫਾਈਲ ਕਰੋ, ਆਹ ਹਿਸਾਬ ਨਾਲ ਕਰੋ। ਮਤਲਬ ਈਵਨ ਐਕਸਟੈਂਡ ਤੱਕ ਪਤਾ ਕਿ ਸਿਸਟਮ ਤੇ ਸਾਰੇ ਤੇ ਸਟ੍ਰੇਨ ਪਿਆ ਹੋਇਆ। ਰਿਸੋਰਸਿਸ ਜਿਹੜੀ ਕਾਫੀ ਪੂਲਿੰਗ ਜਿਹੜੀ ਇਮੀਗ੍ਰੇਸ਼ਨ ਲਾਇਰਸ ਨੇ, ਜਿੱਦਾਂ ਆਨਲਾਈਨ ਗਰੁੱਪ ਵਗੈਰਾ ਹੁੰਦੇ ਆ, ਉਹਦੇ ਵਿੱਚ ਕਾਫੀ ਮੈਂ ਦੇਖਿਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਮੀਗ੍ਰੇਸ਼ਨ ਜਿਹੜੇ ਵਕੀਲਾਂ ਦਾ ਜਿਹੜਾ ਭਾਈਚਾਰਾ, ਵਿੱਚ ਇੱਕ ਅੱਧਾ ਨਕਮਾ ਵੀ ਹੁੰਦਾ, ਉਹ ਜਿਹੜਾ ਉਹੀ ਕਿ ਜੀ ਕੇਸ ਫੇਲ ਹੋ ਗਿਆ ਤੇ ਜੀ ਵਕੀਲ ਨੂੰ ਬਾਰ ਕੰਪਲੇਂਟ ਕਰਦੇ, ਏਦਾਂ ਕਰਦੇ ਉਦਾਂ ਕਰਦੇ, ਫ੍ਰਿਵਲਸ ਜਿੱਦਾਂ ਬਾਰ ਕੰਪਲੇਂਟ ਜਿਹਨੂੰ ਤੁਸੀਂ ਕਹਿੰਦੇ ਆ। ਤੇ ਇੱਕ ਦੋ ਸੀਗੇ, ਉਹਨਾਂ ਨੂੰ ਮੈਂ ਕਿਹਾ ਵੀ ਕਿ ਐਥਿਕਸ ਵਗੈਰਾ ਨੂੰ ਰੈਫਰ ਕੀਤਾ ਕਿ ਜੀ ਝੂਠੀਆਂ ਜਿਹੜੀਆਂ ਚੀਜ਼ਾਂ ਬਣਾ ਕੇ। ਸੋ ਇਹ ਹੈ ਕਿ ਇਹ ਹਰੇਕ ਚੀਜ਼ ਨੂੰ ਤੁਸੀਂ ਨਾ ਆਪ ਸਮਝਦਾਰ ਨਾਲ ਬੈਲੈਂਸ ਰੱਖ ਕੇ ਜਿਹੜਾ ਚੱਲਿਆ ਕਰੋ ਕਿ ਕਿਹੜਾ ਸਿਸਟਮ ਕੀ ਹੈਗਾ, ਕੌਣ ਤੁਹਾਨੂੰ ਕੀ ਚੀਜ਼ ਜਿਹੜੀ ਕਹਿ ਰਹੀ ਆ। ਤੇ ਹੁਣ ਸਿਸਟਮ ਜਿਹੜਾ ਤੁਸੀਂ ਕਹਿ ਲਓ ਕਿ ਵਕੀਲਾਂ ਵਾਲੀ ਸਾਈਡ ਤੋਂ ਬਾਉਂਸ ਬੈਕ ਕਰ ਰਿਹਾ ਕਾਫੀ। ਇਹਨਾਂ ਨੇ ਜਿਹੜੇ ਸੀਗੇ ਵਕੀਲਾਂ ਨੂੰ ਸਟ੍ਰੈਸ ਪਹਿਲਾਂ ਪਾਇਆ ਹੋਇਆ ਸੀਗਾ ਕਿ ਫਾਰਮ ਅਧੂਰੇ ਆ, ਡਿਨਾਈ ਕਰਦੇ ਹੋ। ਸਕੈਜੂਲਿੰਗ ਆਰਡਰ ਜਿਹੜੇ ਸੀਗੇ 90 ਦਿਨ ਤੋਂ ਕਰਕੇ 60 ਦਿਨ ਤੇ ਕਰਤੇ, 30 ਦਿਨ ਤੇ ਕਰਤੇ। ਮਤਲਬ ਇੱਕਦਮ ਹੀ ਜਿਹੜਾ ਕੰਮ ਬੜਾ ਜ਼ਿਆਦਾ ਵਕੀਲਾਂ ਤੇ ਜਿਹੜਾ ਸੁੱਟਤਾ। ਤੇ ਉਹ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਟਾਈਡ ਜੀ ਸੀਗੀ ਜਿਹੜੀ, ਹੁਣ ਉਹ ਤੁਸੀਂ ਕਹਿ ਲਓ ਕਿ ਐਂ ਲੱਗ ਰਿਹਾ ਕਿ ਪਿੱਛੇ ਚਲ ਗਈ ਆ। ਜਿੰਨਾ ਡੈਮੇਜ ਹੋਣਾ ਸੀਗਾ ਹੋ ਗਿਆ। ਤੇ ਹੁਣ ਇਸ ਤੋਂ ਉੱਤੇ ਇਹ ਆ ਕਿ ਕੇਸ ਕੂਸ ਵੀ ਦੇਖੋ ਤੁਸੀਂ ਪਾਸ ਹੋ ਰਹੇ ਆ, ਠੀਕ ਆ। ਜੱਜਾਂ ਜੁੱਜਾਂ ਨਾਲ ਵੀ ਆਪਾਂ ਹੁਣ ਜਿਹੜੀ ਫਾਈਟ ਬੈਕ, ਵਕੀਲ ਹੁਣ ਆਪਸ ਚ, ਕਿ ਉਹਨਾਂ ਨੂੰ ਪਤਾ ਕਿ ਇਹ ਰਲ ਗਏ ਆ ਵਕੀਲ 100 ਦੀ ਗਿਣਤੀ ਚ। ਤੇ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ ਕਿ ਆਰਕੇ ਵਾਲਾ ਸੀਗਾ, ਤੇ ਨਹੀਂ ਉਹ ਟਲਦੇ ਸੀਗੇ ਡਿਪਾਰਟਮੈਂਟ, ਤੇ ਉਹਨਾਂ ਨੂੰ ਉਹੀ ਕਿ ਨਹੀਂ, ਫਿਰ ਆਪਾਂ ਔਨ ਰਿਕਾਰਡ ਜਿਹੜਾ ਕਹਿ ਦੇਣਾ ਉਹਨਾਂ ਨੂੰ। ਫਿਰ ਆਪਣੇ ਆਪਣੇ ਲਾਇਸੈਂਸ ਦਾ ਡਰ ਹੋ ਜਾਂਦਾ ਕਿ ਇਨ ਵਾਇਓਲੇਸ਼ਨ ਜਿਹੜੀ ਕਰ ਰਹੇ ਆ। ਸੋ ਵਕੀਲ ਵੀ ਇਕਜੁੱਟ ਹੋ ਕੇ ਜਿਹੜਾ ਉਹਨੂੰ ਹੁਣ ਰਿਮਾਈਂਡ ਕਰਾਉਣ ਲੱਗ ਪਿਆ ਕਿ ਤੁਸੀਂ ਜੇ ਗਲਤ ਕਰੋਗੇ ਤਾਂ ਤੁਸੀਂ ਵੀ ਤਾਂ ਵਕੀਲ ਹੀ ਆ ਨਾ, ਤੁਹਾਡੀ ਵੀ ਤਾਂ ਸੇਮ ਹੀ ਬਾਰ ਲਾਇਸੈਂਸ ਹੈਗਾ ਜਿਹੜਾ ਸਾਡੇ ਉੱਤੇ ਹੈਗਾ। ਸੋ ਉਹ ਚੀਜ਼ ਸੀਗੀ ਇੱਕ, ਜਿਹੜੇ ਸਰਕਾਰੀ ਵਕੀਲ ਕਈ ਬਹੁਤ ਜ਼ਿਆਦਾ ਜਿਹੜੇ ਤੇਜ਼ ਹੋਏ ਸੀਗੇ ਕਿ ਸਰਕਾਰ ਨੇ ਜੋ ਕਿਹਾ ਕਿ ਹੁਣ ਫੱਟੇ ਚੱਕ ਦੋ, ਉਹ ਵਾਲੀ ਚੀਜ਼ ਤੋਂ ਥੋੜਾ ਜਿਹਾ ਐਂ ਲੱਗ ਰਿਹਾ ਕਿ ਹਲਕਾ ਜਿਹਾ ਬੈਕ ਟਰੈਕ ਜਿਹੜਾ ਕਰ ਰਹੇ ਆ। ਪਰ ਇੱਕ ਚੀਜ਼ ਇਹ ਆ ਕਿ ਜਿਹੜੀ ਸਰਕਾਰ ਆ, ਜਿੱਦਾਂ ਪਹਿਲਾਂ ਇਹ ਸੀਗਾ ਨਾ ਕਿ ਉਹ ਇਗਨੋਰ ਕਰ ਦਿੰਦੀ ਸੀਗੀ ਚੀਜ਼ਾਂ, ਤੇ ਹੁਣ ਮੈਨੂੰ ਨਾ ਸਰਕਾਰੀ ਵਕੀਲ ਕਹਿੰਦੀ ਸੀ ਕਿ ਆਪਣਾ ਪੈਕੇਟ ਜਿਹੜਾ ਨਵਾਂ ਆਰਕੇ ਦਾ ਜਿਹੜਾ ਫਾਈਲ ਹੋਊਗਾ ਹਨਾ। ਤੇ ਹੁਣ ਸਰਕਾਰ ਵੀ ਦੇਖੋ ਜੀ ਆਪਣੀਆਂ ਜਿਹੜੀਆਂ ਗਲਤੀਆਂ ਸੀਗੀਆਂ, ਦੁਰਸਤੀਆਂ ਸੀਗੀਆਂ, ਜਿੱਦਾਂ ਆਰਕੇ ਵਾਲਾ ਉਹ ਜਿਹੜੇ ਸਾਡੇ ਕੇਸ ਤੋਂ ਬਾਅਦ ਸੀਗਾ ਕਿ ਇਹ ਡਿਊ ਪ੍ਰੋਸੈਸ ਨਹੀਂ ਦਿੰਦੇ, ਤੇ ਉਹ ਵੀ ਜਿਹੜਾ ਡਿਊ ਪ੍ਰੋਸੈਸ ਦੇ ਕੇ ਉਹਨਾਂ ਨੇ ਵੀ ਅਪਡੇਟ ਕਰਕੇ ਦੁਬਾਰਾ ਉਹ ਜਿਹੜਾ ਤੁਸੀਂ ਕਹਿ ਲਓ ਕਿ ਵਾਪਸ ਆਪਣੀ ਕਮਬੈਕ ਕਰ ਰਹੇ ਆ। ਸੋ ਇਹ ਜਿਹੜੀ ਫਾਈਟ ਜਿਹੜੀ ਥੋੜੀ ਜਿਹੀ ਚੱਲਣੀ ਆ, ਤੁਸੀਂ ਕੀ ਦੇਖੋਗੇ ਕਿ ਆਰਕੇ ਦਾ ਪੈਕੇਟ ਜਿਹੜਾ ਇੱਕ ਵਾਪਸ ਆ ਜਾਣਾ, ਠੀਕ ਆ। ਇਹ ਪਹਿਲਾਂ ਖਬਰ ਤੁਸੀਂ ਸੁਣੀ ਆ ਪੰਜਾਬੀ ਰੇਡੀਓ USA ਤੇ। ਤੁਸੀਂ ਹੁਣ ਦੇਖਣਾ ਕਿ ਹਫ਼ਤੇ ਦੇ ਅੰਦਰ ਅੰਦਰ ਹੀ ਜਿਹੜਾ ਤੁਹਾਨੂੰ ਜਿਹੜੇ ਸਾਰੇ ਕੇਸ ਜਿਹਨਾਂ ਦੇ ਸੀਗੇ, ਤੁਹਾਨੂੰ ਪਤਾ ਲੱਗਣਾ ਕਿ ਇਹੀ ਚੀਜ਼ ਕੀ ਆਰਕੇ ਵਾਲਾ ਜਿਹੜਾ ਹੋ ਗਿਆ। ਤੇ ਉਹਦੇ ਵਿੱਚ ਵੈਸੇ ਇਹ ਚੀਜ਼ ਸੀਗੀ, ਰਾਜਕਰਨ ਜੀ ਜਦੋਂ ਗਏ ਨਾ, ਜੱਜ ਨੂੰ ਵੀ ਪਤਾ ਸੀਗਾ ਕਿ ਇਹ ਵਿਅਕਤੀ ਆ, ਇਹਨਾਂ ਦੀ ਫਰਮ ਨੇ ਆਰਕੇ ਵਾਲਾ ਕੀਤਾ। ਸਰਕਾਰੀ ਵਕੀਲ ਨੂੰ ਵੀ ਜਿਹੜਾ ਪਤਾ ਸੀਗਾ। ਤੇ ਫਿਰ ਜਿਹੜਾ ਸੀਗਾ ਗੁਰਪਾਰਸ ਸਿੰਘ ਵਾਲਾ ਬੌਂਡੀ ਵਾਲਾ, ਉਹ ਵੀ ਮੈਂ ਕਿਹਾ ਉਹ ਵੀ ਕੇਸ ਜਿਹੜਾ ਆਪਣੇ ਕੋਲ ਹੀ ਆ, ਉਹਦੇ ਵਿੱਚ ਵੀ ਜਿਹੜਾ BIA ਦੇ ਕੋਲ ਜਿਹੜਾ ਚੱਲ ਰਿਹਾ। ਸੋ ਇਹਨਾਂ ਨੂੰ ਵੀ ਪਤਾ ਕਿ ਅਸੀਂ ਕੌਣ ਤੇ ਕੀ ਜਿਹੜਾ ਚੱਲਦਾ ਪਿਆ। ਤੇ ਹੁਣ ਉਹੀ ਹੈ ਕਿ ਹੁਣ ਚੈਪਟਰ 2 ਸ਼ੁਰੂ ਹੋ ਗਿਆ, ਦੇਖਦੇ ਹਾਂ ਹੁਣ ਕਿੱਥੇ ਤੱਕ ਜਿਹੜੀ ਗੱਲ ਜਾਂਦੀ ਆ। ਪਰ ਇਹ ਸੀਗਾ ਕਿ ਜਿਹੜਾ ਇਹ ਬੰਦਾ ਸੀਗਾ, ਜਿਹਦਾ ਆਰਕੇ ਵਾਲਾ ਸੀਗਾ, ਇਹਦੇ ਲਈ ਜਿਹੜਾ ਮਤਲਬ ਪੂਰਾ ਪੈਕੇਟ ਜਿਹੜਾ ਵਾਪਸ ਲੈ ਲਿਆ ਉਹਨੇ ਬਾਈ ਦਾ। ਉਹ ਜਿਹੜੀ ਇੱਕ ਤੁਸੀਂ ਕਹ ਲਓ ਕਿ ਕੇਸ ਦਾ ਜਿਹਦਾ ਫੈਸਲਾ, ਕਿਉਂਕਿ ਉਹ ਪਹਿਲੇ ਵਕੀਲ ਕੋ ਆਇਆ ਸੀਗਾ, ਪੁਰਾਣੀ ਉਹਦੀ ਬੈਂਸ-ਬੂੰਸ ਪਹਿਲਾਂ ਹੀ ਜਿਹੜੀ ਹੋਈ ਸੀਗੀ, ਤੇ ਉਸ ਤੋਂ ਬਾਅਦ ਉਹਦੇ ਆਰਕੇ ਲੱਗਾ ਸੀਗਾ, ਠੀਕ ਹੈ। ਤੇ ਉਹਨੇ ਸਿਰਫ ਸਾਨੂੰ ਆਰਕੇ ਲਈ ਹਾਇਰ ਕੀਤਾ ਸੀਗਾ। ਉਹਦੀਆਂ 2 ਜਾਂ 3 ਹੀਰਿੰਗਾਂ ਜਿਹੜੀਆਂ ਪਈਆਂ ਫਾਈਨਲ, ਤੇ ਆਰਕੇ ਪੂਰਾ ਜਿਹੜਾ ਵਾਪਸ ਹੋ ਗਿਆ। ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਮੇਜਰ ਵਿਨ ਸੀਗੀ, ਕਿਉਂਕਿ ਜੇ ਉਹਦਾ ਆਰਕੇ ਤੇ ਪੂਰਾ ਜਿਹੜਾ ਡਿਪਾਰਟਮੈਂਟ ਸੀਗਾ, ਉਹਨੇ ਨਿਸ਼ਾਨਾ ਇੱਕ ਵਾਰੀ ਸਾਧਿਆ ਹੋਇਆ ਸੀਗਾ ਕਿ ਇਹਦਾ ਕੇਸ ਫੇਲ ਹੋਵੇ, ਫਿਰ BIA ਕੋ ਜਾਵੇ, ਫਿਰ 9th ਸਰਕਿਟ ਕੋ ਜਾਵੇ, ਤੇ ਫਿਰ ਆਪਾਂ ਜਿਹੜਾ ਸੀਗਾ ਦੁਬਾਰਾ ਜਿਹੜਾ ਸੀਗਾ ਆਰਕੇ ਨੂੰ ਵਾਪਸ ਜਿਹੜਾ ਲੈ ਕੇ ਆਈਏ। ਤੇ ਉਹਨੂੰ ਆਪਾਂ ਜਿਹੜਾ ਤੁਸੀਂ ਕਹਿ ਲਓ ਕਿ ਹੁਣ ਇਸ ਹਫ਼ਤੇ ਇਮੀਗ੍ਰੇਸ਼ਨ ਕੋਰਟ ਲੈਵਲ ਦੇ ਉੱਤੇ ਜਿਹੜਾ ਖਤਮ ਕਰਤਾ। ਕਾਫੀ ਖਤਰਨਾਕ ਜਿਹੜਾ ਉਹਨਾਂ ਨੇ ਸੈਂਪਲ ਜਿਹੜੇ ਸੀਗੇ ਤਿਆਰ ਕੀਤੇ ਸੀਗੇ, ਤੇ ਉਹ ਚੀਜ਼ ਵੱਲ ਇਹ ਜਾ ਰਹੇ ਆ, ਠੀਕ ਆ। ਤੇ ਕੀ ਉਹ ਕਹਿੰਦੇ ਆ ਕਿ ਹਸਪਤਾਲਾਂ ਦੀਆਂ ਉਹ ਹੁਣ ਚਿੱਠੀਆਂ ਲੈ ਕੇ ਆਏ ਆ, 50 ਚਿੱਠੀਆਂ ਜਿੱਦਾਂ ਸੈਂਪਲ ਲਾ ਰਹੇ ਆ ਕਿ ਸੇਮ ਲੈਂਗੁਏਜ, ਡਿਫਰੈਂਟ ਹਸਪਤਾਲ ਆ, ਤੇ ਢਾਂਚਾ ਜਿਹੜਾ ਕਾਪੀ ਕੀਤਾ। ਏਦਾਂ ਲੱਗਦਾ ਕਿ ਜਿੱਦਾਂ ਨਾ ਕੋਈ ਵਿੱਚ ਇੰਟਰਪ੍ਰੇਟਰ, ਟਰਾਂਸਲੇਟਰ ਜਾਂ ਜਿਹੜੇ ਆਹ
ਲੈਂਗੁਏਜ ਵਾਲੇ ਜਿਹੜੇ ਐਫੀਡੈਵਿਟ ਟੂ ਐਫੀਡੈਵਿਟ ਬਣਾਉਂਦੇ ਆ, ਉਹਨਾਂ ਨੂੰ ਨਾ ਜਿਹੜਾ ਢਾਂਚੇ ਨੂੰ ਦੇਖ ਕੇ ਐਂ ਲੱਗਦਾ ਕਿ ਕੋਈ ਇਹੋ ਜਿਹੇ ਵਿਅਕਤੀ ਵਿੱਚ ਜਿਹੜੇ ਹੈਗੇ ਆ, ਮਤਲਬ ਜਿਹਨਾਂ ਨੂੰ ਇੰਗਲਿਸ਼ ਵੀ ਪੂਰੀ ਲਿਖਣੀ ਨਹੀਂ ਆਉਂਦੀ, ਮੈਡੀਕਲ ਲੈਟਰਾਂ 'ਚ ਮਿਸਟੇਕ ਆ, ਤੇ ਉਹ ਮਿਸਟੇਕ ਵੀ ਤੁਸੀਂ ਕਹਿ ਲਓ ਰਾਜਕਰਨ ਜੀ, ਕਈ ਹਸਪਤਾਲਾਂ ਦੇ ਲੈਟਰ ਹੈਡ ਤੇ ਤੁਸੀਂ ਸੋਚ ਕੇ ਦੇਖੋ ਕਿ ਸੇਮ ਮਿਸਟੇਕ ਟਾਈਪੋ, ਤੇ ਉਹ 50-60 ਜਿਹੜੇ ਹਸਪਤਾਲ ਆ ਉਹਨਾਂ ਦਾ ਸੇਮ ਢਾਂਚਾ, ਸੇਮ ਜਿੱਦਾਂ ਜੇ 6 ਦਵਾਈਆਂ ਲਿਖੀਆਂ ਉਹੀ ਆਰਡਰ ਦੇ ਵਿੱਚ 19 ml, ਮਿਸਟੇਕ ਵੀ ਜਿਹੜੀ ਸੇਮ ਆ। ਤੇ ਇਹਦੇ ਵਿੱਚ ਐਂ ਲੱਗਦਾ ਕਿ ਇਹ ਜਿਹੜੇ ਲੋਕਾਂ ਨੂੰ ਕੋਈ ਜਿਹੜਾ ਗੁੰਮਰਾਹ ਵਿੱਚ ਬੰਦਾ ਜਿਹੜਾ ਕਰ ਰਿਹਾ ਕਿ ਲੈਟਰਾਂ ਲੂਟਰਾਂ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਨਕਲੀ ਵਿੱਚ ਜਿਹੜੀਆਂ ਕਾਫੀ ਸਰਕੂਲੇਟ ਜਿਹੜੀਆਂ ਹੋ ਰਹੀਆਂ, ਉਹ ਚੀਜ਼ ਦੀ ਪ੍ਰੋਬਲਮ ਆ। ਤੇ ਈਵਨ ਜਿਹੜੀਆਂ ਪਾਰਟੀ ਦੀਆਂ ਲੈਟਰਾਂ, ਉਹ ਵੀ ਐਂ ਲੱਗ ਰਿਹਾ ਕਿ ਹੁਣ ਪਾਰਟੀ ਨੇ ਵੀ ਉੱਤੇ ਲਿਖਿਆ ਹੋਇਆ ਕਿ ਕਈ ਲੈਟਰਾਂ ਜਿਹੜੀਆਂ ਨਕਲੀ ਹੁੰਦੀਆਂ, ਤੇ ਉਹਦੇ ਵਿੱਚ ਐਂ ਲੱਗ ਰਿਹਾ ਕਿ ਇਹ ਕੋਈ ਡਾਕੂਮੈਂਟ ਫਰਾਡ ਦੀ ਜਿਹੜੀ ਸੀਗੀ ਬੜੀ ਵੱਡੀ ਜਿਹੜੀ ਵਿੱਚ ਤੁਸੀਂ ਕਹਿ ਲਓ ਕੋਈ ਗਰੋਹ ਆ ਜਾਂ ਕਿੱਦਾਂ ਵਾ, ਤੇ ਉਹ ਚੀਜ਼ ਦੇ ਵਿੱਚ ਲੋਕੀ ਵੀ ਕਈ ਜਿਹੜੇ ਫਸ ਹੋਣੇ ਆ, ਠੀਕ ਆ। ਤੇ ਉਹ ਚੀਜ਼ ਦਾ ਜਿਹੜਾ ਸੀਗਾ, ਹੁਣ ਸਰਕਾਰ ਨੇ ਆਲਰੇਡੀ ਇਨਵੈਸਟੀਗੇਸ਼ਨ ਆਪਣੀਆਂ ਕਰਕੇ ਸਾਰੇ ਕੇਸਾਂ ਚੋਂ ਸੈਂਪਲ ਸੁੰਪਲ ਇਕੱਠੇ ਕਰਕੇ, ਤੇ ਉਹਨਾਂ ਨੇ ਆਲਰੇਡੀ ਉਹ ਜਿਹੜਾ ਸੀਗਾ ਪੇਸ਼ਕਸ਼ ਉਹਨਾਂ ਦੀ ਹੈਗੀ ਹੈ ਜੱਜਾਂ ਨੂੰ ਕਿ ਆਹ ਦੇਖੋ ਆਹ ਚੀਜ਼ ਜਿਹੜੀ ਚੱਲਦੀ ਹੈ। ਠੀਕ ਹੈ। ਇਹਦੇ ਵਿੱਚ ਹੁਣ ਕੀ ਹੈਗਾ ਕਿ ਬਾਕੀ ਜਿਹਨਾਂ ਦਾ ਜਿੱਦਾਂ ਮਰਜ਼ੀ ਹੋਵੇ, ਤੁਸੀਂ ਆਪਣੇ ਕੇਸ ਵੱਲ ਧਿਆਨ ਦਿਓ। ਤੁਹਾਡਾ ਜਿਹੜਾ ਡਾਕਟਰ ਹੈਗਾ, ਜਿਹਨੇ ਤੁਹਾਡਾ ਇਲਾਜ ਕੀਤਾ, ਜਿਹੜਾ ਡਾਕਟਰ ਤੁਹਾਡਾ ਹਸਪਤਾਲ ਹੈਗਾ, ਤੁਸੀਂ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਪਾਉਣਾ, ਤੁਸੀਂ ਡਾਇਰੈਕਟ ਜਿਹੜੀ ਲੈਟਰ ਹਸਪਤਾਲ ਤੋਂ ਜਿਹੜੀ ਲੈਣੀ ਆ। ਇਹ ਚੀਜ਼ ਵੱਲ ਜਿਹੜਾ ਸੀਗਾ ਹੁਣ ਫ੍ਰਿਵਲਸ ਅਸਾਈਲਮ ਵੱਲ ਜਿਹੜੀ ਚੀਜ਼ ਜਿਹੜੀ ਜਾ ਰਹੀ ਹੈ ਟੈਕਨੀਕੈਲਿਟੀ 'ਚ, ਸੋ ਇਹ ਚੀਜ਼ ਵੱਲ ਨਾ ਫਸ ਹੋਇਓ। ਡਾਕਟਰ ਦੇ ਤੇ ਕੰਟੈਂਪਰੇਰੀਅਸ ਮੈਡੀਕਲ ਰੈਕਡ ਹੁੰਦੇ ਆ ਕਿ ਜਿਹੜੇ ਮੌਕੇ ਦੇ ਵਾਰਦਾਤ ਜਿਹੜੇ ਬਣੇ ਸੀਗੇ, ਡਾਕਟਰ ਦੇ ਰਜਿਸਟਰ ਦੀ ਕਾਪੀ, ਡਾਕਟਰ ਦੀ ਲਾਇਸੈਂਸ ਦੀ ਕਾਪੀ, ਡਾਕਟਰ ਦੇ ਹਸਪਤਾਲ ਦਾ ਐਡਰੈਸ, ਤੁਸੀਂ ਉਹ ਲੈਵਲ ਤੱਕ ਤੁਸੀਂ ਡਿਟੇਲ ਤੱਕ ਜਾਓ, ਤੁਸੀਂ ਕਦੀ ਪ੍ਰੋਬਲਮ ਚ ਆਓਗੇ ਨਹੀਂ, ਠੀਕ ਹੈ ਜੀ। ਤੇ ਜਿਹੜੇ ਆਹ ਇੰਟਰਪ੍ਰੇਟਰ ਟਰਾਂਸਲੇਟੀਏ ਜਿਹੜੇ ਵਿੱਚ ਹੁੰਦੇ ਆ, ਇਹਨਾਂ ਨੂੰ ਆਪਣੇ ਮੈਡੀਕਲ ਜਾਂ ਹੋਰ ਸਾਰੇ ਮਸਲਿਆਂ 'ਚ ਨਹੀਂ ਪਾਉਣਾ, ਇਹਨਾਂ ਦਾ ਸਿਰਫ ਟਰਾਂਸਲੇਸ਼ਨ ਦਾ ਕੰਮ ਜਿਹੜਾ ਹੁੰਦਾ ਹੈਗਾ। ਠੀਕ ਹੈ। ਤੇ ਵਨਰੇਬਲ ਪੋਪੂਲੇਸ਼ਨ ਹੁੰਦੀ ਹੈ ਇਮੀਗ੍ਰੈਂਟ, ਉਹ ਫਸ ਵੀ ਜਾਂਦੀ ਹੈ ਕਈ ਵਾਰੀ। ਸੋ ਇਹ ਚੀਜ਼ ਦਾ ਤੁਹਾਨੂੰ ਜੀ ਵਾਰਨ ਕਰਨਾ ਸੀਗਾ, ਇਹ ਚੀਜ਼ ਆਪਣੇ ਸੱਜਣ ਮਿੱਤਰਾਂ ਨੂੰ ਵੀ ਠੀਕ ਆ ਦੱਸ ਦਿਓ। ਤੇ ਇਹ ਚੀਜ਼ ਤਾਂ ਹੁਣ ਜਿਹੜਾ ਸੀਗਾ ਸਰਕਾਰ ਜਿਹੜਾ ਸੀਗਾ ਸ਼ੁਰੂ ਹੋ ਗਈ ਹੈ ਇਸ ਚੀਜ਼ ਦੇ ਵੱਲ। ਤੇ ਇਹ ਆਪਾਂ ਵੈਸੇ ਤਾਂ 4 ਸਾਲਾਂ ਤੋਂ ਰਾਜਕਰਨ ਜੀ ਦੱਸ ਗੱਲ ਹੀ ਕਰ ਰਹੇ ਰਹੇ ਹਾਂ, ਹਾਂ। ਹਾਂਜੀ ਦੱਸ ਹੀ ਰਹੇ ਹਾਂ, ਪਰ ਹੁਣ ਜਿਹੜਾ ਸੀਗਾ ਆ ਗਏ ਆ ਤੁਹਾਡੇ ਦਰਵਾਜ਼ੇ ਤੱਕ। ਕਈ ਵਾਰੀ ਮੈਨੂੰ ਪਤਾ ਅਜੇ ਵੀ ਕਈ ਹੁਣ ਕਹਿਣਾ ਛੱਡ ਯਾਰ ਐਵੇਂ ਬੋਲੀ ਜਾਂਦੇ, ਇਹਨਾਂ ਦਾ ਕੰਮ ਏਦਾਂ ਵਾ। ਪਰ ਦੇਖ ਲਓ ਅਸੀਂ ਉਹੀ ਵਾਲੇ ਵਿਅਕਤੀ ਆ, ਮੈਂ ਕਿਹਾ ਜਿਹਨਾਂ ਨੇ 9th ਸਰਕਟ ਜਾ ਕੇ ਫਿਰ ਆਰ.ਕੇ. ਦੀ ਫਾਈਟ ਕੀਤੀ ਸੀਗੀ, ਤੇ ਹੁਣ ਉਹ ਤਾਂ ਬਾਕੀ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੌਣ ਕੀ ਆ, ਠੀਕ ਹੈ, ਤੁਹਾਨੂੰ ਸਿੱਧੀ ਜਾਣਕਾਰੀ ਚਾਹੀਦੀ ਹੈ ਜੀ। ਚਲੋ ਅਟਾਰਨੀ ਟ੍ਰਿਕਨ ਜੀ, ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਲਵਾਂਗੇ ਆਪਾਂ ਕਾਲਸ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 4082725200, 408 272 5200, 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਤੁਹਾਡੀ ਚਾਲ ਦੇਖ ਕੇ ਮੈਨੂੰ ਚੇਤਾ ਆ ਗਿਆ, ਚਾਹ ਤਾਂ ਮੈਂ ਵੀ ਲਿਆਂਦੀ ਸੀ, ਆਪਾਂ ਵੀ ਨਾਲ ਨਾਲ ਜਿਹੜੀ ਉਹ ਪੀਨੇ ਤੇ ਨਾਲ ਕਰਦੇ ਹਾਂ ਜੀ ਆਪਾਂ ਗੱਲਾਂ ਬਾਤਾਂ। ਸੋ ਬਿਲਕੁਲ, ਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਇੱਕ ਵਾਰੀ ਫਿਰ ਦੱਸ ਦਈਏ 408 272 5200 4082725200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਆ ਉਹ ਪੁੱਛ ਸਕਦੇ ਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ। ਯੂਐਸ ਦੇ ਇਮੀਗ੍ਰੇਸ਼ਨ ਕਈ ਵਾਰੀ ਸਾਨੂੰ ਕੈਨੇਡਾ ਦੇ ਵੀ ਪੁੱਛਣ ਲੱਗ ਜਾਂਦੇ, ਇੰਡੀਆ ਵਾਲੇ ਵੀ ਪੁੱਛਣ ਲੱਗ ਜਾਂਦੇ, ਉਸ ਜਾਣਕਾਰੀ ਉਹ ਹੁੰਦੀ ਨਹੀਂ ਆ। ਸੋ ਜਿਹੜੇ ਭਾਜੀ ਟਿਰਕਿਆਣਾ ਜੀ ਆ ਇਹ ਯੂਐਸ ਦੇ ਵਿੱਚ ਅਟਰਨੀ ਐਟ ਲਾਅ ਨੇ। ਸੋ ਇੱਥੇ ਉਹ ਯੂਐਸ ਦੀ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਤੁਹਾਨੂੰ ਜਿਹੜੇ ਉਹ ਦੇਣਗੇ। ਆਓ ਤੇ ਹੁਣ ਕਾਲਸ ਦੇ ਵੱਲ ਵੱਧਦੇ ਹਾਂ। ਦਵਿੰਦਰ ਕੌਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਮੈਂ ਭਾਜੀ ਪੁੱਛਣਾ ਸੀ ਕਿ ਮੇਰੇ ਬ੍ਰਦਰ ਸੀਗੇ ਇੰਡੀਆ ਤੇ ਉਹਨਾਂ ਦਾ ਡਿਵੋਰਸ ਹੋਇਆ ਸੀ 2016 ਚ ਇੰਡੀਆ ਵਿੱਚ ਹੀ, ਤੇ ਉਹਨਾਂ ਨੇ ਬੱਚਾ ਡਿਵੋਰਸ ਤੋਂ ਬਾਅਦ ਚ ਆਪਣਾ ਅਡਾਪਟ ਕੀਤਾ ਸੀ ਕਚਹਿਰੀਆਂ ਦੇ ਕੋਰਟ ਸਟਾਮ ਚ, ਤੇ ਫਿਰ ਉਹਨੇ 21 ਦੇ ਵਿੱਚ ਬੱਚਾ ਕੋਰਟ ਦੇ ਥਰੂ ਲੈ ਲਿਆ। ਫਿਰ ਉਹਨੇ ਇੰਡੀਆਨਾ ਦੇ ਵਿੱਚ ਉਹਦੀ ਇੰਗੇਜਮੈਂਟ ਹੋਈ, ਉਹਨੇ ਫਿਰ ਇੰਗੇਜਮੈਂਟ ਦੇ ਥਰੂ ਉਹਨੂੰ ਵੀਜ਼ਾ ਮਿਲਿਆ ਤੇ ਉਹ ਆਇਆ ਇੱਥੇ, ਤੇ ਉਹਨੇ ਆਣ ਕੇ ਆਪਣਾ 10 ਸਾਲ ਦਾ ਵੀਜ਼ਾ ਅਪਲਾਈ, 2 ਸਾਲ ਦਾ ਉਹਨੂੰ ਮਿਲਿਆ ਸੀ ਵੀਜ਼ਾ, ਅਮਰੀਕਾ 'ਚ ਮੈਰਿਜ ਹੋਈ। ਤੇ ਫਿਰ ਉਹਨੇ ਹੁਣ ਕੀਤਾ 10 ਸਾਲ ਵਾਲਾ, ਤੇ ਉਹਨੂੰ ਮਿਲਿਆ 48 ਮਹੀਨੇ ਦਾ। ਤੇ ਕੀ ਉਹ ਬੱਚੇ ਨੂੰ ਅਪਲਾਈ ਕਰ ਸਕਦਾ? ਸੋ ਹੁਣ ਜਿਹੜਾ ਵਿਅਕਤੀ ਆ ਉਹ ਗ੍ਰੀਨ ਕਾਰਡ ਹੋਲਡਰ ਹੈ ਇੱਥੇ, ਰਾਈਟ? ਹਾਂਜੀ। ਤੇ ਜਿਹੜਾ ਉਹਨੇ ਅਡਾਪਸ਼ਨ ਕੀਤੀ ਸੀਗੀ ਉਦੋਂ ਕਿੰਨੇ ਸਾਲ ਦਾ ਸੀਗਾ ਜਵਾਕ? 16 ਸਾਲ ਦਾ। ਨਹੀਂ, ਉਹ 14 ਸਾਲ ਤੋਂ ਪਹਿਲੀ ਜਿਹੜੀ ਅਡਾਪਸ਼ਨ ਮੰਨਦੇ ਆ, ਇਹਦੇ ਵਿੱਚ ਬੰਨੀ ਨਹੀਂ ਗੱਲ ਮੇਰੇ। ਬਾਕੀ ਤੁਸੀਂ ਦੂਜੇ ਵਕੀਲ ਤੋਂ ਸਲਾਹ ਲੈ ਲਓ। ਜਦੋਂ 14 ਸਾਲ ਦਾ ਸੀ ਉਦੋਂ ਉਹਨਾਂ ਨੇ ਜਿੱਦਾਂ ਉਸ ਟਾਈਮ ਉਹ ਜਿਹੜਾ ਸਟੈਂਪ ਜਿਹਾ ਬਣਾ ਲੈਂਦੇ ਕੋਰਟ ਕਚਹਿਰੀ 'ਚ, ਉਹ ਬਣਾਇਆ ਸੀ। ਫਿਰ ਉਹਦੇ ਵਿਭਾਗ ਤੇ ਫਿਰ ਕੋਰਟ 'ਚ ਉਹਨਾਂ ਨੂੰ ਮਿਲਿਆ, ਉਦੋਂ 16 ਸਾਲ ਦਾ ਹੋ ਗਿਆ ਸੀ। ਮੇਰੇ ਹਿਸਾਬ ਨਾਲ ਜੀ ਟੈਕਨੀਕਲੀ ਇਹ ਬੰਨੀ ਨਹੀਂ ਗੱਲ। ਬਾਕੀ ਤੁਸੀਂ ਇੱਕ ਦੂਜੇ ਵਕੀਲ ਤੋਂ ਵੀ ਸਲਾਹ ਲੈ ਲਿਓ, ਕਿਸੇ ਤੋਂ ਜਿਹੜਾ ਅਡਾਪਸ਼ਨ 'ਚ ਮਾਹਰ ਆ। ਤੇ ਇਹਦੇ ਮੇਰੇ ਹਿਸਾਬ ਨਾਲ ਇਹ ਜਿਹੜੀ ਉਹ ਸਟੈਂਪ ਜਿਹੜੀ ਹੁੰਦੀ ਹੈ ਨਾ, ਉਹ ਜਿਹੜੀ ਹੁੰਦੀ ਆ ਉਹ ਚੱਲਦੀ ਨਹੀਂ ਹੁੰਦੀ। ਫਾਰਮਲ ਅਡਾਪਸ਼ਨ ਜਿਹੜੀ ਹੋਣੀ ਚਾਹੀਦੀ ਆ, ਤੇ ਤੁਸੀਂ ਲੇਟ ਆ ਜੀ, ਮੇਰੇ ਹਿਸਾਬ ਨਾਲ ਨਹੀਂ ਹੋ ਸਕਦਾ ਜੀ। ਬਾਕੀ ਸਲਾਹ ਲੈ ਲਿਓ ਜਿਹੜੇ ਅਡਾਪਸ਼ਨ ਦਾ ਕਰਦੇ ਨੇ, ਉਹਨਾਂ ਤੋਂ ਪਤਾ ਲੱਗ ਜੂਗਾ ਵੀ ਉਹ ਰੀਅਲ ਆ ਜਾਂ ਕਿੱਦਾਂ ਆ, ਉਹ ਮੰਨੀ ਜਾਊਗੀ ਜਾਂ ਨਹੀਂ ਮੰਨੀ ਜਾਊਗੀ। ਠੀਕ ਹੈ ਜੀ, ਥੈਂਕ ਯੂ ਜੀ। ਉਹਨੇ ਕੋਰਟ 'ਚ ਲਿਆ ਸੀ ਉਹਨਾਂ ਨੇ। ਹਾਂਜੀ, ਉਸ ਪਰ ਅਡਾਪਸ਼ਨ ਡਿਕਰੀ ਜਿਹੜੀ ਲੈਣੀ ਪੈਂਦੀ ਹੈ ਜੀ ਕੋਰਟ ਚੋਂ ਰੈਲੀਵੈਂਟ, ਜਿੱਦਾਂ ਤੁਸੀਂ ਦੱਸ ਰਹੇ ਆ, ਇਹ ਨਹੀਂ ਹੋ ਸਕਦੀ ਜੀ। ਅਗਲੇ ਕਾਲਰ ਲੱਕੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਨਾ ਪੁੱਛਣਾ ਚਾਹੁੰਦਾ, ਮੈਂ ਨਾ 2016 ਦੇ ਵਿੱਚ ਆਇਆ ਸੀ ਵੀਜ਼ਾ ਤੇ, ਫਿਰ ਮੇਰਾ 2018 ਦੇ ਵਿੱਚ ਲੱਗ ਗਿਆ ਯੂ ਵੀਜ਼ਾ। ਤਾਂ 2 ਜਨਵਰੀ 25 ਦੇ ਵਿੱਚ ਮੈਨੂੰ ਬੋਨਾਫਾਈਡ ਡਿਟਰਮੀਨੇਸ਼ਨ ਆ ਗਿਆ। ਫਿਰ ਮੈਂ ਵਰਕ ਪਰਮਿਟ ਦਾ ਅਪਲਾਈ ਕਰਤਾ, ਤਾਂ ਇਸ ਮਹੀਨੇ ਮੈਨੂੰ ਵਰਕ ਪਰਮਿਟ ਵੀ ਆ ਗਿਆ। ਤਾਂ ਭਾਜੀ ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਮੇਰਾ ਅਸਾਈਲਮ ਦੇ ਰਿਲੇਟਡ ਆ, ਮੈਂ ਕੀ ਕਰ ਸਕਦਾ, ਮੈਨੂੰ ਕੀ ਕਰਨਾ ਚਾਹੀਦਾ। ਬਾਕੀ ਭਾਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਹੋ, ਚੜ੍ਹਦੀ ਕਲਾ ਰਹੋ। ਧੰਨਵਾਦ ਜੀ। ਧੰਨਵਾਦ ਭਾਜੀ। ਆਪਣਾ ਜਿਹੜਾ ਅਸਾਈਲਮ ਦਾ ਕੇਸ ਹੈ ਕਿੱਥੇ ਬੋਲਦਾ ਇਸ ਵੇਲੇ? ਇਮੀਗ੍ਰੇਸ਼ਨ ਕੋਰਟ ਚ ਕਿੱਥੇ ਹੈ ਭਾਜੀ? ਮੈਂ ਨਾ ਵੀਜ਼ਾ ਤੇ ਆਇਆ ਸੀਗਾ, ਤਾਂ ਉਸ ਵੇਲੇ ਮੇਰੇ ਅੱਜ ਤੱਕ ਕੋਈ ਵੀ ਡੇਟ ਨਹੀਂ ਆਈ। ਅਸਾਈਲਮ ਆਫਿਸ ਹੀ ਹੈ ਜੀ, ਕੋਈ ਵੀ ਡੇਟ ਨਹੀਂ ਆਈ। ਤੁਸੀਂ ਭਾਜੀ ਉਹਨੂੰ ਵਿਡਰਾਅ ਕਰ ਲਓ, ਸਿੰਪਲ ਵਿਡਰਾਅ ਹੁੰਦਾ। ਉਹਨੂੰ ਲੈਟਰ ਲਿਖ ਦਿਓ, ਯੂ ਵੀਜ਼ੇ ਦਾ ਆਪਣਾ ਪ੍ਰੂਫ ਲਗਾ ਦਿਓ ਕਿ ਯੂ ਵੀਜ਼ਾ ਵਗੈਰਾ ਜਿਹੜਾ ਆ ਗਿਆ ਤੇ ਮੈਂ ਇਹਨੂੰ ਵਿਡਰਾਅ ਕਰਨਾ ਚਾਹੁੰਦਾ। ਭਾਜੀ ਯੂ ਵੀਜ਼ਾ ਦਾ ਸਿਰਫ ਮੇਰੇ ਕੋਲ ਬੋਨਾਫਾਈਡ ਹੀ ਆ, ਹਾਲੇ ਅਪਰੂਵਲ ਵਗੈਰਾ ਨਹੀਂ ਆਇਆ। ਤਾਂ ਇਹ ਹੋ ਜਾਏਗਾ ਫਿਰ? ਦੇਖੋ, ਦੂਸਰੀ ਚੀਜ਼ ਤੁਸੀਂ ਇਹ ਕਰ ਸਕਦੇ ਹੋ, ਤੁਸੀਂ ਵੇਟ ਐਂਡ ਵਾਚ ਵੀ ਕਰ ਸਕਦੇ ਆ, ਤਾਂ ਕਿ ਇਹ ਜਿਹੜਾ ਇਮੀਗ੍ਰੇਸ਼ਨ ਕੋਰਟ ਚ ਰੈਫਰ ਨਾ ਕਰੇ। ਦੂਜੀ ਚੀਜ਼ ਇਹ ਹੈ ਕਿ ਤੁਸੀਂ ਹੋਰ ਟਾਈਮ ਜਿਹੜਾ ਥੋੜਾ ਜਿਹਾ ਕੱਢ ਸਕਦੇ ਆ, ਤੇ ਇੰਟਰਵਿਊ ਤੇ ਜਾ ਕੇ ਵੀ ਤੁਸੀਂ ਵਿਡਰਾਅ ਕਰ ਸਕਦੇ ਕਿ ਮੈਂ ਵਿਡਰਾਅ ਕਰਨੀ ਚਾਹੁੰਦਾ ਕਿ ਮੇਰਾ ਯੂ ਵੀਜ਼ਾ ਆ ਗਿਆ ਤੁਹਾਡੇ ਕੋਲ। ਮਤਲਬ ਅਸਾਈਲਮ ਆਫਿਸ ਨੇ ਤਾਂ ਦੇਖੋ ਜੀ ਅਜੇ ਹੋਰ ਟਾਈਮ ਲਾ ਦੇਣਾ, ਤੇ ਜੇ ਤੁਸੀਂ ਹੋਰ ਵੇਟ ਕਰਨੀ ਹੈ, ਵੇਟ ਐਂਡ ਵਾਚ ਵਾਲਾ ਸਿਨੈਰੀਓ ਕਰਨਾ, ਉਹ ਵੀ ਤੁਸੀਂ ਕਰ ਸਕਦੇ ਆ। ਠੀਕ ਆ ਉਹਦਾ ਇਹਨਾਂ ਲਈ ਤਾਂ ਇਹਨਾਂ ਲਈ ਤਾਂ ਅਸਾਈਲਮ ਆਫਿਸ ਜਿੰਨਾ ਵਕਤ ਲਾਵੇ, ਇਹਨਾਂ ਨੂੰ ਤਾਂ ਫਾਇਦਾ ਹੀ ਉਨੀ ਦੇਰ ਤੱਕ ਉਹ ਦੂਜੇ ਪਾਸੇ ਪ੍ਰੋਸੈਸਿੰਗ ਪੂਰੀ ਹੋ ਜਾਊਗੀ। ਹਾਂਜੀ ਭਾਜੀ, ਮੈਂ ਇਹ ਜਾਣਨਾ ਚਾਹੁੰਦਾ ਜਦੋਂ ਵਰਕ ਪਰਮਿਟ ਆ ਗਿਆ ਤਾਂ ਹੁਣ ਕਿੰਨਾ ਕੁ ਟਾਈਮ ਬਾਅਦ ਅਪਰੂਵਲ ਵਗੈਰਾ ਆ ਜਾਂਦਾ ਹੈ ਜੀ? ਨਹੀਂ, ਅਪਰੂਵਲ ਤਾਂ ਮੇਰਾ ਵੀ ਉੱਤੇ ਡਿਪੈਂਡ ਕਰਦਾ ਕਿ ਜਿਹੜਾ ਬੈਕਲੌਗ ਕਿੰਨਾ ਨਾ 10,000 ਹੀ ਹਰ ਸਾਲ ਜਿਹੜੇ ਹੁੰਦੇ ਆ, ਤੇ ਉਹਦਾ ਵਰਕ ਪਰਮਿਟ ਨਾਲ ਨਹੀਂ ਕੋਈ ਲੈਣਾ ਦੇਣਾ ਹੁੰਦਾ। ਉਹ ਯੂ ਵੀਜ਼ਾ ਫਾਈਲ ਵੀ ਬਹੁਤ ਜ਼ਿਆਦਾ ਹੋਏ ਆ, ਤੇ ਉਹ
ਇਸ ਵੇਲੇ ਵੇਟਿੰਗ ਹੀ ਆ 2000 ਆਪਣੇ 16 ਵਾਲਾ ਹੀ ਉਹਨਾਂ ਨੇ ਜਿਹੜਾ ਤੁਸੀਂ ਕਹਿ ਲਓ ਕਲੀਅਰ ਕੀਤਾ ਜੇ। ਅਜੇ ਤਾਂ ਤੇ ਉਹ ਪਟੇਲ time- ਸਾਹਿਬ ਵਾਲੇ ਕੇਸ ਵੀ ਆਉਣੇ ਸਾਹਮਣੇ, ਜਿਹੜੇ ਉਹ ਪੁਲਿਸ ਵਾਲਿਆਂ ਨਾਲ ਮਿਲ ਕੇ ਉਹਨੇ ਬਥੇਰੇ ਯੂ ਵੀਜ਼ੇ ਕੀਤੇ ਸੀ। ਤੁਸੀਂ ਏਦਾਂ ਵੇਟ ਐਂਡ ਵਾਚ ਕਰ ਲਓ। ਤੇ ਆਪਣਾ ਜਿਹੜਾ ਇੰਟਰਵਿਊ ਤੋਂ ਪਹਿਲਾਂ ਮਤਲਬ ਜਾਂ ਇੰਟਰਵਿਊ ਤੱਕ ਵੀ ਤੁਹਾਡੇ ਕੋਲ ਜਿਹੜੀ ਆਪਸ਼ਨ ਹੁੰਦੀ ਹੈ ਅਸਾਈਲਮ ਵਿਡਰਾਅ ਕਰਨ ਦੀ, ਤੇ ਤੁਸੀਂ ਵੇਟ ਕਰ ਲਓ, ਦੇਖਦੇ ਆ ਕਿੱਦਾਂ ਪਲੇ ਆਊਟ ਹੁੰਦਾ ਜੀ। ਨਵੀ ਹਾਂਜੀ ਸਰ ਜੀ, ਮੇਰਾ ਵਕੀਲ ਭਾਈ ਬਹੁਤ ਤੰਗ ਕਰ ਰਿਹਾ ਜੀ, ਮੈਨੂੰ ਦੱਸਿਓ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ। ਸਰ ਜੀ ਮੈਂ ਨਾ ਬਾਰਡਰ ਟੱਪ ਕੇ ਆਇਆ ਸੀਗਾ ਤੇ ਇੰਟਰ ਵਿਦਆਊਟ ਇੰਸਪੈਕਸ਼ਨ ਮੈਂ ਵਿਆਹ ਕਰਾ ਲਿਆ ਤੇ ਸਿਟੀਜ਼ਨ ਨਾਲ, ਤੇ ਸਰ ਜੀ I-130 ਲਾਇਆ, ਉਹਦੇ ਅਪਰੂਵ ਹੋ ਗਿਆ, ਮੁੜ ਕੇ ਐਡਮਿਨਿਸਟ੍ਰੇਸ਼ਨ ਕਲੋਜ਼ਰ ਕਰਾ ਛੱਡਿਆ, ਤੇ ਉਸ ਤੋਂ ਬਾਅਦ 601A ਵੇਵਰ ਲਾਈ ਸਰ ਜੀ, ਉਹ ਵੀ ਅਪਰੂਵਡ ਹੋ ਗਈ, ਤੇ ਹੁਣ NVC ਦੇ ਵਿੱਚ ਪੇਪਰ ਪਾਸ ਤੇ ਡਾਕੂਮੈਂਟਰੀ ਕੁਆਲੀਫਾਈਡ ਕਰ ਦਿੱਤਾ ਵਾ, ਤੇ 10 ਮਹੀਨੇ ਹੋ ਗਏ ਨੇ ਤੇ ਉਹ ਟਰਮੀਨੇਟ ਨਹੀਂ ਕਰਾ ਰਿਹਾ ਮੇਰਾ ਕੇਸ। ਕਹਿੰਦਾ ਇੰਡੀਆ ਬੈਕਲੌਗ ਬਹੁਤ ਜ਼ਿਆਦਾ ਵਾ, ਕਹਿੰਦਾ ਜੇ ਮੈਂ ਟਰਮੀਨੇਟ ਹੁਣੇ ਕਰਾ ਦਿੱਤਾ ਤੇ ਕਹਿੰਦਾ ਤੇ ਕੋਈ 4 ਮਹੀਨੇ ਹੋਣੇ ਆ ਕੰਟਰੀ ਆਊਟ ਕਰਨ ਨੂੰ। ਤੇ ਸਰ ਜੀ ਉਹ 10 ਮਹੀਨੇ ਹੋ ਗਏ ਤੇ ਉਹਨੇ ਹੁਣ ਪਾ ਦਿੱਤੇ ਸੀ ਮੋਸ਼ਨ, ਤੇ ਮੋਸ਼ਨ ਜਿੱਦਾਂ ਹੀ ਪਾਏ ਨਾਲ ਹੀ ਉਹਨਾਂ ਨੇ ਸੱਦ ਲਿਆ ਕੋਰਟ 'ਚ, ਤੇ ਤਾਂ ਉਹਨੇ ਕਹਿੰਦਾ ਠੀਕ ਆ ਟਰਮੀਨੇਟ ਤੇ ਕਰਤਾ। ਸਰ ਜੀ ਹੁਣ 4 ਮਹੀਨੇ ਦਿੱਤੇ ਆ ਮੈਨੂੰ, ਤੇ ਆ ਸਰ ਸਹੀ ਆ, ਇਹ ਨਵਾਂ ਲਾਵਾ ਕੋਈ? ਉਹ ਕਹਿੰਦੇ 4 ਮਹੀਨੇ ਦੇ ਉੱਥੋਂ ਬਾਹਰ ਹੋਣਾ ਚਾਹੀਦਾ। ਹਾਂਜੀ, ਵਲੰਟਰੀ ਡਿਪਾਰਚਰ ਤੁਸੀਂ ਲਿਆ। ਦੇਖੋ ਭਾਜੀ, ਉਹ ਜਿੱਦਾਂ ਤੁਸੀਂ ਦੱਸ ਰਿਹਾ ਮੇਰੇ ਹਿਸਾਬ ਨਾਲ ਉਹਨੇ ਸਾਰਾ ਕੁਝ ਸਹੀ ਕੀਤਾ। ਜਿਹੜਾ ਜੇ ਤਾਂ ਪਿਛਲੀ ਸਰਕਾਰ ਹੀ ਰਹਿੰਦੀ ਫਿਰ ਤਾਂ ਤੁਹਾਡਾ ਜਿਹੜਾ ਰੀਓਪਨ ਹੋ ਕੇ ਜਿਹੜਾ ਟਰਮੀਨੇਟ ਹੋ ਜਾਣਾ ਚਾਹੀਦਾ। ਮੈਨੂੰ ਲੱਗਦਾ ਤੇਰਾ ਯਾਰ ਮੇਰਾ ਵੀਰ ਸਾਰਾ ਤਾਂ ਉਹਨੇ ਕੰਮ ਕਰਤਾ ਵਕੀਲ ਤੇ ਭਰਾ, ਤੂੰ ਫੇਰ ਵੀ ਉਹਨੂੰ ਭੰਡੀ ਜਾਂਦਾ, ਸਹੀ ਕਰ ਰਿਹਾ ਸਾਰਾ। ਮਤਲਬ ਨਹੀਂ, ਜਿੱਦਾਂ ਬਾਕੀ ਜਿਹੜੇ ਲੋਕ ਹੈਗੇ, ਜਿੱਦਾਂ ਮੇਰੇ ਦੋਸਤ, ਉਹ ਕਹਿੰਦੇ ਸਾਨੂੰ ਤਾਂ ਇੱਥੇ ਹੀ ਵੇਟ ਕਰਨਾ ਪਿਆ, ਸਾਨੂੰ ਤਾਂ ਜਾਣਾ ਹੀ ਨਹੀਂ ਪਿਆ ਸਾਡੀ ਇੰਟਰਵਿਊ। ਉਹ ਬਾਈਡਨ ਦੇ ਵੇਲੇ ਹੁੰਦੀ ਹੋਣੀ ਆ ਨਾ ਗੱਲ। ਉਹ ਸਾਰਿਆਂ ਨੂੰ ਜਾਣਾ ਪੈਂਦਾ ਮੇਰਾ ਵੀਰ, ਜਿਹੜਾ ਆਪਣਾ ਬੰਦਾ ਬਾਰਡਰ ਤੋਂ ਟੱਪ ਕੇ ਆਇਆ ਨਾ, ਉਹ ਸਾਰਿਆਂ ਨੂੰ ਜਾਣਾ ਪੈਂਦਾ ਵਾ। ਤੁਸੀਂ ਆਪੇ ਤਾਂ ਕਹਿ ਰਹੇ ਆ ਕਿ ਜਿਹੜਾ ਵਕੀਲ ਨੇ ਦੱਸਿਆ ਸੀਗਾ ਕਿ ਬੈਕਲੌਗ ਬਹੁਤ ਚੱਲ ਰਿਹਾ, ਵੇਟ ਕਰ ਲਓ। ਹੁਣ ਤੁਸੀਂ ਉਹਨੂੰ ਕਾਹਲੀ ਕਰਨ ਨੂੰ ਕਿਹਾ, ਤੇ ਫਿਰ ਉਹਨੇ ਜਦੋਂ ਰੀਓਪਨ ਕੀਤਾ ਤੇ ਫਿਰ ਤੁਹਾਨੂੰ ਉਹਨਾਂ ਨੇ ਵਲੰਟਰੀ ਡਿਪਾਰਚਰ ਜਿਹੜਾ ਦੇ ਦਿੱਤਾ ਹੈ ਨਾ। ਹੁਣ ਕੀ ਹੁੰਦਾ, ਦੋ ਤਿੰਨ ਚੀਜ਼ਾਂ ਹੋ ਸਕਦੀਆਂ, ਠੀਕ ਆ। ਐਡਮਿਨ ਕਲੋਜ਼ ਹੋ ਸਕਦਾ, ਕੇਸ ਜਿਹੜਾ ਟੋਟਲ ਟਰਮੀਨੇਟ ਹੋ ਸਕਦਾ ਕਿ ਇਮੀਗ੍ਰੇਸ਼ਨ ਕੋਰਟ ਕਵੇ ਮੈਨੂੰ ਕੋਈ ਲੈਣਾ ਦੇਣਾ ਹੀ ਨਹੀਂ, ਟਰਮੀਨੇਟ ਤੂੰ ਜਾ ਆਪਣੀ ਮਰਜ਼ੀ ਨਾਲ ਹਿਸਾਬ ਨਾਲ। ਉਹ ਬਾਈਡਨ ਦੇ ਟਾਈਮ ਤੇ ਹੋ ਜਾਂਦਾ ਹੈਗਾ, ਬੰਦੇ ਵੇਟ ਕਰ ਲੈਂਦੇ ਸੀਗੇ। ਤੇ ਦੂਜੀ ਚੀਜ਼ ਇਹ ਹੈ ਕਿ ਜਿਹੜਾ ਵਲੰਟਰੀ ਡਿਪਾਰਚਰ ਤੁਹਾਨੂੰ ਦਿੱਤਾ ਉਹਨਾਂ ਨੇ ਕਿ 90 ਦਿਨ 120 ਦਿਨ ਦਾ ਟਾਈਮ ਆ, ਤੇ ਕਈ ਲੋਕਾਂ ਨੂੰ ਏਦਾਂ ਵੀ ਹੁੰਦਾ ਕਿ ਉਹ ਰੀਓਪਨ ਕਰ ਦਿੰਦੇ ਆ ਤੇ ਕੁਝ ਵੀ ਨਹੀਂ, ਉਹ ਕਹਿੰਦੇ ਨਹੀਂ ਕੇਸ ਲੜ, ਆਪਾਂ ਨਹੀਂ ਕਰਨਾ ਸਰ। ਜੱਜ ਵੀ ਨਹੀਂ ਮੰਨਦਾ, ਉਹ ਵੀ ਨਹੀਂ ਮੰਨਦਾ ਕਿ ਨਹੀਂ ਅਸਾਲਮ ਦੇ ਕੇਸ ਲੜ, ਆਪਾਂ ਨਹੀਂ ਕੇਅਰ ਕਰਦੇ ਤੇਰੇ। ਇਹ ਜਿਹੜੀਆਂ ਚੀਜ਼ਾਂ ਇਹ ਤੁਹਾਡੇ ਵਕੀਲ ਦੇ ਹੱਥ 'ਚ ਨਹੀਂ ਹੈਗੀਆਂ, ਜਿਹੜੀਆਂ ਆਪਣਾ ਵਲੰਟਰੀ ਡਿਪਾਰਚਰ ਮਿਲਣੀ ਆ, ਟਰਮੀਨੇਸ਼ਨ ਮਿਲਣਾ। ਸੋ ਹੁਣ ਏਦਾਂ ਸੀਗਾ ਕਿ ਤੁਸੀਂ ਥੋੜੀ ਜਿਹੀ ਹੋਰ ਵੇਟ ਕਰ ਸਕਦੇ ਹੈਗੇ, ਫਿਰ ਠੀਕ ਹੈ। ਤੁਸੀਂ ਵੀ ਆਪ ਹੀ ਕਹਿ ਰਹੇ ਹੋ ਕਿ ਤੁਸੀਂ ਕਾਹਲੀ ਪਾਈ, ਪਹਿਲਾਂ ਵਕੀਲ ਕਹਿੰਦਾ ਵੇਟ ਕਰੇ ਆ, ਤਾਂ ਤੁਸੀਂ ਵੀ ਥੋੜੀ ਜਿਹੀ ਵੇਟ ਕਰ ਲੈਂਦੇ ਹੋ 4-6 ਮਹੀਨੇ, ਜਦੋਂ ਬੈਕਲੌਗ ਨਿਕਲ ਜਾਂਦਾ। ਤੇ ਮੇਰਾ ਵੀਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ, ਜੇ ਤੁਹਾਨੂੰ ਟਾਈਮ ਦਿੱਤਾ ਨਾ। ਦੇਖ ਹੁਣ ਇੰਡੀਆ ਇੰਜੋਏ ਕਰ ਥੋੜਾ ਜਿਹਾ, ਫਿਰ ਹੁਣ ਜਾ ਕੇ ਜੇ ਟਾਈਮ ਟੂ ਮਿਲਿਆ ਆਪਣਾ ਦੁਬਾਰਾ ਘੁੰਮ ਫਿਰ ਇੱਧਰ ਉੱਧਰ ਦੁਨੀਆ ਤੇਰਾ ਨੰਬਰ ਆ ਜਾਣਾ ਬਸ। ਆਪਣਾ ਹੁਣ ਸਾਰਾ ਕੰਮ ਤਾਂ ਉਹਨੇ ਕਰਤਾ, ਹੁਣ ਇੰਟਰਵਿਊ ਦੀ ਵੇਟ ਹੈ ਇਹਦੇ ਵਿੱਚ। ਹੁਣ ਵਕੀਲ ਕੀ ਕਰ ਸਕਦਾ ਕਿ ਜੇ ਟਾਈਮ ਬੈਕਲੌਗ ਦਾ ਤਾਂ 4 ਮਹੀਨੇ ਵੱਧ ਲੱਗ ਜਾਊਗੇ, ਪਰ ਹੁਣ ਹੋ ਜਾਣਾ ਕੰਮ ਤੇਰਾ, ਹਨਾ। ਏਦਾਂ ਹੀ ਆ ਹੁਣ। ਪਹਿਲਾਂ ਫਿਰ ਵਕੀਲ ਨੇ ਮੇਰੇ ਹਿਸਾਬ ਨਾਲ ਤਾਂ ਸਹੀ ਸਲਾਹ ਦਿੱਤੀ ਜਦੋਂ ਤੁਹਾਨੂੰ ਉਹਨੇ ਕਿਹਾ ਹੈਗਾ ਕਿ ਬੈਕਲੌਗ ਚੱਲ ਰਿਹਾ, ਜੇ ਨਾ ਪੰਗਾ ਲਓ। ਜੀ, ਅਗਲੇ ਕਾਲਰ ਗੁਰਵਿੰਦਰ। ਹਾਂਜੀ ਨਾਲੇ ਮੈਂ ਹਮੇਸ਼ਾ ਨਾ ਇੱਕ ਚੀਜ਼ ਕਹਿੰਦਾ ਹੁੰਦਾ ਕਿ ਆਪਣੇ ਵਕੀਲ ਦੀ ਸੁਣਿਆ ਕਰੋ, ਠੀਕ ਆ। ਕਿ ਹੁਣ ਜਦੋਂ ਤੁਸੀਂ ਸਾਡੇ ਕੋਲ ਵੀ ਸਲਾਹ ਮੰਗਦੇ ਆ ਕਿੱਦਾਂ, ਆਪਾਂ ਤੁਹਾਨੂੰ ਲਿਮਿਟਿਡ ਐਡਵਾਈਸ ਦੇ ਸਕਦੇ ਆ, ਜਿੰਨੀ ਕਿ ਤੁਸੀਂ ਦੱਸਦੇ ਆ, ਠੀਕ ਆ। ਹਾਂਜੀ, ਉਹ ਬੰਦਾ ਕਦੀ ਵੀ ਕੋਈ ਬੰਦਾ ਏਦਾਂ ਉਹਨੇ ਮਤਲਬ ਜਦੋਂ ਆਂਦੇ ਨਾ ਮੈਨੂੰ ਹੁਣ ਬਾਕੀ ਵਕੀਲਾਂ ਮੇਰੇ ਆ ਕੇ ਨਾ, ਜਦੋਂ ਆ ਕੇ ਸਿੱਧਾ ਹੀ ਵਕੀਲ ਦੀ ਨੁਕਤਾ ਚੁੰਨੀ ਜੀ ਕਰਨ ਲੱਗ ਪੈਣੀ ਆ। ਹੁਣ ਮੈਨੂੰ ਪੁੱਛਣਾ ਕਿ ਹੋਇਆ ਕੀ, ਜਿੱਦਾਂ ਹੁਣ ਆਹ ਚੀਜ਼ ਆ, ਹਰੇਕ ਕੰਮ ਵਕੀਲ ਨੇ ਕਰਤਾ। ਮੈਂ ਕਿਹਾ ਉਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਵਕੀਲ ਜਿਹੜੀ ਮਰਜ਼ੀ ਚੀਜ਼ ਕਰ ਲਵੇ, ਉਹ ਤਾਂ ਫਿਰ ਉਹ ਹੋ ਗਿਆ ਕਿ ਜਿੱਦਾਂ ਵਕੀਲ ਕੋਈ ਬੰਦਾ ਹੀ ਨਹੀਂ, ਹਨਾ। ਉਹਨੇ ਮੈਂ ਕਿਹਾ ਹੁਣ ਜਿੱਦਾਂ ਇਹ ਬਾਈ ਦਾ ਸਾਰਾ ਕਰਤਾ, ਇਹ ਤਾਂ ਫਿਰ ਮੈਂ ਕਿਹਾ ਗੱਲ ਚੰਗੀ ਵੀ ਨਹੀਂ ਕਮਿਊਨਿਟੀ ਦੀ, ਕਿ ਜੇ ਮੈਂ ਕਿਹਾ ਹਰੇਕ ਬੰਦੇ ਦਾ ਪੂਰਾ ਕੀਤਾ ਕਿਤਾਇਆ ਉਹਨੇ। ਮੈਂ ਕਿਹਾ ਵਿਚਾਰਾ ਪਤਾ ਨਹੀਂ ਕਦੋਂ ਦਾ ਲੱਗਾ ਹੋਣਾ 601 ਵੇਵਰ, 4-4 5-5 ਸਾਲ ਦੇ ਇਹ ਪ੍ਰੋਸੈਸ ਆ, ਤੇ ਕਰਕੇ ਤੁਸੀਂ ਦੇਖ ਲਓ ਕਿ ਜੇ ਆਹ ਇੱਜ਼ਤ ਦੇਣੀ ਹੈ ਤਾਂ ਫਿਰ ਮੈਂ ਕਿਹਾ ਯਾਰ ਚੰਗਾ ਨਹੀਂ ਲੱਗਦਾ। ਮੈਂ ਤਾਂ ਨਹੀਂ ਐਂਟਰਟੇਨ ਕਰਦਾ ਜਿਹੜੀ ਇਦਾਂ ਦੀ ਚੀਜ਼ ਆ ਕਿ ਵਕੀਲ ਨੇ ਸਹੀ ਕੰਮ ਕੀਤਾ ਹੋਵੇ। ਓਪੀਨੀਅਨ ਲੈ ਲਓ, ਸੈਕਿੰਡ ਦੱਸੋਗੇ ਯਾਰ ਆਹ ਚੀਜ਼ ਹੈਗੀ ਆ, ਕਿੱਦਾਂ ਓਪੀਨੀਅਨ ਹੈ, ਹਨਾ। ਹਾਂਜੀ ਗੁਰਵਿੰਦਰ, ਪੁੱਛੋ ਸਵਾਲ। ਸਤਿ ਸ਼੍ਰੀ ਅਕਾਲ ਜੀ ਸਰ ਜੀ, ਸਤਿ ਸ਼੍ਰੀ ਅਕਾਲ ਰਾਜਵੀਰੇ। ਸਤਿ ਸ਼੍ਰੀ ਅਕਾਲ ਸਰ ਜੀ, ਮੇਰਾ ਕੁਐਸਚਨ ਇਹ ਹੈ ਸਰ, ਮੈਂ 2021 ਚ ਆਇਆ ਸੀਗਾ ਤੇ ਮੈਨੂੰ ਬਾਰਡਰ ਤੇ ਜਿੱਦਾਂ I-94 ਜਿਹੜਾ ਸੈਕਸ਼ਨ 245A ਦਿੱਤਾ ਸੀਗਾ ਉਹਨਾਂ ਨੇ, I-94। ਤੇ ਸਰ ਮੈਂ ਆਉਣ ਤੋਂ ਬਾਅਦ 4 ਮਹੀਨਿਆਂ ਦੇ ਵਿੱਚ ਆਪਣਾ ਜਿਹੜਾ ਨਾ ਅਸਾਈਲਮ ਕੋਰਟ ਦੇ ਅਸਾਈਲਮ ਆਫਿਸ 'ਚ ਕੇਸ ਲਾਇਆ ਸੀਗਾ, ਤੇ ਵਰਕ ਪਰਮਿਟ ਵਗੈਰਾ ਮਿਲ ਗਿਆ, ਸਭ ਕੁਝ ਹੋ ਗਿਆ। ਤੇ ਸਰ ਜੀ ਮੈਨੂੰ ਨਾ ਰੀਸੈਂਟਲੀ 2 ਮਹੀਨੇ ਪਹਿਲਾਂ ਨਾ ਇੱਕ ਮੈਸੇਜ ਆਇਆ, ਮੇਲ ਆਈ ਆ USCIS ਤੋਂ ਵੀ ਤੁਹਾਡਾ ਕੇਸ ਜਿਹੜਾ ਅਸਾਈਲਮ ਆਫਿਸ ਨੇ ਡਿਸਮਿਸ ਕਰਤਾ ਸੀ। ਤੇ ਸਰ ਜੀ ਮੇਰਾ ਹੁਣ ਕੁਐਸਚਨ ਇਹ ਹੈ ਕਿ ਮੈਂ ਅਮਰੀਕਨ ਸਿਟੀਜ਼ਨ ਕੁੜੀ ਨਾਲ ਵਿਆਹ ਕਰਾ ਲਿਆ ਹੋਇਆ ਆਲਰੇਡੀ,
ਤੇ ਸਾਡੀ ਜਿੱਦਾਂ ਰੀਅਲ ਮੈਰਿਜ ਆ, ਅਸੀਂ ਇਕੱਠੇ ਰਹਿ ਰਹੇ ਹਾਂ 6-7 ਮਹੀਨਿਆਂ ਤੋਂ। ਤੇ ਸਰ ਜੀ ਮੈਂ I-130 ਤੇ ਜਿਹੜਾ 485 ਗ੍ਰੀਨ ਕਾਰਡ ਐਪਲੀਕੇਸ਼ਨ ਇਕੱਠੀ ਫਾਈਲ ਕਰ ਸਕਦਾ ਸਰ? ਭਾਜੀ ਉਹ ਦੇਖਣਾ ਪੈਣਾ ਕਿ ਕਿਹੜੀ ਧਾਰਾ ਥੱਲੇ ਤੁਹਾਨੂੰ ਪੈਰੋਲ ਜਿਹੜਾ ਕੀਤਾ, ਜਿਹੜਾ ਤੁਸੀਂ ਸੈਕਸ਼ਨ ਬ੍ਰੌਡਲੀ ਦੱਸ ਰਹੇ ਆ ਤੇ ਉੱਤੇ ਹੋਰ ਵੀ ਸਟੈਂਪ ਲੱਗੀ ਹੁੰਦੀ ਆ ਕਿ D5 ਜਾਂ ਕਿਹੜੇ ਸੈਕਸ਼ਨ ਤੇ ਕੀਤਾ। ਤੇ ਇਹ ਤੁਸੀਂ ਨਾ ਆਪਣਾ ਜਿਹੜਾ ਸੀਗਾ I-94 ਜਿਹੜਾ ਸੀਗਾ ਉਹ ਆਪਣਾ ਜਿਹੜਾ ਵਕੀਲ, ਅੱਛਾ ਹੁਣ ਤੁਹਾਡਾ ਕੇਸ ਟੋਟਲ ਜਿਹੜਾ ਡਿਸਮਿਸ ਹੋ ਗਿਆ ਅਸਾਈਲਮ ਆਫਿਸ ਤੋਂ, ਰਾਈਟ? ਜੀ ਸਰ, ਤੇ ਉਹਨਾਂ ਨੇ ਐਕਸਪੀਡਾਈਟ ਰਿਮੂਵਲ 'ਚ ਪਾਇਆ ਹੋਇਆ ਸਰ ਮੈਨੂੰ। ਹਾਂਜੀ ਮੇਰਾ ਵੀਰ, ਐਕਸਪੀਡਾਈਟਡ ਰਿਮੂਵਲ 'ਚ 485 ਕਰ ਹੀ ਨਹੀਂ ਸਕਦੇ ਤੁਸੀਂ, ਭਾਵੇਂ ਤੁਸੀਂ ਵੀਜ਼ੇ ਤੇ ਵੀ ਆਏ ਆ ਤਾਂ ਵੀ ਨਹੀਂ ਕਰ ਸਕਦੇ। ਅੱਛਾ ਜੀ, ਤੇ ਸਰ ਫਿਰ ਮੈਨੂੰ ਇੰਡੀਆ ਜਾਣਾ ਪਏਗਾ? ਇਹਦੇ ਵਿੱਚ ਹੁਣ ਤੁਸੀਂ ਲਾਇਰ ਕੀਤਾ ਹੋਇਆ ਭਾਜੀ? ਸਰ ਅਜੇ ਤੱਕ ਮੈਂ ਲਾਇਰ, ਮੇਰਾ ਅਸਾਈਲਮ ਵਾਲਾ ਤੇ ਹੈਗਾ ਸੀਗਾ, ਪਰ ਇਹ ਕੇਸ ਬਾਰੇ ਮੈਂ ਅਜੇ ਤੱਕ ਕਿਸੇ ਨੂੰ ਹਾਇਰ ਨਹੀਂ ਕੀਤਾ। ਇੱਕ ਤੇ ਨਾ ਮੇਰਾ ਵੀਰ ਐਕਸਪੀਡਾਈਟਡ ਰਿਮੂਵਲ 'ਚ ਪਾਤਾ ਭਰਾਵਾ, ਪਹਿਲਾਂ ਨਾ ਲਾਇਰ ਹਾਇਰ ਕਰ ਸਭ ਤੋਂ ਪਹਿਲਾਂ ਜਾ ਕੇ, ਜਿਹੜਾ ਤੈਨੂੰ ਵਧੀਆ ਪਸੰਦ ਆ ਕੋਈ ਵੀ ਹੈ ਨਾ, ਲਾਇਰ ਹਾਇਰ ਕਰੋ। ਇਹਦੇ ਵਿੱਚ ਯਾਰ ਕਿੱਥੇ ਕੌਣ ਆ ਇੱਥੇ ਇਸ ਟਾਈਮ? ਹਾਂਜੀ ਜਿਹੜਾ ਮਰਜ਼ੀ ਕਰ ਲਾ, ਪਰ ਕੋਈ ਕਰ ਲਾ। ਐਕਸਪੀਡਾਈਟਡ ਰਿਮੂਵਲ 'ਚ ਹੁਣ ਬਿਨਾਂ ਲਾਇਰ ਦੇ ਕਿੱਥੋਂ ਮੇਰਾ ਵੀਰ ਚੱਲ ਪੈਣਾ, ਹਨਾ? ਤੇ ਆਪਣੀ ਜਿਹੜੀ ਵਿਆਹ ਵਾਲੀ ਆਪਸ਼ਨ I-130 ਅਪਰੂਵ ਹੋ ਗਿਆ ਕਿ ਨਹੀਂ ਹੋਇਆ ਅਜੇ? ਸਰ ਮੈਂ ਕੁਝ ਫਾਈਲ ਨਹੀਂ ਕੀਤਾ ਸਰ, 2 ਮਹੀਨੇ ਹੋਏ ਵਿਆਹ ਕਰਾਏ ਨੂੰ। ਹਾਂ ਤੁਸੀਂ I-130 ਫਾਈਲ ਕਰ ਸਕਦੇ ਆ। ਤੇ ਉਸ ਤੋਂ ਬਾਅਦ ਜਿਹੜਾ 485 ਜਿਹੜਾ ਹੈਗਾ ਤੁਹਾਡਾ ਹੋਣਾ ਕਿ ਨਹੀਂ ਹੋਣਾ, ਕੋਰਟ ਮੋਰੇ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹ ਤੁਹਾਨੂੰ ਜਿਹੜਾ ਸੀਗਾ ਵਕੀਲ ਦੇ ਥਰੂ ਪਤਾ ਲੱਗਣਾ। ਜਿਹੜਾ I-130 ਹੁੰਦਾ ਨਾ, ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਹੁੰਦਾ ਵਾ, ਉਹਦੇ 3 ਸਾਲ ਲੱਗ ਰਹੇ ਅੱਜ ਕੱਲ੍ਹ ਐਵਰੇਜ I-130 ਅਪਰੂਵ ਹੋਣ ਨੂੰ। ਤੇ ਤੁਹਾਡਾ ਜਿਹੜਾ ਵਿਆਹ ਹੋਇਆ ਉਹਦੇ ਕਰਕੇ ਤੁਹਾਡੀ ਰਿਮੂਵਲ ਪ੍ਰੋਸੀਡਿੰਗ ਨਹੀਂ ਰੁਕ ਸਕਣੀ, ਇਹ ਚੀਜ਼ ਜਿਹੜੀ ਯਾਦ ਰੱਖਿਓ, ਠੀਕ ਆ? ਤੇ ਤੁਸੀਂ ਭਾਜੀ ਪਹਿਲਾਂ ਨਾ ਵਕੀਲ ਕਰੋ ਕੋਈ ਵੀ, ਤੇ ਇਹਨੂੰ ਜਿਹੜਾ ਤੁਸੀਂ ਸੀਗਾ ਕਿ ਆਪ ਨਾ ਇਹ ਆਪਣੇ ਹੱਥ ਲਓ। ਇਹ ਮਤਲਬ ਮੈਂ ਜਿਹੜਾ ਇਹ ਵੀ ਇੱਕ ਟ੍ਰੈਂਡ ਦੇਖਦਾ, ਮਸਲਾ ਆਇਆ ਥੋੜਾ ਇੱਕ ਕੰਪਲੈਕਸ ਆ ਕੰਮ। ਹਾਂਜੀ ਤੇ ਅੱਬਲ ਤਾਂ ਮੈਂ ਕਹਿੰਦਾ ਜਿਹੜੀ ਕਮਿਊਨਿਟੀ ਆ ਉਹਨੂੰ ਜਿਹੜਾ ਸੀਗਾ ਪੈਰਾਲੀਗਲ ਪੂਰਾ ਲੀਗਲ ਅਸਾਈਲਮ ਆਫਿਸ 'ਚ ਵੀ ਜਿਹੜਾ ਬਾਹਰ ਕੱਢ ਦੇਣੇ ਚਾਹੀਦੇ ਪੂਰੇ, ਕਿਉਂਕਿ ਲਾਅ ਲੂ ਨਹੀਂ ਪਤਾ, ਕਾਫੀ ਲੋਕਾਂ ਦਾ ਜਿਹੜਾ ਕੰਮ ਵਗੈਰਾ ਖਰਾਬ ਕਰਦੇ ਆ। ਕੱਲ ਇੱਕ ਵੀਡੀਓ ਬਾਈ ਦੀ ਪਾਈ ਸੀਗੀ, ਤੁਸੀਂ ਆਪ ਵੇਖ ਸਕਦੇ ਆ ਕਿ ਕਿੱਦਾਂ ਮਤਲਬ ਕਿ ਸੋ ਇਹ ਆ ਕਿ ਜਿੱਦਾਂ ਬਿਨਾਂ ਲਾਇਸੈਂਸ ਦੇ ਟਰੱਕ ਨਹੀਂ ਚਲਾ ਸਕਦਾ, ਬਿਨਾਂ ਲਾਇਸੈਂਸ ਦੇ ਪ੍ਰੈਕਟਿਸ ਨਹੀਂ ਕਰਨੀ ਚਾਹੀਦੀ, ਉਹ ਵਾਲਾ ਹਿਸਾਬ ਜਿਹੜਾ ਆ ਜਾਂਦਾ। ਤੇ ਇਹਦੇ ਵਿੱਚ ਬਾਈ ਆਪਣਾ ਨਾ ਵਕੀਲ ਕਰ, ਕੋਰਟ ਦੇ ਵਿੱਚ ਹੁਣ ਜਿਹੜਾ ਐਕਸਪੀਡਾਈਟਡ ਦਾ ਰਿਮੂਵਲ ਦਾ ਮਤਲਬ ਆ ਕਿ ਮਹੀਨੇ 'ਚ ਉਹਨਾਂ ਨੇ ਫੈਸਲਾ ਕਰ ਦੇਣਾ। ਸੋ ਇਹ ਹੁਣ ਆਨਲਾਈਨ ਜਿਹੜੀ ਸਲਾਹ ਤੋਂ ਉੱਤੇ ਚੱਲ ਗਈਆਂ ਚੀਜ਼ਾਂ ਜੀ। ਕਾਰਵਾਈ ਪਾਓ। ਬਾਕੀ ਜੇ ਤੁਸੀਂ ਟਿਰਕੇਨਾ ਉਹਨਾਂ ਦੇ ਆਫਿਸ 'ਚ ਕੰਟੈਕਟ ਕਰਨਾ 415 909 0503 415 909 0503। ਬਹੁਤ ਸਾਰੇ ਲੋਕ ਕਹਿ ਰਹੇ ਆਨਲਾਈਨ ਵੀ ਕਾਲ ਨਹੀਂ ਮਿਲ ਰਹੀ। ਕਾਲ ਇਸ ਲਈ ਨਹੀਂ ਮਿਲ ਰਹੀ ਕਿਉਂਕਿ ਲਾਈਨਸ ਸਾਰੀਆਂ ਦੀਆਂ ਸਾਰੀਆਂ ਬਿਜ਼ੀ ਆ। ਟਰਾਈ ਕਰੀ ਜਾਓ ਤੇ ਜਿੱਦਾਂ ਜੇ ਲੱਕੀ ਹੋਏ ਜਾਂ ਜਦੋਂ ਵੀ ਲਾਈਨ ਘੱਟ ਹੁੰਦੀ ਆ ਤਾਂ ਫਿਰ ਨੰਬਰ ਜਿਹੜਾ ਉਹ ਮਿਲ ਸਕਦਾ, ਪਰ ਯੂ ਹੈਵ ਟੂ ਕੀਪ ਟਰਾਈਂਗ। 4082725200 408 272 5200 ਤੇ ਜਿਹੜਾ ਤੁਸੀਂ ਕਾਲ ਕਰਿਓ। ਅੱਗੇ ਵਧਦੇ ਹਾਂ ਅਗਲੇ ਜਿਹੜੇ ਕਾਲਰਸ ਉਹਨਾਂ ਦੇ ਬਾਅਦ ਆਪਣੇ ਨਾਲ ਜੁੜੇ ਨੇ ਗੁਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ ਤੇ ਆਪਣਾ ਜੈ ਭਾਜੀ। ਰੀਅਲੀ ਅਪਰੀਸ਼ੀਏਟ ਪਹਿਲੇ ਤੇ ਕਮਿਊਨਿਟੀ ਨੂੰ ਐਜੂਕੇਟ ਕਰਨ ਵਾਸਤੇ ਜੋ ਵੀ ਚੱਲਦਾ ਪਿਆ ਅੱਜ ਕੱਲ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਅਕੋਰਡਿੰਗ। ਭਾਜੀ ਮੈਂ ਸਿਰਫ ਇਹ ਪੁੱਛਣਾ ਕਿ ਮੇਰੀ ਮਾਸਟਰ ਹੀਅਰਿੰਗ ਆ ਰਹੀ ਹੈ ਵਿਦਿਨ 6 ਮੰਥ ਤੇ ਕੋਰਟਸ ਦੀਆਂ ਕੀ ਆਪਣਾ ਸਿਚੁਏਸ਼ਨ ਨੇ। ਮੈਂ ਬੇਸਡ ਆ ਇੱਧਰ ਆਪਣਾ ਈਸਟ ਕੋਸਟ ਦੇ। ਤੁਸੀਂ ਆਏ ਕਦੋਂ ਅਮਰੀਕਾ 'ਚ? 2017। ਤੇ ਭਾਜੀ ਆਪਣਾ ਵੀਜ਼ੇ ਤੇ ਆਏ ਸੀਗੇ? ਨਹੀਂ ਆਪਣਾ ਬਾਰਡਰ ਕ੍ਰਾਸ ਕੀਤਾ ਸੀ ਜੀ ਜੀ। ਤੇ ਬੜੀ ਦੇਰ ਭਾਜੀ ਮਾਸਟਰ ਹੀਅਰਿੰਗ 'ਚ ਹੀ ਉਲਝੀ ਜਾਂਦੇ ਆ, ਕੀ ਚੱਕਰ ਪੈ ਗਿਆ? ਕੋਈ ਦੇਰ ਆ ਇੱਧਰ ਉਸਤਾ ਹੈ ਸ਼ਾਇਦ ਸਾਡੇ ਉੱਥੇ ਕੰਮ ਹੋਣਾ ਹੋਵੇ ਸਾਡਾ। ਅੱਛਾ ਮਤਲਬ ਮੈਂ ਉਹ ਕਹਿ ਰਿਹਾ ਕਿ ਮਾਸਟਰ ਹੀਅਰਿੰਗ 5 ਆਪਣੇ 8 ਸਾਲਾਂ ਬਾਅਦ ਜੇ ਮਾਸਟਰ ਹੀਅਰਿੰਗ ਤੇ ਘੁੰਮੀ ਜਾਂਦੇ ਤੁਸੀਂ। ਭਾਈ ਮੇਰੀ ਨਾ ਫਾਈਨਲ ਸੀ ਲਾਸਟ ਈਅਰ ਜਿਹੜੀ ਸਲੇਟਨ ਮਿਸ਼ਲ ਸੀ, ਮੇਰੀ ਤੁਹਾਡੇ ਨਾਲ ਗੱਲ ਹੋਈ ਸੀ। ਮੇਰੀ ਜੱਜ ਸੀ ਸਲੇਟਨ ਮਿਸ਼ਲ ਜਿਹੜੀ ਵਾਸ਼ਿੰਗਟਨ ਤੋਂ ਮੂਵ ਹੋਈ ਸੈਨ ਫਰਾਂਸਿਸਕੋ, ਤੇ ਉਹਨੇ ਉਹ ਆਰਕੀਕੇ ਦਾ ਹਾਂਜੀ ਦੱਸੋ ਹਾਂਜੀ ਉਹ ਆਰਕੀਕੇ ਦਾ ਪੈਕਟ ਨਾ ਲਾ ਦਿੰਦੀ ਹੁੰਦੀ ਸੀ ਕੇਸ ਦੇ ਉੱਤੇ। ਤੇ ਮੇਰੀ ਤੁਹਾਡੇ ਨਾਲ ਵੀ ਇੱਕ ਗੱਲ ਹੋਈ ਸੀ ਤੇ ਉਸ ਟਾਈਮ ਮੈਨੂੰ ਥੋੜੇ ਹੈਲਥ ਇਸ਼ੂ ਵੀ ਹੈਗੇ ਸੀ। ਸੋ ਬੇਸਡ ਔਨ ਦੈਟ ਮੈਨੂੰ ਮਤਲਬ ਕਿ ਉੱਥੋਂ ਵਾਕਈ ਮੈਂ ਪਹਿਲਾਂ ਹੀ ਮੂਵ ਹੋ ਗਿਆ ਸੀ ਤੇ ਉਹਦੇ ਕਾਰਨ ਮੈਨੂੰ ਕੇਸ ਵੀ ਜਿਹੜਾ ਕਿ ਉੱਥੋਂ ਸਵਿਚ ਕਰਨਾ ਪਿਆ। ਸੋ ਤਾਂ ਕਰਕੇ ਮੈਨੂੰ ਯਾਦ ਆ ਗਿਆ ਤੁਹਾਡਾ ਹੈਲਥ ਵਾਲਾ ਪੁਆਇੰਟ, ਮੈਨੂੰ ਹੁਣ ਯਾਦ ਆ ਗਿਆ ਕੌਣ ਤੁਸੀਂ ਦੱਸੋ। ਜੀ ਜੀ ਮੈਂ ਹੀ ਪੁੱਛਣਾ ਮੈਂ ਕਿ ਆਪਣਾ ਕੀ ਚੱਲਦੀ ਪਈ ਸਿਚੁਏਸ਼ਨ ਕੋਰਟਸ ਦੀ ਤੇ ਆਪਣਾ ਠੀਕ ਹੈ ਕਿ ਮਾਸਟਰ ਹੀਅਰਿੰਗ ਆ ਰਹੀ ਸੀ 5-6 ਮਹੀਨੇ ਤੱਕ ਨਾ। ਹਾਂਜੀ ਭਾਜੀ ਸਿਚੁਏਸ਼ਨ ਏਦਾਂ ਜੀ, ਦੇਖੋ ਜੀ ਤੁਸੀਂ 9th ਸਰਕਟ ਤੋਂ ਹੁਣ ਚੱਲ ਗਏ ਆ ਜੀ 2nd ਸਰਕਟ ਦੇ ਵਿੱਚ। 9th ਸਰਕਟ ਲਾਅ ਵਾਈਜ਼ ਜਿਹੜਾ ਬੈਟਰ ਸੀਗਾ, ਠੀਕ ਹੈ।
ਰੀਲੋਕੇਸ਼ਨ ਵਾਈਜ਼ ਹਰੇਕ ਚੀਜ਼ ਵਾਈਜ਼ ਜਿਹੜਾ ਬੈਟਰ ਸੀਗਾ। ਜਿਹੜੇ ਸੈਕੰਡ ਸਰਕਟ ਆ ਉਹਦੇ ਲਾਜ਼ ਥੋੜੇ ਡਿਫਰੈਂਟ। ਤੇ ਮਾਸਟਰ ਹੀਅਰਿੰਗ ਤੋਂ ਬਾਅਦ ਹਾਂਜੀ ਤੁਸੀਂ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੁੰਦੀ। ਜਿਹੜਾ ਵੀ ਤੁਹਾਡਾ ਵਕੀਲ ਆ ਤੁਸੀਂ ਪਲੀਡਿੰਗ ਪਵਾ ਕੇ ਜਿਹੜੀ ਫਾਈਨਲ ਹੀਅਰਿੰਗ ਤੇ ਸਿੱਧੇ ਸੈੱਟ ਕਰਾ ਸਕਦੇ ਆ। ਤੇ ਬਾਅਦ ਫਿਰ ਮੈਂ ਤੁਹਾਡੇ ਨਾਲ ਇੰਟਰੈਕਟ ਕਰਨਾ ਸੀ, ਆਪਾਂ ਡਿਬੇਟ ਕਰਕੇ ਪਲੀਜ਼। ਹਾਂਜੀ ਤੁਸੀਂ ਕਰ ਲਿਓ ਆਫਿਸ ਕੰਟੈਕਟ ਸਾਡੇ। ਹਾਂ ਮੈਂ ਕਰ ਲਵਾਂਗਾ। ਹਾਂਜੀ ਜੀ ਧੰਨਵਾਦ। ਠੀਕ ਹੈ, ਓਕੇ, ਥੈਂਕ ਯੂ ਸੋ ਮਚ ਰਾਜਕਰਮਜੀਤ ਸਿੰਘ ਜੀ ਤੇ ਜੇ ਭਾਜੀ, ਥੈਂਕ ਯੂ ਸੋ ਮਚ ਜੀ। ਅੱਛਾ ਇੱਕ ਚੀਜ਼ ਨਾ ਮੈਂ ਜਿਹੜਾ ਦੱਸ ਦਵਾਂ, ਜਦੋਂ ਪਹਿਲੋਂ ਵੀ ਕਈ ਕਾਲਰ ਆਏ ਨਾ ਕਿ ਸਾਡਾ ਵਿਆਹ ਹੋਇਆ ਤੇ ਅਸਲੀ ਵਿਆਹ ਹੈ, ਦੱਸਣ ਦੀ ਨਹੀਂ ਲੋੜ। ਵਿਆਹ ਹੋਇਆ ਆ ਇੱਥੇ, ਇਹਦਾ ਮਤਲਬ ਹੀ ਇਹ ਹੁੰਦਾ ਵੀ ਅਸਲੀ ਆ। ਇਹ ਸਾਨੂੰ ਨਹੀਂ ਦੱਸਣ ਦੀ ਲੋੜ ਵੀ ਉਹ ਕਿੱਦਾਂ ਆ ਕਿਵੇਂ ਆ। ਇਹਦੇ ਨਾਲ ਸਗੋਂ ਸ਼ੱਕ ਬੰਦੇ ਦਾ ਹੋਰ ਜ਼ਿਆਦਾ ਵੱਧ ਜਾਂਦਾ ਆ। ਸੋ ਤੁਸੀਂ ਇੰਨੀ ਗੱਲ ਹੀ ਸਿਰਫ ਦੱਸਣੀ ਜਿਹੜੀ ਉਹ ਚੋਟੀ ਦਾੜੀ ਚ ਤਿਨਕਾ। ਹਾਂਜੀ ਏਦਾਂ ਦੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਸੋ ਬਸ ਅੱਗੇ ਵਧੀਏ ਆਪਾਂ। ਤੇ ਹਾਂਜੀ ਪਰਮਜੀਤ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਐਕਚੁਅਲੀ ਕੇਸ ਮੇਰਾ ਹੈ, ਮੈਂ ਮੇਰਾ ਬੇਟਾ ਇੰਡੀਆ ਵਿਆਹ ਕੀਤਾ ਸੀਗਾ, ਉਸ ਤੋਂ ਬਾਅਦ ਆ ਕੇ I-130 ਅਪਲਾਈ ਕੀਤਾ ਸੀਗਾ ਉਹਦਾ, ਤੇ ਉਹਨੂੰ 7 ਮਹੀਨੇ ਹੋ ਚੁੱਕੇ ਨੇ। ਤੇ ਜਦ ਵੀ ਅਸੀਂ ਦੇਖਦੇ ਹਾਂ ਤੇ ਉੱਥੇ ਇਨ ਪ੍ਰੋਸੈਸਿੰਗ ਦਿਖਾਉਂਦੇ ਹੈ ਰਿਕਾਰਡ। ਜੀ ਤੁਸੀਂ ਸਮਝਿਆ ਨਹੀਂ ਮੈਂ ਕਿੰਨੇ ਕੀ ਫਾਈਲ ਕੀਤਾ ਹੈਗਾ? ਇਹਦੇ ਮੈਨੂੰ ਲੱਗਦਾ ਇਹਨਾਂ ਦੇ ਮੁੰਡੇ ਦਾ ਵਿਆਹ ਕੀਤਾ ਉੱਥੇ ਦੀ ਕੁੜੀ ਦੇ ਲਈ। ਤੁਸੀਂ ਆਪਣੀ ਨੌਂ ਦਾ 130 ਅਪਲਾਈ ਕੀਤਾ ਕਹਿੰਦੇ? ਹਾਂਜੀ ਹਾਂਜੀ ਹਾਂਜੀ। ਤੇ ਉਹ ਕਿੰਨਾ ਕੁ ਚਿਰ ਹੋਇਆ ਤੁਸੀਂ ਦੱਸਿਆ? 8 ਮਹੀਨੇ ਹੋਏ ਜੀ। 8 ਮਹੀਨੇ ਹੋਏ। ਕਿੰਨਾ ਕੁ ਟਾਈਮ ਲੱਗ ਜਾਂਦਾ ਅਟਾਰਨੀ ਟੇਕ? ਮੈਨੂੰ ਲੱਗਦਾ ਟਾਈਮ ਤਾਂ ਵੱਧ ਉਹਦਾ ਜੀ ਤੁਸੀਂ ਨਾ USCIS ਦੀ ਵੈਬਸਾਈਟ ਤੇ ਜਾਓ ਜੀ, ਪ੍ਰੋਸੈਸਿੰਗ ਟਾਈਮ ਲਿਖੇ ਹੁੰਦੇ ਆ, ਫਾਰਮ ਨੰਬਰ ਉਹਨੇ ਤੁਹਾਨੂੰ ਕਹਿਣਾ। ਨੌ ਤੁਹਾਡੀ ਉੱਥੇ ਇੰਡੀਆ 'ਚ ਹੀ ਹੈ ਨਾ? ਹਾਂਜੀ ਇੰਡੀਆ 'ਚ। ਠੀਕ ਓਕੇ। ਹਾਂਜੀ ਉਹ ਸੇਮ ਹੀ ਆ I-130 ਪ੍ਰੋਸੈਸਿੰਗ ਟਾਈਮ, ਭਾਵੇਂ ਇੰਡੀਆ ਜਾਂ ਉਹ। ਤੁਸੀਂ ਆਪਣਾ ਜਿਹੜਾ ਨਾ ਵੈਬਸਾਈਟ ਤੇ ਜਦੋਂ ਜਾਓਗੇ ਪ੍ਰੋਸੈਸਿੰਗ ਟਾਈਮ ਤੁਹਾਨੂੰ ਉਹਨੇ ਦੱਸ ਦੇਣਾ। ਤੇ ਜੇ ਤੁਹਾਡਾ ਆਊਟਸਾਈਡ ਪ੍ਰੋਸੈਸਿੰਗ ਟਾਈਮ ਹੈਗਾ ਤੁਸੀਂ ਫਿਰ ਉੱਥੇ ਰਿਕੁਐਸਟ ਪਾ ਸਕਦੇ ਆ ਐਕਸਪੀਡਾਈਟ ਦੀ। ਤੇ ਉੱਥੇ ਜਾਂਦੇ ਵੈਬਸਾਈਟ ਤੇ ਜਾਂਦੇ ਤਾਂ ਉੱਥੇ 1 to 17 ਮੰਥ ਦਿਖਾਉਂਦਾ ਹੈ। ਬਸ ਜੀ ਫਿਰ ਉਹੀ ਆ। ਤੁਸੀਂ ਅੱਧੇ ਰਾਹ 'ਚ ਆਏ ਆ ਜੇ, ਫਿਰ 8 ਹੀ ਹੋਏ ਆ ਜੇ। ਹਾਂਜੀ ਉਹਨਾਂ ਦੇ ਹਿਸਾਬ ਦੇ ਨਾਲ ਦੇਖੋ, ਹੋਣ ਨੂੰ ਕਿਸੇ ਦਾ ਮਹੀਨੇ 'ਚ ਵੀ ਹੋ ਜਾਵੇ, ਹੋਣ ਨੂੰ ਕਿਸੇ ਦਾ 17 ਮਹੀਨਿਆਂ 'ਚ ਹੋਵੇ, ਇਹ ਡਿਪੈਂਡ ਕਰਦਾ ਆ ਕਿੱਦਾਂ ਆ। ਤੇ ਵਿਆਹ ਵਾਲਿਆਂ ਨੂੰ ਲੈ ਕੇ ਵੀ ਅਟਾਰਨੀ ਟੇਕ ਕਹਿਣਾ ਜੀ ਕਾਫੀ ਸਖਤੀ ਕਹਿ ਰਹੇ ਆ ਵੀ ਹੁਣ ਇੰਟਰਵਿਊਆਂ ਕਹਿੰਦੇ ਵੀ ਇਹ ਤਗੜੀਆਂ ਕਰਿਆ ਕਰਨੀਆਂ ਆ। ਸੋ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਆ ਨਾ, ਉਹ ਦੱਸਣ ਸਾਨੂੰ ਨਹੀਂ ਦੱਸਣ। ਤਗੜੀਆਂ ਕਰਨੀਆਂ ਚਾਹੀਦੀਆਂ ਜੀ। ਆਪਾਂ ਜੀ ਬਾਬਾ ਬੂਆ ਜਿਹੜੇ ਹੈਗੇ ਫਰਾਡ ਸਖਤ ਜੀ ਇਹਦੇ ਖਿਲਾਫ ਆ ਜੀ, ਕਰਨੀਆਂ ਚਾਹੀਦੀਆਂ ਬਿਲਕੁਲ। ਤੇ ਆਪਣਾ ਜਿਹੜਾ ਮਤਲਬ ਕਿ ਜ਼ਿਆਦਾਤਰ ਜਿਹੜਾ ਸੀਗਾ ਫੈਕਟ ਪੈਟਰਨ ਕੀ ਸਾਹਮਣੇ ਆ ਰਿਹਾ ਸੀਗਾ ਕਿ ਲੋ ਸੋਸ਼ਲ ਇਕਨੋਮੀ, ਜਦੋਂ ਮੈਂ ਦੱਸਿਆ ਕਿ ਅਫਰੀਕਨ ਅਮਰੀਕਨ ਤੇ ਹਿਸਪੈਨਿਕ ਉਹਨਾਂ ਨੂੰ ਪੈਸੇ ਦੇ ਕੇ ਜਿੱਦਾਂ ਕਈ ਬੰਦੇ ਇਹਨਾਂ ਨੇ ਹੁਣ ਬਸਟ ਬੁਸਟ ਜਿਹੜੇ ਕੀਤੇ ਆ। ਤੇ ਜਿਹੜੀ ਕਮਿਊਨਿਟੀ ਹੁਣ ਜਿੱਦਾਂ ਬਾਈ ਹੁਣੀ ਜਿਹੜੇ ਦੱਸਦੇ ਆ ਕਿ ਸਹੀ ਵਿਆਹ ਵੀ ਜਿਹਨਾਂ ਦਾ ਹੈਗਾ ਨਾਰਮਲ ਰੈਗੂਲਰ ਫੈਮਿਲੀ ਵਾਲੇ ਵੀ ਕੇਸ ਜਿਹੜੇ ਹੈਗੇ ਆ, ਤੁਸੀਂ ਦੇਖੋਗੇ ਸਾਰੇ ਸਿਸਟਮ ਤੇ ਜਿਹੜਾ ਸਟ੍ਰੇਨ ਪੈ ਜਾਂਦਾ ਕਿ ਜਿਹੜਾ ਬੰਦਾ ਨਾਰਮਲ ਵੀ ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਜਿਹੜਾ ਦੇਖਿਆ ਜਾਂਦਾ। ਤੇ ਇਹ ਜੀ ਬਿਲਕੁਲ ਇੰਟਰਵਿਊ ਤਕੜੀ ਹੋਣੀ ਚਾਹੀਦੀ ਹੈ। ਜਿਹਨਾਂ ਨੇ ਹੁਣ ਵਿਆਹ ਅਸਲੀ ਕਰਾਇਆ, ਜਵਾਕ ਜੂਗ ਹੈਗੇ, ਉਹਨਾਂ ਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ? ਕੋਈ ਪ੍ਰੋਬਲਮ ਨਹੀਂ, ਜਿਹੜੀ ਮਰਜ਼ੀ ਇੰਟਰਵਿਊ ਕਰ ਲਓ ਤੁਸੀਂ। ਸਹੀ ਗੱਲ। ਇਹ ਕਿਹੜਾ ਕੋਈ ਉਹਨਾਂ ਨੇ ਆਊਟ ਆਫ ਸਿਲੇਬਸ ਕੁਐਸਚਨ ਪੁੱਛ ਲੈਣੇ ਆ? ਵਿਆਹ ਦੇ ਰਿਲੇਟਡ ਹੀ ਕੁਐਸਚਨ ਪੁੱਛਣੇ ਆ ਕਿ ਤੁਸੀਂ ਕਿੱਥੇ ਰਹਿੰਦੇ ਆ, ਕਿੱਥੇ ਰਹਿੰਦੇ ਆ, ਕਿੱਦਾਂ ਆ, ਖੱਬੇ ਸੌਂਦੇ ਆ ਕਿ ਸੱਜੇ ਸੌਂਦੇ ਬੈੱਡ ਤੇ, ਇਹੀ ਚੀਜ਼ਾਂ ਪੁੱਛਣੀਆਂ। ਹਾਂ ਜੇ ਉਹਦੇ ਵਿੱਚ ਵੀ ਲੋਕੀ ਕਹਿਣਗੇ ਮੈਨੂੰ ਇੰਟਰਵਿਊ ਤੋਂ ਡਰ ਲੱਗਦਾ, ਤਾਂ ਫਿਰ ਤਾਂ ਭਾਜੀ ਪ੍ਰੋਬਲਮ ਆ। ਹਾਂਜੀ ਨਹੀਂ, ਫਿਰ ਤਾਂ ਤੁਹਾਡੀ ਕਹਿਣ ਵਾਲੀ ਗੱਲ ਚੋਰ ਦੀ ਦਾੜੀ ਤਿਨਕੇ ਵਾਲੀ ਗੱਲ ਬਣ ਜਾਂਦੀ ਆ ਫਿਰ। ਤੇ ਅੱਗੇ ਵੱਧਦੇ ਅਗਲੇ ਜਿਹੜੇ ਕਾਲਰਸ ਉਹਨਾਂ ਦੇ ਵੱਲ। ਗੁਰਪ੍ਰੀਤ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ, ਮੇਰਾ ਕੇਸ ਭਾਜੀ ਕੋਈ ਹੈ ਭਾਜੀ। ਮੈਂ ਨਾ ਮਰਸਡ ਰਹਿਣਾ, ਤੇ ਜਿੰਨਾ ਕੋ ਮੈਂ ਰਹਿੰਦਾ ਸੀ ਨਾ ਭਾਜੀ, ਉਹਨਾਂ ਨੇ ਘਰ ਜਿੱਦਾਂ ਨਾ ਸੀਲ ਕਰਤਾ ਤੇ ਉਹ ਇੰਡੀਆਨਾ ਮੂਵ ਹੋ ਗਿਆ। ਤੇ ਭਾਜੀ ਮੈਂ ਨਾ ਫਰੀਜ਼ਨੋ ਮੂਵ ਹੋ ਗਿਆ, ਤੇ ਮੇਰਾ ਐਡਰੈਸ ਅਪਡੇਟ ਹੋ ਸਕਦਾ ਭਾਜੀ? ਹਾਂਜੀ ਕਰਨਾ ਪੈਣਾ ਭਾਜੀ। ਤੇ ਆਪਣਾ ਕੋਡ ਕਿਹੜਾ ਸੀਗਾ ਤੁਹਾਡਾ ਇਸ ਵੇਲੇ? ਭਾਜੀ ਸੈਨ ਫ੍ਰਾਂਸਿਸਕੋ ਹੈ। ਹਾਂਜੀ ਭਾਜੀ ਤੁਹਾਡਾ ਹੁਣ ਕੋਡ ਜਿਹੜਾ ਕੌਂਕੜ ਬਣ ਜਾਣਾ। ਤੇ ਤੁਸੀਂ ਹੁਣ ਫ੍ਰੈਜ਼ਨੋ ਹੀ ਰਹਿਣਾ ਵਾ? ਹਾਂਜੀ ਭਾਜੀ ਫ੍ਰੀਜ਼ਨੋ ਹੀ ਰਹਿਣਾ ਭਾਜੀ। ਇੱਕ ਵਾਰੀ ਆਪਣਾ ਨਾਮ ਦੱਸਿਓ ਭਾਜੀ। ਭਾਜੀ ਗੁਰਪ੍ਰੀਤ ਸਿੰਘ। ਤੇ ਲਾਸਟ ਡਿਜਿਟ ਆ ਭਾਜੀ 911। 911। ਇੱਕ ਭਾਜੀ ਇਹ ਤੋਂ ਪਹਿਲੇ ਵਾਲੇ ਵੀ 3 ਦੱਸ ਦਿਓ। 911 ਤੋਂ ਪਹਿਲਾਂ 3 ਭਾਜੀ। ਇਹ ਤੋਂ ਪਹਿਲਾਂ 736। ਮੈਂ ਭਾਜੀ ਨੋਟਸ ਲੈ ਲਏ ਆ। ਤੁਸੀਂ ਨਾ ਇੱਕ ਸਾਰੀ ਜਿੱਦਾਂ ਸਾਡਾ ਸਿੰਪਲ ਸਿਸਟਮ ਹੁੰਦਾ, ਇੱਕ ਈਮੇਲ ਨਾ ਸਾਰਿਆਂ ਨੂੰ ਕਰ ਦਿਓ। ਮੈਂ ਉਹਨਾਂ ਨੂੰ ਕਰ ਵੀ ਦਿੱਤਾ।
ਤੇ ਤੁਸੀਂ ਆਪਣਾ ਜਿਹੜਾ ਐਡਰੈਸ ਸਾਨੂੰ ਅਪਡੇਟ ਕਰਾਓ ਜੀ, ਪ੍ਰੂਫ ਭੇਜੋ ਆਪਣੇ ਸਾਰੇ, ਜਿਹੜੀ ਕਾਮਨ ਈਮੇਲ ਚੱਲਦੀ ਆ, ਤੇ ਆਪਾਂ ਤੁਹਾਡਾ ਇਹ ਜਿਹੜਾ ਐਡਰੈਸ ਚੇਂਜ ਫਾਈਲ ਕਰਾਂਗੇ। ਠੀਕ ਹੈ ਜੀ ਭਾਜੀ ਪ੍ਰੂਫ ਵਗੈਰਾ ਜਿੱਦਾਂ ਆਪਾਂ ਰੀਅਲ ਆਈਡੀ ਬਣਾਈ ਹੈ ਪੱਕਾ ਦੇਖ ਲਿਓ ਕਿ ਇਹ ਪੱਕਾ ਦੇਖ ਲਿਓ ਕਿ ਫ੍ਰੈਜ਼ਨੋ ਜੇ ਰਹਿਣਾ ਪੂਰਾ ਫੁੱਲ ਟਾਈਮ ਤਾਂ, ਕਿਉਂਕਿ ਉਹਦਾ ਕੌਂਕੜ ਲੱਗਦਾ। ਜੇ ਤੁਸੀਂ ਸੈਨ ਫ੍ਰਾਂਸਿਸਕੋ ਨਹੀਂ ਭਾਜੀ ਰਹਿਣਾ ਹੀ ਆਪਾਂ, ਨਹੀਂ ਰਹਿਣਾ ਹੀ ਆਪਾਂ ਭਾਜੀ ਫ੍ਰੈਜ਼ਨੋ। ਠੀਕ ਹੈ ਤੇ ਰੀਅਲ ਆਈਡੀ ਦੇ ਲਈ ਵੀ ਤੁਸੀਂ ਜਿਹੜੇ ਕੁਝ ਡਾਕੂਮੈਂਟ ਦਿਖਾਏ ਹੋਣਗੇ ਨਾ, ਐਡਰੈਸ ਪ੍ਰੂਫ, ਸੋ ਰੀਅਲ ਆਈਡੀ ਵੀ ਚੱਲ ਜੂਗੀ ਤੁਹਾਡੀ, ਤੇ ਹੋਰ ਜਿਹੜੇ ਵੀ ਤੁਹਾਡੇ ਕੋਲ ਐਡਰੈਸ ਤੇ ਪ੍ਰੂਫ ਹੋ ਸਕਦਾ, ਜਿੱਦਾਂ ਹੈਲਥ ਇੰਸ਼ੋਰੈਂਸ ਹੈਗੀ ਭਾਜੀ। ਐਡਰੈਸ ਦੇਖੋ ਜੀ, ਅੱਛਾ ਇੱਕ ਰਾਜਕਰਨ ਜੀ ਆਪਣਾ ਨਾ, ਚਲੋ ਇਹ ਬਾਈ ਹੁਣੇ ਟੌਪਿਕ ਪੁੱਛ ਲਿਆ, ਮੇਰੇ ਮਨ ਚੋਂ ਰਹਿ ਗਿਆ। ਇੱਕ ਨਾ ਕੇਸ ਆਇਆ ਹੁਣ ਆਪਣਾ, ਜਿਹੜਾ BIA ਨੇ ਫੈਸਲਾ ਕੀਤਾ, ਉਹਦੇ ਵਿੱਚ ਇੱਕ ਬੰਦਾ ਉਹਨਾਂ ਨੇ ਅਰੈਸਟ ਕੀਤਾ ਸੀਗਾ, ਏਦਾਂ ਜਿੱਦਾਂ ਡਿਟੇਨ ਹੋ ਜਾਂਦੇ ਆ, ਤੇ ਉਹਦੀ ਬੌਂਡ ਨੂੰ ਲੈ ਕੇ ਜਿਹੜੇ ਸਵਾਲ ਸੀਗੇ, ਤੇ ਉਹਦੇ ਵਿੱਚ ਜੱਜ ਨੇ ਫੈਸਲਾ ਦਿੱਤਾ ਕਿ ਇਹ ਬੰਦੇ ਨੇ ਬਹੁਤ ਵਾਰੀ ਆਪਣਾ ਜਿਹੜਾ ਐਡਰੈਸ ਜਿਹੜਾ ਚੇਂਜ ਕੀਤਾ, ਤੇ ਕਈ ਵਾਰੀ ਲੇਟ ਸੀਗਾ, ਅਪਡੇਟ ਨਹੀਂ ਕੀਤਾ, ਜਿੱਦਾਂ 5 ਦਿਨਾਂ ਚ ਅਪਡੇਟ ਕਰਨਾ ਹੁੰਦਾ, ਕਈ ਏਜੰਸੀਆਂ ਨਾਲ 10 ਦਿਨਾਂ ਚ ਕਰਨਾ ਹੁੰਦਾ, ਤੇ ਇਹਨੇ ਕੀਤਾ ਨਹੀਂ। ਤੇ ਉਹਨੂੰ ਜਦੋਂ ਆਈਸ ਵਾਲਿਆਂ ਨੇ ਚੱਕਿਆ, ਤੇ ਉਹ ਕਹਿੰਦੇ ਕਿ ਸਿਰਫ ਇਸ ਬੇਸ ਤੇ ਕਿ ਇਹ ਬੰਦਾ ਆਪਣਾ ਐਡਰੈਸ ਟਾਈਮ ਸਿਰ ਨਹੀਂ ਅਪਡੇਟ ਕਰਦਾ, ਤੇ ਇਹਨੂੰ ਫਲਾਈਟ ਰਿਸਕ ਜਿਹੜਾ ਹੋ ਸਕਦਾ ਵਾ, ਤੇ ਉਹਦਾ ਜਿਹੜਾ ਡਿਨਾਈ ਕਰਤਾ ਸੀਗਾ। ਸੋ ਮਤਲਬ ਇਹ ਆ ਕਿ ਐਡਰੈਸ ਵਾਲੇ ਜਿਹੜੇ ਚੱਕਰਾਂ ਚ ਉਹ ਪੈਣ ਲੱਗ ਪਏ ਆ। ਤੇ ਦੂਸਰੀ ਚੀਜ਼ ਇਹ ਹੈ, ਜਿੱਦਾਂ ਦੱਸਿਆ ਸੀਗਾ ਕਿ ਲਾਅ ਵੀ ਜਿਹੜਾ ਇਹਨਾਂ ਨੇ ਕੱਢਿਆ ਸੀਗਾ ਜਦੋਂ ਰਜਿਸਟ੍ਰੇਸ਼ਨ ਵਾਲਾ, ਕਿ ਤੁਸੀਂ ਜੇ ਐਡਰੈਸ ਆਪਣਾ ਅਪਡੇਟ ਨਹੀਂ ਕਰਦੇ ਤੁਹਾਨੂੰ ਉਹ ਸਜ਼ਾ ਵੀ ਹੋ ਸਕਦੀ ਆ, ਜੁਰਮਾਨਾ ਵੀ ਜਿਹੜਾ ਹੋ ਸਕਦਾ। ਤੇ ਇਹ ਐਡਰੈਸ ਵਾਲਾ ਆਪਣਾ ਜਿਹੜਾ ਸੀਗਾ ਕੰਮ ਪੂਰਾ ਐਨ ਟਾਈਟ ਜਿਹੜਾ ਰੱਖਿਓ। ਤੇ ਇਹਦੇ ਵਿੱਚ ਅਕਸਰ ਜਿਹੜੇ ਲੋਕੀ ਆ ਨਾ, ਕਈ ਵਾਰੀ ਜੱਜ ਫੇਰ ਵੀ ਸਵਾਲ ਜਿਹੜਾ ਕਰਦੇ ਆ, ਭਾਵੇਂ ਬੰਦੇ ਨੇ ਸਹੀ ਅਪਡੇਟ ਵੀ ਕੀਤਾ, ਉਹ ਕਹਿੰਦੇ ਕਿ ਤੂੰ ਰਹਿ ਨਹੀਂ ਰਿਹਾ, ਸ਼ੱਕ ਜਿਹੜਾ ਪੈਂਦਾ। ਦੇਖੋ ਜੀ, ਸਭ ਤੋਂ ਜਿਹੜਾ ਮੇਨ ਪ੍ਰੂਫ ਹੁੰਦਾ ਉਹ ਹੁੰਦਾ ਕਿ ਤੁਸੀਂ ਰੈਂਟ ਪੇਮੈਂਟ ਕਿਹੜੇ ਹਿਸਾਬ ਨਾਲ ਦਿੰਦੇ ਆ, ਭਾਵੇਂ ਤੁਹਾਡੇ ਤੇ ਲੀਜ਼ ਦਾ ਨਾਮ ਹੈਗਾ ਕਿ ਨਹੀਂ ਹੈਗਾ। ਹੁਣ ਹਰ ਮਹੀਨੇ ਤੁਹਾਨੂੰ ਰੈਂਟ ਤੇ ਕਿਸੇ ਨੂੰ ਨਹੀਂ ਇੱਥੇ ਫ੍ਰੀ ਜਿਹੜਾ ਹੈਗਾ, ਤੇ ਉਹ ਕਈ ਵਾਰੀ ਲੋਕੀ ਬਹਾਨੇ ਜੇ ਮਾਰਦੇ ਕਿ ਮੇਰਾ ਦੋਸਤ ਆ, ਮੇਰਾ ਕਜ਼ਨ ਆ, ਏਦਾਂ ਜੀ ਸਾਡਾ ਚੱਲ ਜਾਂਦਾ, ਮੈਂ ਰੈਂਟ ਨਹੀਂ ਦਿੰਦਾ। ਉਹ ਚੀਜ਼ ਨੂੰ ਜੱਜ ਜਿਹੜਾ ਕਾਫੀ ਪੈਂਦੇ ਆ ਕਿ ਤੇਰਾ ਹਿੱਸੇ ਦਾ ਰੈਂਟ ਜਿਹੜਾ ਕਿੱਥੇ ਆ। ਸੋ ਆਪਣਾ ਜਿਹੜਾ ਨਾ ਕਨਸਟੈਂਟ ਰੈਂਟ ਰੱਖੋ, ਜਿੰਨਾ ਜੇ ਤੁਹਾਡਾ ਹਿੱਸਾ 600 ਆ, ਤੁਸੀਂ 600 ਦੇਣਾ, ਇਹ ਨਹੀਂ ਕਿ ਮੈਂ 3 ਮਹੀਨਿਆਂ ਬਾਅਦ 1800 ਦੇ ਦੂੰਗਾ, ਅੱਜ ਤੂੰ ਦੇ ਦੇ। ਕਨਸਟੈਂਟ ਆਪਣਾ ਰੈਂਟ ਰੱਖੋ। ਯੂਟਿਲਿਟੀਜ਼ ਜਿਹੜੀਆਂ ਤੁਹਾਡੀਆਂ ਹੈਗੀਆਂ ਉਹ ਕਨਸਟੈਂਟ ਜਿਹੜੀਆਂ ਸਪਲਿਟ ਕਰੋ, ਠੀਕ ਆ। ਯੂਟਿਲਿਟੀ ਤੁਸੀਂ ਡਾਇਰੈਕਟਲੀ ਵੀ ਪੇ ਕਰ ਸਕਦੇ ਆ ਆਪਣੇ ਕ੍ਰੈਡਿਟ ਕਾਰਡ ਨਾਲ 1919, ਕਿਉਂਕਿ ਜਿਹੜੀਆਂ ਸਰਵਿਸ ਕੰਪਨੀਆਂ ਹੁੰਦੀਆਂ ਉਹ ਤੁਹਾਨੂੰ ਇਜਾਜ਼ਤ ਦਿੰਦੀਆਂ, ਸਪਲਿਟ ਵੀ ਕਰ ਸਕਦੇ ਆ ਤੁਸੀਂ ਬਿੱਲ। ਤੁਹਾਡੀ ਜਿਹੜੀ ਐਮਾਜ਼ਨ ਡਾਕ ਡੂਕ ਆਉਂਦੀ ਆ, ਤੁਹਾਡੇ ਚਿੱਠੀ ਪੱਤਰ ਆਉਂਦੇ ਆ, ਉਹ ਤੁਸੀਂ ਪ੍ਰੂਫ ਲਾ ਸਕਦੇ ਆ। ਜਦੋਂ ਤੁਸੀਂ ਐਡਰੈਸ ਚੇਂਜ ਕਰਦੇ ਆ USPS ਨਾਲ, ਉਹ ਤੁਹਾਨੂੰ ਇੱਕ ਮੇਲ ਭੇਜਦੇ ਆ, ਠੀਕ ਆ, ਮੇਲ ਫਾਰਵਰਡਿੰਗ ਵਾਲਾ, ਉਹ ਤੁਸੀਂ ਕਰ ਸਕਦੇ ਆ। ਇਸ ਤੋਂ ਇਲਾਵਾ ਤੁਹਾਡੇ ਡਰਾਈਵਰ ਲਾਇਸੈਂਸ ਹੋ ਗਏ, ਉਹ ਬੈਂਕ ਅਕਾਊਂਟ ਹੋ ਗਏ, ਤੁਹਾਡੇ ਕ੍ਰੈਡਿਟ ਕਾਰਡ ਹੋ ਗਏ, ਉਹ ਜਿਹੜੀਆਂ ਸਾਰੀਆਂ ਤੁਸੀਂ ਅਪਡੇਟ ਜਿਹੜੀਆਂ ਕਰ ਸਕਦੇ ਆ। ਮੋਬਾਈਲ ਫੋਨ, ਸੈਲਫੋਨ, ਯੂਟਿਲਿਟੀ ਬਿੱਲ, ਉਹ ਸਾਰੇ ਕਰ ਸਕਦੇ ਆ। ਕੰਪਨੀਆਂ ਤੁਹਾਡੀਆਂ ਜਿੱਥੇ ਮਰਜ਼ੀ ਚੱਲਦੀਆਂ, ਤੁਹਾਡੀ ਜਿਹੜੀ ਮੇਲ ਫਾਰਵਰਡਿੰਗ ਜਿਹੜੀ ਹੈਗੀ ਆ, ਉਹ ਤੁਸੀਂ ਆਪਣੇ ਐਡਰੈਸ ਤੇ ਜਿਹੜੀ ਰੱਖ ਸਕਦੇ ਆ। ਤੇ ਇਸ ਤੋਂ ਇਲਾਵਾ ਜੇ ਲੀਜ਼ ਲੂਜ਼ ਦੇ ਵਿੱਚ ਤੁਹਾਡਾ ਨਾਮ ਜੇ ਹੈਗਾ, ਬਹੁਤ ਵਧੀਆ ਚੀਜ਼ ਆ। ਉਹ ਕਈ ਵਾਰੀ ਕੀ ਕਰਦੇ ਆ ਕਿ ਜੇ ਕੋਈ ਜੱਜ ਤਿੱਖਾ ਹੋਵੇ, ਉਹ ਕਹਿੰਦੇ ਆਪਣੇ ਰੂਮਮੇਟ ਦੀ ਲੀਜ਼ ਜਿਹੜੀ ਦੇ ਦੇ, ਉਹ ਰੂਮਮੇਟ ਵਾਲੀ ਲੀਜ਼ ਦਿੰਦੇ ਆ, ਉਹ ਚ ਲਿਖਿਆ ਹੁੰਦਾ ਕਿ ਸਬ ਲੀਜ਼ਿੰਗ ਪ੍ਰੋਹਿਬਿਟਡ ਆ। ਜੱਜ ਕਹਿੰਦਾ ਇਹ ਚ ਤਾਂ ਸਬ ਲੀਜ਼ਿੰਗ ਕਰ ਹੀ ਨਹੀਂ ਸਕਦੇ, ਤੂੰ ਰਹਿ ਹੀ ਨਹੀਂ ਸਕਦਾ। ਤੇ ਲੀਜ਼ ਦੇ ਵਿੱਚ ਆਪਣਾ ਜਿਹੜਾ ਨਾਮ ਜ਼ਰੂਰ ਉਹ ਪਵਾਓ, ਠੀਕ ਆ। ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਇਹ ਜਦੋਂ ਤੁਸੀਂ ਚੀਜ਼ਾਂ ਕਰਦੇ ਆ ਨਾ, ਫਿਰ ਜਿਹੜਾ ਸਟ੍ਰਿਕਟ ਜੱਜ ਵੀ ਹੈਗਾ, ਉੱਤੇ ਵੀ ਭਾਰ ਪੈ ਜਾਂਦਾ ਕਿ ਲੈ ਬਈ ਇਹਨੇ ਤਾਂ ਸਬੂਤ ਬੜਾ ਜ਼ਿਆਦਾ ਦਿੱਤਾ, ਇਹ ਤਾਂ ਬੰਦਾ ਰਹਿੰਦਾ ਹੀ ਇੱਥੇ ਆ, ਤੇ ਉਹਨੂੰ ਜਿਹੜਾ ਫਿਰ ਸੀਗਾ ਵੈਨਿਊ ਚੇਂਜ ਕਰਨਾ ਪੈਂਦਾ। ਵੈਸੇ ਇਹ ਵਾਲੇ ਬਾਈ ਦੇ ਕੇਸ ਚ ਦੱਸ ਦਈਏ, ਕੌਂਕੜ ਤੇ ਸੈਨ ਫ੍ਰਾਂਸਿਸਕੋ ਜੇ ਤੁਸੀਂ ਪੁੱਛਦੇ ਆ ਕਿਹੜਾ ਕੋਰਟ ਬੈਟਰ ਹੈਗਾ, ਸੈਨ ਫ੍ਰਾਂਸਿਸਕੋ ਵੇ ਬੈਟਰ ਹੈਗਾ ਕੌਂਕੜ ਨੂੰ। ਠੀਕ ਹੈ ਜੀ। ਤੇ ਥੈਂਕ ਯੂ ਕਾਲ ਦੇ ਲਈ। ਅਗਲੇ ਕਾਲਰ ਨੇ ਏਕਮ ਕੌਰ। ਹਾਂਜੀ ਏਕਮ। ਹੈਲੋ, ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੇਟੇ, ਇਸ ਤਰ੍ਹਾਂ ਸੀ ਵੀ ਮੇਰਾ ਬੇਟਾ ਸੀਗਾ, ਤੇ ਉਹਨਾਂ ਦੋਵਾਂ ਜਾਣਿਆਂ ਦੀ ਨਾ ਥੋੜੀ ਜਿਹੀ ਲੜਾਈ ਹੋ ਗਈ ਸੀਗੀ। 17 ਸਿਟੀਜ਼ਨ ਹੋਇਆ ਆ ਉਹ, ਤੇ 20 ਦੇ ਵਿੱਚ ਉਹਨਾਂ ਦੀ ਥੋੜੀ ਜਿਹੀ ਲੜਾਈ ਹੋ ਗਈ ਸੀ, ਤੇ ਉਹਦੇ ਫਾਈਨਲੀ ਲੱਗ ਗਈ ਸੀ, ਤੇ ਉਹ ਇੰਡੀਆ ਜਾਣਾ ਚਾਹੁੰਦਾ ਆ, ਜਾ ਸਕਦਾ ਆ। ਸਿਟੀਜ਼ਨ ਤੋਂ ਬਾਅਦ ਲੱਗੀ ਸੀਗੀ ਫੈਲਨੀ? ਹਾਂਜੀ ਹਾਂਜੀ, ਸਿਟੀਜ਼ਨ ਤੋਂ ਬਾਅਦ 20 ਚ, ਤੇ 7-8 ਮਹੀਨੇ ਰਹੇ ਅਲੱਗ, ਮੁੜ ਕੇ ਹੋ ਗਿਆ ਸੀਗਾ ਇਹਨਾਂ ਦਾ ਰਾਜੀਨਾਮਾ। ਤੇ ਇਕੱਠੇ ਰਹਿੰਦੇ, ਹਾਂਜੀ ਇਕੱਠੇ ਰਹਿੰਦੇ, ਬੱਚਾ ਵੀ ਆ 8 ਸਾਲ ਦਾ। ਜਦੋਂ ਸਿਟੀਜ਼ਨ ਬਣਿਆ ਸੀਗਾ ਤਦ ਤੱਕ ਕਲੀਨ ਸੀਗਾ, ਤਦ ਤੱਕ ਨਹੀਂ ਕੋਈ ਪ੍ਰੋਬਲਮ ਸੀਗੀ, ਹਨਾ? ਕੋਈ ਵੀ ਪ੍ਰੋਬਲਮ ਤਦ ਤੱਕ ਨਹੀਂ ਸੀਗੀ। ਕਲੀਨ ਸੀ, ਹਾਂਜੀ ਬਿਲਕੁਲ ਕਲੀਨ ਸੀ ਜੀ। ਠੀਕ ਆ। ਤੇ ਜਿਹੜੀ ਫੈਲਨੀ ਜਿਹੜੀ ਕੰਪਲੇਂਟ ਵਗੈਰਾ ਜਿਹੜੀ ਹੋਈ ਆ, ਉਹਦੇ ਵਿੱਚ ਕੰਪਲੇਂਟ ਦੇ ਵਿੱਚ ਕੋਈ ਇਹੋ ਜਿਹੀ ਵੀ ਚੀਜ਼ ਹੈਗੀ ਆ ਜਿਹਦੇ ਵਿੱਚ ਦੂਜੀ ਪਾਰਟੀ ਨੇ ਇਲਜ਼ਾਮ ਲਾਇਆ ਹੋਵੇ ਕਿ ਇਹਦੇ ਸਿਟੀਜ਼ਨ ਬਣਨ ਤੋਂ ਪਹਿਲਾਂ ਇਹਨੇ ਕੋਈ ਜਿੱਦਾਂ ਅਪਰਾਧ ਕੀਤਾ ਜਾਂ ਮਾਰਕੁੱਟ ਕੀਤੀ ਜਾਂ ਏਦਾਂ ਦਾ? ਨਹੀਂ ਜੀ ਨਹੀਂ, ਕੋਈ ਨਹੀਂ ਸੀ। ਮਤਲਬ ਸਿਟੀਜ਼ਨ ਵਾਲੀ ਡੇਟ ਤੋਂ ਪਹਿਲਾਂ ਕੁਝ ਨਹੀਂ ਲਾਇਆ ਉਹਨੇ ਕਿ ਪਹਿਲਾਂ ਕੁੱਟਮਾਰ ਹੋਈ ਹੈ, ਕੁਝ ਏਦਾਂ ਦਾ? ਮਤਲਬ ਸਭ ਕੁਝ ਸਿਟੀਜ਼ਨ ਤੋਂ ਬਾਅਦ ਚ ਹੀ ਹੈਗਾ? ਨਹੀਂ ਜੀ, ਕੋਈ ਨਹੀਂ। ਸਿਟੀਜ਼ਨ ਬਾਅਦ 20 ਚ ਹੋਏ ਸੀਗੇ ਦੋਵਾਂ ਜੀਆਂ ਦੀ, ਇਹਨਾਂ ਦੀ ਲੜਾਈ 7-8 ਮਹੀਨੇ ਲੱਗ ਰਹੇ ਆ।
ਮੈਂ ਦੁਬਾਰਾ ਇੱਕ ਵਾਰੀ ਸਵਾਲ ਆਪਣਾ ਸਮਝਾਉਣਾ, ਸ਼ਾਇਦ ਮੇਕ ਸ਼ੋਰ ਕਰ ਲਾਂ ਤੁਹਾਨੂੰ ਸਮਝ ਆ ਗਿਆ। ਮੈਂ ਇਹ ਨਹੀਂ ਕਹਿ ਰਿਹਾ ਕਿ ਇਲਜ਼ਾਮ ਕਦੋਂ ਲਾਏ ਹੈਗੇ, ਮੈਂ ਇਹ ਪੁੱਛ ਰਿਹਾ ਕਿ ਜਿਹੜੇ ਇਲਜ਼ਾਮ ਲਾਏ ਆ ਉਹ ਇਲਜ਼ਾਮਾਂ ਦੇ ਵਿੱਚ ਕੁੜੀ ਨੇ ਇਹ ਤਾਂ ਨਹੀਂ ਕਲੇਮ ਕੀਤਾ ਕਿ ਇਹ ਸਿਟੀਜ਼ਨ ਬਣਨ ਤੋਂ ਪਹਿਲਾਂ ਮੈਨੂੰ ਕੁੱਟਮਾਰ ਕਰਦਾ ਸੀ? ਇਹ ਸਵਾਲ ਹੈਗਾ ਮੇਰਾ। ਨਹੀਂ ਕੋਈ ਨਹੀਂ। ਹਾਂਜੀ, ਕੋਈ ਪ੍ਰੋਬਲਮ ਨਹੀਂ ਜੀ। ਫਿਰ ਹਾਂਜੀ ਜਾ ਸਕਦਾ ਹੈ ਨਾ। ਹਾਂਜੀ ਹਾਂ, ਇੱਕ ਬਟ ਇਹ ਆ ਵੀ ਮੇਰੀ ਬੇਟੀ ਦੀ ਇਸ ਤੇ ਮੇਰੇ ਬੇਟੇ ਨੇ ਪਟੀਸ਼ਨ ਕੀਤੀ ਸੀ 17 ਚ, ਉਹਦੀ ਅਪਰੂਵਲ ਲੈਟਰ ਨਹੀਂ ਆਈ ਅਜੇ ਤੱਕ। ਇਹਦੀ ਕੋਈ ਪ੍ਰੋਬਲਮ ਤਾਂ ਨਹੀਂ ਹੋ ਸਕਦੀ? ਭੈਣ ਭਰਾ ਵਾਲੀ ਪਟੀਸ਼ਨ ਜਿਹੜੀ ਤੁਸੀਂ ਕਹਿੰਦੇ ਆ, ਤੁਸੀਂ ਇਸੇ ਮੁੰਡੇ ਦੀ ਗੱਲ ਕਰਦੇ ਜਾਂ ਕੋਈ ਹੋਰ ਉਹਦਾ ਭਰਾ ਹੈਗਾ? ਨਹੀਂ, ਇਸੇ ਮੁੰਡੇ ਦੀ। ਹੁਣ ਤਾਂ ਸਿਟੀਜ਼ਨ ਬਣ ਗਿਆ, ਹੁਣ ਤਾਂ ਉਹਦੇ ਕੋਲ ਹੋਣਾ ਸਿਸਟਰ ਦੀ ਕਹਿੰਦੇ ਕੀਤੀ। ਹਾਂਜੀ ਨਹੀਂ, ਉਹ ਸਿਸਟਰ ਦੇ ਬੱਚੇ ਵੀ ਹੈਗੇ ਆ। ਹਾਂਜੀ 3 ਬੱਚੇ ਉਹਦੇ। 17 ਦੀ ਉਹ ਫਿਰ ਜੀ ਜਿੱਦਾਂ ਆਪਾਂ ਜਿੱਦਾਂ ਦੱਸ ਕੇ ਹਟੇ ਨਾ ਕਿ ਜਿੰਨੀ ਦੇਰ ਲੱਗੇ ਅਪਰੂਵਲ ਨੂੰ ਉਨਾ ਹੀ ਤੁਹਾਡਾ ਫਾਇਦਾ ਜੀ, ਜਿੰਨੀ ਦੇਰ ਲੱਗੇ ਉਨੀ ਪ੍ਰੋਟੈਕਸ਼ਨ ਮਿਲ ਜਾਣੀ ਤੁਹਾਨੂੰ ਏਜ ਆਊਟ ਦੀ। ਤੇ ਬਸ ਕੇਸ ਜਿਹੜਾ ਤੁਹਾਡਾ ਉੱਤੇ ਨਿਗਾਹ ਰੱਖਿਓ, ਕੋਈ ਨਹੀਂ, ਅਪਰੂਵਲ ਜਿੰਨਾ ਲੇਟ ਆ ਉਨਾ ਬੈਟਰ ਆ ਤੁਹਾਡੇ ਲਈ ਜੀ। ਥੈਂਕ ਯੂ ਜੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਰਾਜਕਰਨ ਜੀ ਇਹਦੇ ਵਿੱਚ ਇੱਕ ਕਲੀਅਰ ਕਰਦੀ ਹੈ ਚੀਜ਼, ਹੈ ਨਾ? ਜ਼ਰੂਰ। ਮੈਂ ਹੁਣ ਜਿੱਦਾਂ ਕਈ ਵਾਰੀ ਨਾ ਸਵਾਲ ਦਾ ਜਿਹਦਾ ਜਵਾਬ ਦੇਈਦਾ ਵਾ ਤੇ ਵੀਡੀਓ ਨੂੰ ਨਾ ਕੱਟ-ਕੁੱਟ ਕੇ ਲੋਕੀ ਜਿੱਦਾਂ ਕਈ ਕੁਛ ਲਾ ਦਿੰਦੇ ਆ, ਤੇ ਹੁਣ ਧਿਆਨ ਜਿਹੜਾ ਰੱਖਣਾ ਪੈਂਦਾ। ਤੇ ਇਹਦੇ ਵਿੱਚ ਕੋਈ ਏਦਾਂ ਨਹੀਂ ਹੈਗਾ ਕੋਈ ਡੋਮੈਸਟਿਕ ਵਾਇਲੈਂਸ ਨੂੰ ਆਪਾਂ ਸਪੋਰਟ ਕਰ ਰਹੇ ਆ ਜਾਂ ਕਿੱਦਾਂ ਜੀ, ਗਲਤ ਸਲਾਹ ਦੇਤੀ ਜੀ, ਮਾੜੀ ਸਲਾਹ ਦੇਤੀ। ਟੈਕਨੀਕਲੀ ਆਪਾਂ ਕੋਈ ਕੋਡ ਨਹੀਂ ਹੈਗਾ ਜੱਜ ਦਾ ਕਿ ਆਪਾਂ ਕ੍ਰਿਮੀਨਲ ਕੋਈ ਆਪਾਂ ਫੈਸਲੇ ਕਰਨੇ ਕੌਣ ਸਹੀ ਗਲਤ ਹੈਗਾ। ਕੋਈ ਜਿਹਦਾ ਟੈਕਨੀਕਲ ਸਵਾਲ ਪੁੱਛਦਾ ਵਾ, ਉਹਨਾਂ ਦਾ ਇੱਕ ਟੈਕਨੀਕਲ ਸਵਾਲ ਸੀਗਾ ਕਿ ਫੈਲਨੀ ਜਿਹੜੀ ਸੀਗੀ ਉਹ ਬਾਅਦ ਚ ਲੱਗੀ ਆ ਉਤੋਂ ਸਿਟੀਜ਼ਨ ਬਣਨ ਤੋਂ, ਤੇ ਉਹਦਾ ਆਪਾਂ ਟੈਕਨੀਕਲ ਜਵਾਬ ਦਿੱਤਾ ਕਿ ਇਹ ਹੈਗਾ, ਹੈ ਨਾ? ਤੇ ਹੁਣ ਇਹਦੇ ਵਿੱਚ ਜਿਹੜੀ ਮੈਂ ਉਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਸੀਗਾ ਕਿ ਮੰਨ ਲਓ ਭਾਵੇਂ ਤੁਹਾਡੇ ਤੇ ਬਾਅਦ ਚ ਇਲਜ਼ਾਮ ਜਿਹੜਾ ਲੱਗਾ, ਠੀਕ ਆ, ਜਿਹੜੀ ਇਹ ਵਾਲੀ ਸਰਕਾਰ ਹੈ ਕੀ ਕਰਦੀ ਆ, ਇਹ ਕਹਿੰਦੀ ਆ ਕਿ ਇਹਨਾਂ ਦੀ ਐਪਲੀਕੇਸ਼ਨਾਂ ਚ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਚ ਇੱਕ ਸਵਾਲ ਹੁੰਦਾ ਕਿ ਤੁਸੀਂ ਕੋਈ ਇਹੋ ਜਿਹਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਕਰਕੇ ਤੁਸੀਂ ਫੜੇ ਨਾ ਗਏ ਹੋਣ ਜਾਂ ਸਜ਼ਾ ਨਾ ਹੋਈ ਹੋਣ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਹੁਣ ਬੰਦੇ ਨੂੰ ਭਾਵੇਂ ਸਜ਼ਾ ਬਾਅਦ ਚ ਹੋਈ ਆ, ਠੀਕ ਆ, ਤੇ ਪਰ ਜੇ ਘਰ ਵਾਲੀ ਨੇ ਕਿਹਾ ਕਿ ਨਹੀਂ ਇਹ ਪਹਿਲਾਂ ਕਰਦਾ ਸੀਗਾ, ਠੀਕ ਆ, ਤੇ ਹੁਣ ਇਹ ਕੋਈ ਸਕੀਮਾਂ ਨਾ ਹੁਣ ਕੱਢ ਲਿਓ ਕੋਈ ਸਿਟੀਜ਼ਨ ਨੂੰ ਤੁਸੀਂ ਕੋਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ, ਪਰ ਉਹ ਕਹਿ ਰਹੀ ਪਹਿਲਾਂ ਕਰਦਾ ਸੀਗਾ। ਉਤੋਂ ਕੀ ਹੈਗਾ ਕਿ ਉਹਦੀ ਜਿਹੜੀ ਇਹ ਵਾਲੀ ਸਰਕਾਰ ਆਪਾਂ ਇਹ ਵੇਖ ਰਹੇ ਹਾਂ ਕਿ ਸਿਟੀਜ਼ਨਸ਼ਿਪ ਐਪਲੀਕੇਸ਼ਨਾਂ ਰੀਓਪਨ ਕਰ ਰਹੇ ਆ ਕਿ ਤੂੰ ਉਹ ਕ੍ਰਾਈਮ ਬਾਰੇ ਦੱਸਿਆ ਨਹੀਂ ਸੀਗਾ, ਬਾਅਦ ਚ ਤੈਨੂੰ ਸਜ਼ਾ ਹੋਈ ਸੀ। ਇਹਦਾ ਮਤਲਬ ਇਹ ਹੈਗਾ ਕਿ ਤੂੰ ਸਿਟੀਜ਼ਨਸ਼ਿਪ ਐਪਲੀਕੇਸ਼ਨ ਚ ਝੂਠ ਬੋਲਿਆ, ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜੀ ਰੱਦ ਕਰ ਰਹੇ ਆ। ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਚ ਝੂਠ ਬੋਲਣ ਦੀ ਜਿਹੜੀ ਸੀਗੀ ਮੇਰੇ ਖਿਆਲ ਉਹਦੀ ਸਜ਼ਾ ਮਤਲਬ ਫੈਲਨੀ ਵਾਲੀ ਨਾਲੋਂ ਵੀ ਜ਼ਿਆਦਾ ਜਿਹੜੀ ਹੋ ਜਾਂਦੀ ਆ, ਪਰਜਰੀ ਹੋ ਜਾਂਦੀ ਆ, ਤੇ ਹੋਰ ਸਾਰਾ ਕੁਝ ਜਿਹੜਾ ਇਹਦੇ ਵਿੱਚ ਨਾਲ ਆ ਜਾਂਦਾ ਨਾ ਜੀ। ਹਾਂਜੀ ਤੇ ਹਾਂਜੀ, ਮਤਲਬ ਇਹ ਨਹੀਂ ਕਿ ਸਿਟੀਜ਼ਨ ਬੰਦਾ ਬਣ ਗਿਆ ਤੇ ਉਹ ਬੁਲਟ ਪ੍ਰੂਫ ਹੋ ਗਿਆ। ਮਤਲਬ ਪਿਛਲੀ ਜਿਹੜੀ ਸੀਗੀ ਇਹ ਸਰਕਾਰ ਸਿਟੀਜ਼ਨਸ਼ਿਪ ਵੀ ਜਿਹੜੀ ਰੱਦ ਕਰ ਰਹੀ ਆ। ਇਹ ਮਤਲਬ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਕੇਸ ਵੀ ਇਹਦੇ ਵਿੱਚ ਆਪਾਂ ਰੇਡੀਓ ਤੇ ਜਿਹੜੇ ਡਿਸਕਸ ਜਿਹੜੇ 3-4 ਆਪਾਂ ਕੀਤੇ ਵੀ ਸੀ, ਜਿਹੜੇ ਉਹਨਾਂ ਨੇ ਰੀਓਪਨ ਕੀਤੇ ਸੀਗੇ ਜੀ। ਇਹਦੇ ਵਿੱਚ ਆਈ ਥਿੰਕ ਆਪਾਂ ਕੁਝ ਵੀਕ ਪਹਿਲਾਂ ਅਟਰਨੀ ਜਨਰਲ ਕਹਿੰਦੇ ਜੀ, ਤੁਸੀਂ ਉਹ ਖਬਰ ਵੀ ਕੀਤੀ ਸੀ, ਉਹ ਹੇਤੀ ਦਾ ਕਿਹੜਾ ਮੇਅਰ ਸੀ, ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗਾ, ਉਹਨੇ ਵੀ ਇਦਾਂ ਹੀ ਝੂਠ ਬੋਲਿਆ ਸੀ। ਬਾਅਦ ਚ ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੇ ਇਹੀ ਜਿਹੜੇ ਉਹ ਲਾ ਕੇ ਵੀ ਤੂੰ ਆਪਣੀ ਉਸ ਐਪਲੀਕੇਸ਼ਨ ਦੇ ਉੱਤੇ ਝੂਠ ਬੋਲਿਆ, ਤੇ ਫਿਰ ਉਹਦੇ ਕਰਕੇ ਉਹਨੂੰ ਅੱਗੇ ਤੋਂ ਅੱਗੇ ਜਿਹੜਾ ਉਹ ਫਸਦਾ। ਸੋ ਬਿਲਕੁਲ ਜਿਹੜੀ ਇਹ ਗੱਲ ਤੁਸੀਂ ਦੱਸ ਰਹੇ ਆ ਤਰੀਕੇ ਆ, ਦੇਖੋ ਇਹਨਾਂ ਨੇ ਹੁਣ ਆਪਣੇ ਜਿਹੜੇ ਨੰਬਰਸ ਆ ਉਹ ਵੀ ਪੂਰੇ ਕਰਨੇ ਆ ਨਾ। ਟਰੰਪ ਉਹਨਾਂ ਨੇ ਡੰਡਾ ਚਾੜਿਆ ਪਿਆ ਇਹਨਾਂ ਸਾਰਿਆਂ ਦੇ ਉੱਤੇ ਵੀ 3000 ਬੰਦਾ ਜਿਹੜਾ ਉਹ ਤੁਸੀਂ ਫੜਨਾ ਆ, ਆਹ ਕਰਨਾ ਉਹ ਕਰਨਾ ਆ। ਸੋ ਇਹ ਹਰ ਹੀਲਾ ਵਸੀਲਾ ਜਿਹੜਾ ਉਸ ਦੇ ਵਿੱਚ ਵਰਤਦੇ ਆ। ਲਾ ਜਿਹੜਾ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਲਓ ਵੀ ਐਨਫੋਰਸ ਵੀ ਜਿਹੜਾ ਉਹ ਪੂਰਾ ਹੋ ਰਿਹਾ ਆ। ਸਿਮਰਨਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਿਮਰਨ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਐਡਾ ਵੱਡਾ ਉਪਰਾਲਾ ਚਲਾਇਆ ਹੈ ਭਾਈ ਤੁਰਕੈਨ ਦਾ ਤੇ ਰੇਡੀਓ ਦਾ ਵੀ ਭਾਈ ਜੀ। ਧੰਨਵਾਦ ਜੀ। ਭਾਈ ਮੇਰਾ ਕੁਐਸਚਨ ਹੈ ਭਾਈ, ਮੇਰਾ ਕੇਸ ਸਰ ਕੋਲ ਆ ਤੇ ਸਿਆਟਲ ਵਾਸ਼ਿੰਗਟਨ ਦੇ ਵਿੱਚ ਹੈ ਹਨਾ ਜੀ। ਤੇ ਮੈਂ ਸਰ ਤੋਂ ਪੁੱਛਣਾ ਹੈ ਕਿ ਸਰ ਕਿੰਨੇ ਕੁ % ਚਾਂਸਸ ਹੈ ਕਿ ਤੁਸੀਂ ਆਪ ਅਟੈਂਡ ਕਰੋਗੇ ਕੇਸ ਮੇਰਾ ਜੀ? ਭਾਜੀ ਇਹ ਤਾਂ ਹੁਣ ਅਗਲੇ ਹਫਤੇ ਵਾਲੇ ਜਿਹੜੀਆਂ ਤਰੀਕਾਂ ਉਹਦਾ ਹੀ ਦੱਸ ਸਕਦੇ ਆ ਕਿ ਕਿੰਨੇ ਕੁ % ਚਾਂਸ ਆ। ਜਿਹੜੇ ਫਿਊਚਰ ਵਾਲੇ ਤਾਂ ਭਾਜੀ ਕੁਝ ਨਹੀਂ ਕਹਿ ਸਕਦੇ। ਉਹਦਾ ਹੁਣ ਰੀਜ਼ਨ ਏਦਾਂ ਕਿ ਭਾਜੀ 5 ਆਪਣੇ ਜਿੱਦਾਂ ਵਕੀਲ ਆ, 3-4 ਹੋਰ ਜਿਹੜੇ ਤੁਸੀਂ ਕਹਿ ਲਓ ਕਿ ਤਿਆਰ ਹੋ ਰਹੇ ਆ, ਜਿਹੜੇ ਬਾਰ ਪਾਸ ਕਰ ਗਏ ਆ ਤੇ ਲਾਇਸੈਂਸ ਲੈਣੇ ਆ। ਤੇ ਆਪਣੀ ਜਿਹੜਾ ਉਪਰਾਲਾ ਇਹੀ ਹੁੰਦਾ ਕਿ ਜੀ ਸਾਰਿਆਂ ਦੀ ਸਰਵਿਸ ਹੋਵੇ। ਤੇ ਜਿੱਦਾਂ ਹੁਣ ਮਾਹੌਲ ਚੱਲਦਾ, ਠੀਕ ਆ, ਉਹ 'ਚ ਤਾਂ ਏਦਾਂ ਕਿ ਹੁਣ ਜਿਹੜਾ ਹੁਣ ਤੋਂ ਲੈ ਕੇ ਮੰਡੇ ਤੱਕ ਹੀ ਮੈਨੂੰ ਲੱਗਦਾ ਕਿ ਮੇਰਾ ਸਕੈਜੂਲ ਇਹ ਆ, ਮੰਡੇ ਨੂੰ ਕਾਲ ਆ ਜਾਣੀ ਕਿ ਆਹ 5 ਬੰਦੇ ਫੜ ਗਏ ਆ, ਜੇਲ੍ਹ 'ਚ ਇੱਧਰ ਆ ਜਾਓ ਉੱਧਰ ਆ ਜਾਓ। ਮਤਲਬ ਕਿ ਭੱਜ ਦੌੜਾ ਤੁਸੀਂ ਹਿਸਾਬ ਹੀ ਭੁੱਲ ਜਾਓਗੇ ਕਿਹੜੇ ਹਿਸਾਬ ਨਾਲ
ਤੇ ਫਿਊਚਰ ਵਾਲੀਆਂ ਡੇਟ ਦਾ ਜੀ ਕੋਈ ਪਰਸੈਂਟੇਜ ਨਹੀਂ ਆਪਾਂ ਦੱਸ ਸਕਦੇ। ਇਹ ਜ਼ਰੂਰ ਆ ਕਿ ਆਪਣਾ ਸਾਡੇ ਵੱਲੋਂ ਜੀ ਫੁੱਲ ਤਿਆਰੀ ਜਿਹੜੀ ਹੁੰਦੀ ਆ, ਵਕੀਲ ਵਕੂਲ ਕੋਈ ਏਦਾਂ ਨਹੀਂ ਕਿ ਆਪਾਂ ਕੋਈ ਦੂਜੇ ਜਿੱਦਾਂ ਹੁੰਦਾ ਕਿ ਕਿਰਾਏ ਤੇ ਲੈ ਕੇ ਇੱਧਰੋਂ ਭੇਜ ਦਿੰਦੇ ਆ। ਸਾਡੇ ਖੁਦ ਦੇ ਆਪਾਂ ਜਿਹੜੇ ਹੈਗੇ ਆ 5 ਵਕੀਲ ਆ, ਆਪਾਂ ਉੱਥੇ ਸਾਡੇ ਆਫਿਸ 'ਚ ਆਪਾਂ ਬਹਿੰਦੇ ਆ। ਸਾਡੀ ਸਾਰੀ ਤਿਆਰੀ ਹਰੇਕ ਚੀਜ਼ ਜਿਹੜੀ ਸਾਡੀ ਇਨ ਹਾਊਸ ਜਿਹੜੀ ਹੁੰਦੀ ਆ, ਠੀਕ ਆ। ਕੋਈ ਇੰਟਰਪ੍ਰੇਟਰ ਟਰਾਂਸਲੇਟਰ ਜਿਹੜੇ ਬਾਹਰ ਵਾਲੇ ਬੰਦੇ, ਕੋਈ ਮਤਲਬ ਡੈਕਲੇਸ਼ਨ ਬੰਦਾ ਦੱਸਦਾ ਜਿਹੜਾ ਉਹ ਲਿਖ ਕੇ, ਮਤਲਬ ਕਿ ਸਾਰਾ ਸਾਡਾ ਜਿਹੜਾ ਤੁਸੀਂ ਕਹਿ ਲਓ ਕਿ ਇਨ ਹਾਊਸ ਆਪਣਾ ਜਿਹੜਾ ਕੰਮ ਹੈਗਾ। ਪਰ ਹਾਂਜੀ ਇਹ ਸਾਰੇ ਜਿਹੜੇ ਆਪਣੇ ਸਟਾਫ ਦੀ ਆਪਾਂ ਜਿਹੜੀ ਵਰਤੋਂ ਉਹ ਕਰੀਦੀ ਆ। ਤੇ ਸਾਨੂੰ ਜਿਹੜਾ ਸਹੀ ਲੱਗੇ ਕਿ ਕਿੰਨੇ ਕੇਸ ਉਦਣ ਹੈਗੇ ਆ, ਕਿਹੜਾ ਵਕੀਲ ਕਿਹੜੇ ਵਾਲੇ ਕੇਸ ਤੇ ਜਾਊਗਾ। ਤੇ ਮੈਂ ਖੁਦ ਵੀ ਜਿਹੜਾ ਕਾਫੀ ਐਕਟਿਵਲੀ ਜਿਹੜਾ ਤੁਸੀਂ ਕਹਿ ਲਓ ਕਿ ਹੀਅਰਿੰਗ 'ਚ ਜਿੱਦਾਂ ਸਰ ਨੂੰ ਪਤਾ ਹੀ ਇਨਵੋਲਵ ਰਹਿਣਾ। ਤੇ ਇਸ ਚੀਜ਼ ਦੀ ਨਹੀਂ ਕੋਈ ਉਹ ਹੁੰਦੀ ਕਿ ਹਰੇਕ ਤਰੀਕ ਦੇ ਵਿੱਚ ਮੈਂ ਖੁਦ ਹੀ ਜਾਣਾ, ਇਹ ਪੋਸੀਬਲ ਹੀ ਨਹੀਂ ਹੋ ਸਕਦਾ। ਓਕੇ ਜੀ, ਥੈਂਕ ਯੂ ਸਰ। ਜੀ 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 ਦੱਸੋ। ਤੇ ਸਿਆਟਲ ਦੇ ਕੇਸਾਂ ਦੀ ਥੋੜੀ ਅਪਡੇਟ ਮਿਲ ਸਕਦੀ ਹੈ ਭਾਜੀ? ਸਿਆਟਲ ਦੇ ਭਾਜੀ ਦੇਖੋ ਜੀ, ਸਾਡੀ ਵੀਡੀਓ ਵੀ ਪਈਆਂ ਹੋਈਆਂ। ਘੱਟ ਕੇ ਛੋਟੇ ਕੇਸ ਸੀਗੇ ਉੱਥੇ। ਕਿਸੇ ਟਾਈਮ ਆਪਾਂ ਆਫਿਸ ਵੀ ਖੋਲਣ ਦਾ ਸੋਚ ਰਹੇ ਸੀਗੇ। ਵਕੀਲ ਸਾਡੇ ਉੱਥੇ 2 ਜਣੇ ਸਾਡੇ ਉੱਥੇ ਹੀ ਜਿਹੜੇ ਹੈਗੇ ਵੀ ਆ, ਪਰ ਆਪਾਂ ਕੀਤਾ ਨਹੀਂ ਕਿਉਂਕਿ ਫੁੱਟਪ੍ਰਿੰਟ ਬੜਾ ਉਹਦਾ ਛੋਟਾ ਜਿਹੜਾ ਹੈਗਾ। ਸਿਆਟਲ ਦੇ ਕੇਸ ਆਪਾਂ ਕਾਫੀ ਜਿਹੜੇ ਲੜੇ ਆ ਟਕੋਮਾ ਚੋਂ, ਮਤਲਬ ਕਿ ਤੁਹਾਨੂੰ ਕੋਈ ਵੀਡੀਓ ਮਿਲ ਜਾਣੀਆਂ। ਤੇ ਜਿੱਦਾਂ ਹੁਣ ਸੀਗੇ ਜੱਜ ਜੌਨਸਨ ਸੀਗੇ, ਕਾਫੀ ਸਾਨੂੰ ਉਹਦੀ ਸਕਸੈਸ ਰਹੀ ਆ। ਜੱਜ ਆਪਣੇ ਓਡੈਲ ਸੀਗੇ, ਉਹਨਾਂ ਦੀ ਕਾਫੀ ਸਾਨੂੰ ਸਕਸੈਸ ਰਹੀ ਆ। ਟੈਮੀ ਫਿਟਿੰਗ ਜਿਹੜੇ ਸੀਗੇ ਉਹਨਾਂ ਦੀ ਕਾਫੀ ਸਕਸੈਸ ਰਹੀ ਆ। ਜਿਹਨਾਂ ਦੀ ਨਹੀਂ ਸਕਸੈਸ ਰਹੀ ਆ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕਿਉਂਕਿ ਤੁਹਾਨੂੰ ਪਤਾ ਵੀਡੀਓ ਬਣ ਕੇ ਪੁੱਠੀ ਜਿਹੜੀ ਚੀਜ਼ ਕਰ ਦਿੰਦੇ ਆ ਲੋਕੀ। ਤੇ ਇਹ 3 ਜੱਜਾਂ ਮੂਹਰੇ ਕਾਫੀ। ਤੇ ਬਾਕੀ ਇੱਕ ਸਾਰੇ ਜਣੇ ਤੁਸੀਂ ਇੱਕ ਦੇਖਿਓ, ਇੱਕ ਸਿਆਟਲ ਦੇ ਵਿੱਚ ਕੇਸ ਸੀਗਾ, ਉਹ ਬਾਈ ਦਾ ਹਾਰਿਆ ਹੋਇਆ ਕੇਸ ਜਿਹੜਾ ਸੀਗਾ। ਉਹ ਵੀਡੀਓ ਤੁਹਾਨੂੰ ਲੱਭ ਜਾਣੀ, ਥੋੜਾ ਜਿਹਾ ਸਕਰੋਲ ਕਰੋਗੇ ਨਾ, ਉਹ ਬੰਦੇ ਨੂੰ ਜਾ ਕੇ ਜਿਹੜਾ ਪੁੱਛਿਓ, ਮਤਲਬ ਕਿ ਡਿਨਾਈ ਕਰਕੇ ਜਿਹੜਾ ਸੀਗਾ ਜੱਜ ਡਿਸੀਜਨ ਕਰਕੇ ਜਿਹੜਾ ਚੱਲ ਗਿਆ ਸੀਗਾ, ਡਿਕਟੇਟ ਕਰ ਰਿਹਾ ਸੀਗਾ। ਤੇ ਮੈਂ ਕਿਹਾ ਡਿਕਟੇਟ ਕਰਦੇ ਕਰਦੇ ਗੁਸਤਾਖੀ ਕਰਤੀ ਸੀਗੀ। ਜੱਜ ਸਾਹਿਬ ਏਦਾਂ ਹੈਗਾ, ਆਹ ਚੀਜ਼ ਤੁਹਾਨੂੰ ਭੁਲੇਖਾ ਲੱਗਿਆ, ਏਦਾਂ ਹੈਗਾ। ਜੱਜ ਨੇ ਬ੍ਰੇਕ ਲੈ ਕੇ ਮਤਲਬ ਖੜੇ ਪੈਰ ਜਿਹੜਾ ਸੀਗਾ ਵਿੱਚ ਡਿਸੀਜਨ ਦੇ, ਮਤਲਬ ਕਿ ਕਦੀ ਨਹੀਂ ਏਦਾਂ ਹੋਇਆ। ਤੇ ਬੰਦਾ ਮਤਲਬ ਕਿ ਆਲਰੇਡੀ ਪਲਾਨ ਬਣਾ ਚੁੱਕਾ ਸੀਗਾ ਜਦੋਂ ਜੱਜ ਬ੍ਰੇਕ ਲੈ ਰਿਹਾ ਸੀਗਾ ਕਿ ਮੈਂ ਭਾਜੀ ਅਪੀਲ ਕਰਨੀ ਹੈ, ਏਦਾਂ ਕਰਨਾ ਓਦਾਂ ਕਰਨਾ। ਸੋ ਇਹ ਹੈਗਾ ਕਿ ਜੇ ਜੱਜ ਸਾਡੀ ਸੁਣੇ, ਟੈਕਨੀਕਲ ਆਪਾਂ ਪਹਿਲੂ ਜਿਹੜਾ ਪੇਸ਼ ਕਰ ਸਕਦੇ ਹਾਂ। ਪਰ ਭਾਜੀ ਉੱਥੇ ਏਦਾਂ ਕਿ ਕਈ ਜਿਹੜੇ ਜੱਜ ਹੈਗੇ, ਵਿਜ਼ਿਟਿੰਗ ਜੱਜ ਵਗੈਰਾ, ਕਈ ਜੱਜ ਬਹੁਤ ਸਟ੍ਰਿਕਟ ਹੈਗੇ ਆ, ਜਿਹੜੇ ਕਿ ਉਹ ਚੀਜ਼ ਨਹੀਂ ਸੁਣਦੇ ਆ। ਉਹਨਾਂ ਦੀ ਰੇਟਿੰਗ ਸ਼ੇਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਨਲਾਈਨ। ਤੇ ਆਪਣੇ ਵੱਲੋਂ ਪੇਸ਼ਕਸ਼ ਪੂਰੀ ਰਹਿੰਦੀ ਹੈ, ਭਾਵੇਂ ਸੈਂਟਾਨਾ ਹੋਵੇ, ਠੀਕ ਆ, ਭਾਵੇਂ ਉਹ ਆ। ਹੁਣ ਕੌਂਕੜ ਦੇ ਵਿੱਚ ਵੀ ਕਈ ਬੜੇ ਸਟ੍ਰਿਕਟ ਜਿਹੜੇ ਜੱਜ ਹੈਗੇ ਆ। ਕਮਿਊਨਿਟੀ ਨੂੰ ਪਤਾ ਕਿ ਜੇ ਉਹਨਾਂ ਨੇ ਕੇਸ ਪਾਸ ਕਈਆਂ ਦੇ ਕੀਤੇ ਆ, ਸਾਡੇ ਆਫਿਸ ਵੱਲੋਂ ਹੀ ਹੋਏ ਆ, ਠੀਕ ਆ, ਭਾਵੇਂ ਉਹ ਮੈਜੋਰਟੀ ਕੇਸ ਜਿਹੜੇ ਡਿਨਾਈ ਕਰ ਦਿੰਦੇ ਆ। ਪਰ ਇਹ ਹੈ ਕਿ ਸਾਡੀ ਪ੍ਰੈਜੈਂਟੇਸ਼ਨ ਵੱਲੋਂ, ਸਾਡੀ ਟੈਕਨੀਕਲ ਆਰਗੂਮੈਂਟ ਵੱਲੋਂ ਨਹੀਂ ਕਦੀ ਕੋਈ ਕਮੀ ਰਹਿੰਦੀ। ਤੇ ਲੂਈਜ਼ੀਆਨਾ, ਟੈਕਸਸ ਜਿਹੜੇ ਡਿਫਿਕਲਟ ਜੂਰਿਸਡਿਕਸ਼ਨ ਸੀਗੇ, ਸੈਂਟਾਨਾ, ਠੀਕ ਆ। ਕੌਂਕੜ ਦੇ ਵਿੱਚ ਵੀ ਜਿਹੜੇ ਜੱਜ ਮਤਲਬ ਤਰੀਕਾਂ ਤੱਕ ਨਹੀਂ ਕਈ ਜਿਹੜੇ ਪਾ ਕੇ ਰਾਜੀ ਉਹਨਾਂ ਦੇ ਕੋਲ, ਠੀਕ ਆ। ਸੋ ਇਹ ਚੀਜ਼ ਆਪਾਂ ਜੀ ਹੁਣ ਬਾਕੀ ਤੁਹਾਡੀ ਕਿਸਮਤ ਹੈ ਨਾ, ਕਿੱਦਾਂ ਤੁਹਾਡੇ ਜੱਜਾਂ ਦੀ ਕੀ ਰੇਟਿੰਗ ਆ, ਕੀ ਉਹ ਹਿਸਾਬ ਨਾਲ ਚੱਲਦੇ ਆ ਜੀ। ਜੋਤੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਕੁਐਸਚਨ ਸੀਗਾ, ਮੇਰੇ ਇੱਕ ਕਜ਼ਨ ਨੂੰ ਨਾ ਲਾਸਟ ਵੀਕ ਆਈਸ ਨੇ ਡਿਟੇਨ ਕਰ ਲਿਆ ਤੇ ਉਹ 2015 ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਦਾ 17 ਦੇ ਵਿੱਚ ਕੇਸ ਡਿਨਾਈ ਹੋ ਗਿਆ ਸੀਗਾ ਤੇ 2020 ਦੇ ਵਿੱਚ ਉਹਨਾਂ ਦੀ ਮੈਰਿਜ ਹੋ ਗਈ ਸੀ ਤੇ ਉਹਨਾਂ ਦਾ I-30 ਐਪਲੀਕੇਸ਼ਨ ਆ ਜਿਹੜੀ ਉਹ ਅਪਰੂਵਡ ਆ, ਬਟ ਉਹਨਾਂ ਦੀ I-212 ਐਂਡ I-824 ਆ ਜਿਹੜੀ ਉਹ ਉਹਨਾਂ ਨੇ ਫਾਈਲ ਕੀਤੀ ਹੋਈ ਆ, ਉਹ ਪੈਂਡਿੰਗ ਆ। ਤੇ ਜਿਹੜਾ ਉਹਨਾਂ ਦਾ ਕੇਸ ਆ BIA ਦੇ ਅੱਗੇ ਉਹ ਵੀ ਰੀਓਪਨ ਕਰਵਾਇਆ ਹੋਇਆ ਤੇ ਉਹ ਹੁਣ ਇਸ ਟਾਈਮ ਹਨਾ ਟਕੋਮਾ ਸੈਂਟਰ ਦੇ ਵਿੱਚ ਨੇ। ਆਪਣੇ ਕੋਲ ਕੋਈ ਸੋਲੂਸ਼ਨ ਹੈਗਾ ਉਹਨਾਂ ਦਾ? ਸੋ ਵੀਜ਼ੇ ਤੇ ਆਏ ਸੀਗੇ ਕਿ 2 ਨੰਬਰ 'ਚ ਆਏ ਸੀਗੇ? ਨਹੀਂ ਦੂਜੇ ਬਾਰਡਰ ਕ੍ਰਾਸ ਕੀਤਾ ਸੀਗਾ ਭਾਜੀ। ਠੀਕ ਹੈ। ਸੋ ਆ ਕੇ ਪਹਿਲਾਂ ਇਮੀਗ੍ਰੇਸ਼ਨ ਕੋਰਟ 'ਚ ਪਹੁੰਚ ਗਏ ਸਿੱਧੇ, ਹਨਾ, ਤੇ ਇਮੀਗ੍ਰੇਸ਼ਨ ਕੋਰਟ ਨੇ ਡਿਨਾਈ ਕਰਤਾ ਕੇਸ, ਏਦਾਂ ਕਹਿ ਰਹੇ ਹਨ? ਹਾਂਜੀ, 2017 ਦੇ ਵਿੱਚ ਉਹਨਾਂ ਦਾ ਕੇਸ ਡਿਨਾਈ ਹੋ ਗਿਆ ਸੀ। ਜਦੋਂ 2017 'ਚ ਕੇਸ ਡਿਨਾਈ ਹੋ ਗਿਆ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਸੀਗਾ BIA ਦੇ ਵਿੱਚ ਅਪੀਲ ਜਿਹੜੀ ਤੁਸੀਂ ਫਾਈਲ ਕੀਤੀ ਸੀ, ਉਹੀ ਵਾਲੀ ਪੈਂਡਿੰਗ ਹੈ ਕਿ ਉਹ ਸਾਰੀਆਂ ਹਾਰਨ ਤੋਂ ਬਾਅਦ ਤੁਸੀਂ ਰੀਓਪਨ ਲਗਾਇਆ ਹੈਗਾ? ਉਹ 2018 ਦੇ ਵਿੱਚ ਉਹਨਾਂ ਦੀ ਡਿਨਾਈ ਹੋ ਗਈ ਸੀਗੀ, ਉਸ ਤੋਂ ਬਾਅਦ ਉਹਨਾਂ ਨੇ 2023 ਦੇ ਵਿੱਚ ਦੁਬਾਰਾ ਕੇਸ ਰੀਓਪਨ ਕਰਵਾਇਆ ਸੀਗਾ। ਤੇ ਸਰਕਟ ਕੋਰਟ 'ਚ ਨਹੀਂ ਫਾਈਲ ਕੀਤੀ ਉਹਨਾਂ ਨੇ ਅਪੀਲ? ਉਹ ਮਤਲਬ ਸਾਰੀਆਂ ਡਿਨਾਈ ਹੋ ਗਈਆਂ ਸੀਗੀਆਂ ਤੇ ਫਿਰ ਉਹਨਾਂ ਦਾ ਸਮਝ ਗਿਆ ਮੈਂ, ਸਾਰੀ ਡਿਨਾਈ ਹੋ ਗਈਆਂ, ਰੀਓਪਨ ਕਰਤਾ। I-130 ਹੁਣ ਅਪਰੂਵ ਹੈਗਾ ਇਸ ਵੇਲੇ, ਰਾਈਟ?
ਹਾਂਜੀ, ਉਹ ਅਪਰੂਵਡ ਆ ਤੇ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਵੀ ਸਿਟੀਜ਼ਨ ਨੇ ਤੇ ਉਹਨਾਂ ਦੀ 2 ਇਅਰ ਦੀ ਡਾਟਰ ਵੀ ਹੈ। ਠੀਕ ਹੈ, ਤੇ ਜਿਹੜੀ ਮੋਸ਼ਨ ਟੂ ਰੀਓਪਨ BIA ਦੇ ਮੋਰੇ ਸੀਗੀ ਉਹ ਪੈਂਡਿੰਗ ਆ ਕਿ ਉਹ ਰੀਓਪਨ ਗ੍ਰਾਂਟ ਹੋ ਗਈ ਹੈ? ਨਹੀਂ ਪੈਂਡਿੰਗ ਆ ਸਰ ਉਹ ਤਾਂ। ਠੀਕ ਹੈ, ਸੋ ਇਹਦੇ ਵਿੱਚ ਜੀ ਉਹ ਮੋਸ਼ਨ ਟੂ ਰੀਓਪਨ ਬੰਦੇ ਨੂੰ ਕਦੀ ਰੋਕ ਨਹੀਂ ਸਕਦੀ, ਸਿੱਧੀ ਜਿਹੜੀ ਗੱਲ ਆ। ਮੋਸ਼ਨ ਟੂ ਰੀਓਪਨ ਬਸ ਮਤਲਬ ਜਦੋਂ ਖੁੱਲੂਗੀ ਤੇ ਫੇਰ ਹੀ ਰੰਗ ਉਹ ਦਿਖਾਊਗੀ। ਤੇ ਇਸ ਵੇਲੇ ਜਿਹੜਾ ਸੀਗਾ ਉਹਨਾਂ ਦੇ ਰਿਮੂਵਲ ਆਰਡਰ ਜਿਹੜਾ ਲਾਗੂ ਹੈਗਾ, ਉਹਦੇ ਤਹਿਤ ਜਿਹੜੀ ਸਰਕਾਰ ਹੈਗੀ ਆ ਜੀ ਉਹ ਉਹਨਾਂ ਨੂੰ ਰਿਮੂਵ ਜਿਹੜਾ ਕਰ ਸਕਦੀ ਆ। ਤੇ 212 ਵੇਵਰ ਜੇ ਤੁਹਾਡਾ ਅਪਰੂਵ ਹੋ ਜਾਂਦਾ, ਤੇ ਇਹਦੇ ਵਿੱਚ ਮੈਨੂੰ ਇਹ ਨਹੀਂ ਸਮਝ ਲੱਗੀ ਕਿ 824 ਤੁਹਾਨੂੰ ਕਿਉਂ ਕਰਨਾ ਪੈ ਗਿਆ। ਉਹ ਮਤਲਬ ਕਿ ਸਿੱਧੇ ਹੀ I-130 ਜਿਹੜਾ ਫਾਈਲ ਕਰਨਾ ਚਾਹੀਦਾ ਸੀਗਾ ਉਹ ਇਸ ਹਿਸਾਬ ਨਾਲ ਫਾਈਲ ਕਰਨਾ ਚਾਹੀਦਾ ਸੀਗਾ, ਕੌਂਸਲਰ ਪ੍ਰੋਸੈਸਿੰਗ ਨਾਲ, ਕਿ ਉਹ ਐਮਬੈਸੀ ਕੋ ਜਾਵੇ। ਤੇ ਇਹ ਤੁਹਾਨੂੰ ਇੱਕ ਐਡੀਸ਼ਨਲ ਸਟੈਪ ਜਿਹੜਾ ਮੇਰੇ ਖਿਆਲ ਕਰਨਾ ਪੈ ਗਿਆ, ਉਹ ਤੁਸੀਂ ਆਪਣੇ ਵਕੀਲ ਨਾਲ ਚੈੱਕ ਕਰ ਸਕਦੇ ਆ। ਕਈ ਵਾਰੀ ਇਹਦੇ ਵਿੱਚ ਸਰਕਾਰ ਦੀ ਗਲਤੀ ਹੁੰਦੀ ਹੈ, ਕਈ ਵਾਰੀ ਇਹਦੇ ਵਿੱਚ ਵਕੀਲ ਦੀ ਗਲਤੀ ਹੁੰਦੀ ਹੈ ਕਿ ਸਹੀ ਤਰੀਕੇ ਨਾਲ ਕਰਦਾ ਨਹੀਂ। ਤੇ ਮੈਨੂੰ ਐ ਲੱਗ ਰਿਹਾ ਕਿ ਤੁਹਾਡਾ ਜਿਹੜਾ 824 ਇੱਕ ਤੁਹਾਨੂੰ ਐਕਸਟਰਾ ਸਟੈਪ ਪੈ ਗਿਆ, ਜਾਂ ਸਰਕਾਰ ਦੀ ਗਲਤੀ ਨਾਲ ਜਾਂ ਤੁਹਾਡੇ ਵਕੀਲ ਦੀ ਗਲਤੀ ਨਾਲ। ਤੇ ਹੁਣ ਇਹਦੇ ਵਿੱਚ ਜੇ ਤੁਹਾਡੀ ਉਹ ਡੀਪੋਟੇਸ਼ਨ ਜੇ ਕਰਦੇ ਆ, ਠੀਕ ਆ, ਤੇ ਜਾਂ ਉਹਨੂੰ ਛੱਡਦੇ ਆ, ਜਿੱਦਾਂ ਵੀ ਆ, ਜਿਹੜਾ ਪ੍ਰੋਸੈਸ ਤੁਹਾਡਾ ਚੱਲ ਰਿਹਾ 212 ਵੇਵਰ, ਤੇ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਹੋਪਫੁਲੀ 601 ਵੀ ਉਹ ਕਰਾਊਗੇ ਤੇ ਐਮਬੈਸੀ ਦੇ ਵਿੱਚ ਜਿਹੜੀ ਇਹਨਾਂ ਦੀ ਇੰਟਰਵਿਊ ਹੋਊਗੀ। ਤੇ ਬਾਕੀ ਜਿਹੜਾ ਉਰੇ ਹੈਗਾ ਤੁਸੀਂ ਬੌਂਡ ਵਗੈਰਾ ਦਾ ਆਪਣਾ ਕਰ ਸਕਦੇ ਆ, ਬੌਂਡ ਅਟਰਨੀ ਜਿਹੜੇ ਕਰਦੇ ਆ ਉਹ ਦੇਖ ਸਕਦੇ ਆ ਤੁਸੀਂ। ਪਰ ਲੀਗਲੀ ਜਿਹੜਾ ਹੈਗਾ ਇਹ ਰਿਮੂਵਲ ਆਰਡਰ ਇਹਨਾਂ ਦਾ ਫਾਈਨਲ ਹੈ ਇੱਕ ਤਰ੍ਹਾਂ ਦਾ, ਤੇ ਇਹਨਾਂ ਨੂੰ ਜਿਹੜਾ ਸੀਗਾ ਬਾਏ ਲਾਅ ਉਹ ਡਿਪੋਰਟ ਕਰ ਸਕਦੇ ਆ। ਜੀ ਜੀ। ਤੇ ਆਪਣੇ ਨਾਲ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ, ਗੁਰਪ੍ਰੀਤ ਜੀ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਅੱਛਾ, ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ, ਮੈਂ ਲਾਸਟ ਵੀ ਕਾਲ ਕੀਤੀ ਸੀਗੀ ਤਾਂ NBC ਦੇ ਵੱਲੋਂ ਸਾਨੂੰ ਲੈਟਰ ਰਿਸੀਵ ਹੋਈ ਸੀ, ਮੈਂ ਇਨਕੁਆਇਰੀ ਵੀ ਕੀਤੀ ਸੀਗੀ ਨਾ। ਇਨਕੁਆਇਰੀ ਤੋਂ ਬਾਅਦ ਮੈਨੂੰ ਦੁਬਾਰਾ NBC ਨੇ ਫਿਰ ਮੈਂ ਈਮੇਲ ਦੇ ਵਿੱਚ ਇਨਫੋਰਮ ਕਰ ਦਿੱਤਾ ਕਿ ਤੁਹਾਡੀ ਇੰਟਰਵਿਊ ਬੰਬੇ ਇੰਨੀ ਤਰੀਕ ਨੂੰ ਪੈਂਡਿੰਗ ਹੋਣੀ ਹੈ। ਭਾਜੀ ਥੋੜਾ ਜਿਹਾ ਯਾਦ ਕਰਾਇਓ ਮਸਲਾ ਜਿਹਾ, ਹਨਾ ਕਈ ਕਾਲਾਂ ਹੁੰਦੀਆਂ, ਇੱਕ ਵਾਰੀ ਯਾਦ ਕਰਾਇਓ ਕੀ ਸੀਗਾ। ਓਕੇ ਭਾਜੀ, ਮੈਂ ਲਾਸਟ ਹੀ ਕਾਲ ਕੀਤੀ ਸੀਗੀ, ਰਾਈਟ ਹੈ ਨਾ। ਤੇ ਤੁਸੀਂ ਕਹਿੰਦੇ ਸੀਗੇ ਵੀ ਮੈਂ ਕਿਹਾ ਸੀਗਾ ਵੀ ਮੇਰੀ ਮਦਰ ਦੀ ਇੰਟਰਵਿਊ ਹੈ I-130 ਹੋ ਗਿਆ ਸੀਗਾ, ਪਰ NBC ਵੱਲ ਤੇ ਮੈਨੂੰ ਈਮੇਲ ਆ ਗਈ ਸੀਗੀ ਤੇ ਤੁਹਾਡੀ ਇੰਟਰਵਿਊ ਬੰਬੇ ਇੰਨੀ ਤਰੀਕ ਨੂੰ 29 ਅਗਸਤ ਨੂੰ, ਤੇ ਪਰ ਮੈਨੂੰ ਲੈਟਰ ਨਹੀਂ ਰਿਸੀਵ ਹੋਈ ਸੀਗੀ ਇੰਟਰਵਿਊ ਦੀ, ਰਾਈਟ। ਤੇ ਮੈਂ ਇਨਕੁਆਇਰੀ ਕੀਤੀ, ਇਨਕੁਆਇਰੀ ਕਰਨ ਤੋਂ ਬਾਅਦ ਦੁਬਾਰਾ ਮੈਨੂੰ NBC ਨੂੰ ਫਿਰ ਦੁਬਾਰਾ ਈਮੇਲ ਆ ਗਈ ਆ। ਈਮੇਲ ਦੇ ਵਿੱਚ ਲਿਖਿਆ ਵੀ ਤੁਹਾਨੂੰ ਬਾਟਮ ਦੇ ਵਿੱਚ ਲਿਖਿਆ ਇਮੀਗ੍ਰੇਸ਼ਨ ਵੀਜ਼ਾ ਇੰਟਰਵਿਊ ਡੇਟ ਟਾਈਮ ਕੋਈ ਤਰੀਕ, ਬਸ ਇਹੀ ਕੁਝ ਦਿੱਤਾ ਮੈਨੂੰ। ਠੀਕ ਹੈ ਭਾਜੀ, ਫਿਰ ਉਹਦੇ ਵਿੱਚ ਪੇਸ਼ ਹੋ ਜਾਓ, ਫਿਰ ਆਪਣੀ ਪ੍ਰੋਬਲਮ ਕੀ ਆਪਣੀ ਲੱਗ ਰਹੀ ਤੁਹਾਨੂੰ? ਇਹ ਪ੍ਰੋਬਲਮ ਇਹ, ਮੈਂ ਕਿਹਾ ਸਾਨੂੰ ਆਪਣਾ ਇੰਟਰਵਿਊ ਲੈਟਰ ਨਹੀਂ ਸੀ ਹੋਈ ਹੈਗੀ, ਦੁਬਾਰਾ ਆਪਾਂ 2 ਵਾਰ ਇਨਕੁਆਇਰੀ ਕੀਤੀ ਤੇ ਇਨਕੁਆਇਰੀ ਤੋਂ ਬਾਅਦ ਹੁਣ 2 ਵਾਰ ਈਮੇਲ ਆਈ ਆ। ਪਰ ਆਪਣੇ ਲੈਟਰ ਦਾ ਕੀ ਮੈਣਾ, ਮਤਲਬ ਤੁਹਾਨੂੰ ਕੋਈ ਉਹਨਾਂ ਕੀ ਫਰਕ ਪੈਂਦਾ ਜੇ ਤੁਹਾਡੇ ਕੋਲ NBC ਨੇ ਡਾਇਰੈਕਟਲੀ ਤੁਹਾਨੂੰ ਟਾਈਮ ਡੇਟ ਪਲੇਸ ਦੇ ਹੀ ਦਿੱਤੀ? ਜਿੱਦਾਂ ਮੇਰੀ ਮਦਰ ਗਏ ਸੀ ਨਾ ਉੱਥੇ ਆਪਣੇ ਡਾਕਟਰੀ ਕਰਾਉਣ ਨਾਲ, ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇੰਟਰਵਿਊ ਲੈਟਰ ਚਾਹੀਦਾ ਆ। ਤੇ ਉਹ ਈਮੇਲ ਪ੍ਰਿੰਟ ਕਰਕੇ ਲੈ ਜਾਣਾ ਐਮਬੈਸੀ ਤੋਂ, ਇਹਦੇ ਤੇ ਆ ਰਿਹਾ ਹੈਗਾ ਕਿ ਆਪਾਂ ਇਹ ਕੀਤਾ ਤੇ ਲੈਟਰ ਆਈ ਨਹੀਂ ਹੈਗੀ। ਓਕੇ ਠੀਕ ਹੈ ਜੀ, ਓਕੇ ਹਾਂਜੀ ਓਕੇ, ਥੈਂਕ ਯੂ ਜੀ। ਹਾਂਜੀ, ਕਈ ਵਾਰੀ ਪੈ ਜਾਂਦੇ ਇਦਾਂ ਦੇ ਛੋਟੇ ਮੋਟੇ ਚੱਕਰ, ਪਰ ਉਹਨਾਂ ਦੀ ਈਮੇਲ ਤੁਸੀਂ ਪ੍ਰਿੰਟ ਕਰਕੇ ਲੈ ਜਾਓ, ਈਮੇਲ ਪੂਰੀ ਹਾਈਲਾਈਟ ਹੋਵੇ ਕਿ ਉਹਨਾਂ ਦੇ ਵੱਲੋਂ ਹੀ ਆਈ ਆ, ਤੇ ਜਿਹੜੇ ਉਹ ਫਰੰਟ ਵਾਲੇ ਬੰਦੇ ਹੁੰਦੇ ਉਹਨਾਂ ਨੂੰ ਦਿਖਾ ਸਕਦੇ ਆ, ਤੇ ਉਹ ਫਿਰ ਅੰਦਰੋਂ ਜਾ ਕੇ ਪੁੱਛ ਲੈਂਦੇ ਆ, ਸਿਸਟਮ ਚੋਂ ਕੱਢ ਕੇ ਦੇ ਦਿਓਗੇ। ਹਨਾ ਇਹਦੇ ਵਿੱਚ ਹੁਣ ਜ਼ਿਆਦਾ ਇਹੀ ਹੈ ਕਿ ਦੁਬਾਰਾ ਉਹਨਾਂ ਨੂੰ ਫੋਲੋ ਅਪ ਕੀਤਾ ਜਾਵੇ ਕਿ ਮੈਨੂੰ ਐਮਬੈਸੀ ਵਾਲੇ ਜਿਹੜੇ ਅੰਦਰ ਨਹੀਂ ਜਾਣ ਦੇ ਰਹੇ ਆ ਤੇ ਮੈਨੂੰ ਲੈਟਰ ਦਿੱਤੀ ਜਾਵੇ। ਜੀ ਜੀ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰੀ ਦੋ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਮੇਰੇ 2 ਕੁਐਸਚਨ ਆ ਜੀ। ਪਹਿਲਾ ਕੁਐਸਚਨ ਆ ਮੇਰਾ, ਅਸਾਈਲਮ ਗ੍ਰਾਂਟਡ ਬੰਦਾ ਆਪਣੀ ਫਿਆਂਸੇ ਨੂੰ ਬੁਲਾ ਸਕਦਾ ਇੰਡੀਆ ਤੋਂ? ਨਹੀਂ ਭਾਜੀ। ਅੱਛਾ ਜੀ। ਤੇ ਦੂਸਰਾ ਕੁਐਸਚਨ ਹੈ ਮੇਰਾ, ਬਈ ਗ੍ਰੀਨ ਕਾਰਡ ਆ ਰਿਹਾ ਅਸਾਈਲਮ ਬੇਸਡ? ਹਾਂਜੀ ਹਾਂਜੀ ਬਿਲਕੁਲ ਆ ਰਿਹਾ ਜੀ। ਥੈਂਕ ਯੂ ਭਾਜੀ, ਥੈਂਕ ਯੂ ਜੀ। ਹਾਂਜੀ, ਤੇ ਜਿਹੜੇ ਇਹ ਕਈ ਵਾਰੀ ਸਵਾਲ ਪੁੱਛਿਆ, ਦੇਖੋ ਜੀ ਟਰੰਪ ਦੀ ਕੋਈ ਮਰਜ਼ੀ ਨਹੀਂ ਹੈਗੀ ਕਿ ਉਹਨੇ ਸਾਰਾ ਇਮੀਗ੍ਰੇਸ਼ਨ ਲਾਅ ਚੇਂਜ ਕਰ ਦੇਣਾ। ਜਿਹੜਾ ਅਸਾਈਲਮ ਗ੍ਰਾਂਟ ਹੋਇਆ ਉਹਦਾ ਗ੍ਰੀਨ ਕਾਰਡ ਬਣਦਾ ਹੀ ਆ, ਬਸ ਇਹ ਵੈਟਿੰਗ ਥੋੜੀ ਜਿਹੀ ਜ਼ਿਆਦਾ ਕਰ ਸਕਦੇ ਆ, ਪੁੱਛਤਾਛ ਜ਼ਿਆਦਾ ਕਰ ਸਕਦੇ ਆ। ਪਰ ਅਜੇ ਤੱਕ ਆਪਣੇ ਕਈ ਗ੍ਰੀਨ ਕਾਰਡ ਆਏ ਆ, ਮੈਂ ਦੇਖਿਆ ਨਹੀਂ ਕੋਈ ਕਿ ਇਦਾਂ ਦਾ ਬਹੁਤ ਸਿਗਨੀਫੀਕੈਂਟ ਜ਼ਿਆਦਾ ਕੋਈ ਡਿਲੇ ਹੋਇਆ ਹੋਵੇ। ਗ੍ਰੀਨ ਕਾਰਡ ਆ ਰਹੇ ਆ ਕਿਉਂਕਿ ਜੀ ਕਾਨੂੰਨ ਉਹੀ ਉਹਨਾਂ ਨੂੰ ਪ੍ਰੋਸੈਸ ਕਰਨਾ ਪੈਣਾ, ਥੋੜੀ ਜਿਹੀ ਠੱਲ ਪਾ ਸਕਦੇ ਆ ਵਿੱਚ, ਥੋੜੇ ਜਿਹੇ ਔਂਕੜਾ ਪਾ ਸਕਦੇ ਆ, ਉਹੀ ਆ, ਪਰ ਗ੍ਰੀਨ ਕਾਰਡ ਨਹੀਂ ਰੋਕ ਸਕਦੇ। ਜੀ ਜੀ। ਤੇ ਅਗਲੇ ਜਿਹੜੇ ਕਾਲਰ ਨੇ ਸ਼ਮਸ਼ੇਰ ਸਿੰਘ। ਹਾਂਜੀ ਸ਼ਮਸ਼ੇਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ।
ਹਾਂਜੀ, ਪਹਿਲਾਂ ਤਾਂ ਮੈਂ ਜੇ ਭਾਜੀ ਦਾ ਧੰਨਵਾਦ ਕਰਨਾ ਕਿ ਭਾਜੀ ਮੇਰਾ 2023 ਚ ਕੇਸ ਪਾਸ ਹੋਇਆ ਸੀ ਤੇ ਮੈਂ 2 ਸਾਲ ਤੁਹਾਨੂੰ ਸੁਣਿਆ ਤੇ 90% ਮੇਰੀ ਤਿਆਰੀ ਜਿਹੜੀ ਸੀ ਤੁਹਾਨੂੰ ਸੁਣ ਕੇ ਹੋਈ ਸੀ। ਜੀ ਥੈਂਕ ਯੂ ਭਾਜੀ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੰਦੇ। ਤੇ ਹੁਣ ਭਾਜੀ ਮੇਰਾ ਕੁਐਸਚਨ ਇਹ ਹੈ ਕਿ ਮੇਰਾ ਬ੍ਰਦਰ ਭਾਜੀ 2 ਸਾਲ ਪਹਿਲਾਂ ਆਇਆ ਸੀਗਾ ਬਾਰਡਰ ਦੇ ਕ੍ਰਾਸ ਕਰਕੇ, ਤੇ ਉਹਦੀ ਕੋਈ ਕ੍ਰੈਡੀਬਲ ਫਿਰ ਇੰਟਰਵਿਊ ਨਹੀਂ ਹੋਈ, ਉਹਨਾਂ ਨੇ ਪਰੋਲ ਦੇ ਕੇ ਏਦਾਂ ਹੀ ਛੱਡ ਦਿੱਤਾ। ਹੁਣ ਅਸੀਂ ਉਹਦੀ ਮੈਰਿਜ ਕਰਨੀ ਆ ਭਾਜੀ ਅਕਤੂਬਰ ਦੇ ਵਿੱਚ, ਤੇ ਨਵੰਬਰ ਦੇ ਵਿੱਚ ਉਹਦੀ ਭਾਜੀ ਆਈਸ ਦੀ ਹੀਅਰਿੰਗ ਆ ਤੇ ਨੈਕਸਟ ਈਅਰ ਪ੍ਰੋਬੇਬਲੀ ਫਾਈਨਲ ਹੀਅਰਿੰਗ ਹੋਊਗੀ ਉਹਦੀ ਕੋਰਟ ਦੀ। ਹੁਣ ਭਾਜੀ ਸਾਨੂੰ ਪਲੀਜ਼ ਥੋੜਾ ਜੇ ਤੁਸੀਂ ਗਾਈਡ ਕਰ ਸਕਦੇ ਆ ਮੋਟਾ ਕਿ ਕੀ ਸਟੈਪ ਸਾਨੂੰ ਫੋਲੋ ਕਰਨਾ ਚਾਹੀਦਾ ਜੀ। ਉਹਦਾ ਕੇਸ ਇਮੀਗ੍ਰੇਸ਼ਨ ਕੋਰਟ ਮੋਰੇ ਆ ਲੱਗਾ ਸੀਗਾ, ਕੱਲ ਆਈ ਨਹੀਂ, ਕਦੀ ਡੇਟ ਬੋਲੀ ਨਹੀਂ। ਨਹੀਂ ਭਾਜੀ ਲੱਗਾ ਇਮੀਗ੍ਰੇਸ਼ਨ ਕੋਰਟ ਮੋਰੇ ਆ ਤੇ ਉਹਦੀ ਫਾਈਨਲ ਹੀਅਰਿੰਗ ਆ ਭਾਜੀ ਨੈਕਸਟ ਈਅਰ। ਅੱਛਾ, ਸੋ ਭਾਜੀ ਪਹਿਲਾਂ ਤਾਂ ਜਿਹੜਾ ਵਿਆਹ ਕਰਕੇ ਇਮੀਡੀਏਟਲੀ I-130 ਫਾਈਲ ਕਰੋ, ਠੀਕ ਆ। ਹਾਂਜੀ ਤੇ ਇਹ ਸਾਰੇ ਦੇ ਵਿੱਚ ਭਾਜੀ ਪ੍ਰੋਬਲਮ ਇਹੀ ਹੁੰਦੀ ਆ ਕਿ I-130 ਨੂੰ ਨਾ ਟਾਈਮ ਲੱਗ ਜਾਂਦਾ, ਤੇ ਗੱਲਬਾਤ ਜਿਹੜੀ 3 ਸਾਲ ਤੱਕ ਪਹੁੰਚ ਗਈ I-130 ਅਪਰੂਵ ਹੁੰਦੀ। ਜਿਹੜੇ ਜੱਜ ਆ ਉਹ ਵੈਸੇ ਹੀ ਅੱਜ ਕੱਲ ਜਿਹੜੇ ਸੀਗੇ ਐਡਮਿਨ ਕਲੋਜ਼ ਜਾਂ ਟਰਮੀਨੇਟ ਜਾਂ ਡਿਸਮਿਸ ਕਰ ਨਹੀਂ ਸਕਦੇ, ਔਖਾ ਹੋ ਜਾਂਦਾ ਉਹਨਾਂ ਦੇ ਲਈ ਵੀ, ਉਹਨਾਂ ਨੂੰ ਵੀ ਪਿੱਛੋਂ ਹਦਾਇਤਾਂ ਵਾ। ਸੋ ਪਹਿਲਾਂ I-130 ਜਿਹੜਾ ਫਾਈਲ ਕਰੋ, ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕੇਸ ਜਿਹੜਾ ਹੈਗਾ ਨਾ ਆਪਣਾ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰੋ ਕਿ ਜੇ ਉਹ ਐਡਮਿਨ ਕਲੋਜ਼ ਕਰ ਦੇਣ। ਇਹ ਚੀਜ਼ ਕਰਕੇ ਦੇਖੋ ਜੇ ਤੁਸੀਂ ਵਿਆਹ ਵਾਲੇ ਰਾਹ ਤੇ ਜਾਣਾ ਹੈਗਾ। ਤੇ ਸਰਕਾਰੀ ਵਕੀਲ ਦੇ ਨਾਲ ਜਿਹੜਾ ਤੁਹਾਡਾ ਜਿਹੜਾ ਵਕੀਲ ਹੈਗਾ ਉਹ ਜੁਆਇੰਟ ਮੋਸ਼ਨ ਦੀ ਜਿਹੜੀ ਤਿਆਰੀ ਕਰੇ। ਹੁਣ ਜਿਹੜੇ ਸਰਕਾਰੀ ਵਕੀਲ ਆ ਉਹ 2 ਹਫ਼ਤੇ 3 ਹਫ਼ਤੇ ਪਹਿਲਾਂ ਹੀ ਜਿਹੜੇ ਸਾਈਨ ਹੁੰਦੇ ਆ ਕੇਸ ਤੇ ਇਹਦੇ ਵਿੱਚ ਤੁਸੀਂ ਆਪਣਾ ਪਹਿਲਾਂ ਵਿਆਹ ਵੀ ਕਰਕੇ I-130 ਵਗੈਰਾ ਫਾਈਲ ਕਰੋ, ਠੀਕ ਆ, ਕੇਸ ਦੀ ਤਿਆਰੀ ਕਰੋ। ਤੇ ਕੇਸ ਤੋਂ ਪਹਿਲਾਂ ਜੇ ਤੁਹਾਨੂੰ ਲੱਗਦਾ ਕਿ ਨਹੀਂ ਜੱਜ ਸਟ੍ਰਿਕਟ ਆ ਜਾਂ ਕੇਸ ਸਟਰੋਂਗ ਨਹੀਂ ਹੈਗਾ, ਤੇ ਫਿਰ ਐਡਮਿਨ ਕਲੋਜ਼ਰ ਵਾਲਾ ਜਿਹੜਾ ਸੀਗਾ ਉਹ ਟਰਾਈ ਕਰੋ ਤਾਂ ਕਿ ਵਿਆਹ ਵਾਲਾ ਜਿਹੜਾ ਪਰਸੂ ਕੀਤਾ ਜਾਵੇ। ਤੇ ਹਾਂਜੀ ਭਾਜੀ ਜਿਹੜੀ ਨਵੰਬਰ ਦੇ ਵਿੱਚ ਆਈਸ ਦੇ ਜਿਹੜੀ ਉਹ ਹਾਜ਼ਰੀ ਤੇ ਬੁਲਾਉਂਦੇ ਹੁੰਦੇ ਆ, ਉੱਥੇ ਫਿਰ ਆਪਾਂ I-130 ਫਾਈਲ ਕਰਕੇ ਉਹਦੀ ਰਸੀਦ ਲੈ ਕੇ ਜਾ ਸਕਦੇ ਆ ਨਾਲ ਕਿ ਕੇਸ ਡਿਟੇਨ ਨਾ ਕਰ ਲੈਣ। ਨਹੀਂ, ਉਹ ਦੇਖੋ ਜੀ ਉਹਦੇ ਵਿੱਚ ਇਦਾਂ ਹੈਗਾ, ਜਿਹੜੀ ਆਈਸ ਵਾਲੀ ਹੈਗੀ ਨਾ ਉਹ ਡਿਟੇਨ ਕਰ ਸਕਦੇ ਆ, ਠੀਕ ਆ, ਪਰ ਉਹਨਾਂ ਨੇ ਇਸ ਗੱਲੋਂ ਨਹੀਂ ਕਰਨਾ ਕਿ ਇਹਦੇ ਬਿਆਨ ਨਹੀਂ ਹੋਏ। ਉਹ ਮਤਲਬ ਹੁਣ ਬੰਦਾ ਆਲਰੇਡੀ ਕੋਰਟ ਪ੍ਰੋਸੀਡਿੰਗਸ ਦੇ ਵਿੱਚ ਹੈਗਾ, ਇਹ ਬੰਦੇ ਨੂੰ ਡਿਪੋਰਟ ਨਹੀਂ ਕਰ ਸਕਦੇ ਉਹ। ਇਹਨੂੰ ਸਿਰਫ ਹੁਣ ਜੱਜ ਜਿਹੜਾ ਸੀਗਾ ਉਹ ਡਿਪੋਰਟ ਕਰ ਸਕਦਾ। ਇਹਨੂੰ ਜਿਹੜਾ ਡਿਪੋਰਟ ਕਰਨ ਲਈ ਆਈਸ ਨੂੰ ਡਾਇਰੈਕਟਲੀ ਪਹਿਲਾਂ ਕੋਰਟ ਦੇ ਕੋਲ ਜਾ ਕੇ ਕੇਸ ਜਿਹੜਾ ਡਿਸਮਿਸ ਕਰਾਉਣਾ ਪੈਣਾ। ਉਹ ਜੱਜ ਨੇ ਤਾਂ ਹੀ ਕਰਨਾ ਜਦੋਂ ਹੁਣ ਹੀਅਰਿੰਗ, ਕਿਉਂਕਿ ਆਲਰੇਡੀ ਸੈੱਟ ਹੋ ਗਈ ਆ, 2 ਸਾਲ ਦੇ ਘੇਰੇ ਚੋਂ ਇਹ ਬਾਹਰ ਆ। ਇਹਨੂੰ ਉਹ ਫੜ ਕੇ ਰੱਖ ਸਕਦੇ ਆ ਤੇ ਬੌਂਡ ਤੁਸੀਂ ਪਰਸੂ ਜਿਹੜਾ ਕਰ ਸਕਦੇ ਆ, ਠੀਕ ਆ। ਪਰ ਮੇਰੇ ਖਿਆਲ ਇਹਦੇ ਵਿੱਚ ਹੁਣ ਆਈਸ ਕਿੰਨੇ ਕੁ ਜਣਿਆਂ ਨੂੰ ਜਿਹੜਾ ਫੜੂਗੀ, ਇਹ ਤਾਂ ਥੋੜਾ ਜਿਹਾ ਰਿਲੇਟਿਵਲੀ ਥੋੜਾ ਜਿਹਾ ਉਹਨਾਂ ਲਈ ਔਖਾ ਹੋ ਜਾਣਾ ਇਹਨੂੰ, ਮਤਲਬ ਕਿ ਡਿਪੋਰਟ ਉਹ ਕਰ ਨਹੀਂ ਸਕਦੇ ਤੇ ਐਡੀ ਦੇ ਜਿਹੜਾ ਫੜ ਕੇ ਰੱਖਣਾ ਤੇ ਬਿਨਾਂ ਮਤਲਬ ਦੇ। ਆਈ ਥਿੰਕ ਇਹਨੂੰ ਪ੍ਰੋਬਲਮ ਨਹੀਂ ਹੋਣੀ। ਉਹਨਾਂ ਨੇ ਜ਼ਿਆਦਾਤਰ ਇਦਾਂ ਦੇ ਜਿਹੜੇ ਕੇਸ ਆਪਾਂ ਦੇਖ ਰਹੇ ਹਾਂ ਕਿ ਐਂਕਲ ਮੋਨੀਟਰ ਵਗੈਰਾ ਜਿਹੜਾ ਉਹ ਲਗਾ ਰਹੇ ਆ। ਬਾਕੀ ਕੁਝ ਕਹਿ ਨਹੀਂ ਸਕਦੇ ਜੀ, ਜੇ ਉਹਨਾਂ ਨੇ ਫੜ ਲਿਆ ਤਾਂ ਫਿਰ ਉਹੀ ਆ ਕਿ ਤੁਸੀਂ ਬੌਂਡ ਟਰਾਈ ਕਰ ਸਕਦੇ ਆ। ਉਹਦੇ ਵਿੱਚ ਵੀ ਆਪਾਂ ਜਿਹੜਾ ਡਿਸਕਸ ਕਰ ਚੁੱਕੇ ਆ ਮੈਟਰ ਆਫ ਕਿਊਲੀ ਜਿਹੜਾ ਕੇਸ ਸੀਗਾ ਜਿਹੜਾ ਕਿ ਪ੍ਰੋਬਲਮਾਂ ਜਿਹੜੀਆਂ ਬੌਂਡ ਵਾਸਤੇ ਕ੍ਰੀਏਟ ਕਰ ਰਿਹਾ। ਪਰ ਤੁਸੀਂ ਆਪਣਾ ਜੀ ਕਰੋ ਕੰਮ, ਜਿਹੜਾ ਵਿਆਹ ਵੀ ਵਾਲਾ ਪਲਾਨ ਸੀਗਾ ਅੱਗੇ, ਤੇ ਫਿਰ I-130 ਫਾਈਲ ਕਰੋ। ਤੇ ਜਿਹੜਾ ਤੁਹਾਡਾ ਸਵਾਲ ਆ ਕਿ I-130 ਦੀ ਰਸੀਦ ਕਰਕੇ ਛੱਡ ਦੇਣਾ ਵਿਆਹ ਨਾਲ, ਉਹਨਾਂ ਕੋਈ ਫਰਕ ਨਹੀਂ ਪੈਂਦਾ ਜੀ ਆਈਸ ਨੂੰ। ਆਈਸ ਨੇ ਇਸ ਕਰਕੇ ਛੱਡਣਾ ਕਿ ਇਹਦਾ ਕੇਸ ਕੋਰਟ ਦੇ ਵਿੱਚ ਚੱਲਦਾ ਪਿਆ। ਜੀ ਚਾਹਲਪ੍ਰੀਤ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਭਾਈ। ਮੈਂ 2023 ਚ ਆਇਆ ਸੀ ਅਮਰੀਕਾ, ਤੇ ਮੈਂ ਅਸਾਈਲਮ ਦਾ ਕੇਸ ਲਾ ਲਿਆ ਸੀ 2023 ਚ ਜੀ, ਤੇ ਮੈਨੂੰ ਵਰਕ ਪਰਮਿਟ ਮਿਲ ਗਿਆ ਸੀ। ਉਸ ਤੋਂ ਵੀਜ਼ੇ ਤੇ ਆਏ ਸੀਗੇ ਕਿ 2 ਨੰਬਰ ਤੇ ਆਏ ਸੀਗੇ? ਵੀਜ਼ੇ ਤੇ ਆਏ ਸੀ 2 ਨੰਬਰ ਤੇ। ਇੱਕ ਸਾਰੇ ਜਾਣੇ ਨਾ ਜਿਹੜੇ ਹੈਗੇ ਉਹ ਇਹ ਦੱਸ ਦਿਆ ਕਰੋ, ਇਹਨਾਂ ਨਾਲ ਬੜਾ ਫਰਕ ਪੈ ਜਾਂਦਾ ਕੇਸ ਤੇ ਕਿ ਕਿੱਦਾਂ ਐਂਟਰ ਕੀਤੇ ਸੀਗੇ। ਹਾਂਜੀ, ਮੈਂ ਬਾਰਡਰ ਕ੍ਰੋਸ ਕਰਕੇ ਆਇਆ ਜੀ। ਹਾਂਜੀ, ਤੇ ਫਿਰ ਮੈਂ 2024 ਚ ਗਾਰਡੀਅਨਸ਼ਿਪ ਦਾ ਕੇਸ ਲਾਇਆ ਸੀ, ਤੇ ਉਹ ਮੇਰਾ ਆ 5ਵੇਂ ਮਹੀਨੇ ਪਾਸ ਹੋ ਗਿਆ ਲੋਕਲ ਕੋਰਟ ਚ। ਤੇ ਹੁਣ ਮੈਂ 360 ਅਪਲਾਈ ਕੀਤਾ ਤੇ ਮੇਰੀ ਜਿਹੜੀ ਫਾਈਨਲ ਹੀਅਰਿੰਗ ਆ ਅਸਾਈਲਮ ਦੀ ਉਹ 10ਵੇਂ ਮਹੀਨੇ ਆ, ਤੇ ਮੈਨੂੰ ਕੀ ਕਰਨਾ ਚਾਹੀਦਾ? ਭਾਜੀ ਜਿੱਦਾਂ ਹੁਣ ਮੈਂ ਪਿਛਲੇ ਵੀਰ ਨੂੰ ਗੱਲ ਦੱਸ ਕੇ ਹਟਿਆ ਨਾ ਕਿ 360 ਹੁਣ ਜਿਹੜਾ ਤੁਹਾਡੇ ਕੋਲ ਰਸੀਦ ਆ ਉਹਨੂੰ ਜੀ 6 ਮਹੀਨੇ ਲੱਗ ਜਾਂਦੇ ਆ। ਕਿੰਨੀ ਦੇਰ ਹੋ ਗਈ ਫਾਈਲ ਕੀਤੇ ਨੂੰ ਆਪਣਾ 360? 93 ਡੇਜ਼ ਹੋ ਗਏ ਆ। ਜੇ ਤਾਂ ਤੁਹਾਡਾ 360 ਪਹਿਲਾਂ ਅਪਰੂਵ ਹੋ ਜਾਂਦਾ ਫਿਰ ਤਾਂ ਚਾਂਸ ਹੈਗੇ ਆ ਕਿ ਜੱਜ ਐਡਮਿਨ ਕਲੋਜ਼ਰ ਦੇ ਦੇਵੇ। ਪਰ ਤੁਸੀਂ ਹੁਣ ਜਿੱਦਾਂ ਤੁਹਾਡੀ 10ਵੇਂ ਮਹੀਨੇ ਆ ਨਾ ਭਾਜੀ, ਤੁਸੀਂ ਆਲਰੇਡੀ ਉਹ ਵਾਲੀ ਟਾਈਮ ਜ਼ੋਨ ਚ ਆ ਗਏ ਆ। ਤੁਸੀਂ ਆਪਣਾ ਜਿਹੜਾ 360 ਦਾ ਰਸੀਟ ਨੋਟਿਸ ਹੈਗਾ ਨਾ, ਉਹਨੂੰ ਲੈ ਕੇ ਆਪਣੇ ਵਕੀਲ ਨੂੰ ਕਹੋ ਕਿ ਮੇਰਾ ਐਡਮਿਨ ਕਲੋਜ਼ ਕਰਨ ਦੀ ਟਰਾਈ ਕਰੇ। ਸੋ ਤੁਸੀਂ ਆਪਣਾ ਕੇਸ ਦੇਖੋ ਜੀ, ਜੇ ਅੱਜ ਐਡਮਿਨ ਕਲੋਜ਼ ਕਰਤਾ ਜਾਂ ਉਹਨੂੰ ਕਹੇ ਕਿ 6 ਮਹੀਨੇ ਦੀ ਕੰਟੀਨਿਊਏਸ਼ਨ ਦੇ ਦੇ ਕਿ ਮੈਂ 360 ਦੀ ਵੇਟ ਜਿਹੜੀ ਕਰਨਾ ਚਾਹੁੰਦਾ, ਤੇ ਆਪਣੇ ਵਕੀਲ ਨੂੰ ਜਿਹੜਾ ਕਹਿ ਕੇ ਨਾ ਸਰਕਾਰੀ ਵਕੀਲ ਨਾਲ ਟੱਚ ਕਰਕੇ ਕਿ ਦੇਖੋ ਜੇ ਜੁਆਇੰਟ ਮੋਸ਼ਨ ਸਰਕਾਰੀ ਵਕੀਲ ਐਗਰੀ ਕਰਦਾ ਤੇ ਜੱਜ ਵੀ ਐਗਰੀ ਕਰ ਲੂਗੀ, ਤੇ ਆਪਣੇ ਵਕੀਲ ਨੂੰ ਥੋੜਾ ਜਿਹਾ ਇਹਦੇ ਵਿੱਚ ਪਾਓ ਪ੍ਰੈਸ਼ਰ ਕਿ ਆਹ ਚੀਜ਼ ਕਰੇ। ਜੀ ਠੀਕ ਜੀ, ਥੈਂਕ ਯੂ ਜੀ। ਜੀ ਓਕੇ ਜੀ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਸਵਾਲ ਹੈਗਾ ਕਿ ਮੇਰਾ ਯੂ ਵੀਜ਼ਾ ਮੈਂ ਅਪਲਾਈ ਕੀਤਾ 17 ਚ ਕੀਤਾ ਸੀ ਤੇ ਇਸ ਲਈ ਕੀ ਨੰਬਰ ਚੱਲਦਾ ਪਿਆ? ਭਾਜੀ 17 ਵਾਲੀ ਮੇਰੇ ਖਿਆਲ ਅਰਲੀ ਵਾਲੇ ਪ੍ਰੋਸੈਸ ਚੱਲ ਰਿਹਾ, ਇਦਾਂ ਦਾ ਕੋਈ ਨੰਬਰ ਉਹ ਡਿਸਕਲੋਜ਼ ਨਹੀਂ ਕਰਦੇ ਕਿ ਕਿਹੜਾ ਵਾਲਾ ਜਿਹੜਾ ਚੱਲਦਾ। ਤੇ ਇਹ ਤਾਂ ਹੁਣ ਇੰਟਰਨੈਟ ਤੇ ਹੀ ਪਤਾ ਲੱਗੂਗਾ ਕਿ ਕਿਹੜੀ ਲਾਸਟ ਵਾਲਾ ਕਿਹਨੂੰ ਜਿਹੜਾ ਫਲ ਮਿਲਿਆ। ਤੇ 2017 ਅਰਲੀ 2017 ਚੱਲਦਾ ਪਿਆ ਮੇਰੇ ਹਿਸਾਬ ਨਾਲ। ਤੇ 17 ਦੇ ਵਿੱਚ ਵੀ ਕਾਫੀ ਜੀ ਬੈਕਲੌਗ ਜਿਹੜਾ ਹੋਣਾ, ਜਿੱਦਾਂ ਤੁਹਾਨੂੰ ਦੱਸਿਆ ਕਿ 10,000 ਹੀ ਜਿਹੜੇ ਅਪਰੂਵ ਹੁੰਦੇ ਆ। ਤੇ 17 ਦੇ ਗੇਟ ਦੇ ਵਿੱਚ ਵੀ ਕਾਫੀ ਜਿਹੜੇ ਫਾਈਲ ਹੋਏ ਸੀਗੇ, ਤੇ ਮੇਰੇ ਖਿਆਲ ਲੱਗੂਗੇ ਜੀ 2-3 ਸਾਲ ਤੁਹਾਨੂੰ ਹੋਰ। ਠੀਕ ਹੈ ਜੀ, ਅਜੇ ਹੋਰ ਲੱਗਣਗੇ? ਜੀ ਜੀ ਹਾਂਜੀ। ਲੇਕਿਨ ਮੇਰਾ ਦੂਜਾ ਸਵਾਲ ਇਹ ਹੈਗਾ ਕਿ ਮੇਰਾ I-130 ਵੀ ਅਪਰੂਵ ਹੈਗਾ, 3 ਸਾਲ ਹੋ ਗਏ ਨੇ, ਤੇ ਉਹਦਾ ਵੀ ਕੋਈ ਬੈਨੀਫਿਟ ਮਿਲ ਸਕਦਾ? ਕਿਉਂਕਿ ਡਰ ਲੱਗਦਾ ਹਮੇਸ਼ਾ ਹੀ। ਸਿਟੀਜ਼ਨ ਦੇ ਬੇਸ ਤੇ? ਹਾਂਜੀ ਨਹੀਂ ਮੇਰੇ ਬੇਟਿਆਂ ਨੇ ਮੈਨੂੰ ਸਪਾਂਸਰ ਕੀਤਾ ਸੀ। ਤੇ ਤੁਸੀਂ 2 ਨੰਬਰ 'ਚ ਆਏ ਆ, ਕਿੱਦਾਂ ਵੀਜ਼ੇ ਤੇ ਆਏ ਆ? ਨਹੀਂ, ਮੈਂ ਬਿਲਕੁਲ ਵੀਜ਼ੇ ਤੇ ਆਏ ਸੀਗੇ, ਤੇ ਇੱਥੇ ਆਣ ਕੇ ਅਸੀਂ ਅਪਲਾਈ ਕੀਤਾ ਸੀ ਰੈਸਟੋਰੈਂਟ ਦਾ, ਤੇ ਰੈਸਟੋਰੈਂਟ ਦਾ ਮੈਨੂੰ ਮਿਲ ਗਿਆ ਸੀ I-140, ਮੈਨੂੰ ਅਪਰੂਵ ਹੋ ਗਿਆ ਸੀ। ਲੇਕਿਨ ਉਸ ਤੋਂ ਬਾਅਦ ਫਿਰ ਇੱਕ ਮਿੰਟ ਟੂ ਮਚ ਡਿਟੇਲ ਮੈਨੂੰ ਚਾਹੀਦੀ ਨਹੀਂ। I-130 ਤੁਹਾਡੀ ਬੇਟੀ ਜਿਹੜੀ ਸਿਟੀਜ਼ਨ ਉਹਨੇ ਅਪਲਾਈ ਕੀਤਾ ਨਾ ਤੁਹਾਡਾ? ਹਾਂਜੀ। ਤੇ ਉਹ ਅਪਰੂਵ ਹੋ ਗਿਆ? ਹਾਂਜੀ। ਤੇ ਤੁਹਾਡੇ ਕੋਈ ਰਿਮੂਵਲ ਆਰਡਰ ਵੀ ਹੈਗਾ ਕੋਰਟ ਦੇ ਵਿੱਚ, ਕਿੱਦਾਂ? ਨਹੀਂ ਜੀ, ਸਾਡਾ ਸਿਰਫ ਕੋਰਟ ਨੂੰ ਚੱਲਦਾ। ਮੈਨੂੰ ਉਹਨਾਂ ਨੇ 2022 ਚ ਇੱਕ ਲੈਟਰ ਭੇਜਿਆ ਸੀ ਕਿ ਵੀ ਰਿਸੈਪਟਡ ਯੂਰ ਕੇਸ ਐਸ ਸੂਨ ਐਸ ਵੀ ਸੈਂਡ ਯੂ। ਨਹੀਂ ਭਾਜੀ ਤੁਸੀਂ ਨਾ ਸਵਾਲ ਦੇ ਜਵਾਬ ਦਿਓ, ਲਾਈਨਾਂ ਦੇ ਵਿੱਚ ਵੇਟ ਕਰ ਰਹੇ ਲੋਕੀ। ਕੋਰਟ ਦੇ ਵਿੱਚ ਤੁਹਾਡਾ ਕੇਸ ਚੱਲਦਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕਿ ਨਹੀਂ ਚੱਲਦਾ? ਚੱਲਦਾ ਜੀ, ਚੱਲਦਾ ਜੀ। ਹਾਂ, ਨਾ ਸਵਾਲ ਸੀਗਾ। ਤੁਸੀਂ ਭਾਜੀ ਮੈਨੂੰ ਪਤਾ ਨਹੀਂ ਕਾਹਦੀ ਵੇਟ ਕਰ ਰਹੇ ਆ। ਜਿਹੜਾ 130 ਸੀਗਾ ਕਿੱਦਾਂ ਪੈਰਾਲੀਗਲ ਤੋਂ ਭਰਾਇਆ ਸੀਗਾ, ਕਿੱਦਾਂ ਭਰਾਇਆ ਸੀਗਾ? ਨਹੀਂ, ਇਹ ਵੀ ਵਕੀਲ ਨੇ ਕੀਤਾ ਸੀਗਾ ਜੀ। ਭਾਜੀ ਫਿਰ ਤੁਹਾਡੀ ਨਾ ਸਟ੍ਰੈਟਜੀ ਬੜੀ ਗਲਤ ਹੋ ਗਈ। ਜਿਹੜਾ ਜੇ ਤਾਂ ਦੇਖੋ ਜੀ, ਜੇ ਸਿਟੀਜ਼ਨ ਜਵਾਕ ਜਿਹੜਾ ਹੈਗਾ ਨਾ, ਤੇ ਤੁਸੀਂ ਜਿਹੜਾ ਆਪਣਾ ਵੀਜ਼ੇ ਦੇ ਉੱਤੇ ਆਏ ਸੀਗੇ, ਠੀਕ ਆ, ਤੁਸੀਂ ਭਾਜੀ ਸਿੱਧੇ 485 ਆਪਣਾ ਜਿਹੜਾ ਫਾਈਲ ਕਰ ਸਕਦੇ ਆ ਕੋਰਟ ਦੇ ਨਾਲ। ਸੋ ਮੈਨੂੰ ਨਹੀਂ ਪਤਾ ਤੁਸੀਂ ਇਹ ਤੇ ਕਦੋਂ ਸੀਗੀ ਤੁਹਾਡੀ ਬੇਟੀ, ਕਿੰਨੀ ਦੇਰ ਪਹਿਲਾਂ ਸਿਟੀਜ਼ਨ ਬਣੀ ਸੀਗੀ? ਸਿਟੀਜ਼ਨ 16 ਚ ਬਣੀ ਸੀ। ਤੁਸੀਂ ਕਦੋਂ ਆਏ ਸੀਗੇ? ਅਸੀਂ ਸਾਨੂੰ 26 ਸਾਲ ਹੋ ਗਏ ਜੀ, 95 ਚ ਆਏ ਸੀ ਅਸੀਂ। ਵੀਜ਼ੇ ਤੇ ਆਏ ਨਾ ਤੁਸੀਂ? ਹਾਂਜੀ, ਵੀਜ਼ੇ ਤੇ 4 ਜਣੇ ਵੀਜ਼ੇ ਤੇ ਆਏ ਸੀ। ਮੈਨੂੰ ਤਾਂ ਭਾਜੀ ਇਹ ਨਹੀਂ ਸਮਝ ਆਉਂਦੀ, ਤੁਸੀਂ 2016 ਤੋਂ ਭਾਜੀ ਵੇਟ ਕਿਸ ਚੀਜ਼ ਦੀ ਕਰਦੇ ਪਏ ਹੈਗੇ ਆ? ਤੁਹਾਡੇ ਮਤਲਬ ਕੋਈ ਡੀਪੋਰਟੇਸ਼ਨ ਵਗੈਰਾ ਕੁਝ ਨਹੀਂ ਲੱਗੀ, ਤੁਸੀਂ ਇਹ ਕਹਿ ਰਹੇ ਹੈਗੇ? ਨਾ, ਹਾਂਜੀ ਭਾਜੀ ਤੁਸੀਂ ਤਾਂ ਫਿਰ 2016 ਚ ਹੀ ਪੱਕੇ ਹੋ ਜਾਣੇ ਚਾਹੀਦੇ ਹੋ, ਜੇ ਤੁਸੀਂ ਵੀਜ਼ੇ ਤੇ ਆਏ ਸੀਗੇ। ਬੇਟੀ ਤੁਹਾਡੀ ਸਿਟੀਜ਼ਨ 21 ਸਾਲ ਦੀ ਜਦੋਂ ਜਵਾਕ ਹੁੰਦਾ, ਤਾਂ ਤੁਹਾਡੀ ਸਟ੍ਰੈਟਜੀ ਭਾਜੀ ਬੜੀ ਜ਼ਿਆਦਾ ਰੋਂਗ ਜਿਹੜੀ ਹੋ ਗਈ। 9 ਸਾਲ ਮਤਲਬ ਤੁਸੀਂ ਜਿਹੜੇ, ਮੈਨੂੰ ਨਹੀਂ ਪਤਾ ਕਿਹੜੇ ਹਿਸਾਬ ਨਾਲ ਖਰਾਬ ਜਿਹੜੇ ਕਰ ਲਿਆ। ਇੱਕ ਵਾਰੀ ਜ਼ਿਆਦਾ ਵਕੀਲ ਕੋਲ ਜਾ ਕੇ ਪੁੱਛੋਗੇ, ਜੇ ਮੇਰੀ ਬੇਟੀ ਸਿਟੀਜ਼ਨ 21 ਸਾਲ ਦੀ ਆ, ਮੈਂ ਵੀਜ਼ੇ ਤੇ ਆਉਂ, ਤਾਂ ਉਸੇ ਬੇਸ ਤੇ ਤੁਸੀਂ ਹੋ ਸਕਦੇ ਆ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਮੈਨੂੰ ਫੋਨ ਕਰਾਂਗਾ ਜੀ। ਮੈਨੂੰ ਲੱਗਦਾ ਕੋਈ ਨਾ ਕੋਈ ਇਹਦੇ ਵਿੱਚ ਹੋਰ ਪ੍ਰੋਬਲਮ ਹੋ ਸਕਦੀ ਹੈ, ਪਰ ਜਿਹੜੇ ਹਿਸਾਬ ਨਾਲ ਇਹ ਲੱਗਦੇ ਆ, ਮੈਨੂੰ ਤਾਂ ਲੱਗਦਾ 9 ਸਾਲ ਇਹਨਾਂ ਨੇ ਖਰਾਬ ਕਰ ਲਏ। ਮਤਲਬ ਹੁਣ ਜਿਹੜਾ ਵੀ ਇਹਨੂੰ ਸਲਾਹ ਦੇ ਰਿਹਾ ਵਾ। ਜੀ ਜੀ। ਅੱਜ ਦੇ ਲਾਸਟ ਕਾਲਰ ਮੇਜਰ ਸਿੰਘ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ 589 ਸੀਗਾ ਇਨਕੰਪਲੀਟ, ਤੇ ਜੱਜ ਨੇ ਮੈਨੂੰ ਕਿਉਰ ਨੋਟਿਸ ਦਿੱਤਾ ਸੀਗਾ, ਤੇ ਉਹਦੇ ਚ ਵਕੀਲ ਨੇ ਫੇਰ ਉਹਨੂੰ ਠੀਕ ਕੀਤਾ। ਬਟ ਮੇਰੀ ਫਾਈਨਲ ਹੀਅਰਿੰਗ ਤੋਂ ਪਹਿਲਾਂ ਹੀ ਜੱਜ ਨੇ ਮੈਨੂੰ ਡਿਸੀਜਨ ਦੇ ਦਿੱਤਾ ਡਿਨਾਇਲ ਦਾ, ਵੀ ਫਾਰਮ 589 ਇਨਕੰਪਲੀਟ ਹੈਗਾ ਜਰਾ ਜੀ। ਫਾਈਨਲ ਹੀਅਰਿੰਗ ਤੋਂ ਪਹਿਲਾਂ ਹੀ। ਅੱਛਾ, ਉਹਦੇ ਵਿੱਚ ਨਾ ਦੋ ਚੀਜ਼ਾਂ ਆ ਜਾਂਦੀਆਂ, ਠੀਕ ਹੈ? ਹਾਂਜੀ। ਕੌਂਕੜ ਤਾਂ ਨਹੀਂ ਸੀਗਾ ਕਿਤੇ ਕੋਰਟ ਤੁਹਾਡਾ? ਕੌਂਕੜ, ਹਾਂਜੀ ਕੌਂਕੜ ਕੋਰਟ ਸੀਗਾ। ਚਲੋ, ਮੈਨੂੰ ਫਿਰ ਭਾਜੀ ਜੱਜ ਦਾ ਤੁਹਾਨੂੰ ਨਾਂ ਲੈਣ ਦੀ ਵੀ ਨਹੀਂ ਲੋੜ, ਮੈਨੂੰ ਪਤਾ ਕਿਹੜੇ ਹੋਣੇ ਆ। ਤੇ ਮਤਲਬ ਕਈ ਜੱਜ ਉੱਥੇ ਭਾਜੀ ਇਦਾਂ ਦੇ ਹੈਗੇ ਆ ਕਿ ਤੁਸੀਂ ਜੋ ਮਰਜ਼ੀ ਕਰ ਲਓ, ਉਹਨੇ ਕੁਛ ਨਾ ਕੁਛ ਭਾਜੀ ਗਲਤ ਕੱਢਣਾ ਹੀ ਕੱਢਣਾ ਵਾ, ਕਿ ਆਹ ਵਾਲੀ ਕੰਟਰੀ 'ਚ ਅਸਾਈਲਮ ਨਹੀਂ ਕੀਤਾ, ਏਦਾਂ ਨਹੀਂ ਕੀਤਾ, ਓਦਾਂ ਨਹੀਂ ਕੀਤਾ। ਉਹਨੂੰ ਭਾਜੀ ਤੁਹਾਨੂੰ ਅਪੀਲ ਜਿਹੜਾ ਕਰਨਾ ਪੈਣਾ। ਉਹ ਮਤਲਬ ਕਈ ਜੱਜਾਂ ਨੇ ਤੁਹਾਨੂੰ ਨਾ ਹੁਣ ਇਦਾਂ ਦਾ ਹਿਸਾਬ ਕਿਤਾਬ ਬਣਾ ਲਿਆ ਕਿ ਜੋ ਮਰਜ਼ੀ ਕਰੀ ਜਾ ਉਹਨਾਂ ਨੇ, ਮਤਲਬ ਕਿ I-589 ਦੇ ਬੇਸ ਤੇ ਹੀ ਡਿਨਾਈ ਕਰਨੇ ਆ। ਇੱਕ ਦੋ ਜੱਜ ਸਾਹਿਬ ਉੱਥੇ ਇਦਾਂ ਦੇ ਆ ਜਿਹੜੇ ਮਤਲਬ ਕਿ ਮੇਰੇ ਖਿਆਲ ਸਾਲ ਕੁ ਹੋ ਗਿਆ, ਮਤਲਬ ਸਾਰੇ ਵਕੀਲਾਂ ਦੇ ਇੱਕ ਤਰੀਕ ਹੀ ਨਹੀਂ ਕਿਸੇ ਦੀ ਪਈ ਹੈਗੀ ਫਾਈਨਲ। ਤੇ ਇਹਦੇ ਵਿੱਚ ਭਾਜੀ ਹੁਣ ਜੇ ਤੁਹਾਡਾ ਵੈਸੇ ਭਰਿਆ ਗਿਆ ਸੀਗਾ 589 ਤੁਹਾਡੇ ਹਿਸਾਬ ਨਾਲ, ਕਿ ਜਿੱਦਾਂ ਡਿਟੇਲਾਂ ਆਪਣੇ ਵੱਲੋਂ ਤੁਸੀਂ ਲਿਖਾਤੀਆਂ ਸੀਗੀਆਂ ਸਾਰੀਆਂ? ਹਾਂਜੀ, ਬਟ ਜਿਹੜਾ ਉਹਨਾਂ ਨੇ ਦਿੱਤਾ, ਮਤਲਬ ਜਿਹੜੀ ਉਹਨਾਂ ਡੈਫੀਸ਼ੀਐਂਸੀਜ਼ ਕੱਢੀਆਂ ਨੇ, ਉਹ ਕਲੀਅਰ ਕੱਟ ਹੈਗੀਆਂ ਨੇ ਉਹਦੇ 'ਚ, ਉਹ ਨਹੀਂ ਫਿਲ ਹੈਗੀਆਂ ਸੀਗੀਆਂ 589 'ਚ। ਟਰੈਵਲ ਵਾਲੀ ਇੱਕ ਤਾਂ ਮਤਲਬ ਇਹੀ ਹੋਣੀ ਮੇਰੇ ਖਿਆਲ ਕਿ ਜਿਹੜਾ ਹਰ ਕੰਟਰੀ 'ਚ ਅਸਾਈਲਮ ਕਿਉਂ ਨਹੀਂ ਕੀਤਾ, ਉਹ ਵਾਲੀਆਂ ਇਦਾਂ ਦੀਆਂ?
ਹਾਂਜੀ ਹਾਂਜੀ, ਇੱਕ ਉਹ ਸੀਗੀ ਤੇ ਇੱਕ ਮੇਰੇ ਪਾਸਪੋਰਟ ਦੀ ਸੀਗੀ। ਦੋ ਪਾਸਪੋਰਟ ਕੀ ਚੀਜ਼ਾਂ ਮਤਲਬ ਮੇਰੀਆਂ। ਹਾਂਜੀ, ਪਾਸਪੋਰਟ ਕੰਪਲੀਟ ਉਹਨਾਂ ਕਿੱਦਾਂ ਸੀ, ਹਾਂਜੀ ਵੀ ਉਹਨਾਂ ਪੇਜ ਟੂ ਪੇਜ ਉਹ ਆਪਣੇ ਪੋਜੈਸ਼ਨ ਦਾ ਦੋ, ਤੇ ਬਟ ਪਾਸਪੋਰਟ ਮੇਰੇ ਕੋਲ ਨਹੀਂ ਹੈਗਾ। ਮੇਰਾ ਤੇ ਲਾਈਕ ਉਹਨਾਂ ਕੋਲ ਦੀ ਹਾਂਜੀ ਆਈਸ ਭਾਜੀ ਕੋਲ ਹੈਗਾ। ਇਹਦੇ ਵਿੱਚ ਹਾਂਜੀ ਭਾਜੀ ਨੋਟਿਸ ਆਫ ਅਪੀਲ ਭਾਜੀ ਫਾਈਲ ਕਰੋ। ਤੇ ਇਹਦੇ ਠੀਕ ਵਿੱਚ ਹੈ ਜੀ। ਬੇਸਿਕਲੀ BIA ਨੂੰ ਨਾ ਜਿਹੜਾ ਹੁਣ ਜਿਹੜੀ ਸਾਡੀ ਇੰਟਰਪ੍ਰੀਟੇਸ਼ਨ ਆ CARR ਦੀ, ਉਹਦਾ CARR ਸੀਗਾ ਮੈਟਰ ਆਫ ਕਾਰ, ਇਹ ਮਾਰਚ 2000 ਆਪਣਾ ਆਇਆ ਜੀ 25 ਮਾਰਚ 17 2025 ਨੂੰ। ਤੇ ਜਿਹੜੇ ਵੀ ਬਾਕੀ ਸਾਰੇ ਸੁਣ ਰਹੇ ਆ ਨਾ, ਤਾਂ ਕਰਕੇ ਮੈਂ ਥੋੜਾ ਜਿਹਾ ਡਿਟੇਲ ਆਨਸਰ ਦੇਣਾ ਹੁੰਦਾ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕੀ ਚੱਲਦਾ। ਤੇ ਇਹਦੇ ਵਿੱਚ ਭਾਜੀ ਸਾਡੀ ਇੰਟਰਪ੍ਰੀਟੇਸ਼ਨ ਇਹ ਹੈ ਕਿ ਜਿਹੜਾ ਮੈਟਰ ਆਫ ਕਾਰ ਹੈਗਾ ਨਾ, ਉਹ ਕਹਿੰਦਾ ਹੈਗਾ ਕਿ ਸਫੀਸ਼ੀਐਂਟਲੀ ਤੁਸੀਂ ਲੀਗਲੀ ਜਿਹੜਾ ਆਪਣਾ ਪ੍ਰਾਈਮਾ ਫੇਸਾਈ ਤੁਸੀਂ ਆਪਣਾ ਕੇਸ ਜਿਹੜਾ ਐਸਟੈਬਲਿਸ਼ ਕਰਨਾ। ਤੇ ਇੰਨੀ ਜਿਹੜੀ ਬਰੀਕੀਆਂ ਦੇ ਵਿੱਚ ਜਾ ਕੇ ਜੱਜ ਇਹਨੂੰ ਹਥਿਆਰ ਵਜੋਂ ਜਿਹੜਾ ਕਰ ਰਿਹਾ, ਉਹ ਚੀਜ਼ ਨੂੰ ਜਿਹੜਾ ਸੀਗਾ ਅਪੀਲ ਕੋਰਟ ਦੇ ਵਿੱਚ ਜਾਂ 9th ਸਰਕਿਟ ਕੋਰਟ ਦੇ ਵਿੱਚ ਚੈਲੰਜ ਹੋਣਾ ਜਿਹੜਾ ਜ਼ਰੂਰੀ ਆ। ਤੇ ਮੇਰੇ ਹਿਸਾਬ ਨਾਲ ਥੋੜੇ ਜਿਹਾ ਟੂ ਫਾਰ ਜਿਹੜਾ ਲੈ ਗਏ ਇਹਨੂੰ। ਤੇ ਕਾਫੀ ਸਾਰੇ ਜਿਹੜੇ ਮੈਜੋਰਟੀ ਜਿਹੜੇ 99% ਜੱਜ ਹੈਗੇ ਆ, ਉਹ ਨਹੀਂ ਇਸ ਇੰਨੀ ਲਿਖਤੀ ਪੜੀ ਚ ਪੈ ਰਹੇ ਆ। ਇੱਕ ਦੋ ਜੱਜ ਜਿਹੜੇ ਹੈਗੇ ਆ ਉਹ ਇਹ ਚੀਜ਼ ਜਿਹੜੀ ਕਰ ਰਹੇ ਆ, ਸਪੈਸੀਫਿਕਲੀ ਕੌਂਕੜ ਦੇ ਇੱਕ ਜੱਜ ਸਾਹਿਬ ਇਹ ਜਿਹੜੇ ਜ਼ਿਆਦਾ ਕਰ ਰਹੇ ਨੇ। ਤੇ ਆਈ ਥਿੰਕ ਇਹ ਉਹੀ ਹੈ ਕਿ ਇਹਨੂੰ ਅਪੀਲ ਦੇ ਵਿੱਚ ਭਾਜੀ ਫਾਈਲ ਕਰੋ ਤੇ ਉੱਥੇ ਆਪਣੇ ਮੁੱਦੇ ਜਿਹੜੇ ਰੇਜ਼ ਕਰੋ, ਤੇ ਫਿਰ 9th ਸਰਕਿਟ ਦੇ ਵਿੱਚ, ਤੇ ਉੱਥੋਂ ਆਈ ਥਿੰਕ ਇਹ ਜਿਹੜੀ ਕੰਮ ਨੂੰ ਨਾ ਜਿਹੜੀ ਠੱਲ ਪੈਣੀ ਆ। ਇਹ ਮਤਲਬ ਇਦਾਂ ਹੀ ਚੱਲ ਰਿਹਾ ਫਿਲਹਾਲ, ਤੇ ਸਾਲ ਖੰਡ ਜਿਹੜੀਆਂ ਲੋਕਾਂ ਨੂੰ ਸਮੱਸਿਆਵਾਂ ਜਿਹੜੀਆਂ ਇਹ ਆਣੀਆਂ ਹੀ ਆ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਸਾਰੇ ਕਾਲਰਸ ਦਾ, ਤੇ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਅਟਾਰਨੀ ਟਿਕਾਣਾ ਜੀ ਤੁਹਾਡਾ। ਜਾਂਦੇ ਜਾਂਦੇ ਇੱਕ ਜਿਹੜਾ ਸਵਾਲ ਪੁੱਛਣਾ ਸੀਗਾ, ਜਿਹੜੇ R1 ਜਿਹੜੇ ਗੁਰੂ ਘਰਾਂ ਵਾਲੇ ਹੁੰਦੇ ਆ ਜਾਂ ਰਿਲੀਜੀਅਸ ਬੇਸਡ ਆ, ਉਹਨਾਂ ਦੇ ਗ੍ਰੀਨ ਕਾਰਡ ਅਪਲਾਈ ਹੋਣ ਦੇ ਉੱਤੇ ਰੋਕ ਲੱਗੀ ਹੋਈ ਆ ਅਜੇ? ਨਹੀਂ ਕੋਈ ਰੋਕ ਨਹੀਂ ਲੱਗੀ ਹੋਈ। ਅੱਛਾ, ਸੋ ਮੈਨੂੰ ਲੱਗਦਾ ਕੁਛ ਕੁ ਜਿਹੜੇ ਮਿਲੇ ਆ, ਸੋ ਆਈ ਡੋਂਟ ਨੋ ਕੀ ਸਿਚੁਏਸ਼ਨ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੈਗੀ। ਉਹ ਮੇਰੇ ਖਿਆਲ ਨਾਲ ਕੀ ਕਹਿ ਰਹੇ ਹੋਣੇ ਤੁਹਾਨੂੰ ਕਿ ਜਿਹੜਾ ਪ੍ਰਾਇੋਰਟੀ ਡੇਟ ਹੁੰਦੀ ਨਾ, ਪ੍ਰਾਇੋਰਟੀ ਡੇਟ ਬੈਕਲੌਗ ਹੈਗੀ ਆ, ਉਹਨੂੰ ਕਹਿ ਰਹੇ ਰੋਕ ਨਹੀਂ। ਉਹ ਤਾਂ ਮਤਲਬ ਹਰੇਕ ਬੰਦੇ ਨੇ ਭਾਵੇਂ EMPLOYMENT ਬੇਸ ਵਾਲਾ, ਜਿੱਦਾਂ ਆਪਾਂ ਕਹਿ ਲਈਏ ਕਿ ਠੀਕ ਹੈ H1 ਜਿਹੜਾ ਕਹੇ ਮੈਂ ਅੱਜ ਗ੍ਰੀਨ ਕਾਰਡ ਕਿਉਂ ਨਹੀਂ ਫਾਈਲ ਕਰ ਸਕਦਾ, ਉਹ ਰੋਕ ਨਹੀਂ ਹੁੰਦੀ। ਉਹ ਹੁੰਦਾ ਕਿ ਤੂੰ ਵੇਟ ਕਰ ਜਦੋਂ। ਹਾਂਜੀ, ਉਹ ਵੇਟ ਹੁੰਦੀ ਆ, ਰੋਕ ਨਹੀਂ ਹੁੰਦੀ। ਠੀਕ ਹੈ ਜੀ, ਠੀਕ ਹੈ ਜੀ। ਸੋ ਜਦੋਂ ਡੇਟ ਆਊਗੀ ਹੁਣ ਫਿਰ ਉਦੋਂ ਅਪਲਾਈ ਜਿਹੜਾ ਹੋਣਾ। ਸੋ ਡੇਟ ਮੈਨੂੰ ਲੱਗਦਾ ਪਿੱਛੇ ਚਲੇ ਗਈਆਂ ਥੋੜੀਆਂ। ਹਾਂਜੀ ਠੀਕ ਹੈ। ਤੇ ਬਾਕੀ ਜੇ ਤੁਹਾਨੂੰ ਕੰਮ ਸਾਡਾ ਪਸੰਦ ਆ, ਜਿੱਦਾਂ ਕਹੀਦਾ ਕਿ ਗੂਗਲ ਤੇ ਜਾ ਕੇ ਤਾਰੇ ਸ਼ਾਰੇ ਛੱਡੋ ਥੋੜੇ ਆਪਣੇ ਪ੍ਰੋਫਾਈਲ ਤੇ, ਤੇ ਉਹ ਆਪਣੀ ਐਪਲੀਕੇਸ਼ਨ ਜਿਹੜੀ ਹੈਗੀ ਆ ਉਹੀ ਬਸ ਆਪਣਾ ਜਿਹੜਾ ਹੈਗਾ ਕਿ ਉਧਰ ਥੋੜੀ ਜਿਹੀ ਦਿਖਾਓ। ਤੇ ਬਾਕੀ ਤੁਹਾਡਾ ਸਾਰਿਆਂ ਦਾ ਐਪਰੀਸ਼ੀਏਟ ਕਰਦੇ ਆ ਰਾਜਕਰਨ ਜੀ ਤੇ ਪੰਜਾਬੀ ਰੇਡੀਓ US ਦਾ ਖਾਸ, ਜਿਨ੍ਹਾਂ ਨੇ ਪਹਿਲੀ ਗੱਲ ਤਾਂ ਇਹ ਪਲੇਟਫਾਰਮ ਜਿਹੜਾ ਸਾਨੂੰ ਪ੍ਰੋਵਾਈਡ ਕੀਤਾ ਜੀ। ਨਹੀਂ ਥੈਂਕ ਯੂ ਤੁਹਾਡਾ, ਤੁਸੀਂ ਵਕਤ ਕੱਢਦੇ ਆ ਇੰਨੇ ਬਿਜ਼ੀ ਸਕੈਜੂਲ ਦੇ ਵਿੱਚੋਂ ਵੀ। ਬਹੁਤ ਬਹੁਤ ਸ਼ੁਕਰੀਆ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਤੇ ਜਾਂਦੇ ਜਾਂਦੇ ਜਿਹੜੇ ਆਪਣੇ ਦਰਸ਼ਕਾਂ ਦੇ ਲਈ ਇੱਕ ਚੀਜ਼ ਮੈਂ ਦੱਸਦਾ ਜਿਹੜਾ ਹੋ ਜਾਵਾਂ, SB 509 ਬਿੱਲ ਨੂੰ ਲੈ ਕੇ ਅੱਜ ਜਿਹੜਾ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਿਹੜੇ ਸਾਨੂੰ ਨਾ ਰਾਜਪਾਲ ਸਿੰਘ ਹੁਣਾਂ ਨੇ ਕਾਲ ਕੀਤੀ ਹੈ ਬੇਕਰਸਫੀਲਡ ਤੋਂ, ਉੱਥੇ ਜਿਹੜੇ ਆ ਸਾਈਨਸ ਜਿਹੜੇ ਉਹ ਹੋਣੇ ਆ, ਉਹਨਾਂ ਨੇ ਸਾਈਨ ਕਰਵਾਉਣੇ ਉੱਥੇ ਦੀ ਪਟੀਸ਼ਨ ਨੂੰ ਜਿਹੜਾ ਉਹ ਲੈ ਕੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਜਿਹੜੇ ਵਾਈਬਲ ਰੋਡ ਤੇ ਆ, ਅੱਜ ਸੈਟਰਡੇ ਨੂੰ ਤੇ ਸੰਡੇ ਨੂੰ ਦੋਨੋਂ ਦਿਨ ਬੇਕਰਸਫੀਲਡ ਦੇ ਵਿੱਚ SB 509 ਜਿਹੜੀ ਪਟੀਸ਼ਨ ਆ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੀ। ਸੋ ਜੇ ਤੁਸੀਂ ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਹੈਗੇ ਆ, ਇਸ ਪਟੀਸ਼ਨ ਦੇ ਉੱਤੇ ਤੁਸੀਂ ਸਾਈਨ ਕਰਨਾ ਚਾਹੁੰਦੇ ਆ, ਤਾਂ ਤੁਸੀਂ ਜ਼ਰੂਰ ਅੱਜ ਦੁਪਹਿਰ ਅੱਜ ਜਿਹੜਾ ਸ਼ਾਮ ਨੂੰ ਸ਼ਨੀਚਰਵਾਰ ਨੂੰ ਵਾਈਬਲ ਰੋਡ ਵਾਲੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਉੱਤੇ, ਤੇ ਕੱਲ ਐਤਵਾਰ ਨੂੰ ਵੀ ਦੋਨੋਂ ਦਿਨ ਜਿਹੜੇ ਉੱਥੇ ਇਸ ਪਟੀਸ਼ਨ ਦੇ ਉੱਤੇ ਸਾਈਨ ਹੋਣਗੇ। ਸੋ ਇਹ ਜਾਣਕਾਰੀ ਤੁਹਾਡੇ ਨਾਲ ਵੀ ਸਾਂਝੀ ਜਾਂਦੇ ਜਾਂਦੇ ਕਰਦੀ ਜਾਈਏ। ਸੋ ਧੰਨਵਾਦ ਸਭ ਦਾ ਹੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।